ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ US ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਿਰਕੀਆਣਾ। ਅਟਾਰਨੀ ਟਿਰਕੀਆਣਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਆਣਾ 415-909-0503 ਦੇ ਉੱਤੇ। ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ, ਕਾਲ ਕਰੋ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਸੰਪਰਕ ਕਰੋ 408-272-5200 ਜਾਂ 408-722-7698 ਦੇ ਉੱਤੇ। ਅਮਰੀਕਾ ਦੇ ਵਿੱਚ ਇਸ ਮੌਕੇ ਇਮੀਗ੍ਰੇਸ਼ਨ ਨੂੰ ਲੈ ਕੇ ਬਹੁਤ ਵੱਡੀ ਜਿਹੜੀ ਉਥਲ ਪੁਥਲ ਆ ਉਹ ਚੱਲ ਰਹੀ ਆ। ਸਖਤੀਆਂ ਜਿਹੜੀਆਂ ਲਗਾਤਾਰ ਵੱਧ ਰਹੀਆਂ, ਕੀ ਲੇਟੈਸਟ ਜਾਣਕਾਰੀਆਂ ਆ, ਕਿੱਥੇ ਤਬਦੀਲੀਆਂ ਆ ਰਹੀਆਂ, ਕੀ ਫਰਕ ਪੈ ਰਿਹਾ ਆ, ਉਹ ਸਾਰੀਆਂ ਪਾਲਿਸੀਜ਼ ਦੇ ਉੱਤੇ ਜਿਹੜੀ ਅੱਜ ਦੇ ਪ੍ਰੋਗਰਾਮ 'ਚ ਗੱਲਬਾਤ ਵੀ ਜਿਹੜੀ ਉਹ ਕਰਾਂਗੇ। ਅਤੇ ਇਸ ਦੇ ਨਾਲ ਨਾਲ ਜਿਹੜੇ ਤੁਹਾਡੇ ਸਵਾਲ ਹੋਣਗੇ, ਕੁਐਸ਼ਚਨਜ਼ ਹੋਣਗੇ, ਉਹ ਵੀ ਕਾਲਸ ਵੀ ਜਿਹੜੀਆਂ ਆਪਾਂ ਲਵਾਂਗੇ। ਕਾਲ ਕਰਨ ਦੇ ਲਈ ਨੰਬਰ ਰਹੇਗਾ 408-272-5200। ਪਰ ਹਾਲ ਦੀ ਘੜੀ ਪਹਿਲਾਂ ਜਿਹੜੀਆਂ ਕੁਛ ਅਹਿਮ ਜਾਣਕਾਰੀਆਂ ਆ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਅਟਾਰਨੀ ਟਿਰਕੀਆਣਾ ਜੀ, ਜਿੱਦਾਂ ਆਪਾਂ ਨੂੰ ਪਤਾ ਵੀ ਬੀਤੇ ਦਿਨੀ ਵਾਸ਼ਿੰਗਟਨ DC ਦੇ ਵਿੱਚ ਇੱਕ ਅਫਗਾਨ ਨੈਸ਼ਨਲ ਦੇ ਦੁਆਰਾ 2 ਨੈਸ਼ਨਲ ਗਾਰਡ ਆ, ਉਹਨਾਂ ਦੇ ਉੱਤੇ ਗੋਲੀ ਜਿਹੜੀ ਉਹ ਚਲਾਈ ਗਈ। ਇੱਕ ਦੀ ਜਿਹੜੀ ਉਹ ਮੌਤ ਹੋਈ ਦੱਸੀ ਜਾਂਦੀ ਹੈ, ਇੱਕ ਜਿਹੜਾ ਕਹਿੰਦੇ ਵੀ ਜ਼ਿੰਦਗੀ ਮੌਤ ਦੇ ਵਿੱਚੋਂ ਜਿਹੜਾ ਉਹ ਕੱਟ ਰਿਹਾ ਸੀਗਾ। ਤੇ ਹੁਣ ਉਸ ਦੇ ਚੱਲਦਿਆਂ ਟਰੰਪ ਪ੍ਰਸ਼ਾਸਨ ਨੇ ਸਖਤੀ ਤੇਜ਼ ਕਰ ਦਿੱਤੀ ਆ। ਨੈਸ਼ਨਲ ਸਿਕਿਉਰਿਟੀ ਮੈਜਰਸ ਜਿਹੜੇ ਆ ਉਹ ਹੋਰ ਇੰਪਲੀਮੈਂਟ ਕੀਤੇ ਆ। ਨੈਸ਼ਨਲ ਗਾਰਡ ਦੀ ਸ਼ੂਟਿੰਗ ਨੂੰ ਜਿਹੜਾ ਚੱਲਦਿਆਂ USCIS ਨੇ ਵੀ ਆਪਣਾ ਰੁਖ ਜਿਹੜਾ ਉਹ ਬਦਲਿਆ ਆ। ਸੋ ਕੀ ਤਬਦੀਲੀਆਂ ਜਿਹੜੀਆਂ ਆਪਾਂ ਨੂੰ ਇਸ ਟਾਈਮ ਦੇਖਣ ਨੂੰ ਮਿਲ ਰਹੀਆਂ? ਪਹਿਲਾਂ ਤਾਂ ਇਹ ਚੀਜ਼ ਹੈ ਕਿ ਓਬਵੀਅਸਲੀ ਕ੍ਰਾਈਮ ਜਿਹੜਾ ਕਾਫੀ ਨਜ਼ਰਾਂ 'ਚ ਆ ਗਿਆ, ਰਾਈਟ, ਜਿਹੜਾ ਇਸ ਲੈਵਲ ਦਾ ਕਿ ਨੈਸ਼ਨਲ ਗਾਰਡ ਦੇ ਉੱਤੇ ਹੀ ਗੋਲੀ ਤੁਸੀਂ ਚਲਾਤੀ। ਤੇ ਜਿਹੜੇ ਹੁਣ ਫੈਡਰਲ ਅਫੀਸ਼ੀਅਲ ਜਿਹੜੇ ਹੈਗੇ ਆਉਂਦੇ ਵੀ ਸਿੱਧੇ ਡਾਇਰੈਕਟ ਜਿਹੜੀ ਸੈਂਟਰ ਸਰਕਾਰ ਕਹਿ ਲਓ ਇੱਕ ਤਰ੍ਹਾਂ ਜਿਹੜੀ ਇਹਨਾਂ ਦੀ ਹੈਗੀ ਉਹਨਾਂ ਦੇ ਥੱਲੇ ਆਉਂਦੇ ਆ। ਤੇ ਕੋਈ ਵੀ ਜਿਹੜੀ ਇਮੀਗ੍ਰੈਂਟ ਨੂੰ ਲੈ ਕੇ ਜਿਹੜੀ ਕੋਈ ਵੀ ਨਿਊਜ਼ ਆ, ਛੋਟੀ ਮੋਟੀ ਹੋਵੇ, ਭਾਵੇਂ ਕਿਸੇ ਨੇ ਕਾਰ ਦਾ ਐਕਸੀਡੈਂਟ ਕਰਕੇ ਬੰਦੇ ਮਾਰਤੇ, ਉਹਦਾ ਰਿਕਾਰਡ ਕੱਢ ਕੇ ਇਹ ਅਸਾਈਲਮ ਤੇ ਆਇਆ ਸੀਗਾ, ਇਹਦੀ ਪਹਿਲਾਂ ਕਨਵਿਕਸ਼ਨ ਸੀਗੀ DUI ਦੀ, ਉਹ ਵੀ ਮੇਰੇ ਖਿਆਲ ਇੱਕ ਨਿਊਜ਼ ਪੈਰਲਲ ਇੱਕ ਚੱਲੀ ਜਾਂਦੀ ਹੈ ਗੱਡੀ ਤੇ, ਕਿਸੇ ਨੇ ਜਿਹੜਾ ਸੀਗਾ ਮੈਕਸੀਕਨ ਡਿਸੈਂਟ ਦਾ ਬੰਦਾ ਉਹਨੇ ਕਰਤਾ ਸੀਗਾ ਜੀ। ਫਿਰ ਤੁਸੀਂ ਟਰੈਕਿੰਗ ਵਾਲਾ ਦੇਖ ਲਓ ਕਿ ਮਤਲਬ ਇਹ ਕੋਈ ਵੀ ਚੀਜ਼ ਜਿਹੜੀ ਸੀਗੀ ਇਮੀਗ੍ਰੈਂਟ ਵਾਲੀ ਉਹ ਹਾਈਲਾਈਟ ਜਿਹੜੀ ਹੁੰਦੀ ਹੈ, ਪਰ ਇਹ ਤਾਂ ਤੁਸੀਂ ਕਹਿ ਲਓ ਕਿ ਹੱਦਾਂ ਹੀ ਜਿਹੜੀਆਂ ਪਾਰ ਕਰ ਗਈ। ਤੇ ਇਹ ਫਿਰ ਇੱਕ ਇਨਫ ਰੀਜ਼ਨ ਜਿਹੜਾ ਸੀਗਾ ਸਰਕਾਰ ਕੋ ਕਿ ਉਹ ਆਪਣਾ ਜਿਹੜਾ ਆਲਰੇਡੀ ਉਹਨਾਂ ਦਾ ਸੀਗਾ ਪਾਲਿਸੀਆਂ ਜਿਹੜੀਆਂ ਸੀਗੀਆਂ ਉਹਨੂੰ ਲਾਗੂ ਜਿਹੜਾ ਉਹ ਹੋਰ ਜਿਹੜਾ ਤੁਸੀਂ ਕਹਿ ਲਓ ਕਿ ਸਟਰੋਂਗਲੀ ਜਿਹੜਾ ਕਰ ਸਕਦੇ ਆ। ਤੇ ਇਹਦੇ ਵਿੱਚ ਜਿਹੜੀ ਜੇ ਆਪਾਂ ਗੱਲ ਕਰੀਏ ਤਾਂ ਮੁੱਖ ਤੌਰ ਤੇ ਇਹ ਸੀਗੀ ਕਿ ਉਹ ਕਹਿੰਦੇ ਕਿ ਕੰਟਰੀ ਸਪੈਸੀਫਿਕ ਫੈਕਟਰ, ਮਤਲਬ ਬੰਦਾ ਕਿਹੜੀ ਕੰਟਰੀ ਚੋਂ ਆ ਰਿਹਾ, ਉਹ ਕੰਟਰੀ ਕਿੱਦਾਂ ਦੀ ਆ, ਉੱਥੇ ਕੰਟਰੀ ਸਾਨੂੰ ਕਿੱਦਾਂ ਦੀ ਪ੍ਰੋਟੈਕਸ਼ਨ ਜਾਂ ਬੈਕਗਰਾਊਂਡ ਚੈੱਕ ਪ੍ਰੋਵਾਈਡ ਕਰਦੀ ਆ, ਉਹ ਕੰਟਰੀ ਦਾ ਆਪ ਦਾ ਕਿੱਦਾਂ ਦਾ ਢਾਂਚਾ। ਜਦੋਂ ਆਪਾਂ ਇੱਥੋਂ ਦੀ ਲੋਕ ਡਿਪੋਰਟ ਕਰਦੇ ਹਾਂ ਕਿ ਉਹ ਕੰਟਰੀ ਫਟਾਫਟ ਟਰੈਵਲ ਡਾਕੂਮੈਂਟ ਬਣਾ ਦਿੰਦੀ ਆ ਕਿ ਨਹੀਂ ਬਣਾਉਂਦੀ ਆ, ਉਹ ਕੰਟਰੀ ਦੇ ਜਿਹੜੇ ਲੋਕ ਆ ਉਹ ਕਿੰਨੇ ਕੁ ਪਰਸੈਂਟ ਜਿੱਦਾਂ ਟੂਰਿਸਟ ਵੀਜ਼ਿਆਂ ਤੇ ਆਏ ਆ, ਕਿੰਨੇ ਕੁ ਪਰਸੈਂਟ ਇੱਥੇ ਰਹਿੰਦੇ ਆ, ਕਿੰਨੇ ਕੁ ਪਰਸੈਂਟ ਜਿਹੜੇ ਮੁੜ ਜਾਂਦੇ ਆ, ਮਤਲਬ ਕਿੰਨੇ ਕੁ ਪਰਸੈਂਟੇਜ ਉਹ ਕੰਟਰੀ ਜਿਹੜੀ ਕੰਪਲਾਇੰਸ 'ਚ ਹੈਗੀ ਆ ਕਿ ਨਹੀਂ ਹੈਗੀ ਆ। ਸੋ ਉਹ ਤਾਂ ਦੇਖੋ ਇਹਨਾਂ ਕੋਲ ਡੇਟਾ ਜਿਹੜਾ ਆਲਰੇਡੀ ਹੁੰਦਾ ਹੀ ਹੈ ਹਨਾ। ਤੇ ਉਹਦੇ ਤਹਿਤ ਕਹਿੰਦੇ ਆਪਾਂ ਫੈਸਲੇ ਜਿਹੜੇ ਹੁਣ ਅੱਗੇ ਜਿਹੜੇ ਕਰਿਆ ਕਰਨੇ ਆ, ਤੇ 19 ਕੰਟਰੀਜ਼ ਇਹਨਾਂ ਨੇ ਜਿਹੜੀਆਂ ਆਇਡੈਂਟੀਫਾਈ ਕੀਤੀਆਂ, ਤੇ ਜਿਹਦੇ ਕਰਕੇ ਕਿ ਉਹ ਕਹਿੰਦੇ ਕਿ ਕਈਆਂ ਨੂੰ ਜਿਹੜੀ ਸੀਗੀ ਸਟ੍ਰਿਕਟ ਜਿਹੜੀ ਸਾਰੀ ਰੋਕ ਟੋਕ ਲਾ ਦੇਣੀ, ਕਈਆਂ ਤੇ ਪਾਰਸ਼ਲ ਜਿਹੜੀ ਲਗਾਈ ਆ ਉਹਨਾਂ ਨੇ। ਸੋ ਨੈਸ਼ਨਲ ਗਾਰਡ ਦੀ ਸ਼ੂਟਿੰਗ ਦਾ ਜਿਹੜਾ ਸੀਗਾ ਮੁੱਦਾ ਜਿਹੜਾ ਤੁਸੀਂ ਦੱਸਿਆ, ਉੱਥੋਂ ਸ਼ੁਰੂ ਹੋਈ ਇਹ ਗੱਲ ਵਾਸ਼ਿੰਗਟਨ DC 'ਚ। ਅਫਗਾਨ ਨੈਸ਼ਨਲ ਸੀਗਾ ਤੇ ਇਹਨਾਂ ਨੇ ਫਿਰ ਹੁਣ USCIS ਵਾਲਿਆਂ ਨੇ ਇੱਕ ਨਵੀਂ ਗਾਈਡੈਂਸ ਆਹੀ ਜਿਹੜੇ ਕੰਟਰੀ ਸਪੈਸੀਫਿਕ ਫੈਕਟਰ ਕਿ ਆ ਜਿਹੜੀਆਂ 19 ਕੰਟਰੀਆਂ ਇਹਨਾਂ ਨੇ ਆਇਡੈਂਟੀਫਾਈ ਕੀਤੀਆਂ ਹਾਈ ਰਿਸਕ ਕੰਟਰੀਆਂ। ਇਹ ਜਿਹੜੀ ਗਾਈਡੈਂਸ ਹੈਗੀ ਟਰੰਪ ਸਰਕਾਰ ਨੇ ਐਕਚੁਅਲੀ ਆਲਰੇਡੀ ਜਿਹੜਾ ਰਿਫਿਊਜੀ ਰੀਸੈਟਲਮੈਂਟ ਪ੍ਰੋਗਰਾਮ ਸੀਗਾ ਅਫਗਾਨਿਸਤਾਨ ਤੋਂ ਆਲਰੇਡੀ ਪਹਿਲਾਂ ਹੀ ਉਹਨਾਂ ਨੇ ਰੋਕ ਟੋਕ ਜਿਹੜੀ ਲਾਤੀ ਸੀਗੀ ਇਹ ਤੋਂ ਪਹਿਲਾਂ ਹੀ। ਠੀਕ ਹੈ। ਤੇ ਆਂਦੇ ਸਾਰੀ ਠੀਕ ਹੈ। ਤੇ ਹੁਣ ਜਿਹੜਾ ਸੀਗਾ USCIS ਵੀ ਨਾਲ ਜਿਹੜੀ ਔਨ ਬੋਰਡ ਹੋ ਗਈ, ਤੇ ਉਹ ਕਹਿੰਦੇ ਕਿ ਸਾਡੀ ਹੁਣ ਰਿਸਪੌਂਸਿਬਿਲਿਟੀ ਬਣਦੀ ਹੈ ਕਿ ਹਰੇਕ ਜਿਹੜਾ ਵੀ ਬੰਦਾ ਆ ਰਿਹਾ ਉਹ ਵੈਟ ਹੋਵੇ, ਸਕਰੀਨ ਹੋਵੇ, ਮੈਕਸਿਮਮ ਡਿਗਰੀ ਜਿੰਨਾ ਵੀ ਪੋਸੀਬਲ ਹੈਗਾ। ਤੇ ਆਪਾਂ ਇਹ ਅਸੈਸਮੈਂਟ ਕਰਨੀ ਹੈਗਾ, ਆਪਾਂ ਇਹ ਵੇਖਣਾ ਕਿ ਲੋਕੀ ਕਿੱਥੋਂ ਆ ਰਹੇ ਆ, ਕਿਉਂ ਆ ਰਹੇ ਆ। ਤੇ ਜਿਹੜੇ ਕਹਿੰਦਾ ਆਹੀ ਜਿਹੜੀ ਸ਼ੂਟਿੰਗ ਹੋਈ ਆ ਨੈਸ਼ਨਲ ਗਾਰਡ ਵਾਲੀ, ਤੋਂ ਕਹਿੰਦਾ ਕਾਫੀ ਕਲੀਅਰ ਹੋ ਜਾਂਦਾ ਕਿ ਜਿਹੜੀ ਬਾਈਡਨ ਸਰਕਾਰ ਸੀਗੀ
ਉਹਨੇ 4 ਸਾਲ ਜਿਹੜੇ ਸੀਗੇ ਉਹ ਪੂਰਾ ਜਿਹੜਾ ਤੁਸੀਂ ਕਹਿ ਲਓ ਕਿ ਇੱਕ ਢਾਂਚਾ ਕਿ ਲੋਕਾਂ ਦੀ ਵੈਟਿੰਗ ਕਿੱਦਾਂ ਕਰਨੀ ਹੈ, ਸਕਰੀਨਿੰਗ ਕਿੱਦਾਂ ਕਰਨੀ ਆ, ਕਿਹੜੇ ਲੋਕਾਂ ਨੂੰ ਪ੍ਰਾਇਓਰਟਾਈਜ਼ ਕਰਨਾ, ਕਿਹੜੀ ਹਾਈ ਰਿਸਕ ਕੰਟਰੀ ਆ, ਉਹ ਸਾਰੇ ਹੀ ਉਹਨਾਂ ਨੇ ਛੱਡਤਾ ਸੀ। ਉਹਨਾਂ ਨੇ ਗੇਟ ਜਿਹੜਾ ਸੀਗਾ, ਦਰਵਾਜ਼ਾ, ਬਾਰਡਰ ਖੋਲ ਹੀ ਦਿੱਤਾ ਸੀਗਾ। ਇਹ ਗੱਲ ਦੇ ਵਿੱਚ ਸੱਚਾਈ ਵੀ ਉਹਨਾਂ ਨੇ ਬਿਲਕੁਲ ਜਿਹੜਾ ਸੀਗਾ ਬਾਰਡਰ ਜਿਹੜਾ ਖੋਲਤਾ, ਤੇ ਕੋਈ ਵੀ ਬਿਨਾਂ ਬੈਕਗਰਾਉਂਡ ਚੈੱਕ ਕੀਤੇ ਲੋਕੀ ਜਿਹੜੇ ਆਏ ਆਪਣੀ ਕੰਟਰੀ ਤੋਂ ਵੀ ਕਾਫੀ ਜ਼ਿਆਦਾ ਲੋਕੀ ਆਏ ਆ, ਠੀਕ ਆ, ਇਹ ਸਾਰਿਆਂ ਨੂੰ ਪਤਾ, ਠੀਕ ਆ। ਤੇ ਮਤਲਬ ਉਹੀ ਗੱਲ ਹੈਗੀ ਕਿ ਜਨਤਾ ਜਿਹੜੀ ਇਸ ਸਾਈਡ ਵੀ ਹੋ ਜਾਂਦੀ, ਉਸ ਸਾਈਡ ਵੀ ਹੋ ਜਾਂਦੀ, ਇਹ ਗੱਲ ਲੋਕੀ ਬੋਲਣੋਂ ਜਿਹੜਾ ਡਰਦੇ ਆ। ਤੇ ਨੋ ਡਾਊਟ ਜਿਹੜਾ ਬਿਨਾਂ ਵੈਟਿੰਗ ਦੇ ਦਰਵਾਜ਼ਾ ਜਿਹੜਾ ਖੁੱਲਾ ਸੀਗਾ। ਅੱਛਾ ਜੀ, ਪਰ ਹੁਣ ਜਿਹੜੀ ਇਹ ਵਾਲੀ ਆਪਾਂ ਕਈ ਵਾਰੀ ਗੱਲ ਕੀਤੀ ਕਿ ਜਦੋਂ ਇੱਕ ਦੇਸ਼ ਬਹੁਤ ਜ਼ਿਆਦਾ ਲੈਫਟ ਚੱਲ ਜਾਵੇ, ਕਿ ਤੁਸੀਂ ਸੈਂਟਰ ਵਾਲੇ ਲੋਕਾਂ ਨੂੰ ਵੀ ਡਿਸਰਿਗਾਰਡ ਕਰ ਦਿਓ, ਰਾਈਟ ਵਾਲੇ ਲੋਕਾਂ ਨੂੰ ਵੀ ਡਿਸਰਿਗਾਰਡ ਕਰ ਦਿਓ, ਬਹੁਤ ਜ਼ਿਆਦਾ ਜਦੋਂ ਲਿਬਰਲ ਹੋ ਜਾਵੇ, ਉਹ ਫਿਰ ਜਦ ਤੱਕ ਤਾਂ ਉਹ ਜਿੱਤਦੇ ਆ, ਠੀਕ ਆ, ਪਰ ਜਦੋਂ ਇਲੈਕਸ਼ਨ 'ਚੋਂ ਨਹੀਂ ਜਿੱਤਦੇ, ਉਹਨਾਂ ਦੀ ਹਾਰ ਹੁੰਦੀ ਹੈ, ਉਹ ਫਿਰ ਜਿਹੜਾ ਪੈਂਡੂਲਮ ਇੱਧਰਲੇ ਬੰਨੇ ਲੈਫਟ ਵੱਲ ਸਵਿੰਗ ਕੀਤਾ ਹੁੰਦਾ, ਉਹ ਰਾਈਟ ਵੱਲ ਸਵਿੰਗ ਜਿਹੜਾ ਕਰਨਾ ਹੀ ਹੁੰਦਾ। ਬਰਾਬਰਤਾ ਆ ਜਾਣੀ ਫਿਰ ਉਧਰ। ਜਦੋਂ ਉਹਨਾਂ ਕੋਲ ਪੁੱਛਦੇ ਸੀਗੇ ਕਿ ਤੂੰ ਤਾਂ ਨਹੀਂ ਏਦਾਂ ਕਰੂੰਗਾ, ਉਹ ਵੀ ਅਗਲਾ ਕਹਿੰਦਾ ਸੀਗਾ ਕਿ ਮੇਰੇ ਤੋਂ ਵੀ ਕਹਿੰਦਾ ਉਮੀਦ ਰੱਖਿਓ, ਮੈਂ ਵੀ ਐਕਸਟ੍ਰੀਮ ਤੇ ਜਾਣਾ। ਸੋ ਇਹ ਵੀ ਹੁਣ ਜਿਹੜੇ ਕਿ ਐਕਸਟ੍ਰੀਮ ਤੇ ਗੱਲ ਜਿਹੜੀ ਲੈ ਜਾਂਦੇ ਆ। ਹੁਣ ਟਰੰਪ ਦੀ ਸੀਗੀ ਟੋਟਲੀ ਆਪੋਜ਼ਿਟ ਅਪਰੋਚ, ਕਿਉਂਕਿ ਅਗਲਾ ਜਿੱਤੇ ਸੀਗਾ ਇਮੀਗ੍ਰੇਸ਼ਨ ਦੇ ਮੁੱਦੇ ਉੱਤੇ, ਤੇ ਉਹਨੇ ਨਵੀਂ ਜਿਹੜੀ ਪਾਲਿਸੀ ਗਾਈਡੈਂਸ ਇਸ਼ੂ ਕਰਤੀ ਕਿ ਯੂਐਸਸੀਆਈਐਸ ਆਫੀਸਰ ਜਿਹੜੇ ਹੈਗੇ ਆ, ਉਹਨਾਂ ਨੇ ਕਿੱਦਾਂ ਜਿਹੜਾ ਆਪਣਾ ਕੰਟਰੀ ਬਾਈ ਕੰਟਰੀ ਜਿਹੜਾ ਸਪੈਸੀਫਿਕ ਫੈਕਟਰ ਉਹਨਾਂ ਨੇ ਜਿਹੜੇ ਦੇਖਣੇ ਆ। ਅੱਛਾ, ਇਹ ਜਿਹੜੀ ਫਿਰ ਯੂਐਸਸੀਆਈਐਸ ਵਾਲਿਆਂ ਨੇ ਜਿਹੜੀ ਇਹਦੀ ਪ੍ਰੋਕਲੇਮੇਸ਼ਨ ਸੀਗੀ ਪ੍ਰੈਜ਼ੀਡੈਂਟ ਦੀ 10949 ਜਿਹੜੀ ਇਹਦੀ ਪ੍ਰੋਕਲੇਮੇਸ਼ਨ ਸੀਗੀ, ਜਿਹਦਾ ਨਾਮ ਸੀਗਾ ਕਿ ਰਿਸਟ੍ਰਿਕਟਿੰਗ ਦੀ ਐਂਟਰੀ ਆਫ ਫੋਰਨ ਨੈਸ਼ਨਲਸ ਟੂ ਪ੍ਰੋਟੈਕਟ ਦੀ ਯੂਨਾਈਟਿਡ ਸਟੇਟਸ ਫਰਮ ਫੋਰਨ ਟੈਰਰਿਸਟ ਐਂਡ ਅਦਰ ਨੈਸ਼ਨਲ ਸਿਕਿਉਰਿਟੀ ਐਂਡ ਪਬਲਿਕ ਸੇਫਟੀ ਥ੍ਰੈਟ। ਇਹ ਜਿਹੜੀ ਪਾਲਿਸੀ ਗਾਈਡੈਂਸ ਜਿਹੜੀ ਸੀਗੀ, ਇਹਦੇ ਥੱਲੇ ਉਹਨਾਂ ਨੇ ਜਿਹੜੇ ਫਿਰ ਅੱਗੇ ਹੋਰ ਮੈਜਰ ਲਏ ਆ, ਤੇ ਇਹ ਇਫੈਕਟਿਵ ਜਿਹੜੀ ਇਮੀਡੀਏਟਲੀ ਹੈਗੀ ਪਾਲਿਸੀ ਗਾਈਡੈਂਸ ਨਵੰਬਰ 27 ਤੋਂ। ਸੋ ਮਤਲਬ ਇਹ ਜਿਹੜੀ ਪ੍ਰੈਜ਼ੀਡੈਂਸ਼ੀਅਲ ਜਿਹੜੀ ਪ੍ਰੋਕਲੇਮੇਸ਼ਨ ਹੈਗੀ ਆ, ਇਹਦੇ ਨਾਲ ਜਿਹੜੇ 19 ਮੁਲਕਾਂ ਤੋਂ ਲੋਕ ਆ ਰਹੇ ਆ, ਇਹਨਾਂ ਦੇ ਮਤਲਬ ਵੀਜ਼ਾ ਪ੍ਰੋਸੈਸ ਫਿਰ ਬੰਦ ਕਰ ਦੇਣੇ ਇਹਨਾਂ ਨੇ? ਕੀ ਮਤਲਬ ਇਸ ਦੇ ਵਿੱਚ ਕਿੱਤਾ ਜਿਹੜਾ ਹੋ ਜਾਣਾ ਹੈ, ਕਿ ਇਹਨਾਂ ਦੀ ਸਿਰਫ ਵੈਟਿੰਗ ਨੂੰ ਹੀ ਜ਼ਿਆਦਾ ਕਰਨਾ ਹੈ? ਵੀ ਆਬਵੀਅਸਲੀ ਸਲੋ ਡਾਊਨ ਤਾਂ ਹੋਊਗਾ ਹੀ ਜਿਹੜੇ ਵੈਟਿੰਗ ਜਿਹੜੀ ਉਹ ਹੋਣੀ ਆ। ਤਾਂ ਦੇਖੋ ਜੀ, ਜੂਨ 4 2025 ਨੂੰ ਇਹ ਪ੍ਰੋਕਲੇਮੇਸ਼ਨ ਜਿਹੜੀ ਇਸ਼ੂ ਹੋਈ ਸੀਗੀ, ਇਹ ਜਿਹੜੇ ਹਮਲੇ ਤੋਂ ਪਹਿਲਾਂ, ਠੀਕ ਹੈ, ਸੋ ਪਹਿਲਾਂ ਉਹ ਦੱਸਦੇ ਜਾਈਏ। ਸੋ ਇਹ ਜਿਹੜੀਆਂ ਚੀਜ਼ਾਂ ਸੀਗੀਆਂ ਤੇ ਪ੍ਰੈਜ਼ੀਡੈਂਟ ਦੇ ਆਰਡਰ ਆ, ਪ੍ਰੋਕਲੇਮੇਸ਼ਨ ਕਈ ਸਾਰੀਆਂ ਹੈਗੀਆਂ, ਠੀਕ ਆ। ਹੁਣ ਜੇ ਐਗਜ਼ਾਮਪਲ ਜੇ ਦਈਏ, ਠੀਕ ਹੈ, ਜਦੋਂ ਹੁਣ ਟਰੱਕਿੰਗ ਵਾਲੇ ਐਕਸੀਡੈਂਟ ਜ਼ਿਆਦਾ ਹੋਏ, ਉਦੋਂ ਇੱਕਦਮ ਉਹਨਾਂ ਨੇ ਜਿਹੜਾ ਵਿਵਾਦ ਵਧਾਤਾ, ਕੈਲੀਫੋਰਨੀਆ ਤੇ ਪ੍ਰੈਸ਼ਰ ਪਾਇਆ, ਉਹਨਾਂ ਨੂੰ ਵੀ ਜਿਹੜਾ ਸੀਗਾ ਨਾਲ ਕੰਪਲਾਈ ਕਰਨਾ ਪਿਆ, ਕਿਉਂਕਿ ਮੁੱਦਾ ਜਦੋਂ ਪੋਲੀਟੀਕਲ ਹੋ ਜਾਂਦਾ ਜਾਂ ਨਜ਼ਰਾਂ 'ਚ ਆ ਜਾਂਦਾ, ਤੇ ਫਿਰ ਉਹਦੇ ਉੱਤੇ ਜਿਹੜੀ ਤੁਸੀਂ ਕਹਿ ਲਓ ਕਿ ਛਾਣਬੀਨ ਜਿਹੜੀ ਹੁੰਦੀ ਆ। ਹਾਂਜੀ। ਤੇ ਜੂਨ 4 2025 ਨੂੰ ਇਹ ਜਿਹੜੀ ਪ੍ਰੋਕਲੇਮੇਸ਼ਨ ਜਿਹੜੀ ਇਹਨਾਂ ਨੇ ਕੀਤੀ ਸੀਗੀ, ਤੇ ਇਹਦੇ ਵਿੱਚ ਉਹ ਪ੍ਰੈਜ਼ੀਡੈਂਟ ਕਹਿੰਦਾ ਜਿਹੜੀ ਮੇਰੀ ਅਥਾਰਟੀ ਹੈਗੀ ਆ ਸੈਕਸ਼ਨ 212F ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਦੇ ਥੱਲੇ, ਇਹਦੇ ਥੱਲੇ ਮੈਂ ਜਿਹੜਾ ਫੋਰਨ ਨੈਸ਼ਨਲ ਹੈਗਾ ਕੋਈ ਵੀ, ਉਹਨਾਂ ਦੀ ਐਂਟਰੀ ਸਸਪੈਂਡ ਕਰ ਸਕਦਾ ਜੇ ਉਹ ਯੂਐਸ ਦੇ ਇੰਟਰਸਟ ਦੇ ਅਗੇਂਸਟ ਹੈਗੀ ਆ। ਯੂਐਸ ਨੂੰ ਜੇ ਨੁਕਸਾਨ ਹੋਊਗਾ ਤਾਂ ਮੈਂ ਸੈਕਸ਼ਨ 212F ਜਿਹੜਾ ਇਮੀਗ੍ਰੇਸ਼ਨ ਨੈਸ਼ਨੈਲਿਟੀ ਐਕਟ ਦਾ ਹੈਗਾ, ਉਹ ਮੈਨੂੰ ਪਾਵਰ ਦਿੰਦਾ ਹੈਗਾ ਏਦਾਂ ਕਰਨ ਦੀ। ਠੀਕ ਹੈ। ਉਹ ਜੂਨ 4 ਨੂੰ ਉਹਨਾਂ ਨੇ ਉਹ ਪਾਵਰ ਯੂਜ਼ ਕਰਦੇ ਹੋਏ ਇਹ ਪ੍ਰੋਕਲੇਮੇਸ਼ਨ ਜਿਹੜੀ ਦਿੱਤੀ ਸੀ। ਇਹਦੇ ਵਿੱਚ ਕੀ ਸੀਗਾ ਕਿ ਸਿਕਿਉਰਿਟੀ ਬੇਸ ਜਿਹੜੀਆਂ ਇਮੀਗ੍ਰੇਸ਼ਨ ਰਿਸਟ੍ਰਿਕਸ਼ਨ ਸੀਗੀਆਂ, ਇਹ ਪਹਿਲਾਂ ਵੀ ਵੀਜ਼ਾ ਰਿਸਟ੍ਰਿਕਸ਼ਨ ਇਹਨਾਂ ਨੇ ਜਿਹੜੀਆਂ ਕੀਤੀਆਂ ਹੋਈਆਂ, ਤੇ ਸੁਪਰੀਮ ਕੋਰਟ ਇਹਨਾਂ ਨਾਲ ਸਹਿਮਤ ਵੀ ਹੋਇਆ ਸੀਗਾ ਕਿ ਜਿਹੜੇ ਇਮੀਗ੍ਰੇਸ਼ਨ ਐਂਟਰੀ ਬੈਨ ਹੈਗੇ ਆ, ਤੁਸੀਂ ਫੁੱਲ ਵੀ ਲਗਾ ਸਕਦੇ ਆ, ਤੁਸੀਂ ਪਾਰਸ਼ਲ ਵੀ ਲਗਾ ਸਕਦੇ ਆ, ਜੇ ਤੁਹਾਡੇ ਕੋਲ ਬੇਸਿਸ ਹੈਗਾ ਯੂਐਸ ਦੇ ਇੰਟਰਸਟ ਦੇ ਅਗੇਂਸਟ ਉਹ ਚੀਜ਼ਾਂ ਜਿਹੜੀਆਂ ਜਾਂਦੀਆਂ। ਤੇ ਇਹ ਜਿਹੜੇ 19 ਕੰਟਰੀ ਜਿਹੜੇ ਹੈਗੇ ਆ, ਹੁਣ ਇਹਦੇ ਵਿੱਚ ਇਹਨਾਂ ਨੇ ਕਈ ਫੈਕਟਰ ਇਹਨਾਂ ਨੇ ਰੱਖੇ ਸੀਗੇ, ਤੇ ਉਹ ਤੁਹਾਨੂੰ ਵਾਰੀ-ਵਾਰੀ ਦੱਸਦੇ ਆ ਕਿੱਦਾਂ ਕਿ ਕੀ ਚੀਜ਼ਾਂ ਜਿਹੜੀਆਂ ਆਉਂਦੀਆਂ, ਉਹ 'ਚੋਂ ਕੰਟਰੀਆਂ ਪਾਈਆਂ ਵੀ ਜਾ ਸਕਦੀਆਂ, ਉਹ 'ਚੋਂ ਕੰਟਰੀਆਂ ਜਿਹੜੀਆਂ ਕੱਢੀਆਂ ਵੀ ਜਾ ਸਕਦੀਆਂ, ਤੇ ਹੋਰ ਕੰਟਰੀਆਂ ਵੀ ਜਿਹੜੀਆਂ ਐਡ ਕੀਤੀਆਂ ਜਾ ਸਕਦੀਆਂ। ਫਾਰ ਐਗਜ਼ਾਮਪਲ ਜਿੱਦਾਂ ਈਜਿਪਟ ਇਸ ਵੇਲੇ ਹੈ ਨੀਗਾ, ਤੇ ਉਹਨਾਂ ਨੇ ਆ 19 ਨਾਲ ਕਰਤੇ, ਤੇ ਨਾਲ ਉਹਨੂੰ ਕਿਹਾ ਕਿ ਇਜਿਪਟ ਦੇ ਬਾਰੇ ਵੀ ਜਿਹੜੀ ਸੋਚ ਵਿਚਾਰ ਜਿਹੜਾ ਕੀਤਾ ਜਾਵੇ। ਤੇ ਇਹਦੇ ਵਿੱਚ ਸਭ ਤੋਂ ਪਹਿਲੀ ਚੀਜ਼ ਇਹੀ ਆ ਕਿ ਜਿੱਥੇ ਆਇਡੈਂਟੀਟੀ ਮੈਨੇਜਮੈਂਟ ਸਿਸਟਮ ਜਿਹੜੀ ਕੰਟਰੀ 'ਚ ਵਧੀਆ ਨਹੀਂ ਹੈਗੇ, ਜਿਹਦਾ ਮਤਲਬ ਇਹ ਹੈਗਾ ਕਿ ਜਿੱਥੇ ਪਾਸਪੋਰਟ ਵਗੈਰਾ ਦਾ, ਬਰਥ ਸਰਟੀਫਿਕੇਟ ਵਗੈਰਾ ਦਾ ਕੋਈ ਮਰਜ਼ੀ ਇਸ਼ੂ ਜਿਹੜਾ ਕਰ ਦਿੰਦਾ, ਪੈਸੇ ਦੇ ਕੇ ਇਸ਼ੂ ਕਰਾਏ ਜਾ ਸਕਦੇ ਆ, ਕਿਸੇ ਨੇ ਵੀ ਕਰਤੇ, ਤੇ ਰਿਲਾਇਬਲ ਸਿਸਟਮ ਨਹੀਂ ਹੋਣਾ ਦਾ ਸੀਗਾ ਕਿ ਪੁਰਾਣਾ ਜਿਹੜਾ ਰਿਕਾਰਡ ਕੀਪਿੰਗ ਜਿਹੜੀ ਹੋਈ ਹੋਵੇ, ਹਸਪਤਾਲ ਜਦੋਂ ਮਰਜ਼ੀ ਇਸ਼ੂ ਕਰ ਦਿੰਦਾ। ਉਹ ਕਹਿੰਦੇ ਆ ਕਿ ਜਦੋਂ ਇਦਾਂ ਦਾ ਢਾਂਚਾ ਹੋਵੇ ਤੇ ਸਾਨੂੰ ਇੱਕ ਰਿਲਾਇਬਲ ਸਿਸਟਮ ਨਹੀਂ ਮਿਲਦਾ, ਆਪਾਂ ਵੈਰੀਫਾਈ ਨਹੀਂ ਕਰ ਸਕਦੇ ਬੰਦੇ ਕੌਣ, ਇਹਨਾਂ ਦਾ ਬਰਥ ਕਿੱਥੇ ਹੋਇਆ, ਇਹਨਾਂ ਦੇ ਪਾਸਪੋਰਟ ਅਸਲੀ ਆ ਨਕਲੀ ਆ, ਕ੍ਰਿਮੀਨਲ ਹਿਸਟਰੀ ਡੇਟਾ ਇਹਨਾਂ ਦਾ ਕੀ ਹੈਗਾ, ਤੇ ਇਹਨਾਂ ਦੀ ਜਿਹੜੀ ਨੈਸ਼ਨਲ ਆਈਡੀ ਆ, ਜਿੱਦਾਂ ਆਪਣੇ ਇੰਡੀਆ ਦੇ ਇਕੁਇਵਲੈਂਟ ਤੁਸੀਂ ਕਹ ਲਓ ਆਧਾਰ ਕਾਰਡ, ਪੈਨ ਕਾਰਡ, ਉਹ ਅਸਲੀ ਆ ਕਿ ਨਕਲੀ ਆ, ਜਦੋਂ ਇਹ ਚੀਜ਼ਾਂ ਆਉਂਦੀਆਂ ਨਹੀਂ ਸਾਹਮਣੇ, ਬਰਥ ਸਰਟੀਫਿਕੇਟ, ਪਾਸਪੋਰਟ ਕਿਤੋਂ ਵੀ ਬਣਾਇਆ ਜਾ ਸਕਦਾ, ਤੇ ਸਾਡਾ ਜਿਹੜਾ ਸਿਸਟਮ ਇੰਨਾ ਰਿਲਾਇਬਲ ਨਹੀਂ ਰਹਿੰਦਾ ਵੈਟਿੰਗ ਕਰਨ ਦਾ। ਤੇ ਇਹਦੇ ਵਿੱਚ ਉਹ ਕੰਟਰੀਆਂ ਜਿਹਨਾਂ ਦੇ ਵਿੱਚ ਕੀ ਪ੍ਰੋਪਰ ਜਿਹੜੇ ਰਿਕਾਰਡ ਨਹੀਂ ਮੇਨਟੇਨ ਕੀਤੇ ਗਏ, ਆਲਰੇਡੀ ਸਿਵਲ ਰਜਿਸਟਰੀਆਂ ਹੋ ਗਈਆਂ,
ਤੇ ਜਾਂ ਸਰਕਾਰ ਦਾ ਤੁਸੀਂ ਕਹਿ ਲਓ ਕਿ ਕੰਟਰੋਲ ਨਹੀਂ ਹੈਗਾ। ਤੇ ਉਸ ਬੇਸ ਦੇ ਵਿੱਚ ਕਹਿੰਦੇ ਕਿ ਜਿਹੜੀ ਯੂਐਸ ਗਵਰਨਮੈਂਟ ਆ ਉਹ ਆਇਡੈਂਟੀਟੀ ਜਿਹੜੀ ਬੰਦੇ ਦੀ ਪਛਾਣ ਨਹੀਂ ਸਕਦੀ। ਇਹਦੇ ਵਿੱਚ ਅਫਗਾਨਿਸਤਾਨ, ਸੋਮਾਲੀਆ, ਲੀਬੀਆ, ਯੈਮਨ ਉਹਨਾਂ ਦੇ ਕਹਿੰਦੇ ਇਹ ਜੇ ਵੀਕ ਜਾਂ ਡਿਸਫੰਕਸ਼ਨਲ ਸਿਸਟਮ ਹੈਗੇ ਆ, ਡਾਕੂਮੈਂਟ ਵੈਰੀਫਿਕੇਸ਼ਨ ਇੰਪੋਸੀਬਲ ਹੈਗੀ ਆ। ਜਿਹੜੀ ਐਰੀਟਰੀਆ ਇੱਕ ਕੰਟਰੀ ਹੈ ਅਫਰੀਕਾ ਦੇ ਵਿੱਚ, ਉਹਦੇ ਵਿੱਚ ਕਹਿੰਦੇ ਕਿ ਸਿਸਟਮ ਇੰਨਾ ਡਿਸਫੰਕਸ਼ਨਲ ਹੈਗਾ ਕਿ ਜਿਹੜੇ ਈਵਨ ਕ੍ਰਿਮੀਨਲ ਰਿਕਾਰਡ ਹੈਗੇ ਆ ਉਹ ਵੀ ਯੂਐਸ ਸਰਕਾਰ ਨੂੰ ਜਿਹੜੇ ਅਵੇਲੇਬਲ ਨਹੀਂ ਹੁੰਦੇ। ਮਤਲਬ ਕੋਈ ਵੀ ਬੰਦਾ ਜਿਹੜਾ ਆ ਸਕਦਾ ਕਿ ਸਰਕਾਰ ਖੁਦ ਹੀ ਨਹੀਂ ਮੇਨਟੇਨ ਕਰ ਪਾਉਂਦੀ। ਤੁਹਾਨੂੰ ਪਤਾ ਹੁਣ ਹਰੇਕ ਸਰਕਾਰ ਦੀ ਆਪਣੀ ਆਪਣੀ ਪਾਵਰ, ਆਪਣੀ ਆਪਣੀ ਰੀਚ ਜਿਹੜੀ ਹੁੰਦੀ ਆ। ਕਈ ਏਰੀਆ ਜਿਹੜੇ ਇਦਾਂ ਦੇ ਵੀ ਕਈ ਕੰਟਰੀਆਂ 'ਚ ਹੁੰਦੇ ਆ, ਉਹ ਸਰਕਾਰ ਦੇ ਥੱਲੇ ਆਉਂਦੇ ਨਹੀਂ। ਉਹ ਸਰਕਾਰ ਹਰੇਕ ਏਰੀਆ ਤੇ ਕਾਬੂ ਨਹੀਂ ਕਰ ਸਕਦੀ, ਤੇ ਉੱਥੇ ਜੇ ਕਿਸੇ ਨੇ ਕ੍ਰਾਈਮ ਕਮਿਟ ਕੀਤੇ ਆ, ਉਹ ਇਨਫੋਰਮੇਸ਼ਨ ਸਰਕਾਰ ਜਿਹੜੀ ਉਹਨਾਂ ਦੀ ਰੱਖਦੀ ਨਹੀਂ ਸੇਵ ਕਰਕੇ। ਤੇ ਉਹ ਕਹਿੰਦੇ ਆ ਕਿ ਇੱਕ ਆਇਡੈਂਟੀਟੀ ਮੈਨੇਜਮੈਂਟ ਦਾ ਸਾਨੂੰ ਚੱਕਰ ਹੈ। ਇੱਕ ਹੈਗਾ ਕਿ ਪੂਅਰ ਇਨਫੋਰਮੇਸ਼ਨ ਸ਼ੇਅਰਿੰਗ, ਕਿ ਅਮਰੀਕਾ ਦੇ ਨਾਲ ਇਨਫੋਰਮੇਸ਼ਨ ਹੀ ਨਹੀਂ ਪੂਰੀ ਸਹੀ ਤਰੀਕੇ ਨਾਲ ਸ਼ੇਅਰ ਕਰਦੇ ਆ ਕਿ ਇਹ ਬੰਦਾ ਕੌਣ ਆ। ਇਹਦੇ ਵਿੱਚ ਕ੍ਰਿਮੀਨਲ ਹਿਸਟਰੀ ਹੋ ਗਈ ਉਹਨਾਂ ਦੀ, ਟੈਰਰਿਸਟ ਐਫੀਲੀਏਸ਼ਨ ਹੋ ਗਿਆ, ਜਾਂ ਜਿਹੜਾ ਪਾਸਪੋਰਟ ਵਗੈਰਾ ਚੋਰੀ ਜਾਂ ਕਿਸੇ ਹੋਰ ਦੇ ਨਾਮ ਤੇ ਆਇਡੈਂਟੀਟੀ ਜਿਹੜਾ ਥੈਫਟ ਜਿਹੜਾ ਹੁੰਦਾ, ਜਾਂ ਉਹਨਾਂ ਦੇ ਪੁਲਿਸ ਵਾਲੇ ਜਿਹੜੇ ਰਿਕਾਰਡ ਆ ਉਹ ਕਈ ਵਾਰੀ ਦੱਬ ਦਿੱਤੇ ਜਾਂਦੇ ਆ, ਸਾਡੇ ਨਾਲ ਪ੍ਰੋਪਰ ਸ਼ੇਅਰ ਨਹੀਂ ਹੁੰਦੇ। ਤੇ ਜਦੋਂ ਅਮਰੀਕਾ ਵੈਰੀਫਾਈ ਕਰਨ ਦੀ ਕੋਸ਼ਿਸ਼ ਕਰਦਾ ਤੇ ਉਹ ਉਹਨਾਂ ਨਾਲ ਸ਼ੇਅਰ ਨਹੀਂ ਕਰਦੇ ਜਾਂ ਡਿਲੇ ਕਰ ਦਿੰਦੇ ਆ। ਕਿਊਬਾ ਦੀ ਉਹਨਾਂ ਨੇ ਐਗਜ਼ਾਮਪਲ ਦਿੱਤੀ ਕਿ ਕਿਊਬਾ ਦੇ ਵਿੱਚ ਇੱਕ ਇਦਾਂ ਦੀ ਕੰਟਰੀ ਆਉਂਦੀ ਆ। ਇਰਾਨ ਇਦਾਂ ਦੀ ਕੰਟਰੀ ਹੈਗੀ ਜਿਹੜੀ ਇਹਨਾਂ ਨਾਲ ਕੋਆਪਰੇਟ ਨਹੀਂ ਕਰਦੀ। ਸੋਮਾਲੀਆ, ਸੁਡਾਨ, ਲੀਬੀਆ ਦੇ ਵਿੱਚ ਉਹ ਕੰਟਰੀ ਜਿਹੜੇ ਆਉਂਦੇ ਆ ਕਿ ਉਹ ਕਹਿੰਦੇ ਇਹਨਾਂ ਤੇ ਆਪਾਂ ਰਿਲਾਈ ਨਹੀਂ ਕਰ ਸਕਦੇ, ਕਿਉਂਕਿ ਜਦੋਂ ਆਪਾਂ ਇਹਨਾਂ ਨੂੰ ਪੁੱਛਦੇ ਆ ਤੇ ਸਾਨੂੰ ਜਵਾਬ ਹੀ ਨਹੀਂ ਦਿੰਦੇ, ਜਾਂ ਜਾਣ ਕੇ ਜਿਹੜਾ ਡਿਲੇ ਕਰ ਦਿੰਦੇ ਆ ਪ੍ਰੋਸੈਸ। ਠੀਕ ਆ। ਤੀਜੀ ਚੀਜ਼ ਉਹ ਕਹਿੰਦੇ ਆਪਾਂ ਦੇਖਣੀ ਹੈ ਕਿ ਜਿਹੜੇ ਵੀਜ਼ਾ ਓਵਰਸਟੇ ਜਿਹੜਾ ਹਾਈ ਰੇਟ ਜਿਹੜਾ ਕਿੱਥੇ ਹੈਗਾ। ਇਹ ਕੰਮ ਇਹਨਾਂ ਦਾ ਕਰਨਾ ਸੌਖਾ ਹੈ, ਤਾਂ ਸਿੱਧੇ ਡੇਟਾਬੇਸ ਤੋਂ ਪਤਾ ਲੱਗ ਜਾਂਦਾ। ਇਹ ਕਹਿੰਦਾ ਕਿ ਜਦੋਂ ਲੋਕੀ ਓਵਰਸਟੇ ਜ਼ਿਆਦਾ ਕਰਦੇ ਆ ਤੇ ਸਾਡੇ ਸਿਸਟਮ ਤੇ ਜਿਹੜਾ ਸਟ੍ਰੇਨ ਜਿਹੜਾ ਉਹ ਪੈਂਦਾ। ਇਹ ਚੀਜ਼ਾਂ ਉਹ ਕਹਿੰਦੇ ਟਰੈਕ ਕਰਨੀਆਂ ਬਹੁਤ ਡਿਫਿਕਲਟ ਆ। ਜਿੱਦਾਂ ਚੈਡ ਇੱਕ ਕੰਟਰੀ ਆ, ਉੱਥੇ 50% ਲੋਕੀ ਜਿਹੜੇ ਟੂਰਿਸਟ ਵੀਜ਼ੇ ਤੋਂ ਆਏ ਕਦੀ ਵਾਪਸ ਨਹੀਂ ਮੁੜੇ, ਤੇ ਸਟੂਡੈਂਟ 55% ਤੋਂ ਜ਼ਿਆਦਾ ਜਿਹੜੇ ਕਦੀ ਲੋਕੀ ਵਾਪਸ ਨਹੀਂ ਮੁੜੇ। ਇਕੁਆਟੋਰੀਅਲ ਗਿਨੀਆ ਜਿਹੜੀ ਕੰਟਰੀ ਆ, ਉੱਥੋਂ 70% ਜਿਹੜੇ ਸਟੂਡੈਂਟ ਸੀਗੇ ਕਦੀ ਵਾਪਸ ਨਹੀਂ ਮੁੜੇ। ਬੁਰਕੀਨਾ ਤੇ ਅਫਗਾਨਿਸਤਾਨ ਜਿਹੜੇ ਕੰਟਰੀ ਉਹ ਕਹਿੰਦੇ ਇੱਥੋਂ ਦੇ ਲੋਕੀ ਜਿਹੜੇ ਵਾਪਸ ਨਹੀਂ ਮੁੜੇ। ਏਸ਼ੀਆ ਦੇ ਵਿੱਚ ਵੀ ਕੰਟਰੀ ਜਿਹੜੇ ਆ ਜਾਂਦੇ ਨੇ, ਇੰਡੀਆ ਵੀ ਉਹਦੇ ਵਿੱਚ ਆਂਦਾ ਹੈਗਾ, ਪਰ ਇਹਨਾਂ ਨੇ ਅਜੇ ਲਿਸਟ ਤੇ ਨਹੀਂ ਪਾਇਆ ਹੈਗਾ। ਆਬਵੀਅਸਲੀ ਇਹਨਾਂ ਕੋਲ ਇਹ ਇੱਕ ਕ੍ਰਾਈਟੇਰੀਆ ਉਹਨਾਂ ਦਾ ਹੈਗਾ ਕਿ ਟੂਰਿਸਟ ਵੀਜ਼ੇ ਤੇ ਬੰਦੇ ਜਿਹੜੇ ਵਾਪਸ ਨਹੀਂ ਮੁੜੇ, ਉਹਨਾਂ ਨੂੰ ਇਹ ਇੱਕ ਫੈਕਟਰ ਜਿਹੜਾ ਲੈ ਸਕਦੇ ਆ ਕਿ ਇਹਨਾਂ ਨੂੰ ਆਪਾਂ ਵੀਜ਼ੇ ਨਹੀਂ ਦੇਣੇ ਆ, ਇਹਨਾਂ ਦੀ ਵੈਟਿੰਗ ਹੋਰ ਜ਼ਿਆਦਾ ਆਪਾਂ ਜਿਹੜੀ ਕਰਨੀ ਆ, ਤੇ ਪ੍ਰੋਪਰ ਵਿਦਨ ਇਹ ਆਪਣੇ ਪਾਵਰਸ ਦੇ ਹੋਣਗੇ ਜੇ ਉਸ ਹਿਸਾਬ ਨਾਲ ਵੈਟਿੰਗ ਇਹ ਕਰਦੇ ਆ। ਫਿਰ ਇਹ ਕਹਿੰਦੇ ਆ ਚੌਥੀ ਚੀਜ਼ ਆਪਾਂ ਦੇਖਣੀ ਆ ਕਿ ਸਿਕਿਉਰਿਟੀ ਥ੍ਰੈਟ ਜਾਂ ਟੈਰਰਿਸਟ ਪ੍ਰੈਜ਼ੈਂਸ। ਕੰਟਰੀਆਂ ਦੇ ਵਿੱਚ ਕੋਈ ਇਦਾਂ ਦੀਆਂ ਸੰਸਥਾਵਾਂ ਤਾਂ ਨਹੀਂ ਹੈਗੀਆਂ ਜਿਹੜੀਆਂ ਕਿ ਸਟੇਟ ਸਪਾਂਸਰ ਹੈਗੀਆਂ ਟੈਰਰਿਜ਼ਮ ਦੇ, ਜਾਂ ਕੋਈ ਇਦਾਂ ਦੇ ਏਰੀਆ ਹੈਗੇ ਆ ਕੰਟਰੀ ਦੇ ਵਿੱਚ ਜਿਹਨਾਂ ਤੇ ਸਰਕਾਰ ਦਾ ਪੂਰਾ ਕੰਟਰੋਲ ਨਹੀਂ ਹੈਗਾ, ਤੇ ਉੱਥੇ ਰਿਬੈਲ ਗਰੁੱਪ ਕਹਿ ਲਓ ਤੁਸੀਂ ਜਾਂ ਐਕਸਟ੍ਰੀਮਿਸਟ ਗਰੁੱਪ ਜਿਹੜੇ ਹੈਗੇ ਆ ਉਹ ਆਪਣਾ ਜਿਹੜਾ ਕੰਟਰੋਲ ਕਰਦੇ ਆ। ਉਸ ਕੇਸ ਦੇ ਵਿੱਚ ਉਹ ਕਹਿੰਦੇ ਆ ਕਿ ਯੂਐਸ ਜਿਹੜਾ ਹੈਗਾ ਇੱਕ ਬੈਕਗਰਾਉਂਡ ਚੈੱਕ ਨਹੀਂ ਕਰ ਸਕਦਾ। ਤੇ ਈਰਾਨ ਇਹਦੇ ਵਿੱਚ ਆ ਜਾਂਦਾ, ਸੋਮਾਲੀਆ ਆ ਜਾਂਦਾ। ਜਿਹੜਾ ਈਰਾਨ ਆ ਉਹ ਕਹਿੰਦੇ ਸਟੇਟ ਸਪਾਂਸਰ ਆਫ ਟੈਰਰਿਜ਼ਮ ਹੈਗਾ, ਇਹਨਾਂ ਨੇ ਕੀਤਾ। ਸੋਮਾਲੀਆ ਇਹਨਾਂ ਨੂੰ ਕਹਿੰਦੇ, ਸੋਮਾਲੀਆ ਨੂੰ ਇਹ ਕਹਿੰਦੇ ਟੈਰਰਿਸਟਾਂ ਦਾ ਸੇਫ ਹੈਵਨ ਹੈਗਾ, ਉੱਥੇ ਉਹ ਕੁਝ ਕਰਦੇ ਨਹੀਂ। ਪਾਇਰੇਟ ਪੂਰੇਟ ਤੁਸੀਂ ਦੇਖੋ ਸਾਰੇ ਜਿਹੜਾ ਮਰਜ਼ੀ ਚੱਲ ਜਾਵੇ, ਉਹ ਕਹਿੰਦੇ ਕੁਝ ਕਹਿੰਦੇ ਨਹੀਂ। ਤੇ ਅਫਗਾਨਿਸਤਾਨ ਜਿਹੜਾ ਸੀਗਾ ਉਹ ਕਹਿੰਦੇ ਪਹਿਲਾਂ ਹੀ ਤਾਲਿਬਾਨ ਦੇ ਥੱਲੇ ਆਂਦਾ, ਤੇ ਉਹ ਵੀ ਇੱਕ ਡੈਜ਼ਿਗਨੇਟਿਡ ਗਲੋਬਲ ਟੈਰਰਿਸਟ ਗਰੁੱਪ ਹੈਗਾ। ਠੀਕ ਹੈ, ਆਲਰੇਡੀ ਮਤਲਬ ਇਹ ਕੰਟਰੀਆਂ 'ਚ ਉਹ ਕਹਿੰਦੇ ਆ ਕਿ ਜਿਹੜੀ ਇਸ ਸੰਸਥਾਵਾਂ ਦੀ ਰੀਚ ਜਿਹੜੀ ਹੈਗੀ ਆ। ਲੀਬੀਆ, ਯੈਮਨ, ਸੁਦਾਨ ਦੇ ਵਿੱਚ ਉਹ ਕਹਿੰਦੇ ਆਲਰੇਡੀ ਜਿਹੜਾ ਕਨਫਲਿਕਟ ਜਿਹੜਾ ਚੱਲਦਾ ਪਿਆ, ਐਕਸਟ੍ਰੀਮ ਐਲੀਮੈਂਟ ਉੱਥੇ ਆਲਰੇਡੀ ਹੈਗੇ ਆ। ਇਨਫਰਾਸਟ੍ਰਕਚਰ ਦਾ ਘਾਟਾ, ਸਟੇਬਿਲਿਟੀ ਨਹੀਂ ਹੈਗੀ। ਤੇ ਜਦੋਂ ਟੈਰਰਿਸਟ ਗਰੁੱਪ ਉਹ ਕਹਿੰਦੇ ਆ ਕਿ ਫ੍ਰੀਲੀ ਘੁੰਮਦੇ ਆ, ਰਿਕਰੂਟ ਕਰ ਸਕਦੇ ਆ, ਅਕ੍ਰੋਸ ਬਾਰਡਰ ਉਹ ਜਿਹੜੀਆਂ ਗਤੀਵਿਧੀਆਂ ਕਰ ਸਕਦੇ ਆ। ਤੁਸੀਂ ਦੇਖਿਆ ਹੀ ਆਪਣੇ ਮਿਨੀਸੋਟਾ ਦੇ ਵਿੱਚ ਹੁਣ ਦੇਖ ਲਓ ਕਿੱਡਾ ਵੱਡਾ ਟੈਕਸ ਵਾਲਾ ਜਿਹੜਾ ਟੈਕਸ ਫਰਾਡ ਦਾ ਮਿਲੀਅਨਸ ਆਫ ਡਾਲਰਸ ਦਾ ਜਿਹੜਾ ਸਕੈਂਡਲ ਹੋਇਆ, ਉਹ ਸੋਮਾਲੀਅਨ ਜਿਹੜੇ ਫੜੇ ਗਏ ਜੀ ਹਜ਼ਾਰਾਂ ਦੀ ਤਾਦਾਦ ਦੇ ਵਿੱਚ। ਤੇ ਪੰਜਵੀਂ ਚੀਜ਼ ਉਹ ਕਹਿੰਦੇ ਆ ਕਿ ਜਿਹੜੇ ਕੰਟਰੀ ਆਪਣੇ ਡਿਪੋਰਟੀ ਜਿਹੜੇ ਲੋਕਾਂ ਨੂੰ ਵਾਪਸ ਨਹੀਂ ਲੈਂਦੇ, ਮਨਾ ਕਰ ਦਿੰਦੇ। ਇਹਦੇ ਵਿੱਚ ਪਹਿਲਾਂ ਕਿਸੇ ਹੱਦ ਤੱਕ ਇੰਡੀਆ ਵੀ ਨਾ ਨੁੱਕਰ ਕਰਦਾ ਸੀਗਾ, ਪਰ ਹੁਣ ਨਹੀਂ ਕਰ ਰਹੇ ਉਹ। ਤੇ ਉਹ ਕਹਿੰਦੇ ਕਿ ਜਿਹੜੇ ਲੋਕੀ ਵਾਪਸ ਨਹੀਂ ਲੈ ਸਕਦੇ, ਜਦੋਂ ਆਪਾਂ ਇੱਥੋਂ ਦੀ ਰਿਮੂਵਲ ਆਰਡਰ ਲਾ ਦਿੰਦੇ ਆ, ਉਹ ਵੇਲੇ ਵੀ ਆਪਾਂ ਬਲੈਕ ਲਿਸਟ ਜਿਹੜੇ ਕਰਨੇ ਆ। ਕਿਉਂਕਿ ਉਹ ਕਹਿੰਦੇ ਜਦੋਂ ਆਪਾਂ ਸਾਰੀ ਤੁਹਾਡੀ ਸੁਣਵਾਈ ਕਰ ਲਈ, ਰਿਮੂਵਲ ਕਰਨਾ ਹੋਵੇ, ਆਪਾਂ ਕੋਈ ਕ੍ਰਿਮੀਨਲ ਇਸ਼ੂ ਕਰਕੇ ਜਾਂ ਬੰਦਾ ਆਪਣਾ ਕੇਸ ਹਾਰ ਗਿਆ, ਤੇ ਜਦੋਂ ਕੰਟਰੀ ਨੂੰ ਵਾਪਸ ਨਹੀਂ ਲੈਂਦਾ, ਉਹ ਬੰਦੇ ਨੂੰ ਅਮਰੀਕਾ ਨੂੰ ਰੱਖਣਾ ਪੈਂਦਾ, ਤੇ ਉਹ ਇੰਪੋਸੀਬਲ ਹੋ ਜਾਂਦਾ ਉਹਨੂੰ ਡਿਟੇਨ ਕਰਕੇ ਰੱਖਣਾ ਉਹ ਸਾਰੀਆਂ ਚੀਜ਼ਾਂ। ਇਹਦੇ ਵਿੱਚ ਬਰਮਾ, ਐਰੀਟਰੀਆ, ਸੋਮਾਲੀਆ, ਕਿਊਬਾ, ਲਾਓਸ, ਸੀਅਰਾ ਲਿਓਨ, ਵੈਨੇਜ਼ੁਏਲਾ ਤੇ ਈਰਾਨ, ਇਹ ਕਹਿੰਦੇ ਇਹ ਜਿਹੜੇ ਕੰਟਰੀ ਹੈਗੇ ਆ ਸਿੱਧੇ ਹੀ ਜਿਹੜੇ ਮਨਾ ਕਰ ਦਿੰਦੇ ਆ, ਲੋਕੀ ਵਾਪਸ ਨਹੀਂ ਲੈਂਦੇ, ਤੇ ਸਾਨੂੰ ਜਿਹੜੀ ਪ੍ਰੋਬਲਮ ਆਉਂਦੀ ਆ, ਇਹ ਜਿਹੜਾ ਰਿਸਕ ਕਹਿੰਦੇ ਆਪਾਂ ਜਿਹੜਾ ਲੈ ਨਹੀਂ ਸਕਦੇ। ਤੇ ਇਹਦੇ ਕਰਕੇ ਫਿਰ ਜਿਹੜਾ ਸੀਗਾ ਉਹ ਕਹਿੰਦੇ ਆਹ ਵਾਲੇ ਫੈਕਟਰ ਜਿਹੜੇ ਆਪਾਂ ਦੇਖਣੇ। ਸੋ ਕਾਫੀ ਜਿਹੜੇ ਮੁਲਕਾਂ ਦਾ ਇਸ ਦੇ ਵਿੱਚ ਜਿਹੜਾ ਨਾਮ ਆ, ਕਈ ਤਰ੍ਹਾਂ ਦੀ ਜਿਹੜੀ ਸਸਪੈਂਸ਼ਨ ਆ ਜਿਹੜੀ ਆ, ਜਦ ਤੁਸੀਂ ਦੱਸਿਆ ਵੀ ਉਹਨਾਂ ਤੇ ਜਿਹੜੀ ਉਹ ਲੱਗ ਰਹੀ ਹੈ, ਕਿਸੇ ਤੇ ਪਾਰਸ਼ਲ ਆ, ਕਿਸੇ ਤੇ ਪੂਰੀ ਸਖਤੀ ਦੇ ਨਾਲ ਜਿਹੜੀ ਉਹ ਚੱਲ ਰਹੀ ਹੈਗੀ ਆ। ਕੋਈ ਐਕਸੈਪਸ਼ਨ ਵੀ ਰੱਖੀ ਹੈ ਇਹਨਾਂ ਨੇ ਇਸ ਦੇ ਵਿੱਚ? ਜੀ ਬਿਲਕੁਲ।
ਸੋ ਪਹਿਲਾਂ ਤਾਂ ਜੀ ਇਹਨਾਂ ਦਾ ਸੀਗਾ ਕਿ ਇੱਕ ਇਹਨਾਂ ਦੀ ਐਗਜ਼ੀਕਟਿਵ ਆਰਡਰ ਆਇਆ ਸੀਗਾ 14,161 ਇਹ ਜਨਵਰੀ 20 ਨੂੰ ਇਹਨਾਂ ਨੇ ਇਸ਼ੂ ਕੀਤਾ ਸੀਗਾ, ਰਾਈਟ ਵੇ ਇਹਨੇ ਜਿਹੜਾ ਕਰਤਾ ਸੀਗਾ। ਇਸ ਆਰਡਰ ਥੱਲੇ ਇਹਨਾਂ ਨੇ ਜਿਹੜੀਆਂ ਸੰਸਥਾਵਾਂ ਸੀਗੀਆਂ ਇੱਥੇ ਦੀਆਂ, ਡਿਪਾਰਟਮੈਂਟ ਆਫ ਸਟੇਟ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਡਿਪਾਰਟਮੈਂਟ ਆਫ ਜਸਟਿਸ ਤੇ ਆਫਿਸ ਆਫ ਡਿਸਟ੍ਰਿਕਟ ਆਫ ਨੈਸ਼ਨਲ ਇੰਟੈਲੀਜੈਂਸ, ਇਹ ਜਿਹੜੇ ਆਫਿਸ ਸੀਗੇ ਉਹਨਾਂ ਨੂੰ ਇਹ ਪਹਿਲਾਂ ਹੀ ਕਹਿੰਦੇ ਸੀਗੇ ਕਿ ਤੁਸੀਂ ਆਪਣੀ ਇੱਕ ਰਿਪੋਰਟ ਜਿਹੜੀ ਤਿਆਰ ਕਰੋ, ਰਿਵਿਊ ਕਰੋ, ਕੰਟਰੀਆਂ ਦੀ ਲਿਸਟ ਬਣਾਓ, ਉਹਦੇ ਵਿੱਚ ਆਹੀ ਸਾਰੀ ਤੁਸੀਂ ਵੈਟ ਕਰਨ ਦੇਖਣਾ ਕਿ ਕਿਹੜੀ ਕੰਟਰੀ ਕਿੱਥੇ ਜਿਹੜੀ ਸਟੈਂਡ ਕਰਦੀ ਆ। ਇਹਨਾਂ ਨੇ ਫਿਰ ਆਪਣੀ ਅਪ੍ਰੈਲ 9 2025 ਨੂੰ ਰਿਪੋਰਟ ਜਿਹੜੀ ਤਿਆਰ ਕੀਤੀ ਸੀਗੀ, ਇਹਦੇ ਵਿੱਚ ਉਹਨਾਂ ਨੇ ਉਹੀ ਸਾਰੀ ਕੰਟਰੀ ਜਿਹੜੇ ਲਿਸਟ ਤਿਆਰ ਕੀਤੀ, ਜਿਹੜੇ ਹਰ ਇੱਕ ਇਨਫੋਰਮੇਸ਼ਨ ਜਿਹੜੀ ਆਪਣੀ ਦਿੱਤੀ ਕਿ ਕਿਹਦਾ ਪਾਸਪੋਰਟ ਦਾ ਸਿਸਟਮ ਨਹੀਂ ਹੈਗਾ, ਕਿੱਥੇ ਦੇ ਲੋਕ ਓਵਰਸਟੇ ਕਰ ਰਹੇ ਆ, ਕੌਣ ਡਿਪੋਰਟੀ ਜਿਹੜੇ ਉਹਨੂੰ ਐਕਸੈਪਟ ਨਹੀਂ ਕਰਦਾ, ਟੈਰਰਿਸਟ ਗਰੁੱਪ ਕਿੱਥੇ ਦੇ ਆ, ਹਨਾ, ਜਿਹੜੀਆਂ ਚੀਜ਼ਾਂ ਆਪਾਂ ਡਿਸਕਸ ਕਰਕੇ ਹਟੇ ਆ। ਤੇ ਇਹਦੇ ਵਿੱਚ ਉਹਨਾਂ ਨੇ 12 ਕੰਟਰੀ ਜਿਹੜੀ ਸੀਗੀ ਉਹਦੀ ਹੁਣ ਫੁੱਲ ਸਸਪੈਂਸ਼ਨ ਜਿਹੜੀ ਕੀਤੀ ਆ। ਉਹਦੇ ਵਿੱਚ ਆ ਜਾਂਦੇ ਅਫਗਾਨਿਸਤਾਨ, ਬਰਮਾ, ਚੈਡ, ਰਿਪਬਲਿਕ ਆਫ ਕਾਂਗੋ, ਇਕੁਆਟੋਰੀਅਲ ਗਿਨੀਆ, ਇਰੀਟਰੀਆ, ਹੇਟੀ, ਈਰਾਨ, ਲੀਬੀਆ, ਸੋਮਾਲੀਆ, ਸੁਡਾਨ ਤੇ ਯੈਮਨ। ਇਹ ਕੰਟਰੀਆਂ ਦੀ ਜਿਹੜੀ ਫੁੱਲ ਜਿਹੜੀ ਉਹਨਾਂ ਨੇ ਕਹਿਤਾ ਜਿਹੜਾ ਸਸਪੈਂਸ਼ਨ ਹੈਗੀ ਇਸ ਵੇਲੇ। ਅੱਛਾ। ਪਾਰਸ਼ੀਅਲ ਸਸਪੈਂਸ਼ਨ ਹੈਗੀ ਆ ਬਰੂੰਡੀ, ਕਿਊਬਾ, ਲਾਓਸ, ਸਾਰਾ ਲਿਓਨੀ, ਟੋਗੋ, ਟਰਕਮੈਨਿਸਤਾਨ ਤੇ ਵੈਨੇਜ਼ੁਏਲਾ। ਇਹ 7 ਕੰਟਰੀਆਂ ਜਿਹੜੀਆਂ ਹੈਗੀਆਂ ਇਹਨਾਂ ਦੇ ਵਿੱਚ ਪਾਰਸ਼ਲ ਜਿਹੜੀ ਹੈਗੀ ਆ। ਸੋ ਪਾਰਸ਼ਲ ਦਾ ਕੀ ਮਤਲਬ, ਉਹ ਚ ਕਿਹੜੀ ਚੀਜ਼ ਅਲਾਉਡ ਕਿਹੜੀ ਨਹੀਂ? ਇਹਦਾ ਮਤਲਬ ਹੈਗਾ ਕਿ ਇਹਦੇ ਵਿੱਚ ਜਿਹੜਾ ਸੀਗਾ ਇਮੀਗ੍ਰੈਂਟ ਵੀਜ਼ਾ ਸਸਪੈਂਡ ਕਰਤੇ ਇਹਨਾਂ ਨੇ, ਟੂਰਿਸਟ ਵੀਜ਼ਾ, ਸਟੂਡੈਂਟ ਵੀਜ਼ਾ ਸਸਪੈਂਡ ਕਰਤੇ ਆ, ਸ਼ਾਰਟ ਟਰਮ ਵੀਜ਼ਾ ਜਿਹੜੇ ਹੈਗੇ ਆ ਉਹ ਸਸਪੈਂਡ ਕਰਤੇ ਆ। ਤੇ ਇਹਦੇ ਵਿੱਚ ਜਿਹੜਾ ਤੁਸੀਂ ਕਹਿੰਦੇ ਕਿ ਐਕਸੈਪਸ਼ਨ ਕੀ ਹੈਗੀਆਂ, ਜਿਹੜੇ ਗ੍ਰੀਨ ਕਾਰਡ ਵਾਲੇ ਹੈਗੇ ਆ ਉਹਨਾਂ ਨੂੰ ਨਹੀਂ ਕੋਈ ਰੋਕ ਟੋਕ ਹੈਗੀ, ਤੇ ਚਾਹਣ ਤਾਂ ਇਹ ਗ੍ਰੀਨ ਕਾਰਡ ਵਾਲਿਆਂ ਤੇ ਵੀ ਲਗਾ ਸਕਦੇ ਆ। ਠੀਕ ਆ, ਜੇ ਕਿਸੇ ਨੂੰ ਇਹਦੇ ਵਿੱਚ ਸ਼ੱਕ ਹੈ ਤਾਂ ਕੋਵਿਡ ਦੇ ਵਿੱਚ ਤੁਸੀਂ ਦੇਖੋਗੇ ਇੰਡੀਆ ਵੀ ਆਣ ਨਹੀਂ ਦਿੱਤੇ ਸੀ ਉਹਨਾਂ ਨੇ, ਹੈਲਥ ਗਰਾਊਂਡ ਕਰਕੇ। ਹਾਂਜੀ। ਔਰ ਟਾਈਟਲ 42 ਕਿੰਨਾ ਚਿਰ ਲੱਗਾ ਰਿਹਾ, ਉਦੋਂ ਮੈਕਸੀਕੋ ਤੋਂ ਨਹੀਂ ਜਦੋਂ ਆਉਣ ਦਿੱਤਾ ਜਾਂਦਾ, ਤੇ ਫਿਰ ਸਾਲ ਬਾਹਰ ਖੜਾ ਕੇ ਕਹਿੰਦੇ ਤੁਹਾਡੇ ਗ੍ਰੀਨ ਕਾਰਡ ਰਿਵੋਕ ਕਰ ਦੇਣੇ। ਠੀਕ ਹੈ, ਸੋ ਇਹ ਗ੍ਰੀਨ ਕਾਰਡ ਵਾਲਾ ਤੇ ਸਿਟੀਜ਼ਨ ਵਾਲਾ ਕਦੀ ਬਰਾਬਰ ਨਹੀਂ ਹੁੰਦਾ। ਤੇ ਟਰੂ ਹਾਂ, ਉਹ ਕਈ ਸੀਗੇ ਉਹ ਕਹਿੰਦੇ ਕਿ ਨਹੀਂ ਮੈਂ ਕਦੀ ਸਿਟੀਜ਼ਨਸ਼ਿਪ ਨਹੀਂ ਛੱਡਣੀ, ਮੈਨੂੰ ਆਪਣਾ ਦੇਸ਼ ਬੜਾ ਪਿਆਰਾ, ਮੈਂ ਗ੍ਰੀਨ ਕਾਰਡ ਹੀ ਰੱਖਣਾ। ਕਈ ਲੋਕੀ ਇਹਨਾਂ ਨੇ ਜਿਹੜੇ ਰੋਕੇ ਆ। ਸੋ ਇੱਕ ਮਤਲਬ ਪਹਿਲੀ ਵਾਰੀ ਜਿਹੜੀ ਇਹ ਸਰਕਾਰ ਸੀ ਉਹ ਚ ਫਰਕ ਪਤਾ ਲੱਗਿਆ ਕਿ ਯਾਰ ਏਦਾਂ ਵੀ ਗ੍ਰੀਨ ਕਾਰਡ ਵਾਲਿਆਂ ਨਾਲ ਹੋ ਜਾਂਦੀ ਹੈ ਨਾ। ਡੂਅਲ ਨੈਸ਼ਨਲ ਜਿਹੜਾ ਕੋਈ ਡੂਅਲ ਸਿਟੀਜ਼ਨਸ਼ਿਪ ਹੈਗੀ ਉਹਨਾਂ ਤੇ ਕੋਈ ਰੋਕ ਟੋਕ ਨਹੀਂ ਹੈਗੀ। ਜਿਹੜੇ ਡਿਪਲੋਮੈਟ ਵਾਲੇ ਵੀਜ਼ੇ ਹੈਗੇ ਆ, ਏ ਵੀਜ਼ਾ, ਜੀ ਵੀਜ਼ਾ, ਨੈਟੋ ਵੀਜ਼ਾ ਹੋਲਡਰ ਹੈਗੇ ਉਹਨਾਂ ਤੇ ਕੋਈ ਰੋਕ ਟੋਕ ਨਹੀਂ। ਜਿਹੜੇ ਐਥਲੀਟ ਆ ਰਹੇ ਆ ਪਾਰਟਿਸਿਪੇਟ ਕਰਨ ਸਪੋਰਟਿੰਗ ਇਵੈਂਟਸ ਦੇ ਵਿੱਚ ਉਹਨਾਂ ਤੇ ਰੋਕ ਟੋਕ ਨਹੀਂ। ਫੈਮਿਲੀ ਵੀਜ਼ਾ ਜਿਹੜੇ ਹੈਗੇ ਆ, ਇਮੀਡੀਏਟ ਫੈਮਿਲੀ ਵੀਜ਼ਾ, ਜਿਹੜੇ ਫੈਮਿਲੀ ਮੈਂਬਰ ਹੈਗੇ ਆ, ਇਮੀਡੀਏਟ ਰਿਲੇਟਿਵ ਕੈਟੇਗਰੀ, ਉਹਨਾਂ ਤੇ ਰੋਕ ਟੋਕ ਨਹੀਂ ਹੈਗੀ। ਪਰ ਉਹ ਕਹਿੰਦੇ ਆ ਕਿ ਹੁਣ ਆਪਣਾ DNA ਦਾ ਪ੍ਰੂਫ ਜਿਹੜਾ ਆਪਾਂ ਲਾਣਾ ਜਿਹੜਾ ਸ਼ੁਰੂ ਕਰ ਦੇਣਾ, ਐਡ ਕਰਨਾ। ਇਹ ਵੈਸੇ ਲੌਂਗ ਟਰਮ ਕਮਿੰਗ ਸੀਗਾ, ਕਿਉਂਕਿ ਆਪਾਂ ਆਪਣੇ ਕੰਟਰੀਆਂ 'ਚ ਵੀ ਦੇਖੀਏ ਤਾਂ ਕਈ ਵਾਰੀ ਲੋਕਾਂ ਨੇ ਜਵਾਕ ਅਡਾਪਟ ਕੀਤੇ ਹੁੰਦੇ ਆ ਤੇ ਉਹਨੂੰ ਐਜ਼ ਅ ਬਰਥ ਪੇਰੈਂਟ ਸ਼ੋ ਕੀਤਾ ਹੁੰਦਾ, ਰਾਈਟ ਵੇ ਅਪਨ ਬਰਥ, ਤੇ ਫਾਰਮਲ ਅਡਾਪਸ਼ਨ ਨਹੀਂ ਕੀਤੀ ਹੁੰਦੀ। ਤੇ ਜੇ ਹੁਣ DNA ਮੈਚ ਵਾਲੇ ਪਾਸੇ ਜਿਹੜੇ ਜਾਂਦੇ ਆ, ਇਹ ਕਾਫੀ ਜਿਹੜਾ ਸੀਗਾ ਲੋਕੀ ਜਿਹੜੇ ਆਹ ਵਾਲੇ ਕੇਸ ਜਿਹੜੇ ਖਰਾਬ ਹੋ ਸਕਦੇ ਆ। ਇੰਟਰਨੈਸ਼ਨਲ ਅਡਾਪਸ਼ਨ ਇਹਦੇ ਵਿੱਚ ਨਹੀਂ ਰੁਕਣੀਆਂ। ਇੱਕ SIV ਪ੍ਰੋਗਰਾਮ ਹੁੰਦਾ, ਅਫਗਾਨ ਸਪੈਸ਼ਲ ਇਮੀਗ੍ਰੈਂਟ ਵੀਜ਼ਾ, ਉਹ ਵਾਲਿਆਂ ਤੇ ਰੋਕ ਟੋਕ ਨਹੀਂ ਹੈਗੀ। ਜਾਂ ਫਿਰ ਜਿਹੜੇ SIV ਜਿਹੜੇ ਸੀਗੇ ਅਫਗਾਨ ਦੇ, ਉਹ US ਗਵਰਨਮੈਂਟ ਦੇ EMPLOYEE ਸੀਗੇ, ਇੰਟਰਪ੍ਰੀਟਰ, ਟਰਾਂਸਲੇਟਰ, ਆਰਮੀ ਵਾਲੇ, ਇਦਾਂ ਦੇ ਬੰਦੇ ਸੀਗੇ, ਉਹਨਾਂ ਤੇ ਰੋਕ ਟੋਕ ਨਹੀਂ ਲਾਣੀ ਇਹਨਾਂ ਨੇ। ਪਰ ਆਹ ਬੰਦਾ ਜਿਹਨੇ ਗੋਲੀकांड ਕੀਤਾ ਇਹ ਤਾਂ ਇਹੀ ਸੀਗਾ। ਹਾਂਜੀ ਸੀਗਾ, ਪਰ ਇਹਨੂੰ ਕਿਹੜਾ ਉਹਨਾਂ ਨੇ ਪੱਕਾ ਨਹੀਂ ਕੀਤਾ ਸੀ, ਹਾਰ ਨਹੀਂ ਦਿੱਤਾ ਸੀਗਾ। ਇਹ ਤਾਂ ਇਹਦੇ ਸਿਰ ਤੇ ਬਹਾਨਾ ਬਣਾਉਣਾ ਉਹਨਾਂ ਨੇ ਹੁਣ ਤਾਂ ਅੱਗੇ ਵਾਲਿਆਂ ਦੇ ਲਈ ਕਰਨਾ ਜੀ। ਨਹੀਂ ਆਪਾਂ ਉਹ ਤਾਂ ਹੁਣ ਸਾਨੂੰ ਪਤਾ ਹੀ ਆ ਕਿ ਰੋਕ ਟੋਕ ਹੁਣ ਉਹ ਤਾਂ ਹੁਣ ਮੈਂ ਤਾਂ ਜੇ 3-4 ਆਪਣੇ ਟਰੱਕ ਹਾਦਸੇ ਹੁੰਦੇ ਆ, ਉਹ ਤਾਂ ਅਮਰੀਕਨ ਬੰਦੇ ਵੀ ਕਰਦੇ ਆ, ਕਈ ਕਰਦੇ ਆ, ਪਰ ਤੁਸੀਂ ਉਹਦੇ ਕਰਕੇ ਸਾਰਿਆਂ ਨੂੰ ਟੰਗਦੇ ਆ। ਸੋ ਇਹ ਆ, ਪਰ ਗੱਲ ਇਹ ਆ ਵੀ ਉਹੀ ਜਿੱਦਾਂ ਤੁਸੀਂ ਦੱਸਦੇ ਵੀ ਬਹਾਨਾ ਬਣਾ ਕੇ ਫਿਰ ਇਮੀਗ੍ਰੇਸ਼ਨ ਤੇ ਸਖਤੀ ਦਾ ਕੰਮ ਜਿਹੜਾ ਉਹ ਚੱਲ ਰਿਹਾ ਇਸ ਟਾਈਮ। ਇਹ ਚ ਹੈ ਹੀ ਨਹੀਂ ਬਹਾਨਾ, ਉਹ ਕਈ ਵਾਰੀ ਚੀਜ਼ਾਂ ਹੁੰਦੀਆਂ ਵੀ ਨਹੀਂ, ਉਧਰ ਨੂੰ ਬਹਾਨੇ ਬਣਾਉਣ ਨੂੰ ਫਿਰਦੇ ਆ। ਉਹ ਤਾਂ ਮਾੜੀ ਜਿਹੀ ਨਿਊਜ਼ ਆਵੇ ਅੱਜ ਕੱਲ ਇਮੀਗ੍ਰੈਂਟ ਦੇ ਖਿਲਾਫ, ਉਹਨਾਂ ਨੇ ਤਾਂ ਉਹ ਤਾਂ ਪਹਿਲਾਂ ਹੀ ਰੈਡੀ ਬੈਠੇ ਆ। ਉਹ ਕਈ ਵਾਰੀ ਜਦੋਂ ਕਈ ਵਾਰੀ ਸੀਗਾ ਨਾ ਉਹ ਐਕਸੀਡੈਂਟ ਹੋਇਆ ਸੀਗਾ, ਉਹ ਮੈਂ ਥੱਲੇ ਜਾ ਕੇ ਕਮੈਂਟ ਪੜ੍ਹਨ ਦਿਆ, ਤੇ ਜਿਹੜੇ ਆਪਣੇ ਕਈ ਜਿਹੜੇ ਅਮਰੀਕਨ ਉਹਨਾਂ ਨੇ ਕਹਿੰਦੇ ਆਈ ਹੋਪ, ਕਹਿੰਦੇ ਕਿ ਇਮੀਗ੍ਰੈਂਟ ਨਾ ਹੁਣ, ਕਹਿੰਦੇ ਉਹ ਜਦੋਂ ਉਹ ਨਿਕਲਿਆ ਉਹ ਕਹਿੰਦੇ ਯਾਰ ਇਹਨੇ ਕਹਿੰਦੇ ਹੁਣ ਇਹਨੇ ਕਹਿੰਦੇ ਫੇਰ ਇਹਨੂੰ ਜਿਹੜਾ ਸੀਗਾ ਇਹਨੇ ਹਟਣਾ ਨਹੀਂ ਬੋਲਣੋਂ ਇਮੀਗ੍ਰੈਂਟਾਂ ਦੇ ਖਿਲਾਫ। ਸੋ ਬਿਲਕੁਲ ਬਹਾਨੇ ਵਾਲੀ ਜਿਹੜੀ ਗੱਲ ਸੀਗੀ ਅਫਗਾਨ ਵਾਲਾ। ਪਰ SIV ਜਿਹੜੇ ਗਵਰਨਮੈਂਟ ਦੇ EMPLOYEE ਆ, ਕਿਉਂਕਿ ਸਰਕਾਰ ਨੇ ਹੁਣ ਜਾ ਕੇ ਆਪਣੇ ਮਿਸ਼ਨ ਵੀ ਤਾਂ ਕਰਨੇ ਆ ਨਾ ਉੱਥੇ, ਤੇ ਉਹਦੇ ਕਰਕੇ ਇਹ ਜਿਹੜਾ ਸੀਗਾ ਲੋਕੀ ਉਹਨਾਂ ਨੂੰ ਵੀ ਲਾਈਫ ਦਾ ਥ੍ਰੈਟ ਉਹ ਲੈ ਕੇ ਤਾਂ ਇਹਨਾਂ ਨੂੰ ਆਉਣੇ ਪੈਂਦੇ। ਉਦਾਂ ਤੁਸੀਂ ਇਹਨਾਂ ਦੀ ਹਿਸਟਰੀ 'ਚ ਦੇਖੋ, ਕਈ ਜਿਹੜੇ ਮੁਲਕਾਂ ਦੇ ਸੀਗੇ ਜਿਹੜੇ ਗਵਰਨਮੈਂਟ ਨਾਲ ਕੋਲੈਬੋਰੇਟ ਕੀਤੇ ਸੀ, ਛੱਡ ਕੇ ਵੀ ਕਈ ਵਾਰੀ ਆਏ ਆ, ਤੇ ਕਈ ਵਾਰੀ ਉੱਥੇ ਬੰਦੇ ਮਰੇ ਵੀ ਆ ਜਦੋਂ ਬਾਅਦ 'ਚ ਦੂਜਾ ਜਿਹੜਾ। ਇਹ ਤਾਂ ਹੈ ਹੀ ਆ। ਹਾਂਜੀ, ਤੇ ਉਹ ਮੌਕੇ ਦਾ ਹਿਸਾਬ ਆ। ਤੇ ਜਿਹੜੇ ਰਿਲੀਜੀਅਸ ਤੇ ਐਥਨਿਕ ਮਿਨੋਰਿਟੀ ਹੈਗੇ ਇਰਾਨ ਦੇ, ਉਹਨਾਂ ਤੇ ਇਹ ਜਿਹੜਾ ਸੀਗਾ ਨਹੀਂ ਲੱਗਣਾ ਰੋਕ ਟੋਕ।
ਮਿਲ ਸਕਦੀ ਹੈ ਤੁਹਾਨੂੰ। ਹੂੰ, ਅਟਾਰਨੀ ਜਨਰਲ ਵੇਵਰ ਦੇ ਸਕਦਾ। ਫੋਰ ਐਗਜ਼ਾਮਪਲ ਜੇ ਡਿਪਾਰਟਮੈਂਟ ਆਫ ਜਸਟਿਸ ਨੂੰ ਲੱਗੇ ਕਿ ਕੋਈ ਬੰਦਾ ਉਹਨਾਂ ਦੇ ਹਿੱਤ ਦੀ ਗੱਲ ਕਰਦਾ, ਤੁਸੀਂ ਕਈ ਵਾਰੀ ਦੇਖੋਗੇ ਕਿ ਬੜੇ ਤਕੜੇ ਜਿਹੜੇ ਪੋਲੀਟੀਕਲ ਫਿਗਰ ਜਿਹੜੇ ਹੁੰਦੇ ਆ, ਠੀਕ ਹੈ, ਹੂੰ, ਉਹਨਾਂ ਮੁਲਕਾਂ ਦੇ ਵਿੱਚ, ਆਪਣੇ ਮੁਲਕਾਂ ਦੇ ਵਿੱਚ ਉਹਨਾਂ ਨੂੰ ਸਿੱਧੇ ਡਾਇਰੈਕਟ ਤੌਰ ਤੇ ਇਹ ਲੈ ਕੇ ਆਉਂਦੇ ਹਨਾ, ਹੂੰ, ਜਾਂ ਕਿ ਕੋਈ ਵਿਟਨੈਸ ਹੈਗਾ ਕ੍ਰਿਮੀਨਲ ਟ੍ਰਾਇਲ ਦਾ, ਤੇ ਜਾਂ ਫਿਰ ਸਟੇਟ ਜਿਹੜੇ ਹੈਗੇ ਆ ਉਹਨਾਂ ਨੂੰ ਲੱਗਦਾ ਕਿ ਇਹ ਬੰਦਾ ਯੂਐਸ ਦੇ ਨੈਸ਼ਨਲ ਇੰਟਰਸਟ ਦੇ ਵਿੱਚ ਹੈਗਾ। ਇਹ ਜਿਹੜੀ ਪ੍ਰੋਕਲੇਮੇਸ਼ਨ ਹੈਗੀ ਆ, ਅਸਾਈਲਮ ਸੀਕਰਾਂ ਨੂੰ ਅਪਲਾਈ ਨਹੀਂ ਹੁੰਦੀ। ਬੰਦਾ ਅਜੇ ਵੀ ਉਰੇ ਜਿਹੜਾ ਅਸਾਈਲਮ ਕਰ ਸਕਦਾ, ਠੀਕ ਹੈ, ਕੰਟਰੀਆਂ ਦੇ ਵਿੱਚੋਂ ਦੀ। ਰਿਫਿਊਜੀ ਜਿਹੜਾ ਸਿੱਧੇ ਡਾਇਰੈਕਟ ਆਉਂਦੇ ਉਹ ਵੀ ਕਰ ਸਕਦੇ ਆ, ਵਿਦਹੋਲਡਿੰਗ ਆਫ ਰਿਮੂਵਲ ਜਾਂ ਕੈਟ ਹੋਣਾ, ਤੇ ਇਹ ਜਿਹੜੀ ਚੀਜ਼ ਆ ਲਾਗੂ ਨਹੀਂ ਹੁੰਦੀ। ਠੀਕ ਹੈ ਜੀ। ਤੇ ਇਹ ਜੂਨ ਤੋਂ ਸ਼ੁਰੂ ਹੋਈ ਪਈ ਆ, ਰਾਈਟ? ਇਹ ਜੂਨ ਤੋਂ ਸਹੀ ਇਫੈਕਟਿਵ। ਤੇ ਜਿਹੜੇ ਲੋਕੀ ਹੁਣ ਇਹਨਾਂ ਨੇ ਬੈਨ ਜਿਹੜਾ ਲੱਗਿਆ ਸੀ ਕਿ ਜਿਹੜੇ ਯੂਐਸ ਤੋਂ ਬਾਹਰ ਹੈਗੇ ਆ, ਜਿਹਨਾਂ ਕੋਲ ਵੀਜ਼ਾ ਨਹੀਂ ਹੈਗਾ, ਉਹਨਾਂ ਤੇ ਸੀ ਜਿਹਨਾਂ ਕੋਲ ਵੀਜ਼ਾ ਹੈਗਾ ਉਹ ਆ ਜਾ ਸਕਦੇ ਸੀ ਕਿ ਨਵੇਂ ਵੀਜ਼ਾ ਇਸ਼ੂਐਂਸ ਦੀ। ਤੇ ਇਹਨਾਂ ਨੇ ਇਹਦੇ ਵਿੱਚ ਕਿਹਾ ਸੀਗਾ ਕਿ 180 ਦਿਨ ਬਾਅਦ, ਪਹਿਲਾਂ 90 ਦਿਨ ਬਾਅਦ ਰਿਵਿਊ ਕਰਨਾ, ਬਾਅਦ 180 ਦਿਨ ਬਾਅਦ ਰਿਵਿਊ ਕਰਨਾ, ਕਿ ਜਿਹੜਾ ਇਹ ਬੈਨ ਲਾਗੂ ਹੋਣਾ ਚਾਹੀਦਾ, ਕਿ ਰੋਕ ਟੋਕ ਹੋਣੀ ਚਾਹੀਦੀ ਹੈ, ਏਦਾਂ ਸੀਗਾ, ਠੀਕ ਆ। ਤੇ ਤੁਸੀਂ ਦੇਖ ਲਓ ਕਿ ਹੁਣ ਉਹੀ ਜੂਨ ਤੋਂ 180 ਦਿਨਾਂ ਦੇ ਅੰਦਰ ਅੰਦਰ ਹੀ ਆ ਜਿਹੜਾ ਹਾਦਸਾ ਹੋ ਗਿਆ ਜਿਹਦੀ ਆਪਾਂ ਗੱਲ ਕਰਦੇ ਹਾਂ, ਤੇ ਉਹ ਬਹਾਨਾ ਮਿਲ ਗਿਆ ਨਾ ਫਿਰ ਉਹਨਾਂ ਨੂੰ ਆਟੋਮੈਟਿਕਲੀ, ਤੇ ਉਹਦੇ ਬੇਸ ਤੇ ਉਹ ਜਿਹੜਾ ਸੀਗਾ ਇਹਨਾਂ ਨੇ ਜਿਹੜਾ ਇਹ ਲਾਤਾ। ਠੀਕ ਆ, ਠੀਕ ਆ। ਇਹ ਵੀ ਨਿਊਜ਼ ਆ ਰਹੀ ਹੈ ਵੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਅਨਾਉਂਸ ਕੀਤਾ ਵੀ ਪੌਜ਼ ਕਰ ਦੇਣੇ ਅਸੀਂ ਸਾਰੇ ਅਸਾਈਲਮ ਡਿਸੀਜਨ ਨੈਸ਼ਨਲ ਗਾਰਡਸਮੈਨ ਦੀ ਜਿਹੜੀ ਸ਼ੂਟਿੰਗ ਨੂੰ ਜਿਹੜਾ ਉਹ ਲੈ ਕੇ। ਸੋ ਇਹਦਾ ਮਤਲਬ ਆ ਵੀ ਸੋ ਇਹਦਾ ਕੀ ਮਤਲਬ ਆ ਵੀ ਜਿਨ੍ਹਾਂ ਦੇ ਕੇਸ ਚੱਲ ਰਹੇ ਆ ਜਾਂ ਜਿਨ੍ਹਾਂ ਦੀ ਸੁਣਵਾਈਆਂ ਹੋ ਹਟੀਆਂ ਆ ਜਾਂ ਫੈਸਲੇ ਆਉਣ ਵਾਲੇ ਆ, ਸੋ ਉਹਨਾਂ ਨੂੰ ਫਿਰ ਵੇਟ ਕਰਨੀ ਪਊਗੀ। ਹੁਣ ਪਤਾ ਨਹੀਂ ਲੱਗੂਗਾ ਵੀ ਕੀ ਜਿਹੜਾ ਅੱਗੇ ਹੋਣਾ ਹੈ। ਇਹਨਾਂ ਨੇ ਜੀ ਨਵੰਬਰ 21 2025 ਨੂੰ ਜਿਹੜਾ ਯੂਐਸਐਸ ਜਿਹੜਾ ਡਾਇਰੈਕਟਰ ਸੀਗਾ, ਉਹਨੇ ਇੱਕ ਮੈਮੋ ਇਸ਼ੂ ਕੀਤਾ ਸੀਗਾ। ਉਹਦਾ ਜਿਹੜਾ ਇਹ ਰੌਲਾ ਹੈਗਾ, ਉਹਦੇ ਵਿੱਚ ਕਾਫੀ ਮੈਂ ਦੇਖ ਰਿਹਾ ਟਿਕਟੌਕ ਤੇ ਵੀ ਕਾਫੀ ਵੀਡੀਓ ਕਿ ਅਸਾਈਲਮ ਬੰਦ ਕਰਦੇ ਨੇ, ਏਦਾਂ ਕਰਦੇ ਨੇ, ਏਦਾਂ ਦਾ ਕੁਝ ਨਹੀਂ ਹੈਗਾ। ਜਿਹੜਾ ਮੈਮੋ ਐਕਚੁਅਲੀ ਇਸ਼ੂ ਸੀਗਾ, ਜਿਹੜਾ ਉਹ ਮੈਮੋ ਦੇ ਵਿੱਚ ਗੱਲ ਕਰਦੇ ਆ ਕਿ ਜਿਹੜੇ ਰਿਫਿਊਜੀ ਤੇ ਅਸਾਈਲਮ ਜਿਹੜੇ ਉਰੇ ਕੇਸ ਹੁੰਦੇ ਉਹਨਾਂ 'ਚ ਫਰਕ ਹੁੰਦਾ। ਜਿਹੜੇ ਰਿਫਿਊਜੀ ਡਾਇਰੈਕਟਲੀ ਜਿਹੜੇ ਆਉਂਦੇ ਆ, ਜਨਵਰੀ 21 2021 ਤੋਂ ਲੈ ਕੇ ਫਰਵਰੀ 20 2025 ਤੱਕ ਜਿਹੜੇ ਵੀ ਬੰਦੇ ਆਏ ਆ, ਇਹਦੇ ਵਿੱਚ 2 ਲੱਖ ਕੇਸ ਉਹ ਕਹਿੰਦੇ ਆਉਂਦੇ ਆ, ਠੀਕ ਆ। ਇਹਦੇ ਵਿੱਚ ਉਹ ਆਪਣੇ ਵਾਲੇ ਨਹੀਂ, ਜਿਹੜੇ ਬਾਰਡਰ ਟੱਪ ਕੇ ਜਿਹੜੇ ਲੋਕ ਆਏ ਉਹ ਨਹੀਂ ਇਹਦੇ ਵਿੱਚ ਆਉਂਦੇ। ਮੇਰੀ ਅੰਡਰਸਟੈਂਡਿੰਗ ਇਹ ਹੈ ਇਹਨੂੰ ਪੜ੍ਹ ਕੇ। ਉਹ ਕਹਿੰਦੇ ਆ ਕਿ ਜਿਹੜੇ ਯੂਐਸਸੀਆਈਐਸ ਹੈਗਾ, ਉਹਨਾਂ ਦੀ ਗ੍ਰੀਨ ਕਾਰਡ ਦੀ ਐਪਲੀਕੇਸ਼ਨ ਜਿਹੜੀ, ਜਾਂ ਜਿਹੜੇ ਡੈਰੀਵੇਟਿਵ ਉਹਨਾਂ ਦੇ ਸੀਗੇ, ਜਾਂ ਫੋਲੋ ਟੂ ਜਾਂ ਜਿਹੜੇ ਫੈਮਿਲੀ ਬਾਅਦ ਚ ਆਣੀ ਸੀ, ਉਹਨਾਂ ਨੂੰ ਨਹੀਂ ਉਹਨਾਂ ਨੇ ਗ੍ਰੀਨ ਕਾਰਡ ਜਿਹੜੇ ਦੇਣੇ ਆ, ਜਾਂ ਜਿਹੜੇ ਵੀਜ਼ੇ ਵਗੈਰਾ ਇਸ਼ੂ ਕਰਨੇ ਆ। ਇਹਦੇ ਵਿੱਚ ਜਿਹੜੇ ਅਸਾਈਲਮ ਵਾਲੇ ਸੀਗੇ, ਉਹ ਸਾਰਿਆਂ ਨੂੰ ਪਤਾ ਹੀ ਆ, ਪੰਜਾਬੀਆਂ ਦੇ ਜਿਹੜੇ ਕੇਸ ਆ ਅਸਾਈਲਮ, ਉਹ ਲੋਕਾਂ ਦੇ ਗ੍ਰੀਨ ਕਾਰਡ ਜਿਹੜੇ ਸੀਗੇ ਆ ਰਹੇ ਸੀਗੇ। ਕਈਆਂ ਨੂੰ ਜ਼ਰੂਰ 3 ਸਾਲ ਦੀ ਜਿਹੜੀ ਵੇਟ ਜਿਹੜੀ ਕਰਨੀ ਪਈ ਆ, ਪਰ ਜ਼ਿਆਦਾਤਰ ਜਿਹੜੇ ਸੀਗੇ ਇਹ ਕੇਸ ਜਿਹੜੇ ਸੀਗੇ ਉਹ ਆ ਰਹੇ ਸੀਗੇ। ਤੇ ਰਿਫਿਊਜੀਆਂ ਦੇ ਇਹਨਾਂ ਨੇ ਜਿਹੜੀ ਰੋਕ ਟੋਕ ਜਿਹੜੀ ਲਾਈ ਸੀਗੀ, ਇਹ ਜਿਹੜਾ ਇੱਕ ਕਾਫੀ ਤੁਸੀਂ ਕਹੋਗੇ ਇੱਕ ਲਾਰਜ ਸਕੇਲ ਐਫਰਟ ਹੀ ਹੈਗਾ ਅਮਰੀਕੀ ਸਰਕਾਰ ਦਾ, ਕਿ ਆਲਰੇਡੀ ਸਰਕਾਰ ਨੇ, ਬਾਈਡਨ ਸਰਕਾਰ ਨੇ ਭਾਵੇਂ ਉਹਨਾਂ ਨੂੰ ਵੈਟ ਕਰਕੇ ਲੈ ਕੇ ਆਏ ਆ, ਜਿਹੜੀ ਟਰੰਪ ਸਰਕਾਰ ਆ ਉਹ ਕਹਿੰਦੀ ਆਪਾਂ ਜਿਹੜੀ ਮੰਨਦੇ ਨਹੀਂ ਇਹਨੂੰ, ਤੇ ਆਪਾਂ ਉਹੀ ਰਿਫਿਊਜੀ ਜਿਹੜੇ ਲੈ ਕੇ ਆਣੇ ਆ ਜਿਹੜੇ ਅਸਿਮੀਲੇਟ ਕਰ ਸਕਦੇ ਆ। ਇਹ ਮੈਮੋ ਦਾ ਮੇਨ ਜਿਹੜਾ ਮਕਸਦ ਸੀਗਾ। ਸੇਮ ਥਿੰਗ ਇਹਦੇ ਵਿੱਚ ਵੀ ਉਹ ਕਹਿੰਦੇ ਕਿ 90 ਦਿਨ ਹੈਗੇ ਆ ਯੂਐਸਸੀਐਸ ਕੋ, ਕਿ ਉਹ ਲਿਸਟ ਬਣਾਵੇ ਕਿਹੜੇ ਕੇਸ ਪ੍ਰਾਇੋਰਟਾਈਜ਼ ਕਰਨੇ ਆ, ਕਿਹਨਾਂ ਦੀ ਇੰਟਰਵਿਊ ਦੁਬਾਰਾ ਲੈਣੀ ਆ। ਅੱਛਾ। ਤੇ ਇਹਦੇ ਵਿੱਚ ਇੱਕ ਆਫਿਸ ਆਫ ਪਾਲਿਸੀ ਐਂਡ ਸਟ੍ਰੈਟਜੀ ਹੁੰਦਾ, OP&S ਆਫਿਸ ਹੁੰਦਾ, ਉਹਨਾਂ ਤੋਂ ਗਾਈਡੈਂਸ ਜਿਹੜੀ ਲੈਣੀ ਆ। ਇਹਦੇ ਵਿੱਚ ਜਿਹੜਾ ਉਹ ਕਹਿੰਦੇ ਆ ਕਿ ਜਿਹੜੇ ਆ ਤੁਹਾਨੂੰ ਤਰੀਕਾਂ ਦੱਸੀਆਂ ਦੇ ਵਿੱਚ 2 ਲੱਖ ਕੇਸ ਉਹਨਾਂ ਨੇ ਆਲਰੇਡੀ ਆਇਡੈਂਟੀਫਾਈ ਕੀਤੇ ਆ, ਤੇ ਯੂਐਸਸੀਐਸ ਉਹਨੂੰ ਜਿਹੜਾ ਰਿਵਿਊ ਕਰੂਗੀ, ਜਿਹੜੇ ਵੀ ਰਿਫਿਊਜੀ ਸਟੇਟਸ ਉਹਨਾਂ ਨੂੰ ਜਿਹੜੇ ਮਿਲੇ ਆ, ਕਿ ਲੀਗਲ ਕਿ ਉਹਨਾਂ ਦਾ ਸਹੀ ਡਿਸੀਜਨ ਸੀਗਾ ਕਿ ਬਾਈਡਨ ਸਰਕਾਰ ਨੇ ਗਲਤ ਜਿਹੜੇ ਫੈਸਲੇ ਜਿਹੜੇ ਦਿੱਤੇ ਆ। ਤੇ ਤੁਸੀਂ ਦੇਖੋ ਤਰੀਕ ਹੀ ਉਹਨਾਂ ਨੇ ਜਿਹੜੀ ਸੀਗੀ 2025 ਉਸ ਤੋਂ ਪਹਿਲਾਂ ਰੱਖੀ ਹੈ ਹਨਾ। ਤੇ ਇਹਦੇ ਵਿੱਚ ਉਹ ਦੇਖੋਗੇ ਕਿ ਇਨਐਡਮਿਸਿਬਿਲਿਟੀ ਤਾਂ ਨਹੀਂ, ਕੋਈ ਕ੍ਰਾਈਮ ਬਾਰ ਤਾਂ ਨਹੀਂ, ਜਾਂ ਕੋਈ ਇਦਾਂ ਦੀ ਚੀਜ਼ ਤਾਂ ਨਹੀਂ ਕਿ ਬੰਦੇ ਨੇ ਪ੍ਰੋਸੀਕਿਊਟਰ ਬਾਰ ਇੱਕ ਹੁੰਦੀ ਆ ਕਿ ਖੁਦ ਇਹਨੇ ਉੱਥੇ ਕਿਸੇ ਜੇਲ੍ਹ 'ਚ ਕੰਮ ਕੀਤਾ ਜਾਂ ਲੋਕਾਂ ਨੂੰ ਟਾਰਚਰ ਕੀਤਾ ਜਾਂ ਕਿਸੇ ਦੀ ਮਦਦ ਕੀਤੀ ਆ ਆਪਣੀ ਸਰਕਾਰ ਦੀ ਕਿਸੇ ਨੂੰ ਤੰਗ ਪਰੇਸ਼ਾਨ ਕਰਨ ਦੇ ਵਿੱਚ। ਇਹ ਜਿਹੜਾ ਸੀਗਾ ਮੈਮੋ ਇਹ ਕਹਿੰਦਾ ਹੈਗਾ ਕਿ ਟਰਮੀਨੇਟ ਕਰ ਦਿਓ ਰਿਫਿਊਜੀ ਗ੍ਰਾਂਟ ਜੇ ਤੁਹਾਨੂੰ ਲੱਗੇ ਕਿ ਬੰਦੇ ਨੂੰ ਮਿਲਣਾ ਨਹੀਂ ਚਾਹੀਦਾ ਸੀਗਾ। ਤੇ ਇਹਨਾਂ ਦੇ ਜਿਹੜੇ 485 ਗ੍ਰੀਨ ਕਾਰਡ ਜਿਹੜੇ ਹੁੰਦੇ ਆ ਇਹ ਹੋਲਡ ਤੇ ਹੈਗੇ ਆ। ਤੇ ਇਹ ਚੀਜ਼ ਨੂੰ ਜਿਹੜੇ ਲੋਕੀ ਆਪਣੇ ਕੇਸਾਂ ਨਾਲ ਕਾਫੀ ਜਿਹੜਾ ਕਨਫਿਊਜ਼ ਕਰ ਲੈਂਦੇ ਆ, ਠੀਕ ਆ। ਉਹ ਕਈ ਵਾਰੀ ਵਿਵਾਦ ਛਿੜ ਜਾਂਦਾ, ਕੋਈ ਕਹਿੰਦਾ ਨਹੀਂ ਇਹ ਸਿਰਫ 19 ਦੇਸ਼ਾਂ ਤੇ ਲਾਗੂ ਆ, ਕਈ ਕਹਿੰਦਾ ਨਹੀਂ ਸਾਰੇ ਅਸਾਈਲਮ ਕਰ ਦੇਣੇ ਆ। ਤੇ ਇਹ ਜਿਹੜੀ ਹੁਣ ਚੀਜ਼ ਸੀਗੀ ਇੱਕ 19 ਜਿਹੜੇ ਦੇਸ਼ ਤੁਹਾਨੂੰ ਦੱਸਿਆ, ਤੇ ਕਈਆਂ ਤੇ ਫੁੱਲ ਕਈਆਂ ਤੇ ਪਾਰਸ਼ਲ ਬੈਨ, ਉਹਦੇ ਵਿੱਚ ਤੁਹਾਨੂੰ ਐਕਸੈਪਸ਼ਨ ਦੱਸਦੀਆਂ। ਅਸਾਈਲਮ ਵਾਲੇ ਉਹਦੇ ਵਿੱਚ ਨਹੀਂ ਆਉਂਦੇ, ਜਿਹਨਾਂ ਦੇ ਅਸਾਈਲਮ ਮੂਰੇ ਲੱਗੇ ਆ ਉਹਨਾਂ ਦੇ ਕੇਸ ਚੱਲਣੇ ਆ। ਗ੍ਰੀਨ ਕਾਰਡ ਅਸਾਈਲਮ ਵਾਲਿਆਂ ਦੇ ਸਸਪੈਂਡ ਕਰ ਦੇਣੇ, ਏਦਾਂ ਦੀ ਡਾਇਰੈਕਟਲੀ ਕੋਈ ਅਜੇ ਚੀਜ਼ ਔਨ ਟੇਬਲ ਨਹੀਂ ਹੈਗੀ, ਕਿਉਂਕਿ ਲੋਕਾਂ ਦੇ ਗ੍ਰੀਨ ਕਾਰਡ ਜਿਹੜੇ ਆ ਰਹੇ ਸੀਗੇ, ਰੌਲਾ ਉਹਦਾ ਕਾਫੀ ਆ।
ਹੂੰ, ਹੂੰ, ਜਿਹੜੀ ਤੁਸੀਂ ਖਬਰ ਦੀ ਗੱਲ ਕਰਦੇ ਆ ABC ਨਿਊਜ਼ ਵਾਲੀ ਕਿ ਟਰੰਪ ਨੇ ਅਨਾਉਂਸ ਕੀਤਾ ਹੈਗਾ, ਹੂੰ, ਹੂੰ, ਦੇਖੋ ਜੀ ਉਹ ਅਨਾਉਂਸ ਤਾਂ ਜੋ ਮਰਜ਼ੀ ਕਰ ਦੇਵੇ ਬੈਠਾ-ਬੈਠਾ, ਠੀਕ ਆ। ਜੀ। ਉਹ ਤਾਂ ਬੈਠਾ-ਬੈਠਾ ਅਨਾਉਂਸ ਤਾਂ ਇਹ ਵੀ ਕਰਦਾ ਸੀਗਾ ਕਿ ਮੈਂ ਕੰਧ ਬਣਾ ਦੇਣੀ, ਮੈਕਸੀਕੋ ਨੂੰ ਬਿੱਲ ਦੇਣਾ ਪੈਣਾ, ਪਰ ਮੈਕਸੀਕੋ ਨੇ ਦਿੱਤਾ ਤਾਂ ਨਹੀਂ ਬਿੱਲ ਅਜੇ ਤੱਕ ਕੋਈ। ਇਹਦੇ ਵਿੱਚ ਨਾਲ USCIS ਦੇ ਜਿਹੜੇ ਡਾਇਰੈਕਟਰ ਜੋਸਫ ਐਡਲੋ ਆ ਉਹਨਾਂ ਨੇ ਵੀ ਨਾਲ ਹੀ ਕਿਹਾ ਜੇ ਖਬਰ ਦੇ ਵਿੱਚ ਆ ਵੀ ਆਲ ਅਸਾਈਲਮ ਡਿਸੀਜਨਸ ਆਰ ਬੀਇੰਗ ਹਾਲਟਡ until we can ensure that every alien is vetted and screened to maximum degree possible. ਸੋ ਇਹਦੇ ਵਿੱਚ ਹੁਣ ਉਹ ਥਰਡ ਵਰਲਡ ਕੰਟਰੀਆਂ ਵਾਲੀਆਂ ਜਿਹੜੀ ਇਹਨਾਂ ਨੇ ਇੱਕ ਪਹਿਲੋਂ ਬਿਆਨ ਆਇਆ ਸੀ ਉਹਨੂੰ ਲੈ ਕੇ ਆ ਜਾਂ ਸਾਰੇ ਹੀ ਆ। ਸੋ ਆਈ ਥਿੰਕ ਮਿਲਾ ਤਾਂ ਥੋੜੇ ਜਿਹੇ ਆਉਂਦੇ ਦਿਨਾਂ ਦੇ ਵਿੱਚ ਜ਼ਿਆਦਾ ਕਲੈਰਿਟੀ ਆਊਗੀ, ਪਰ ਰਾਈਟ ਨਾਓ ਉੱਤੋਂ ਤਾਂ ਇਹੀ ਲੱਗ ਰਿਹਾ ਜਿੱਦਾਂ ਦਾ ਇਹ ਬਿਆਨ ਹੈ ਇਹਨਾਂ ਦਾ ਵੀ ਕਹਿੰਦੇ ਵੀ ਸਾਰੇ ਹੀ ਆਲ ਅਸਾਈਲਮ ਡਿਸੀਜਨਸ ਆਰ ਬੀਇੰਗ ਹਾਲਟਡ, ਜਿੱਦਾਂ ਇਹਨਾਂ ਨੇ ਕਿਹਾ ਇਹਦੇ ਵਿੱਚ ਕਿਹਾ ਹੋਣਾ। ਪਰ ਆਪਣੇ ਗੱਲ ਫਿਰ ਉਹੀ ਹੋ ਜਾਂਦੀ ਕਿ ਰਿਟ ਆਫ ਮੈਂਡੇਮਸ ਜਦੋਂ ਫਾਈਲ ਹੋ ਜਾਂਦੀ ਹੈ ਸਰਕਾਰ ਤੇ ਵੀ ਲਿਟੀਗੇਸ਼ਨ ਜਿਹੜੀ ਪੈਂਦੀ ਹੈ, ਓਵਰਆਲ ਸਾਰਾ ਸਿਸਟਮ ਜਿਹੜਾ ਸੀਗਾ ਜਾਮ ਨਹੀਂ ਕਰ ਸਕਦੇ ਹੈਗੇ ਉਹ। ਜਿਹੜੀ ਹੁਣ ਪ੍ਰੋਕਲੇਮੇਸ਼ਨ ਵਗੈਰਾ ਸੀਗੀ ਉਹਦੇ ਤਹਿਤ ਜਿੱਦਾਂ ਹੁਣ ਤੁਹਾਨੂੰ ਸਾਰਿਆਂ ਨੂੰ ਤਾਂ ਕਰਕੇ ਤੁਹਾਨੂੰ ਡਿਟੇਲ ਦੇ ਵਿੱਚ ਜਾਣਕਾਰੀ ਦੇ ਦਿੱਤੀ ਆਪਣੇ ਸ਼ੋਅ ਦੇ ਉੱਤੇ ਕਿ ਕਿਹੜੇ ਫੈਕਟਰ ਉਹ ਜਿਹੜੇ ਕਰਦੇ ਸੀਗੇ। ਜੇ ਉਹਦੇ ਵਿੱਚ ਵਾਕਈ ਇਹ ਇੰਡੀਆ ਨੂੰ ਐਜ਼ ਅ ਲਿਸਟ ਪਾਊਗੇ ਕਿ ਇੰਡੀਆ ਨੂੰ ਇਸ ਕਰਕੇ ਆਪਾਂ ਹੋਲਡ ਕਰਨਾ ਕਿ ਲੋਕੀ ਵੀਜ਼ਾ ਬੜੇ ਓਵਰਸਟੇ ਕਰਦੇ ਆ, ਫਿਰ ਲੋਕੀ ਉਹ ਚੀਜ਼ ਤੇ ਕੇਸ ਕਰੂਗੇ ਕਿ ਭਾਈ ਵੀਜ਼ਾ ਜਿਹੜੇ ਓਵਰਸਟੇ ਕਰਦੇ ਆ ਉਹਦੇ ਨਾਲ ਸਾਡਾ ਅਸਾਈਲਮ ਵਾਲਿਆਂ ਦਾ ਕੀ ਲੈਣਾ ਦੇਣਾ, ਰਾਈਟ। ਸੋ ਉਹਦੇ ਵਿੱਚ ਰਿਟਾਂ ਵਗੈਰਾ ਫਾਈਲ ਜਿਹੜੀਆਂ ਹੋ ਜਾਂਦੀਆਂ ਤੇ ਉਹ ਥੋੜੀ ਜਿਹੀ ਕਹਿ ਲਓ ਤੁਸੀਂ ਕਿ ਸਾਰੀ ਖਬਰ ਨੂੰ ਜਿੱਦਾਂ ਮਿਕਸ ਕਰਕੇ ਕਿ ਨਹੀਂ ਇਹਨਾਂ ਨੇ ਅਸਾਈਲਮ ਵਾਲੇ ਗ੍ਰੀਨ ਕਾਰਡ ਨਹੀਂ ਦੇਣੇ, ਏਦਾਂ ਦੀ ਕੋਈ ਚੀਜ਼ ਨਹੀਂ ਹੈਗੀ। ਹੁਣ ਤੱਕ ਜਿਹੜੇ ਸੀਗੇ ਗ੍ਰੀਨ ਕਾਰਡ ਉਹ ਆ ਰਹੇ ਸੀਗੇ, ਠੀਕ ਆ। ਤੇ ਕਈ ਜਿਹੜੇ ਸੀਗੇ ਆਪਣੇ 6-6 7-7 ਮਹੀਨਿਆਂ ਦੇ ਵਿੱਚ ਵੀ ਆ ਰਹੇ ਸੀਗੇ ਫਾਈਲ ਕੀਤੇ ਤੋਂ। ਕਈ ਕੇਸ ਜਿਹੜੇ ਸੀਗੇ 3-3 ਸਾਲ ਤੋਂ ਪੈਂਡਿੰਗ ਸੀਗੇ। ਉਹਦਾ ਹੁਣ ਲੌਜਿਕ ਨਹੀਂ ਪਤਾ ਕਿ ਕੀ ਉਹਨਾਂ ਦੇ ਬੈਕਗ੍ਰਾਉਂਡ ਚੈੱਕ 'ਚ ਉਹਨਾਂ ਨੂੰ ਕੋਈ ਪ੍ਰੋਬਲਮ ਆ ਕਿ ਵੈਸੇ ਹੀ ਸਲੋ ਹੋ ਜਿਹੜੇ ਹੋ ਗਏ ਆ। ਤੇ ਬਾਕੀ ਜਿਹਨਾਂ ਦੇ ਕੇਸ ਪਾਸ ਹੋਏ ਆ ਤੁਸੀਂ ਆਪਣੇ ਜ਼ਰੂਰ ਜੀ ਆਪਣਾ ਆਪਣਾ ਗ੍ਰੀਨ ਕਾਰਡ ਅਪਲਾਈ ਕਰੋ ਤੁਸੀਂ। ਤੇ ਵੈਸੇ ਵੀ ਰეკਮੈਂਡੇਸ਼ਨ ਸਾਰਿਆਂ ਨੂੰ ਇਹੀ ਹੈ ਕਿ ਬਾਹਰ ਬੂਰ ਟਰੈਵਲ ਕਰਨ ਦਾ ਜਿਹੜਾ ਸੀਗਾ ਰੋਕ ਟੋਕ ਲਾਓ ਇਸ ਵੇਲੇ ਸਾਰੇ ਜਾਣੇ, ਠੀਕ ਆ। ਜਿਹੜੇ ਵੀ ਗ੍ਰੀਨ ਕਾਰਡ ਹੋਲਡਰ ਆ ਭਾਵੇਂ ਫੈਮਿਲੀ ਬੇਸ ਤੇ ਆਏ ਭਾਵੇਂ ਕਿੱਦਾਂ, ਕਿਉਂਕਿ ਕੋਈ ਵੀ ਬਹਾਨਾ ਕੁਝ ਗਲਤ ਸੀਗਾ, ਠੀਕ ਆ। ਸਪੈਸ਼ਲੀ ਜਿਹਨਾਂ ਨੇ ਪੈਰਾਲੀਗਲ ਵਗੈਰਾ ਤੋਂ ਕੇਸ ਫਾਈਲ ਕਰਾਏ ਹੁੰਦੇ ਆ, ਕੋਈ ਨਾ ਕੋਈ ਗਲਤੀ ਹੁੰਦੀ ਹੈ ਉਹਦੇ ਵਿੱਚ ਤੇ ਉਹ ਪ੍ਰੋਬਲਮਸ ਜਿਹੜੀਆਂ ਤੁਹਾਨੂੰ ਆ ਸਕਦੀਆਂ। ਤੇ ਬੜਾ ਆਰਾਮ ਨਾਲ ਤੁਸੀਂ ਫਾਈਲ ਕਰੋ ਜੀ, ਕੋਈ ਇਦਾਂ ਦਾ ਚੱਕਰ ਨਹੀਂ ਹੈਗਾ ਕਿ ਗ੍ਰੀਨ ਕਾਰਡ ਦੇਣੇ ਨਹੀਂ ਇਹਨਾਂ ਨੇ ਅਸਾਈਲਮ ਵਾਲਿਆਂ ਨੂੰ। ਜੀ ਜੀ ਬਿਲਕੁਲ। ਬਾਕੀ ਜਿੱਦਾਂ ਹੈ ਅਟਰਨੀ ਟਰਕੀਆਣਾ ਜੀ, ਸਮੇਂ ਦੇ ਨਾਲ ਪਤਾ ਲੱਗੂਗਾ। ਕਈਆਂ ਨੇ ਜਿੱਦਾਂ ਤੁਸੀਂ ਕਿਹਾ ਵੀ ਕੇਸ ਹੋਣਗੇ ਅਦਾਲਤਾਂ ਦੇ ਵਿੱਚ ਵੀ ਕਈ ਤਰੀਕੇ ਦੀਆਂ ਗੱਲਾਂ ਹੋਣਗੀਆਂ। ਇਸ ਟਾਈਮ ਮਾਹੌਲ ਬਹੁਤ ਜਿਹੜਾ ਉਹ ਤੱਤਾ ਬਣਿਆ ਪਿਆ ਆ। ਸੋ ਸੁਣਨ ਨੂੰ ਕਈ ਕੁਛ ਜਿਹੜਾ ਉਹ ਮਿਲ ਰਿਹਾ। ਬਾਕੀ ਸਲਾਹ ਜਿੱਦਾਂ ਤੁਸੀਂ ਕਿਹਾ ਵੀ ਅਜਾ ਟਰਮੇ ਦੇ ਨਾਲ ਦੇਖੋ, ਵੇਟ ਐਂਡ ਵਾਚ ਪਾਲਿਸੀ ਜਿਹੜੀ ਉਹ ਸਾਰਿਆਂ ਨੂੰ ਰੱਖਣੀ ਚਾਹੀਦੀ ਆ ਵੀ ਕੀ ਚੱਲ ਰਿਹਾ। ਇਕੱਲਾ ਇਹੀ ਨਹੀਂ ਟਰਕੀਆਣਾ ਜੀ, ਮੈਂ ਬਹੁਤ ਸਾਰੇ ਅਜਿਹੇ ਲੋਕਾਂ ਨੂੰ ਵੀ ਜਾਣਦਾ ਉਹ ਕਹਿੰਦੇ ਵੀ ਹੁਣ ਅਸੀਂ ਜਾਣਾ ਹੀ ਨਹੀਂ ਭਾਈ 3-4 ਸਾਲ ਕਿਸੇ ਪਾਸੇ। ਲੈਟਸ ਸੀ ਵੀ ਕੀ ਬਣਦਾ, ਕੀ ਮਾਹੌਲ ਜਿੱਦਾਂ ਦਾ ਹੋਊਗਾ। ਕਹਿੰਦੇ ਵੀ ਹਾਲ ਦੀ ਘੜੀ ਅਸੀਂ ਟਰੈਵਲ ਨਹੀਂ ਕਰ ਰਹੇ। ਕਈ ਜਿਹੜੇ ਅਸਾਈਲਮ ਬੇਸ ਦੇ ਉੱਤੇ ਪੱਕੇ ਹੋ ਗਏ, ਸਿਟੀਜ਼ਨ ਵੀ ਹੋ ਗਏ, ਉਹ ਵੀ ਕਈ ਇਦਾਂ ਜਿਹੜੇ ਉਹ ਕਹਿ ਰਹੇ। ਮੈਂ ਕੋਈ ਡਰਾ ਨਹੀਂ ਰਿਹਾ, ਮੈਂ ਲੋਕਾਂ ਦੀ ਗੱਲ ਤੁਹਾਨੂੰ ਦੱਸ ਰਿਹਾ ਵੀ ਉਹ ਉਹਨਾਂ ਨੇ ਆਪ ਜਿਹੜੇ ਆਪਣੇ ਮੂੰਹੋਂ ਇਹ ਗੱਲਾਂ ਜਿਹੜੀਆਂ ਉਹ ਕਹਿੰਦੇ ਆ ਵੀ ਅਸੀਂ ਵੇਟ ਕਰਾਂਗੇ ਹੁਣ 2-3 ਸਾਲ, ਜਿੰਨੀ ਦੇਰ ਤੱਕ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਕੋਈ ਕਲੈਰਿਟੀ ਆ ਹੋਰ ਪਤਾ ਨਹੀਂ ਲੱਗਦੀ ਹੈਗੀ। ਤੇ ਅਟਾਰਨੀ ਟਰਕੀਆਣਾ ਜੀ, ਬੌਂਡ ਦੇ ਕੇਸਾਂ ਦੇ ਵਿੱਚ ਕੀ ਅਪਡੇਟ ਜਿਹੜੀ ਉਹ ਚੱਲ ਰਹੀ ਆ? ਆਈਸ ਬੰਦੇ ਵੀ ਚੱਕ ਰਹੀ ਆ, ਬੰਦੇ ਉਹ ਫੜ ਵੀ ਹੋ ਰਹੇ ਆ, ਬੌਂਡ ਵੀ ਮਿਲ ਰਹੇ ਆ ਕਿ ਨਹੀਂ ਮਿਲ ਰਹੇ? ਕੀ ਲੇਟੈਸਟ ਹੈ ਇਸ ਦੇ ਉੱਤੇ? ਸੋ ਕੱਲ ਜਿਹੜਾ ਫਰਾਈਡੇ ਸੀਗਾ ਨਵੰਬਰ 28 2025 ਨੂੰ ਬੰਦੇ ਨੂੰ ਬੌਂਡ ਮਿਲਿਆ, ਠੀਕ ਹੈ। ਤੁਸੀਂ ਦੇਖ ਲਓ ਕਿ ਬਲੈਕ ਫਰਾਈਡੇ ਵਾਲੇ ਦਿਨ ਤੇ ਉਹਨੂੰ ਰਿਕੁਐਸਟ ਕੀਤੀ ਫੈਮਿਲੀ ਨੂੰ ਕਿ ਜਦੋਂ ਜੇ ਬਾਹਰ ਆਂਦਾ ਤਾਂ ਜੇ ਵੀਡੀਓ ਲਈ ਐਗਰੀ ਕਰਦੇ ਆ ਤੇ ਤੁਹਾਡੇ ਮੂਹਰੇ ਫਿਰ ਪੇਸ਼ ਕਰਾਂਗੇ, ਠੀਕ ਹੈ। ਇੱਕ ਕਮਿਊਨਿਟੀ ਨੂੰ ਕਾਫੀ ਜਿਹੜਾ ਹੌਸਲਾ ਵੀ ਮਿਲਦਾ ਤੇ ਪਤਾ ਵੀ ਲੱਗਦਾ ਕਿ ਕੀ ਚੱਲਦਾ। ਤੇ ਕਈ ਵਾਰੀ ਲੋਕਾਂ ਨੂੰ ਮੈਂ ਕਹਿੰਦਾ ਹੁੰਦਾ ਕਿ ਕਈ ਖਬਰ ਪੜ੍ਹਨ ਵਾਲਿਆਂ 'ਚ ਹੁੰਦੇ ਆ, ਕਈ ਜਿਹੜਾ ਕੰਮ ਕਰਨ ਵਾਲਿਆਂ 'ਚ ਹੁੰਦੇ ਆ, ਠੀਕ ਹੈ। ਬਾਕੀ ਤੁਸੀਂ ਆਪ ਹਿਸਾਬ ਕਿਤਾਬ ਲਾ ਲਓ ਕਿੱਦਾਂ ਤੁਹਾਡੇ ਮੂਹਰੇ ਆ ਜਾਣਾ। ਸੋ ਉਹ ਬੜੀ ਹੁਣ ਨਾ ਖਬਰ ਜੀ ਕਿ ਨਵੰਬਰ 25 ਨੂੰ ਕੇਸ ਜਿਹੜਾ ਪਾਸ ਕਰਤਾ, ਕਲਾਸ ਸਰਟੀਫਿਕੇਸ਼ਨ ਹੋ ਗਈ। ਐਕਚੁਅਲੀ ਜਿਹੜਾ ਸੀਗਾ ਸਾਰਾ ਜਿਹੜਾ ਨੀਂਹ ਪੱਥਰ ਰੱਖਿਆ ਗਿਆ ਸੀਗਾ ਨਵੰਬਰ 20 2025 ਨੂੰ ਜਿਹੜੀ ਜਜਮੈਂਟ ਆਈ ਸੀਗੀ ਉਹਦੇ ਵਿੱਚ ਸੀਗਾ। ਅੱਛਾ। ਤੇ ਰੋਕ ਟੋਕ ਜਿਹੜੀ ਲੱਗ ਗਈ ਸੀਗੀ ਉਹਦੇ ਵਿੱਚ ਉਹਨਾਂ ਨੇ ਜਿਹੜੀ ਸਰਕਾਰ ਸੀਗੀ ਉਹ ਕੀ ਕਹਿੰਦੀ ਸੀਗੀ, ਲੌਂਗ ਸਟੋਰੀ ਸ਼ਾਰਟ, ਕਿ ਜਿਹੜੇ 235 ਥੱਲੇ ਆਪਾਂ ਲੋਕੀ ਫੜੇ ਆ ਜਿਹੜੇ ਐਪਲੀਕੈਂਟ ਫॉर ਐਡਮਿਸ਼ਨ ਹੈਗੇ ਆ, ਉਹਨਾਂ ਨੂੰ ਜੱਜ ਜਿਹੜਾ ਬੌਂਡ ਨਹੀਂ ਦੇ ਸਕਦਾ। ਤੇ ਉਹਨਾਂ ਨੇ ਜਿਹੜਾ ਮਾਹੌਲ ਏਦਾਂ ਦਾ ਆਈਸ ਵਾਲਿਆਂ ਨੇ ਬਣਾਤਾ ਸੀਗਾ ਕਿ ਉਹ ਹਰੇਕ ਬੰਦੇ ਨੂੰ ਕਹਿੰਦੇ ਸੀਗੇ ਕਿ ਤੁਸੀਂ 235 ਥੱਲੇ ਡਿਟੇਨ ਹੋਏ ਆ ਤੇ ਤੁਹਾਨੂੰ ਜਿਹੜਾ ਜੱਜ ਬੌਂਡ ਨਹੀਂ ਦੇ ਸਕਦਾ।
ਤੇ ਪਿਛਲੇ ਕੁਝ ਮਹੀਨਿਆਂ ਤੋਂ ਕੀ ਸੀਗਾ ਕਿ ਲੋਕਾਂ ਨੂੰ ਬੌਂਡ ਜਿਹੜੇ ਮਿਲਣੇ ਬੰਦ ਹੋ ਗਏ। ਜੱਜ ਕਹਿੰਦੇ ਸਾਡੇ ਕੋਲ ਪਾਵਰ ਨਹੀਂ ਹੈਗੀ। ਇਹਦੇ ਵਿੱਚ ਕਈ ਲੋਕੀ ਜਿਹੜੇ ਸੀਗੇ ਉਹ ਵਾਪਸ ਵੀ ਚਲ ਗਏ, ਉਹਨਾਂ ਨੇ ਵਲੰਟਰੀ ਡਿਪਾਰਚਰ ਲੈ ਲਈ ਆ। ਕਈ ਲੋਕੀ ਜਿਹੜੇ ਟਿਕੇ ਰਹੇ ਆ, ਠੀਕ ਆ, ਤੇ ਕਾਫੀ ਲੋਕਾਂ ਨੂੰ ਜਿਹੜਾ ਤੁਸੀਂ ਕਹਿ ਲਓ ਕਿ ਕਈ ਮਹੀਨੇ ਜਿਹੜਾ ਨੁਕਸਾਨ ਉਹ ਜਿਹੜਾ ਹੋਇਆ। ਇੱਕ ਕੇਸ ਸੀਗਾ ਮੈਟਰ ਆਫ ਯੂਜਾਰੇ ਹਟਾਰਡੋ। ਇਹ ਜਿਹੜਾ ਸੀਗਾ BIA ਨੇ 2025 ਚ ਫੈਸਲਾ ਕੀਤਾ ਸੀਗਾ। ਇਹਦੇ ਵਿੱਚ ਜਿਹੜਾ ਸੀਗਾ ਕੇਸ ਦੇ ਵਿੱਚ ਇਹੀ ਬੇਸਿਕਲੀ ਫੈਸਲਾ ਹੋਇਆ ਸੀਗਾ ਕਿ ਬੌਂਡ ਉਹਨਾਂ ਨੂੰ ਨਹੀਂ ਮਿਲ ਸਕਦਾ ਜਿਹੜੇ ਬਾਰਡਰ ਟੱਪ ਕੇ ਜਿਹੜੇ ਆਉਂਦੇ ਆ। ਠੀਕ ਆ। ਇਹਦੇ ਬਾਰੇ ਆਪਾਂ ਡਿਸਕਸ ਵੀ ਕੀਤਾ ਸੀਗਾ ਇਸ ਕੇਸ ਬਾਰੇ। ਇਹ ਸਾਰੇ ਕੇਸ ਐਕਚੁਅਲੀ ਤੁਹਾਡੇ ਨਾਲ ਕੇਸ ਬਾਏ ਕੇਸ ਆਪਾਂ ਸਾਰੇ ਡਿਸਕਸ ਕੀਤੇ ਹੋਏ ਆ। ਫਿਰ ਕੀ ਸੀਗਾ ਕਿ ਇਸ ਕੇਸ ਤੋਂ ਬਾਅਦ ਜਦੋਂ ਉਹਨਾਂ ਨੇ ਇਦਾਂ ਕੀਤਾ ਤੇ ਜਿਹੜਾ ਨਾਰਥ ਵੈਸਟ ਇਮੀਗ੍ਰੈਂਟ ਰਾਈਟਸ ਪ੍ਰੋਜੈਕਟ ਸੈਂਟਰ ਜਿਹੜਾ ਹੈਗਾ NWIR, ਇਹਨਾਂ ਨੇ ਲਾਅਸੂਟ ਫਾਈਲ ਕਰਤਾ ਸੀਗਾ ਆਈਸ ਦੇ ਖਿਲਾਫ। ਇਹਨਾਂ ਨੇ ਆਰਗਿਊ ਕੀਤਾ ਕਿ ਇਹ ਇਲੀਗਲ ਡਿਟੈਂਸ਼ਨ ਜਿਹੜੀਆਂ ਹੋ ਰਹੀਆਂ। ਇਹ ਜਦੋਂ ਸੀਗਾ ਉਦੋਂ ਸਾਡੀ ਸਾਰਿਆਂ ਨੂੰ ਇਹ ਸੀ ਕਿ ਬੌਂਡ ਭਾਵੇਂ ਨਹੀਂ ਮਿਲਦੇ ਆ ਪਰ ਤੁਸੀਂ ਫਾਈਟ ਕਰਨੀ ਆ, ਤੁਸੀਂ ਲੋਕਾਂ ਨੂੰ ਜਿੱਦਾਂ ਸਟੈਪ ਬਾਏ ਸਟੈਪ ਕਰਕੇ ਜਾਣਾ। ਤੁਹਾਨੂੰ ਕਈ ਵਾਰੀ ਦੱਸਿਆ ਕਿ ਜਿਹੜੇ ਇਹ ਸੰਸਥਾਵਾਂ ਜਿਹੜੀਆਂ ਹੁੰਦੀਆਂ ਕਈ ਟੌਪ ਦੇ ਜਿਹੜੇ ਕੰਟਰੀ ਦੇ ਵਿੱਚ ਜਿਹੜੇ ਵਕੀਲ ਹੈਗੇ ਆ ਜਿਹੜੇ ਇਹਨਾਂ ਨੂੰ ਚੈਲੰਜ ਜਿਹੜੇ ਕਰਦੇ ਆ, ਜਿਹਨਾਂ ਨੂੰ ਸਲੂਟ ਆ, ਜਿਹਨਾਂ ਨੂੰ ਜਿਹੜਾ ਇਹ ਸਿਹਰਾ ਜਿਹੜਾ ਵੱਜਦਾ, ਠੀਕ ਆ। ਸੋ ਇਹਦੇ ਵਿੱਚ ਕੀ ਸੀਗਾ ਕਿ ਇਹ ਜਿਹੜਾ ਯੂਜਾਰੇ ਹਟਾਰਡੋ ਵਾਲਾ ਜਿਹੜਾ ਕੇਸ ਸੀਗਾ ਉਹਦੇ ਵਿੱਚ ਜੱਜ ਐਗਰੀ ਕਰ ਗਿਆ ਕਿ ਉਹ ਬੌਂਡ ਹੀਅਰਿੰਗ ਦੇ ਨਹੀਂ ਸਕਦਾ। ਤੇ ਇਹਦੇ ਤਹਿਤ ਇਹ ਜਿਹੜੀ ਤੁਸੀਂ ਕਹ ਲਓਗੇ ਇੱਕ ਜਿਹੜੀ ਸਰਕਾਰ ਦੀ ਸਕੀਮ ਹੀ ਸੀਗੀ ਕਿ ਸਾਰਿਆਂ ਨੂੰ 235 ਥੱਲੇ ਜਿਹੜਾ ਸੁੱਟੋ, ਠੀਕ ਆ। BIA ਤਾਂ ਹੁਣ ਜਿੱਦਾਂ ਸਰਕਾਰ ਕਹਿੰਦੀ ਉਹਦੇ ਨਾਲ ਐਗਰੀ ਜਿਹੜਾ ਕਰਦੇ ਆ, ਮੈਮੋ ਦੇ ਹਿਸਾਬ ਨਾਲ ਚੱਲਦੇ ਆ। ਇਹ ਜਿਹੜੀਆਂ ਡੈਫੀਨੇਸ਼ਨ ਐਕਚੁਅਲੀ ਹਮੇਸ਼ਾ ਤੋਂ ਹਿਸਟੋਰੀਕਲੀ ਅਨਕਲੀਅਰ ਲਈ ਆ, ਠੀਕ ਆ। ਕਈਆਂ ਨੂੰ ਉਹ ਜਿੱਦਾਂ ਕਹਿੰਦੇ ਆ, ਇਹਦੇ ਵਿੱਚ ਲੋਕਾਂ ਨੂੰ ਕਨਫਿਊਜ਼ਨ ਵੀ ਕਾਫੀ ਹੁੰਦੀ ਹੈ। ਕਈਆਂ ਨੂੰ ਉਹ ਕਹਿੰਦੇ ਕਿ ਇਹ ਬੰਦਾ ਅਰਾਈਵਿੰਗ ਏਲੀਅਨ ਆ। ਅਰਾਈਵਿੰਗ ਹੁਣ ਇਹ ਡੈਫੀਨੇਸ਼ਨਾਂ ਜਿਹੜੀਆਂ ਚੇਂਜ ਕਰਦੇ ਰਹਿੰਦੇ ਆ ਕਿ ਐਪਲੀਕੈਂਟ ਫॉर ਐਡਮਿਸ਼ਨ ਕੌਣ ਆ, ਅਰਾਈਵਿੰਗ ਏਲੀਅਨ ਕੌਣ ਹੈਗਾ। ਇਹ ਸਾਰਾ ਜਿਹੜਾ ਸੀਗਾ ਇਹ ਸ਼ਬਦਾਂ ਦਾ ਜਿਹੜਾ ਹੇਰ-ਫੇਰ ਸੀਗਾ, ਕਿਹੜੀ ਕਲਾਸੀਫਿਕੇਸ਼ਨ ਥੱਲੇ ਆਪਾਂ ਜਿਹੜੇ ਕਰਦੇ ਆ। ਇਨ ਜਨਰਲ ਜੇ ਆਪਾਂ ਦੇਖੀਏ ਤਾਂ ਕਾਨੂੰਨ ਜੇ ਮੋਟੇ ਤੌਰ ਤੇ ਸਿੰਪਲ ਅੱਖਰਾਂ ਦੇ ਵਿੱਚ ਅਰਾਈਵਿੰਗ ਏਲੀਅਨ ਜਿਹੜਾ ਉਹ ਵਾਲਾ ਬੰਦਾ ਹੁੰਦਾ ਜਿਹੜਾ US ਦੇ ਵਿੱਚ ਪੋਰਟ ਆਫ ਐਂਟਰੀ ਤੋਂ ਆਉਣ ਦੀ ਕੋਸ਼ਿਸ਼ ਕਰਦਾ ਤੇ ਜਾਂ ਫਿਰ ਉਹ ਸਮੁੰਦਰੋਂ ਫੜ ਲਿਆ ਸਰਕਾਰ ਨੇ ਪਹਿਲਾਂ ਹੀ ਅਮਰੀਕਾ ਆਉਣ ਤੋਂ ਪਹਿਲਾਂ ਤੇ ਉਹਨੂੰ US ਉਹ ਲੈ ਕੇ ਆਇਆ ਖੁਦ, ਉਹਨੂੰ ਕਹਿੰਦੇ ਆ ਅਰਾਈਵਿੰਗ ਏਲੀਅਨ। ਪੋਰਟ ਆਫ ਐਂਟਰੀ ਉਹ ਕਹਿੰਦੇ 에ਅਰਪੋਰਟ ਨੂੰ ਵੀ ਮੰਨਿਆ ਜਾ ਸਕਦਾ, ਬਾਰਡਰ ਕ੍ਰਾਸਿੰਗ ਨੂੰ ਵੀ ਮੰਨਿਆ ਜਾ ਸਕਦਾ। ਜਿਹੜਾ ਅਰਾਈਵਿੰਗ ਏਲੀਅਨ ਹੁੰਦਾ ਉਹ ਇਮੀਗ੍ਰੇਸ਼ਨ ਜੱਜ ਕੋਲੋਂ ਜਿਹੜਾ ਸੀਗਾ ਬੌਂਡ ਨਹੀਂ ਮੰਗ ਸਕਦਾ ਹੈਗਾ ਤੇ ਉਹਨੂੰ ਜਿਹੜਾ ਉਹ ਕਹਿੰਦੇ ਆ ਕਿ ਆਈਸ ਜਿਹੜੀ ਆਪ ਕਰ ਸਕਦੀ ਹੈ। ਇਹਦੇ ਕਰਕੇ ਕਾਫੀ ਸਾਰੇ ਹਜ਼ਾਰਾਂ 'ਚ ਜਿਹੜੇ ਲੋਕ ਸੀਗੇ ਜਿਹੜੇ ਉਹਨਾਂ ਨੇ ਆਪ ਹੀ ਐਪਰੀਹੈਂਡ ਪਹਿਲਾਂ ਕਰਤੇ ਬਾਰਡਰ ਕ੍ਰਾਸ ਕਰਨ ਤੋਂ ਪਹਿਲਾਂ, ਜਾਂ ਜਿਹੜੇ ਪੋਰਟ ਆਫ ਐਂਟਰੀ ਚੈੱਕ ਪੁਆਇੰਟ ਤੇ ਜਿਹੜੇ ਆਏ ਸੀਗੇ ਉਹਨਾਂ ਨੂੰ ਜਦੋਂ ਡਿਟੇਨ ਕਰਦੇ ਉਹਨੂੰ ਇਹ ਕਹਿੰਦੇ ਆ ਅਰਾਈਵਿੰਗ ਏਲੀਅਨ। ਅਰਾਈਵਿੰਗ ਏਲੀਅਨ ਦਾ ਇੰਨਾ ਵਿਵਾਦ ਨਹੀਂ ਸੀਗਾ। ਇੱਕ ਚੀਜ਼ ਸੀਗੀ ਐਪਲੀਕੈਂਟਸ ਫॉर ਐਡਮਿਸ਼ਨ। ਜਿਹੜੀ ਆਈ ਸੀਗੀ ਉਹਨਾਂ ਨੇ ਆਹ ਜਿਹੜੀ ਚੀਜ਼ ਹੈਗੀ ਕਿ ਐਪਲੀਕੈਂਟ ਫॉर ਐਡਮਿਸ਼ਨ, ਉਹ ਕੀ ਕਹਿੰਦੇ ਆ ਕਿ ਜਿਹੜਾ ਐਪਲੀਕੈਂਟ ਫॉर ਐਡਮਿਸ਼ਨ ਹੈਗਾ ਉਹ ਜਿਹੜਾ 235 ਧਾਰਾ ਥੱਲੇ ਜਿਹੜਾ ਆਉਂਦਾ ਉਹਨੂੰ ਆਪਾਂ ਜਿਹੜਾ ਸੀਗਾ ਬੌਂਡ ਜੱਜ ਨਹੀਂ ਦੇ ਸਕਦਾ, ਸਿਰਫ ਆਈਸ ਜਿਹੜੀ ਛੱਡ ਸਕਦੀ ਆ। ਸੋ ਬੇਸਿਕਲੀ ਉਹ ਕੀ ਕਰਦੇ ਸੀ ਕਿ ਜਿੱਦਾਂ ਆਪਣੇ ਪੰਜਾਬੀ ਬੰਦੇ ਆ, ਠੀਕ ਆ, ਜਿਹੜਾ ਬਾਰਡਰ ਤੋਂ ਆਇਆ ਬਾਅਦ ਚ ਫੜਿਆ ਗਿਆ ਉਹਨੂੰ ਕਹਿੰਦੇ ਐਪਲੀਕੈਂਟ ਫॉर ਐਡਮਿਸ਼ਨ ਆ। ਜਿਹੜਾ ਬੰਦਾ ਸੇਫ ਵੀ ਆ ਗਿਆ ਕੰਟਰੀ 'ਚ ਰਹਿ ਰਿਹਾ ਭਾਵੇਂ ਉਹਨੂੰ 2 ਸਾਲ ਹੋ ਗਏ 3 ਸਾਲ ਹੋ ਗਏ ਉਹਨੂੰ ਫੜ ਲਿਆ, ਉਹ ਕਹਿੰਦੇ ਇਹ ਵੀ ਐਪਲੀਕੈਂਟ ਫॉर ਐਡਮਿਸ਼ਨ ਆ। ਜਿਹੜੇ ਬੰਦੇ ਨੂੰ ਬੌਂਡ ਦੇ ਕੇ ਛੱਡਿਆ ਉਹ ਆਈਸ ਤੇ ਚੈੱਕ ਇਨ ਕਰਾਉਣ ਗਿਆ ਉਹਨੂੰ ਵੀ ਇਹ ਕਹਿੰਦੇ ਐਪਲੀਕੈਂਟ ਫॉर ਐਡਮਿਸ਼ਨ ਆ। ਜਿਹੜੇ ਬੰਦੇ ਨੂੰ ਆਲਰੇਡੀ ਬੌਂਡ ਮਿਲਿਆ ਹੋਇਆ ਸੀਗਾ, ਠੀਕ ਆ, ਉਹਨੂੰ ਛੱਡਿਆ ਹੋਇਆ, ਉਹ ਵੀ ਜਦੋਂ ਆਈਸ ਚੈੱਕ ਇਨ ਗਿਆ ਉਹਨੂੰ ਵੀ ਇਹ ਕਹਿੰਦੇ ਕਿ ਇਹ ਐਪਲੀਕੈਂਟ ਫॉर ਐਡਮਿਸ਼ਨ। ਸੋ ਇਹਨਾਂ ਨੇ ਮਤਲਬ ਕਿ ਬੇਸਿਕਲੀ ਇਦਾਂ ਦਾ ਜਿਹੜਾ ਆਪਣੀ ਇੰਟਰਪ੍ਰੀਟੇਸ਼ਨ ਕੀਤੀ ਕਿ ਇਹ ਕਹਿੰਦੇ ਕਿ ਹਰੇਕ ਬੰਦਾ ਹੀ ਤਕਰੀਬਨ ਜਿਹੜਾ ਐਪਲੀਕੈਂਟ ਫॉर ਐਡਮਿਸ਼ਨ ਆ ਉਹਨੂੰ ਜੱਜ ਜਿਹੜਾ ਬੌਂਡ ਨਹੀਂ ਦੇ ਸਕਦਾ। ਠੀਕ ਆ। ਇਹ ਇੱਕ ਤੁਸੀਂ ਕਹ ਲਓ ਕਿ ਮੇਜਰ ਤੁਸੀਂ ਜਿੱਦਾਂ ਦੇਖ ਸਕਦੇ ਆ ਕਿ ਮੇਜਰ ਚੇਂਜ ਜਿਹੜੀ ਆ ਗਈ ਕਿਉਂਕਿ ਬੌਂਡ ਲੋਕਾਂ ਨੂੰ ਮਿਲਦੇ ਹੁੰਦੇ ਸੀਗੇ ਤੇ ਇਹਦੇ ਕਰਕੇ ਫਿਰ ਜਿਹੜੇ ਬੌਂਡ ਮਿਲਨੇ ਬੰਦ ਹੋ ਗਏ। ਇਹਦੇ ਵਿੱਚ ਆਪਾਂ ਜੈਨਿੰਗਸ ਵਰਸਸ ਰੋਡਰੀਗਸ ਤੇ ਮੈਟਰ ਆਫ ਕਿਊਲੀ ਇਹ ਸਾਰੇ ਕੇਸ ਆਪਾਂ ਡਿਸਕਸ ਜਿਹੜੇ ਕੀਤੇ ਆ। ਉਹ ਕੇਸ ਅੱਜ ਦਾ ਮੁੱਦਾ ਨਹੀਂ ਹੈਗਾ ਕਿਉਂਕਿ ਹੁਣ ਆਪਾਂ ਜਿਹੜਾ ਸੀਗਾ ਲੇਟੈਸਟ ਕੇਸ ਵੱਲ ਜਿਹੜਾ ਵਧਾਂਗੇ। ਜੀ ਜਿਹੜਾ ਮੈਟਰ ਆਫ ਯੂਜਰ ਹਟਾਰਡੋ ਸੀਗਾ ਜਿਹੜਾ BIA ਦਾ 2025 ਦਾ ਕੇਸ ਸੀਗਾ, ਇਹਦੇ ਵਿੱਚ ਪ੍ਰੈਸੀਡੈਂਟ ਡਿਸੀਜਨ ਦੇ ਦਿੱਤਾ ਆਪਣੇ BIA ਨੇ। ਅੱਛਾ ਜੀ। ਉਹ ਬੇਸਿਕਲੀ ਉਹਨਾਂ ਨੇ ਇਹੀ ਕਿਹਾ ਕਿ ਜਿਹੜੇ ਮੈਂਡੇਟਰੀ ਡਿਟੈਂਸ਼ਨ ਜਿਹੜੀ ਹੋਣੀ ਆ ਜੱਜ ਬੌਂਡ ਦੇ ਨਹੀਂ ਸਕਦਾ। ਜਿਹੜਾ ਵੀ US ਦੇ ਵਿੱਚ ਕਹਿੰਦੇ ਆਇਆ ਜਿਹਦੀ ਐਡਮਿਸ਼ਨ ਨਹੀਂ ਹੋਈ ਆ ਭਾਵੇਂ ਕਿੱਦਾਂ ਮਰਜ਼ੀ ਆਇਆ ਕਿੰਨੀ ਮਰਜ਼ੀ ਦੇਰ ਨਾਲ ਆਇਆ ਉਹਨੂੰ ਆਪਾਂ ਐਪਲੀਕੈਂਟ ਫॉर ਐਡਮਿਸ਼ਨ ਕਰਾਂਗੇ ਤੇ ਉਹਨੂੰ ਆਪਾਂ ਬੌਂਡ ਨਹੀਂ ਦੇਣਾ। ਸੋ ਇਹ ਕੋਰਟ ਦੀ ਜਿਹੜੀ ਮੇਨ ਰੂਲਿੰਗ ਸੀਗੀ। ਇਹਦਾ ਹੁਣ ਇੰਪੈਕਟ ਇਹ ਹੋਇਆ ਕਿ ਕਈ ਹਜ਼ਾਰਾਂ 'ਚ ਲੋਕੀ ਜਿਹੜੇ ਭਾਵੇਂ ਇੱਥੇ ਰਹਿੰਦੇ ਵੀ ਸੀਗੇ ਚੈੱਕ ਇਨ ਕਰਾਉਣਗੇ ਟਰੱਕ ਸਟਾਪ ਤੇ ਫੜੇ, ਭਾਵੇਂ ਕੋਈ ਕ੍ਰਿਮੀਨਲ ਹਿਸਟਰੀ ਹੈਗੀ ਆ ਨਹੀਂ ਹੈਗੀ ਆ, ਠੀਕ ਆ, 2 ਸਾਲ ਹੋਏ ਆ 2 ਸਾਲ ਤੋਂ ਉੱਤੇ ਹੋਏ, ਭਾਵੇਂ 100 ਮਾਈਲ ਬਾਰਡਰ ਦੇ ਅੰਦਰ ਫੜਿਆ ਗਿਆ ਬਾਹਰ ਫੜੇਗਾ, ਮਤਲਬ ਕਿ ਇਹਨਾਂ ਨੇ ਹਰੇਕ ਬੰਦਾ ਉਹਦੇ ਥੱਲੇ ਜਿਹੜਾ ਫੜਨਾ ਸ਼ੁਰੂ ਕਰਤਾ। ਏਦਾਂ ਪਹਿਲਾਂ ਕਦੀ ਨਹੀਂ ਹੋਇਆ। ਇਹਦੇ ਵਿੱਚ ਆਪਣੇ ਕਾਫੀ ਹਜ਼ਾਰਾਂ 'ਚ ਜਿਹੜੇ ਪੰਜਾਬੀ ਜਿਹੜੇ ਸੀਗੇ ਫੜੇ ਗਏ। ਇਹਦੀ ਫਿਰ ਇੱਕ ਲਿਟੀਗੇਸ਼ਨ ਸ਼ੁਰੂ ਹੋ ਗਈ। ਉਹਦਾ ਕੇਸ ਦਾ ਨਾਮ ਸੀਗਾ ਬਟਿਸਟਾ ਵਰਸਸ ਸੈਂਟਾ ਕਰੂਜ਼। ਇਹ ਜਿਹੜੀ ਲਿਟੀਗੇਸ਼ਨ ਸੀਗੀ ਇਹਦੇ ਵਿੱਚ 2 ਫੈਸਲੇ ਜਿਹੜੇ ਆਏ ਆ
ਠੀਕ ਆ। ਸੋ ਇਹ ਹੁਣ ਧਿਆਨ ਨਾਲ ਸੁਣਿਓ। ਜਿਹੜਾ ਪਹਿਲਾ ਇਹਦਾ ਫੈਸਲਾ ਸੀਗਾ ਉਹ ਨਵੰਬਰ 20 2025 ਨੂੰ ਆਇਆ ਸੀਗਾ। ਇਹ ਟਿਕਟੌਕ ਦਾ ਜਿਹੜਾ ਟ੍ਰੈਂਡ ਸੀਗਾ ਉਹ ਸ਼ੁਰੂ ਹੋਇਆ ਨਵੰਬਰ 25 ਤੋਂ, ਪਰ ਇਹਦਾ ਨਵੰਬਰ 20 2025 ਨੂੰ ਜਿਹੜਾ ਸੀਗਾ ਬਟਿਸਟਾ ਵਰਸਸ ਸੈਂਟਾ ਕਰੂਜ਼ ਦਾ ਜਿਹੜਾ ਆਰਡਰ ਆਇਆ ਸੀਗਾ, ਓਕੇ, ਇਹਦੇ ਵਿੱਚ ਜਿਹੜਾ ਯੂਐਸ ਡਿਸਟ੍ਰਿਕਟ ਕੋਰਟ ਸੀਗਾ ਸੈਂਟਰਲ ਡਿਸਟ੍ਰਿਕਟ ਆਫ ਕੈਲੀਫੋਰਨੀਆ ਦਾ, ਜੱਜ ਦਾ ਨਾਮ ਹੈਗਾ ਸਨਸ਼ਾਈਨ ਸਕਾਈਜ਼। ਇਹਨੇ ਆਰਡਰ ਦਿੱਤਾ ਜਿਹੜੇ ਵੀ ਪਟੀਸ਼ਨਰ ਇਹਦੇ ਵਿੱਚ ਸੀਗੇ ਉਹਨੂੰ ਪਾਰਸ਼ੀਅਲ ਸਮਰੀ ਜਜਮੈਂਟ ਜਿਹੜੀ ਦੇਣੀ। ਉਹਨਾਂ ਨੇ 2 ਹਿੱਸਿਆਂ ਦੇ ਵਿੱਚ ਇਹਦਾ ਫੈਸਲਾ ਕੀਤਾ। ਜਿਹੜਾ ਨਵੰਬਰ 20 ਨੂੰ ਫੈਸਲਾ ਆਇਆ ਸੀਗਾ ਉਹਦੇ ਵਿੱਚ ਉਹ ਕੀ ਕਹਿੰਦੇ ਆ ਕਿ ਜਿਹੜਾ ਸੈਕਸ਼ਨ 1226 ਏ ਜਿਹੜਾ ਹੈਗਾ ਉਹ ਕੰਟਰੋਲਿੰਗ ਹੋਊਗਾ, 1225 ਬੀ 2 ਨਹੀਂ ਕੰਟਰੋਲਿੰਗ ਹੋਊਗਾ। ਸੋ ਬੇਸਿਕਲੀ ਉਹ ਕਹਿੰਦੇ ਆ ਕਿ ਜਿੱਦਾਂ ਸਰਕਾਰ ਕਹਿ ਰਹੀ ਆ ਕਿ ਹਰੇਕ ਬੰਦਾ ਐਪਲੀਕੈਂਟ ਫॉर ਐਡਮਿਸ਼ਨ ਹੈਗਾ, ਉਹ ਚੀਜ਼ ਗਲਤ ਹੈਗੀ, ਉਹ ਇੰਟਰਪ੍ਰੀਟੇਸ਼ਨ ਗਲਤ ਹੈਗੀ, ਉਹ ਪਾਲਿਸੀ ਇਹਨਾਂ ਦੀ ਇਲੀਗਲ ਸੀਗੀ। ਉਹ ਕਹਿੰਦੇ ਕਿ ਜੇ ਆਪਾਂ ਉਸ ਹਿਸਾਬ ਨਾਲ ਚੱਲੀਏ ਤੇ ਹਰੇਕ ਬੰਦਾ ਹੀ 235 ਤੇ 236 ਵਾਲੇ ਦਾ ਫਿਰ ਮਕਸਦ ਕੀ ਰਹਿ ਜਾਣਾ, ਠੀਕ ਆ। ਸੋ ਇਹ ਬੇਸਿਕਲੀ ਕਹਿੰਦੇ ਆ ਕਿ ਜਿਹੜੇ ਹੁਣ ਆਪਣੇ ਪੰਜਾਬੀ ਲੋਕ ਜਿਹੜੇ ਫੜੇ ਗਏ ਆ, ਜਿਹੜੇ ਬਾਰਡਰ ਟੱਪ ਕੇ ਆਏ ਸੀਗੇ ਤੇ ਥੋੜੀ ਦੇਰ ਬਾਅਦ ਚ ਅਰੈਸਟ ਹੋ ਜਾਂਦੇ ਆ ਉੱਥੇ, ਜਾਂ ਜਿਹਨਾਂ ਨੂੰ ਆਈਸ ਨੇ ਫੜ ਕੇ ਬੌਂਡ ਦਿੱਤਾ ਹੁੰਦਾ, ਆਲਰੇਡੀ ਅਮਰੀਕਾ ਚ ਰਹਿ ਰਹੇ ਹੁੰਦੇ ਆ, ਉਹ ਸੈਕਸ਼ਨ 1226 ਏ ਦੇ ਥੱਲੇ ਆਉਗੇ। ਉਹਨਾਂ ਨੂੰ ਤੁਸੀਂ ਮੈਂਡੇਟਰੀ ਡਿਟੈਂਸ਼ਨ, ਇਹ ਨਹੀਂ ਤੁਸੀਂ ਉਹਨਾਂ ਨੂੰ ਕਹਿ ਸਕਦੇ ਕਿ ਉਹਨੂੰ ਜੱਜ ਬੌਂਡ ਨਹੀਂ ਦੇ ਸਕਦਾ, ਤੁਹਾਡੀ ਇੰਟਰਪ੍ਰੀਟੇਸ਼ਨ ਗਲਤ ਆ। ਸੋ ਇਹ ਜਿਹੜਾ ਕੋਰਟ ਸੀਗਾ ਇਹਨੇ ਸਾਰਾ ਕੁਝ ਇਹ ਜਿਹੜਾ ਚੇਂਜ ਕਰਤਾ, ਇਹਨੇ ਇੰਟਰਪ੍ਰੀਟੇਸ਼ਨ ਜਿਹੜੀ ਚੇਂਜ ਕਰਤੀ। ਉਹ ਬੇਸਿਕਲੀ ਕੀ ਕਹਿੰਦੇ ਆ ਕਿ ਆਈਸ ਥੋੜੇ ਧੱਕੇ ਨਾਲ ਇਹ ਇਧਰਲੇ ਪਾਸੇ ਨੂੰ ਜਿਹੜੀਆਂ ਚੀਜ਼ਾਂ ਵਧਾਉਣ ਦੀ ਜਿਹੜੀ ਕੋਸ਼ਿਸ਼ ਜਿਹੜੀ ਕਰ ਰਹੀ ਆ। ਇਹ ਜਿਹੜਾ ਫਿਰ ਕੇਸ ਹੋਇਆ ਸੀਗਾ ਇਹਦੇ ਵਿੱਚ ਸਰਕਾਰ ਨੇ ਵੀ ਕਾਫੀ ਆਰਗੂਮੈਂਟ ਕੀਤੇ ਕਿ ਕੇਸ ਨੂੰ ਡਿਸਮਿਸ ਕੀਤਾ ਜਾਵੇ, ਇਹ ਮੂਟ ਆ ਕਿਉਂਕਿ ਆਪਾਂ ਲੋਕਾਂ ਤੇ ਆਲਰੇਡੀ ਜਿਹੜੇ ਲੋਕਾਂ ਨੇ ਲਾਸੂਟ ਕੀਤਾ ਸੀਗਾ ਆਪਾਂ ਉਹਨਾਂ ਨੂੰ ਆਲਰੇਡੀ ਛੱਡ ਦਿੱਤਾ ਜਾਂ ਕਿੱਦਾਂ। ਜੱਜ ਸਾਹਿਬ ਕਹਿੰਦੇ ਕਿ ਨਹੀਂ, ਤੁਸੀਂ ਛੱਡਿਆ ਟੈਂਪਰੇਰੀ, ਪਰ ਤੁਸੀਂ ਇਹ ਪਾਲਿਸੀ ਤੇ ਹੋਰਾਂ ਲੋਕਾਂ ਨੂੰ ਵੀ ਬੜਿਆਂ ਨੂੰ ਫੜ ਰਹੇ ਆ ਤੇ ਇਹ ਵੀ ਬੰਦੇ ਦੁਬਾਰਾ ਜਿਹੜੇ ਫੜੇ ਜਾ ਸਕਦੇ ਆ। ਤੇ ਆਪਾਂ ਇੱਥੇ ਪਾਰਸ਼ਲ ਜਿਹੜੀ ਸਮਰੀ ਜਜਮੈਂਟ ਉਹਨੇ ਦਿੱਤੀ ਸੀਗੀ। ਹੁਣ ਜਿਹੜਾ ਮੇਨ ਫੈਸਲਾ ਆਇਆ ਉਹ ਆਇਆ ਨਵੰਬਰ 25 2025 ਨੂੰ। ਇਹ ਸੀਗਾ ਬਟਿਸਟਾ ਵਰਸਸ ਸੈਂਟਾ ਕਰੂਜ਼। ਇਹਦੇ ਵਿੱਚ ਉਹਨਾਂ ਨੇ ਦੇਖਣਾ ਸੀਗਾ ਕਿ ਕਲਾਸ ਐਕਸ਼ਨ ਬਣਦੀ ਆ ਕਿ ਨਹੀਂ ਬਣਦੀ ਆ। ਹੁਣ ਜਦੋਂ ਕਲਾਸ ਐਕਸ਼ਨ ਦੇ ਵਿੱਚ ਕੀ ਹੁੰਦਾ ਕਿ ਜਿੱਦਾਂ ਮੰਨ ਲਓ ਕਿ ਇਹ 9 ਜਣਿਆਂ ਨੂੰ ਜਦੋਂ ਇਹਨਾਂ ਦੇ ਫੇਵਰ ਚ ਫੈਸਲਾ ਗਿਆ, ਪਰ ਇਹਦੇ ਨਾਲ ਬਾਕੀ ਸਮਾਜ ਦਾ ਤਾਂ ਨਹੀਂ ਨਾ ਫਾਇਦਾ ਹੁੰਦਾ। ਪਰ ਜੇ ਸਾਰੀ ਇੱਕ ਕਲਾਸ ਬਣ ਜਾਵੇ ਕਿ ਇਹ ਚ ਹਜ਼ਾਰਾਂ ਲੋਕੀ ਆ ਜਾਂਦੇ ਆ, ਉਹਨਾਂ ਦਾ ਨੁਕਸਾਨ ਹੁਣ ਬਚ ਸਕਦਾ, ਉਹਨੂੰ ਉਹ ਕਹਿੰਦੇ ਆ ਕਿ ਕਲਾਸ ਬਣਾ ਦਿਓ। ਉਹਦੇ ਵਿੱਚ ਫਿਰ ਸਾਰਿਆਂ ਨੂੰ ਫਾਇਦਾ ਹੋ ਜਾਂਦਾ ਕਿ ਮਤਲਬ ਹਰੇਕ ਬੰਦੇ ਨੂੰ ਜਾ ਕੇ ਫਿਰ ਲਾਸੂਟ ਆਪਣਾ ਸੈਪਰੇਟ ਜਿਹੜਾ ਨਹੀਂ ਲੜਨਾ ਪੈਂਦਾ। ਜੇ ਆਪਣਾ ਵੀਰ ਜਿਹੜਾ ਹੁਣ ਆ ਰਿਹਾ ਬਾਹਰ, ਜੇ ਤਾਂ ਉਹ ਵੀਡੀਓ ਬਣਾਉਣਾ ਹੁੰਦਾ ਤੁਹਾਨੂੰ ਫਿਰ ਪੂਰੀ ਡਿਟੇਲ ਚ ਦੱਸਾਂਗੇ ਕਿ ਕਿੱਦਾਂ ਕੀ ਸੀਗਾ, ਠੀਕ ਆ। ਇਹ ਸਾਰੀ ਜਿਹੜੀ ਲੜਾਈ ਸੀਗੀ ਵਿੱਚ ਕਿੱਦਾਂ ਚੱਲੀ, ਠੀਕ ਆ, ਜਜਮੈਂਟ ਹੇਬੀਅਸ ਹੂਬੀਅਸ ਹਰੇਕ ਚੀਜ਼ ਬਾਰੇ ਤੁਹਾਨੂੰ ਦੱਸਾਂਗੇ ਜੇ ਬੰਦਾ ਉਹ ਜਿਹੜਾ ਆਪਣਾ। ਤੇ ਨਵੰਬਰ 25 ਜਿਹੜਾ 2025 ਦਾ ਜਿਹੜਾ ਫੈਸਲਾ ਆਇਆ ਕਲਾਸ ਸਰਟੀਫਿਕੇਸ਼ਨ ਵਾਲਾ, ਉਹ ਕਹਿੰਦੇ ਆ ਕਿ ਆਪਾਂ ਕਲਾਸ ਦੇ ਵਿੱਚ ਕੌਣ ਆਉਂਦਾ, ਜਿਹੜਾ ਵੀ ਵਿਅਕਤੀ ਬਿਨਾਂ ਇੰਸਪੈਕਸ਼ਨ ਦੇ ਅਮਰੀਕਾ ਦੇ ਵਿੱਚ ਆਇਆ, ਠੀਕ ਆ, ਆਂਦੇ ਸਾਰੀ ਬਾਰਡਰ ਤੇ ਉਸ ਵੇਲੇ ਫੜਿਆ ਨਹੀਂ ਗਿਆ, ਜਿਹਦੇ ਉੱਤੇ ਮੈਂਡੇਟਰੀ ਡਿਟੈਂਸ਼ਨ ਬਾਹਰ ਨਹੀਂ ਲੱਗਦੀ। ਜਿੱਦਾਂ ਹੁਣ ਇਹਨਾਂ ਨੇ ਨਵੇਂ ਕਾਨੂੰਨ ਬਣਾਏ ਆ, ਠੀਕ ਆ, ਕਿ ਕੋਈ ਸੈਕਸ਼ੂਅਲ ਕ੍ਰਾਈਮ ਵਗੈਰਾ ਜਿੱਦਾਂ ਹੋਵੇ ਜਾਂ ਜਿੱਤੇ ਐਕਸਪੀਡਾਈਟਡ ਰਿਮੂਵਲ ਲੱਗਾ ਹੋਵੇ 5 ਸਾਲ ਵਾਲਾ, ਜਿਹੜੇ ਏਦਾਂ ਦੀ ਮੈਂਡੇਟਰੀ ਡਿਟੈਂਸ਼ਨ ਵਾਲੀ ਧਾਰਾ ਦੇ ਥੱਲੇ ਨਹੀਂ ਆਂਦਾ। ਹੁਣ ਇਹਦੇ ਵਿੱਚ ਆਪਣੇ ਸਾਰੇ ਜਿਹੜੇ ਪੰਜਾਬੀ ਤਕਰੀਬਨ ਜਿਹੜੇ ਆ ਜਾਂਦੇ ਆ ਕਲਾਸ ਦੇ ਥੱਲੇ, ਕਿਉਂਕਿ ਉਹ ਬਿਨਾਂ ਇੰਸਪੈਕਸ਼ਨ ਦੇ ਆਏ ਸੀਗੇ ਤੇ ਉਸ ਟਾਈਮ ਜਦੋਂ ਕ੍ਰਾਸ ਕਰ ਰਹੇ ਸੀ ਉਦੋਂ ਨਹੀਂ ਫੜੇ ਗਏ ਸੀਗੇ, ਬਾਅਦ ਚ ਫੜੇ ਗਏ ਆ। ਉਹ ਕਹਿੰਦੇ ਆ ਕਿ ਇਹ ਹੁਣ ਕਲਾਸ ਐਕਸ਼ਨ ਚ ਆਪਾਂ ਕੀ ਦੇਖਣਾ ਹੁੰਦਾ, ਆਪਾਂ ਇੱਕ ਦੇਖਣੀ ਹੁੰਦੀ ਚੀਜ਼ ਨਿਊਮਰੋਸਿਟੀ, ਕਿ ਏਦਾਂ ਦੇ ਬਹੁਤ ਹਜ਼ਾਰਾਂ ਚ ਲੋਕੀ ਜਿਹੜੇ ਹੈਗੇ ਆ। ਉਹ ਕਹਿੰਦੇ ਆ ਕਿ ਜਿਹੜੀ ਸਰਕਾਰ ਨੇ ਆਪਰੇਸ਼ਨ ਮਿਡਵੇ ਬਲਿਸ ਜਿੱਦਾਂ ਕੀਤਾ ਸੀਗਾ ਸ਼ਿਕਾਗੋ ਦੇ ਵਿੱਚ, LA ਦੇ ਵਿੱਚ ਕੀਤਾ ਸੀਗਾ ਆਪਰੇਸ਼ਨ ਐਟ ਲਾਰਜ, ਤੇ ਹਜ਼ਾਰਾਂ ਲੋਕੀ ਇਹਨਾਂ ਨੇ ਫੜੇ ਆ। ਇਹਦੇ ਵਿੱਚ ਹਜ਼ਾਰਾਂ ਲੋਕੀ ਹੈਗੇ ਆ, ਸਾਰੇ ਲੋਕਾਂ ਦਾ ਜਿਹੜਾ ਆਪਾਂ ਕੇਸ ਜੁਆਇਨ ਨਹੀਂ ਕਰ ਸਕਦੇ, ਹਜ਼ਾਰਾਂ ਹੋ ਜਾਣੇ ਆ। ਇਸ ਲਈ ਜਿਹੜੀ ਨਿਊਮਰੋਸਿਟੀ ਵਾਲੀ ਰਿਕੁਆਇਰਮੈਂਟ ਹੁੰਦੀ ਆ ਕਲਾਸ ਐਕਸ਼ਨ ਦੇ ਵਾਸਤੇ, ਉਹ ਉਹਨਾਂ ਦੀ ਮੀਟ ਹੁੰਦੀ ਆ, ਕਿਉਂਕਿ ਇਹਦੇ ਵਿੱਚ ਹਜ਼ਾਰਾਂ ਲੋਕਾਂ ਨੂੰ ਨੁਕਸਾਨ ਜਿਹੜਾ ਆਲਰੇਡੀ ਹੁੰਦਾ। ਦੂਜੀ ਚੀਜ਼ ਆਪਾਂ ਕਲਾਸ ਐਕਸ਼ਨ ਚ ਦੇਖਣੀ ਹੁੰਦੀ ਆ ਕਾਮਨੈਲਿਟੀ, ਕਿ ਸਾਰਿਆਂ ਦੇ ਜਿਹੜੇ ਦੁੱਖ ਸਾਂਝੇ ਹੈਗੇ ਆ। ਉਹ ਕਹਿੰਦੇ ਆ ਕਿ ਜਦੋਂ ਸਰਕਾਰ ਨੇ ਇੱਕ ਡੈਫੀਨੇਸ਼ਨ ਚੇਂਜ ਕਰਤੀ ਕਿ ਐਪਲੀਕੈਂਟ ਫॉर ਐਡਮਿਸ਼ਨ ਦੇ ਵਿੱਚ ਜਿਹੜੇ ਬੰਦੇ ਆਲਰੇਡੀ ਅਮਰੀਕਾ ਚ ਜਿਹੜੇ ਛੁੱਟ ਕੇ ਆਏ ਸੀਗੇ, ਬੌਂਡ ਲੈ ਕੇ ਆਏ ਸੀਗੇ ਜਾਂ ਪੈਰੋਲ ਤੇ ਆਏ ਸੀਗੇ, ਉਹਨਾਂ ਨੂੰ ਜਦੋਂ ਤੁਸੀਂ ਧੱਕੇ ਨਾਲ ਹੀ ਕਹਿਤਾ ਕਿ ਐਪਲੀਕੈਂਟ ਫॉर ਐਡਮਿਸ਼ਨ ਆ ਤੇ 235 ਥੱਲੇ ਆਉਂਦੇ ਆ, ਤੇ ਇਹਦੇ ਨਾਲ ਇਹ ਸਾਰਿਆਂ ਦੇ ਮੁੱਦੇ ਜਿਹੜੇ ਸਾਹਮਣੇ ਆ, ਤੇ ਜੇ ਆਪਾਂ ਫੈਸਲਾ ਦਿੰਨੇ ਆ ਤੇ ਸਾਰਿਆਂ ਦਾ ਫਾਇਦਾ ਜਿਹੜਾ ਉਹ ਹੋ ਸਕਦਾ। ਸੋ ਨਿਊਮਰੋਸਿਟੀ ਹੋ ਗਈ ਕਿ ਬਹੁਤ ਜ਼ਿਆਦਾ ਲੋਕੀ ਆ, ਕਾਮਨੈਲਿਟੀ ਕਿ ਸਾਰਿਆਂ ਦੇ ਮੁੱਦੇ ਜਿਹੜੇ ਸਾਂਝੇ ਆ। ਇੱਕ ਚੀਜ਼ ਹੁੰਦੀ ਆ ਟਿਪੀਕੈਲਿਟੀ, ਕਿ ਮਤਲਬ ਕਿ ਇਹ ਸਾਰੇ ਕਲਾਸ ਸੈਕਸ਼ਨ ਦੀਆਂ ਰਿਕੁਆਇਰਮੈਂਟ ਜਿਹੜੀਆਂ ਹੁੰਦੀਆਂ। ਟਿਪੀਕੈਲਿਟੀ ਦੇ ਵਿੱਚ ਕੀ ਆਪਾਂ ਵੇਖਣਾ ਹੁੰਦਾ ਕਿ ਹਰੇਕ ਜਿਹੜਾ ਬੰਦਾ ਉਹਨੂੰ ਸੇਮ ਨੁਕਸਾਨ ਹੋ ਰਿਹਾ, ਤੇ ਉਹ ਕਹਿੰਦੇ ਕਿ ਇਹਦੇ ਵਿੱਚ ਹੋ ਰਿਹਾ ਸੀਗਾ ਕਿ ਸਾਰਿਆਂ ਦੀ ਸੇਮ ਜਿਹੜੀ ਇੰਜਰੀ ਹੈ ਕਿ US ਦੇ ਅੰਦਰ ਆ ਕੇ ਇਹਨਾਂ ਨੂੰ ਫੜਿਆ, ਜਦੋਂ ਇਹ
ਆ ਰਹੇ ਸੀਗੇ ਬਾਰਡਰ ਤੋਂ, ਉਦੋਂ ਉਹਨੂੰ ਐਂਟਰੀ ਵਿਦਆਊਟ ਇਨਸਪੈਕਸ਼ਨ ਚਾਰਜ ਕੀਤਾ ਸੀਗਾ, ਤੇ ਬਾਅਦ 'ਚ ਜਿਹੜੀ ਡੈਫੀਨੇਸ਼ਨ ਜਿਹੜੀ ਚੇਂਜ ਕਰਤੀ ਤੇ ਜੱਜਾਂ ਤੋਂ ਬੌਂਡ ਦੀ ਪਾਵਰ ਜਿਹੜੀ ਖੋਲੀ। ਤੇ ਜਿਹੜਾ ਇਹ ਨੁਕਸਾਨ ਆ DHS ਦੀ ਪਾਲਿਸੀ ਦੇ ਕਰਕੇ ਹੋਇਆ, ਤਾਂ ਕਰਕੇ ਜਿਹੜੇ ਕਲੇਮ ਹੈਗੇ ਆ ਇਹ ਹੈਗਾ ਟਿਪੀਕਲ, ਇਹ ਕਲਾਸ ਨੂੰ ਬਿਲੋਂਗ ਕਰਦੇ ਆ। ਚੌਥੀ ਚੀਜ਼ ਉਹ ਕਹਿੰਦੇ ਆਪਾਂ ਦੇਖਣੀ ਹੁੰਦੀ ਹੈ ਐਡਿਕੁਏਸੀ, ਕਿ ਆਪਾਂ ਜਿਹੜਾ ਕੋਰਟ ਆ ਉਹ ਇਹਨਾਂ ਨੂੰ ਇੱਕ ਰਿਲੀਫ ਦੇ ਸਕਦਾ ਕਿ ਨਹੀਂ ਦੇ ਸਕਦਾ, ਜਾਂ ਜਿਹੜੇ ਬੰਦੇ ਇਹਨਾਂ ਨੂੰ ਰਿਪਰੈਜ਼ੈਂਟ ਕਰ ਰਹੇ ਆ ਉਹ ਸਹੀ ਹੈਗੇ ਕਿ ਨਹੀਂ ਹੈਗੇ। ਸੋ ਇਹਦੇ ਵਿੱਚ ਉਹ ਕਹਿੰਦੇ ਜਿਹੜਾ ਪਲੈਂਟਿਫ ਸੀਗਾ ਮਾਲਡੋਨਾਡੋ ਬੈਟਿਸਟਾ, ਇਹਨੇ ਪੂਰੀ ਕਮਿਟਮੈਂਟ ਦਿਖਾਈ ਆਪਣੀ ਕੇਸ ਤੇ, ਇਹ ਨਹੀਂ ਕਿ ਆਪਣਾ ਕੇਸ ਇਹਦਾ ਪਾਸ ਹੋ ਗਿਆ ਤੇ ਭੱਜ ਗਿਆ, ਇਹ ਬਾਅਦ 'ਚ ਵੀ ਖੜਿਆ ਰਿਹਾ। ਇਹਦੇ ਪਿੱਛੇ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਸੀਗੇ, ਜਿਹੜੀ ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ ਹੈਗੀ, ਉਹਦਾ ਇਮੀਗ੍ਰੇਸ਼ਨ ਕਲੀਨਿਕ ਪ੍ਰੋਜੈਕਟ ਜਿਹੜਾ ਸੀਗਾ, ਇੱਕ ਤੁਹਾਨੂੰ NWIRP ਤੇ ACLU, ਠੀਕ ਹੈ। ਉਹ ਕਹਿੰਦੇ ਕਿ ਇਹ ਬੰਦਿਆਂ ਨੂੰ ਡੀਪ ਐਕਸਪੀਰੀਅੰਸ ਹੈਗਾ। ਇਹਨਾਂ ਦੇ ਵਿੱਚ 2 ਪ੍ਰੋਫੈਸਰ ਵੀ ਆਉਂਦੇ ਆ ਜਿਹੜੇ ਵਕੀਲ ਆ, ਉਹਨਾਂ ਨੇ 50+ ਜਿਹੜੇ ਕੇਸ ਜਿਹੜੇ ਲੜੇ ਸੀਗੇ। ਇਹ ਵਾਲੇ ਲੋਕ ਹੁੰਦੇ ਆ ਜਿਹੜੇ ਐਕਚੁਅਲ ਦੇ ਵਿੱਚ ਜਿਹੜੇ ਲੜਦੇ ਆ, ਖਬਰਾਂ ਪੜਨ ਵਾਲੀ ਗੱਲ ਨਹੀਂ ਮੈਂ ਕਰ ਰਿਹਾ। ਇਹਨਾਂ ਨੇ ਕੀ ਸੀਗਾ ਕਿ ਇਹ ਜਿਹੜੇ ਸੀਗੇ ਖੜੇ ਰਹੇ, ਠੀਕ ਆ, ਤੇ ਇਹ ਕਿਉਂਕਿ ਇਹਨਾਂ ਨੇ ਬੰਦੇ ਦੀ ਬੁੱਧਿਸਤਾ ਦੀ ਹੁਣ ਸਪੋਰਟ ਤਾਂ ਕੀਤੀ ਸੀ ਕਿਉਂਕਿ ਇਹ ਚਾਹੁੰਦੇ ਸੀਗੇ ਕਿ ਇਹ ਸਾਰੀ ਕਲਾਸ ਨੂੰ ਜਿਹੜਾ ਫਾਇਦਾ ਹੋਵੇ। ਤੇ ਕਈ ਵਾਰੀ ਅੱਜ ਤੁਹਾਨੂੰ ਰਿਕੁਐਸਟ ਵੀ ਕੀਤੀ ਹੈ ACLU ਵਗੈਰਾ, ਹੁਣ ਇਹ ਸਾਰਾ ਜਿਹੜਾ ਲੜਦਾ, ਠੀਕ ਆ, ਤੁਹਾਡੇ ਲਈ ਇਹਨੂੰ ਪਲੀਜ਼, ਜੇ ਇਹ ਖਬਰ ਤੇ ਤੁਸੀਂ ਇਹਨੂੰ ਡੋਨੇਸ਼ਨ ਨਹੀਂ ਕਰਨੀ, ਮੈਨੂੰ ਨਹੀਂ ਪਤਾ ਤੁਸੀਂ ਕਿਹੜੀ ਤੇ ਕਰਨੀ ਆ, ਤੇ ਇਹਨਾਂ ਨੂੰ ਜੋ ਵੀ ਆ ਤੁਹਾਡੇ ਕੋਲ $5 $10, ਕਿਉਂਕਿ ਦੇਖ ਲਓ ਤੁਸੀਂ ਕਿੰਨੇ ਪੰਜਾਬੀਆਂ ਦਾ ਕਿੰਨਾ ਵੱਡਾ ਜਿਹੜਾ ਇਹਨਾਂ ਨੇ ਫਾਇਦਾ ਜਿਹੜਾ ਕੀਤਾ। ਤੇ ਪਹਿਲੀ ਗੱਲ ਤੇ ਇਹ ਹੈਗੀ ਤੁਸੀਂ ਇਹਨਾਂ ਨੂੰ ਸਪੋਰਟ ਕਰੋ, ਠੀਕ ਆ। ਇਹ ਨਾਨ ਪ੍ਰੋਫਿਟ ਜਿਹੜੇ ਹੁੰਦੇ ਆ, ਚੈਰਿਟੀ ਬੇਸਡ ਇਹ ਰਨ ਹੁੰਦੇ ਆ, ਤੇ ਇਹਨਾਂ ਨੇ ਜਿਹੜਾ ਸੀਗਾ ਇਹਨਾਂ ਦੀ ਸਦਕਾ ਹੀ ਤੁਸੀਂ ਕਹਿ ਲਓ ਕਿ ਆਹ ਚੀਜ਼ ਜਿਹੜੀ ਲੋਕਾਂ ਨੂੰ ਜਿਹੜੀ ਮਿਲੀ ਆ ਕਿ ਹੁਣ ਉਹ ਬੌਂਡ ਲਈ ਐਲੀਜੀਬਲ ਜਿਹੜੇ ਹੋ ਸਕਦੇ ਆ। ਬਾਕੀ ਪ੍ਰੋਫੈਸਰਾਂ ਨੇ ਕੁਝ ਖੱਟਣਾ ਤਾਂ ਨਹੀਂ ਹੁੰਦਾ ਇਹਨਾਂ ਚੋਂ, ਠੀਕ ਆ। ਉਹਨਾਂ ਨੇ ਦੇਖੋ 50+ ਜਿਹੜੇ ਕੇਸ ਜਿਹੜੇ ਲੜੇ ਆ, ਤੇ ਅੱਗੇ ਵੀ ਉਹਨਾਂ ਨੇ ਲੜਦੇ ਰਹਿਣੇ ਆ, ਪਰ ਇਹ ਜਿਹੜੀਆਂ ਸੰਸਥਾਵਾਂ ਇਹਨਾਂ ਨੂੰ ਤੁਸੀਂ ਜ਼ਰੂਰ ਸਪੋਰਟ ਕਰੋ। ਜਦੋਂ ਵੀ ਬਿਪਤਾ ਜਿਹੜੀ ਇਮੀਗ੍ਰੇਸ਼ਨ ਦੀ ਜਿਹੜੀ ਪਈ ਆ, ਤੁਹਾਨੂੰ ਦੱਸਿਆ ਕਿ ਇਹੀ ਸੰਸਥਾ ਜਿਹੜੀ ਹੈਗੀਆਂ ਜਿਹੜੀਆਂ ਬਾਂਹ ਬੰਦੇ ਦੀਆਂ ਫੜਦੀਆਂ ਹੈਗੀਆਂ, ਹੋਰ ਕੋਈ ਨਹੀਂ ਫੜਦਾ ਹੈਗਾ, ਇਹ ਸੱਚਾਈ ਇੱਥੇ ਹੈਗੀ ਆ। ਬਾਕੀ ਤੁਸੀਂ ਦੇਖ ਲਓ ਕਿ ਬਤਿਸਤਾ, ਤੁਹਾਨੂੰ ਨਾਮ ਦੇਖ ਕੇ ਪਤਾ ਲੱਗ ਗਿਆ ਹੁਣ। ਤੁਹਾਨੂੰ ਪਹਿਲਾਂ ਇਹ ਵੀ ਕਈ ਵਾਰੀ ਕਿਹਾ ਕਿ ਦੇਖ ਲਓ ਕਿ ਇੱਕ ਕਮਿਊਨਿਟੀ ਜਿਹੜੀ ਹੈਗੀ ਆ, ਭਾਵੇਂ ਆਪਣੇ ਤੋਂ ਛੋਟਾ ਸਾਈਜ਼ ਦੇ ਵਿੱਚ ਮੁਲਕ, ਠੀਕ ਆ, ਪਰ ਆਰਗੇਨਾਈਜ਼ ਹੋ ਜਾਂਦੇ ਆ ਝੱਟ। ਏਕਾ ਜਿਹੜਾ ਉਹਨਾਂ 'ਚ ਹੈਗਾ, ਭਾਈਚਾਰਾ ਉਹਨਾਂ ਦੇ ਵਿੱਚ ਹੈਗਾ, ਠੀਕ ਆ। ਵਕੀਲਾਂ ਦੇ ਉਹਨਾਂ 'ਚ ਭਾਈਚਾਰਾ ਜਿਹੜਾ ਹੈਗਾ, ਆਪਣੇ ਵਾਂਗੂ ਨਹੀਂ ਕਿ ਇੱਕ ਦੂਜੇ ਨੇ ਲੱਤਾਂ ਖਿੱਚਣ ਜਿਹੜੇ ਲੱਗੇ ਹੁੰਦੇ ਆ। ਤੇ ਇਹਨੂੰ ਪਲੀਜ਼ ਜਾ ਕੇ ਜਿਹੜਾ ਸਪੋਰਟ ਕਰੋ। ਇਹਦੇ ਨਾਲ ਹੁਣ ਰਾਜਕਰਨ ਜੀ ਕੀ ਹੋਇਆ ਕਿ ਜਿਹੜੇ ਲੋਕੀ ਸੀਗੇ ਉਹ ਇਮੀਡੀਏਟਲੀ ਕਿਤੇ ਵੀ ਜਿਹੜੇ ਹੈਗੇ ਆ ਪੰਜਾਬੀ ਜਿਹੜੇ ਹੁਣ ਡਿਟੇਨ ਸੀਗੇ, ਉਹ ਬੌਂਡ ਲਈ ਐਲੀਜੀਬਲ ਹੋ ਜਾਣਗੇ, ਠੀਕ ਆ। ਜਿਹੜੇ ਵੀ ਆਪਣੇ ਕਲਾਇੰਟ ਸੀਗੇ ਜਿਹਨਾਂ ਦੇ ਬੌਂਡ ਡਿਨਾਈ ਹੋਏ ਸੀਗੇ, ਉਹ ਦੁਬਾਰਾ ਸਾਨੂੰ ਕੰਟੈਕਟ ਕਰੋ, ਆਪਾਂ ਨੂੰ ਰੀਫਾਈਲ ਕਰ ਸਕਦੇ ਆ ਇਹ ਜਜਮੈਂਟ ਦੇ ਨਾਲ, ਠੀਕ ਆ। ਤੇ ਇਹ ਸਾਰੇ ਲੋਕੀ ਜਿਹੜੇ ਸੀਗੇ ਇਸ ਕਲਾਸ ਦੇ ਵਿੱਚ ਆ ਜਾਣਗੇ। ਜਿਹੜੇ ਲੋਕਾਂ ਦਾ ਡੀਪੋਰਟੇਸ਼ਨ ਫਾਈਨਲ ਹੋ ਗਈ ਸੀਗੀ, ਉਹ ਇਹਦੇ ਵਿੱਚ ਨਹੀਂ ਆਉਂਦੇ ਹੈਗੇ। ਉਹਨਾਂ ਦੇ ਰੂਲ ਥੋੜੇ ਜਿਹੇ ਅਲੱਗ ਹੁੰਦੇ ਆ, ਉਹਨਾਂ ਨੂੰ ਅਜੇ ਵੀ ਹੇਬੀਅਸ ਦੇ ਨਾਲ ਜਾਣਾ ਪੈਣਾ। ਪਰ ਜਿਹੜੇ ਲੋਕਾਂ ਦੇ ਜੇ ਕੇਸ ਚੱਲਦੇ ਸੀਗੇ, ਡੀਪੋਰਟੇਸ਼ਨ ਜਿਹੜੀ ਫਾਈਨਲ ਨਹੀਂ ਹੋਈ, ਜਿਹਨਾਂ ਦੀ BIA ਵਗੈਰਾ ਉਹਨਾਂ 'ਚ ਅਪੀਲਾਂ ਲੱਗੀਆਂ ਸੀਗੀਆਂ, ਜਾਂ ਜਿਹਨਾਂ ਦੇ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਕੇਸ ਚੱਲਦੇ ਆ, ਉਹ ਬੌਂਡ ਲਈ ਐਲੀਜੀਬਲ ਹੋ ਜਾਣਗੇ। ਬੌਂਡ ਜ਼ਰੂਰੀ ਤਾਂ ਹੁੰਦਾ ਕਿ ਫਿਰ ਜੇ ਟੈਕਸਸ 'ਚ ਡੱਕਿਆ ਸੀਗਾ ਜਾਂ ਲੂਈਜ਼ੀਆਨਾ 'ਚ, ਉਹ ਸਟ੍ਰਿਕਟ ਕੋਡ ਜਿਹੜੇ ਹੈਗੇ ਆ, ਇੱਕ ਵਾਰੀ ਬੌਂਡ ਮਿਲਦਾ ਉਹ ਵਾਪਸ ਕੈਲੀਫੋਰਨੀਆ ਵਗੈਰਾ ਆਪਣੇ ਜਿੱਥੇ ਵੀ ਘਰ ਸੀਗਾ ਉਹਨਾਂ ਦਾ ਆਉਂਦੇ ਆ, ਤੇ ਉਹ ਟ੍ਰਾਂਸਫਰ ਚੇਂਜ ਆਫ ਵੈਨਿਊ ਦੁਬਾਰਾ ਕਰਕੇ ਆਪਣਾ ਕੋਰਟ ਜਿਹੜਾ ਸੀਗਾ ਦੁਬਾਰਾ ਮੂਵ ਕਰਾ ਸਕਦੇ ਆ। ਸੋ ਆਬਵੀਅਸਲੀ ਉਹ ਵਾਲੇ ਵੀਰਾਂ ਤੱਕ ਇਹ ਖਬਰ ਜਿਹੜੀ ਨਹੀਂ ਜਾਣੀ, ਠੀਕ ਆ। ਪਰ ਜਿਹੜਾ ਵੀ ਵਿਅਕਤੀ ਇਹ ਚੀਜ਼ ਨੂੰ ਸੁਣ ਰਿਹਾ, ਠੀਕ ਆ, ਜਿਹਦਾ ਵੀ ਸੱਜਣ ਮਿੱਤਰ ਹੈਗਾ ਜਾਂ ਪਿੰਡੂ ਕੋਈ ਹੈਗਾ, ਉਹ ਪਲੀਜ਼ ਉਹਨਾਂ ਤੱਕ ਖਬਰ ਜਿਹੜੀ ਪਹੁੰਚਾਵੇ। ਤੇ ਬੌਂਡ ਲਈ ਜਿਹੜਾ ਸੀਗਾ ਆਪਾਂ ਦੁਬਾਰਾ ਜਿਹੜਾ ਟਰਾਈ ਕਰਨਾ। ਇਹਦੇ ਵਿੱਚ ਹੁਣ ਜਿਹੜੇ ਜੱਜ ਸੀਗੇ, ਜਿੱਦਾਂ ਹੁਣ ਆਪਣਾ ਵਾਲਾ ਜਿਹੜਾ ਬੰਦਾ ਬਾਹਰ ਨਿਕਲਣਾ, ਜਿਹਨੇ ਜਿਹੜਾ ਫਰਾਈਡੇ ਨੂੰ ਬੌਂਡ ਜਿਹਨੂੰ ਮਿਲਿਆ, ਉਹ ਜੱਜ ਸਾਹਿਬ ਦਾ ਕਲਰਕ ਜਿਹੜੇ ਕਹਿੰਦੇ ਸੀ ਕਿ ਜੱਜ ਸਾਹਿਬ ਬਿਜ਼ੀ ਇੰਨੇ ਕੁ ਹੋ ਗਏ ਕਿ ਉਹਨਾਂ ਕੋਲ ਸਾਈਨ ਕਰਨ ਦਾ ਨਹੀਂ ਟਾਈਮ ਹੈਗਾ ਸੀਗਾ। ਅੱਛਾ। ਕਿਉਂਕਿ ਹੁਣ ਕਿੰਨੀਆਂ ਸਾਰੀਆਂ ਹਜ਼ਾਰਾਂ 'ਚ ਜਿਹੜੀਆਂ ਰਿਕੁਐਸਟਾਂ ਜਿਹੜੀਆਂ ਪੈਣੀਆਂ, ਤੇ ਥੋੜੀ ਜਿਹੀ ਪੇਸ਼ੈਂਸ ਜਿਹੜੀ ਰੱਖਣੀ ਆ, ਠੀਕ ਹੈ, 'ਚ ਆਰਾਮ ਨਾਲ ਜਿਹੜਾ ਸੰਯਮ ਨਾਲ ਜਿਹੜਾ ਚੱਲਣਾ। ਤੇ ਇਹ ਹੁਣ ਜਿਹੜਾ ਬੌਂਡ ਵਾਲਾ ਕੰਮ ਦੁਬਾਰਾ ਜਿਹੜਾ ਖੁੱਲ ਗਿਆ, ਤੇ ਬੌਂਡ ਦੁਬਾਰਾ ਜਿਹੜੇ ਮਿਲਣੇ ਸ਼ੁਰੂ ਹੋ ਜਾਣੇ ਆ, ਅਨਲੈਸ ਜਿਹੜੀ ਸਰਕਾਰ ਆ ਉਹ ਦੁਬਾਰਾ ਲਿਟੀਗੇਸ਼ਨ ਜਾਂ ਕੋਈ ਹੋਰ ਦਾ ਪੇਚ ਜਿਹੜੀ ਨਹੀਂ ਖੇਡਦੀ। ਤੇ ਫਿਲਹਾਲ ਜਿਹੜੀ ਸੀਗੀ ਤੁਸੀਂ ਕਹਿ ਲਓ ਕਿ ਇਹ ਜਿਹੜੀਆਂ 3 ਸੰਸਥਾਵਾਂ ਸੀਗੀਆਂ, ਇਮੀਗ੍ਰੇਸ਼ਨ ਕਲੀਨਿਕ, ACLU, NWIRP, ਇਹਨਾਂ ਨੇ ਜਿਹੜਾ ਸੀਗਾ ਇਹਨਾਂ ਦੇ ਸਿਰ ਦੇ ਉੱਤੇ ਜਿੱਤ ਦਾ ਜਿਹੜਾ ਸਿਹਰਾ ਜਿਹੜਾ ਵੱਜਦਾ, ਬੌਂਡ ਵਾਲਿਆਂ ਦੇ ਲਈ ਜਿੱਤ ਦਾ ਸਿਹਰਾ ਜਿਹੜਾ ਇਹਨਾਂ ਤੇ ਵੱਜਦਾ। ਚਲੋ, ਬਹੁਤ ਵਧੀਆ ਜੀ। ਤੇ ਥੈਂਕ ਯੂ ਤੁਹਾਡਾ ਇਸ ਚੀਜ਼ ਨੂੰ ਸਾਰੀਆਂ ਨੂੰ ਜਿਹੜਾ ਦੱਸਣ ਦੇ ਲਈ। ਆਪਾਂ ਇੱਥੇ ਹੁਣ ਇੱਕ ਬ੍ਰੇਕ ਲੈ ਲੈਂਦੇ ਹਾਂ ਤੇ ਫਿਰ ਆਪਾਂ ਕਾਲਸ ਲੈਂਦੇ ਹਾਂ। ਅਟਾਰਨੀ ਟਿਰਕਿਆਣਾ ਜੀ, ਤੇ ਸਰੋਤਿਓ ਬ੍ਰੇਕ ਤੋਂ ਬਾਅਦ ਦੇ ਵਿੱਚ ਕਾਲਸ ਲਵਾਂਗੇ। ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਇਸ ਨੰਬਰ ਦੇ ਉੱਤੇ ਕਾਲ ਕਰੋ ਤੇ ਤੁਸੀਂ ਫਿਰ ਆਪਣੇ ਜਿਹੜੇ ਸਵਾਲ ਆ ਉਹ ਪੁੱਛ ਸਕਦੇ ਆ। ਮਿਲਦੇ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੋਤੇ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਦੇ ਵਿੱਚ ਜੁੜੇ ਹੋਏ ਨੇ ਆਪਣੇ ਨਾਲ ਯੂਐਸ ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਿਰਕਿਆਣਾ ਜੀ। ਅਟਾਰਨੀ ਟਿਰਕਿਆਣਾ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਕਾਲਸ ਲੈਣ ਤੋਂ ਪਹਿਲਾਂ ਇੱਕ ਅਨਾਉਂਸਮੈਂਟ ਜਿਹੜੀ ਆਪਣੇ ਦਰਸ਼ਕਾਂ ਦੇ ਨਾਲ ਸਰੋਤਿਆਂ ਦੇ ਨਾਲ ਜਿਹੜੀ ਉਹ ਸਾਂਝ ਪਾਉਂਦੇ ਜਾਈਏ। ਕੱਲ ਐਤਵਾਰ ਨੂੰ 30 ਨਵੰਬਰ ਨੂੰ ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਵੇਂ ਜਿਹੜੇ ਸ਼ਹੀਦੀ ਸ਼ਤਾਬਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸ਼ਹੀਦੀ ਕਾਨਫਰੰਸ ਹੋ ਰਹੀ ਆ, ਜਿਸ ਦੇ ਵਿੱਚ ਜਿਹੜੇ ਵੱਖ-ਵੱਖ ਬੁਲਾਰੇ, ਪੰਥਕ ਬੁਲਾਰੇ ਜਿਹੜੇ ਆ ਉਹ ਗੁਰੂ ਸਾਹਿਬ ਦੀ ਸ਼ਹੀਦੀ ਦੀ ਰੌਸ਼ਨੀ ਦੇ ਵਿੱਚ ਆਪਣੇ ਵਿਚਾਰ ਆ ਉਹ ਸਾਂਝੇ ਕਰਨਗੇ। ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ ਕੱਲ ਦੁਪਹਿਰ 12 ਵਜੇ ਸ਼ਹੀਦੀ ਕਾਨਫਰੰਸ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਜਿਹੜੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ, ਜਿਹੜੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਜਿਹੜੀ ਉਹ ਕਰਵਾਈ ਜਾ ਰਹੀ ਹੈ। ਸੋ ਵੱਖ-ਵੱਖ ਗੁਰੂ ਘਰ, ਸਿੱਖ ਜਥੇਬੰਦੀਆਂ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਜਿਹੜੀ ਸ਼ਹੀਦੀ ਕਾਨਫਰੰਸ ਹੋਊਗੀ ਕੱਲ ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ ਦੁਪਹਿਰ 12 ਵਜੇ 30 ਨਵੰਬਰ ਨੂੰ। ਸੋ ਸਾਰੇ ਜਾਣੇ ਹੁਮ ਹੁਮਾ ਕੇ ਇੱਥੇ ਪਹੁੰਚਣ ਦੀ ਕਿਰਪਾਲਤਾ ਜਿਹੜੀ ਉਹ ਕਰਨੀ ਆ। ਤੇ ਆਓ ਹੁਣ ਜਿਹੜੀਆਂ ਕਾਲਸ ਦੇ ਵੱਲ ਨੂੰ ਵਧਦੇ ਆ ਤੇ ਕਾਲ ਕਰਨ ਦੇ ਲਈ ਸਰੋਤਿਓ ਨੰਬਰ ਮੈਂ ਇੱਕ ਵਾਰੀ ਫੇਰ ਸ਼ੇਅਰ ਕਰ ਦੇਣਾ। ਨੰਬਰ ਹੈ 408 272 5200। ਆਪਣੇ ਅੱਜ ਦੇ ਪਹਿਲੇ ਕਾਲਰ ਨੇ ਬਲਵਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਲਵਿੰਦਰ ਜੀ। ਹਾਂਜੀ ਅਸੀਂ ਇੱਕ ਤੁਹਾਡੇ ਕੋਲ ਸਲਾਹ ਪੁੱਛਣੀ ਸੀ ਜੀ। ਹਾਂਜੀ ਬੋਲੋ ਜੀ। ਹਾਂਜੀ, ਜਿੱਦਾਂ ਇੱਥੇ ਇੱਕ ਕੁੜੀ ਆਈ ਆ, ਉਹ ਆਈ ਸੀਗੀ ਜਿਹਦੇ ਪੜ੍ਹਨ ਦੇ ਵਿੱਚ ਸਟੂਡੈਂਟ ਵੀਜ਼ੇ ਤੇ ਆਈ ਸੀਗੀ। ਉਹ ਕੁਝ ਦਾ ਸਾਰਾ ਕੁਝ ਐਕਸਪਾਇਰ ਹੋ ਗਿਆ ਉਹਦਾ। ਹਾਂਜੀ, ਉਹਨਾਂ ਨੂੰ 6-7 ਸਾਲ ਹੋ ਗਏ ਆਇਆ ਨੂੰ। ਤਾਂ ਉਹ ਜਿੱਦਾਂ ਸਾਡੇ ਭੂਆ ਜੀ ਦਾ ਪੋਤਾ ਆ, ਉਸ ਬੇਟੇ ਨੂੰ ਜਿੱਦਾਂ ਧਮਕਾਉਂਦੀ ਡਰਾਉਂਦੀ ਆ ਵੀ ਮੈਂ ਮਰ ਜਾਊਂਗੀ, ਕਰ ਜਾਊਂਗੀ, ਮੇਰਾ ਪੇਪਰ ਵਰਕ ਘਰ ਦੇ ਜਿੱਦਾਂ ਘਰ ਦੇ ਸਲਾਹ ਲੈਣਾ ਮੰਗਦੇ ਆ ਵੀ ਉਹਦੀ ਕੰਪਲੀਟ ਕਰ ਸਕਦੇ ਆ ਪੁਲਿਸ ਨੂੰ। ਉਹਨਾਂ ਨੂੰ ਕੋਈ ਖਤਰਾ ਤਾਂ ਨਹੀਂ ਹੋਊਗਾ ਜਾਂ ਇਸ ਨੂੰ? ਨਹੀਂ, ਉਹ ਵਿਆਹੀ ਆ ਉਹਨਾਂ? ਨਹੀਂ, ਵਿਆਹੀ ਨਹੀਂ ਹਜੇ ਜੀ, ਕੁਛ ਨਹੀਂ ਹੈਗਾ, ਉਦਾਂ ਹੀ ਉਹਦੇ ਨਾਲ ਤੁਰੀ ਫਿਰਦੀ ਸੀਗੀ। ਤੇ ਉਹ ਜਿੱਦਾਂ ਕਦੇ ਆਪਣੇ ਹੱਥ ਟੱਕ ਲਾ ਲੈਂਦੀ ਆ, ਕਦੇ ਧਮਕਾਉਂਦੀ ਆ ਵੀ ਮੈਂ ਮਰ ਜਾਊਂਗੀ, ਏਦਾਂ ਕਰੂ, ਮੇਰੇ ਪੇਪਰ ਵਰਕ ਕਰੋ। ਇਹ ਤਾਂ ਜੀ ਹੁਣ ਮੁੰਡੇ ਤੇ ਆ ਜੀ, ਅਗਲਾ ਜੇ ਘੁੰਮਣਾ ਚਾਹੁੰਦਾ ਉਹਦੇ ਨਾਲ ਫਿਰ ਤੁਸੀਂ ਕੀ ਕਰ ਸਕਦੇ ਵਿੱਚ, ਹਨਾ? ਉਹ ਤਾਂ ਉਹਨੂੰ ਕਹੋ ਜੀ ਕੰਪਲੇਂਟ। ਉਹ ਜਿਹਨੂੰ ਤੰਗ ਕਰਦੇ ਆ ਉਹ ਕੰਪਲੇਂਟ ਕਰ ਸਕਦਾ, ਦੂਜੇ ਥੋੜਾ ਨਾ ਕੰਪਲੇਂਟ ਕਰ ਸਕਦੇ ਕਿਸੇ ਖਿਲਾਫ। ਜਿੱਦਾਂ ਉਹਦੇ ਮਾਂ ਪਿਓ ਪਰੇਸ਼ਾਨ ਆ ਵੀ ਜਿੱਦਾਂ ਅਸੀਂ ਉਹਦੀ ਕੰਪਲੀਟ ਕਰ ਦਈਏ, ਜਿੱਦਾਂ ਉਹਨਾਂ ਮਾਂ ਪਿਓ ਨੂੰ ਕੋਈ ਟਰਬਲ ਚ ਤਾਂ ਨਹੀਂ ਆਉਣਗੇ? ਨਹੀਂ, ਮਾਪੇ ਕਿਹੜੇ ਹਿਸਾਬ ਨਾਲ ਕਰੂਗੇ ਕੰਪਲੇਂਟ? ਦੇਖੋ ਜੀ, ਸਾਡਾ ਸ਼ੋਅ ਕਦੀ ਇਦਾਂ ਦਾ ਨਹੀਂ ਹੈਗਾ ਕਿ ਇਮੀਗ੍ਰੈਂਟਾਂ ਦੇ ਖਿਲਾਫ ਕੰਪਲੇਂਟ ਕਰਨੀ, ਠੀਕ ਆ? ਆਪਾਂ ਨਹੀਂ ਕਦੀ ਕਿਸੇ ਇਮੀਗ੍ਰੈਂਟ ਦੇ ਖਿਲਾਫ ਕੰਪਲੇਂਟ ਕਰਨੀ, ਕਿਸੇ ਦੇ ਵੀ, ਨਾ ਕਿਸੇ ਨੂੰ ਸਲਾਹ ਦੇਣੀ ਕਿ ਇਮੀਗ੍ਰੈਂਟਾਂ ਨੂੰ ਤੰਗ ਕੀਤਾ ਜਾਵੇ। ਪੇਪਰ ਵਰਕ ਹੈ ਨਹੀਂ ਗੀ, ਜਿੱਦਾਂ ਉਹ ਮੁੰਡੇ ਨੂੰ ਜਿੱਦਾਂ ਇਹ ਤਾਂ ਹੁਣ ਦੇਖੋ ਜੀ, ਇਹ ਤਾਂ ਹੁਣ ਨਿੱਜੀ ਆ ਨਾ। ਹੁਣ ਜਿੱਦਾਂ ਉਹ ਮੁੰਡਾ ਕੀ ਚਾਹੁੰਦਾ ਆ, ਹੁਣ ਮਾਪੇ ਵੱਖਰਾ ਚਾਹੁੰਦੇ, ਹੁਣ ਮੁੰਡਾ ਵੱਖਰਾ ਚਾਹੁੰਦਾ ਹੋਵੇ, ਪਰਿਵਾਰ ਵੱਖਰਾ ਚਾਹੁੰਦਾ ਹੋਵੇ। ਹੁਣ ਇਹ ਆ ਵੀ ਜੇ ਤਾਂ ਉਹ ਸਾਰੇ ਆਪ ਅਡਲਟ ਨੇ ਤਾਂ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਫੈਸਲਾ ਜਿਹੜਾ ਉਹ ਲੈਣਾ ਆ। ਆਈ ਥਿੰਕ ਗਲਤ ਪਲੇਟਫਾਰਮ ਦੇ ਉੱਤੇ ਤੁਸੀਂ ਸਲਾਹ ਲੈ ਰਹੇ ਆ। ਇਹ ਇਸ ਚੀਜ਼ ਦੇ ਲਈ ਨਹੀਂ ਆ। ਕੋਈ ਕਾਉਂਸਲਿੰਗ ਕਰਨੀ ਆ, ਉਹਦੇ ਹਿਸਾਬ ਦੇ ਨਾਲ ਉਹ ਹੋਰ ਪਾਸੇ ਵੱਲ ਨੂੰ ਜਿਹੜਾ ਤੁਹਾਨੂੰ ਦੇਖਣਾ ਜਿਹੜਾ ਉਹ ਪੈਣਾ ਹੈਗਾ। ਨਾਲੇ ਸਾਡੀ ਜਿਹੜੀ ਲੜਾਈ ਆ ਉਹ ਹੈਗੀ ਆ ਸਰਕਾਰ ਦੇ ਖਿਲਾਫ, ਠੀਕ ਆ? ਇਮੀਗ੍ਰੈਂਟਾਂ ਦੇ ਆਪਾਂ ਫੇਵਰ ਚ ਹੈਗੇ ਆ। ਤੇ ਜਿਹੜਾ ਜੇ ਅਗਲਾ ਮੁੰਡਾ ਹੀ ਕੁੜੀ ਨਾਲ ਘੁੰਮੀ ਜਾਂਦਾ, ਆਪਾਂ ਵਿੱਚੋਂ ਦੀ ਕੀ ਲੈਣਾ? ਕਿ ਐਜ਼ ਅ ਸਮਾਜਿਕ ਜੇ ਘਰਦਿਆਂ ਨੂੰ ਪ੍ਰੋਬਲਮ ਆਇਆ, ਉਹ ਮੈਟਰ ਹੀ ਨਹੀਂ ਕਰਦਾ। ਅਗਲਿਆਂ ਦਾ ਆਪਸ ਚ ਨਿੱਜੀ ਮਸਲਾ ਵਾ, ਠੀਕ ਆ? ਜੇ ਅਗਲਾ ਉਹਨੇ ਕਿਹੜਾ, ਜੇ ਵਿਆਹ ਹੀ ਨਹੀਂ ਹੈਗੇ, ਉਹ ਕਿਹੜਾ ਉਹਨੂੰ ਜ਼ਬਰਦਸਤੀ ਉਹਦੇ ਘਰ ਚ ਚੱਲ ਜਾਣੀ ਹੈ, ਠੀਕ ਆ? ਅਗਲਾ ਜੇ ਅਗਲੇ ਨੂੰ ਪ੍ਰੋਬਲਮ, ਅਗਲਾ ਰਿਸਟੇਨਿੰਗ ਆਰਡਰ ਲਵੇ, ਜਿੱਦਾਂ ਵੀ ਹੈ। ਜੀ, ਬਾਕੀ ਉਹ ਮੁੰਡੇ ਦੇ ਨਾਲ ਆਪ ਸਲਾਹ ਕਰਕੇ ਦੇਖੋ ਤੁਸੀਂ ਕੀ ਕਰਨਾ ਹੈ ਉੱਥੇ ਜੀ। ਕੋਮਲ। ਹਾਂਜੀ ਕੋਮਲ। ਹਾਂਜੀ, ਮੇਰਾ ਕੁਐਸਚਨ ਹੈ ਸਟੂਡੈਂਟ ਵੀਜ਼ੇ ਦੇ ਰਿਗਾਰਡਿੰਗ। ਕਿਹੜੇ ਵੀਜ਼ੇ ਦੇ? स्टूडेंट वीजे। जी। हाँ जी, मेरा ऑलमोस्ट 1 साल पहले मेरा पासपोर्ट और वीजा चोरी हो गया था, तो मैंने अपना पासपोर्ट रिन्यू करवा लिया, लेकिन मेरा अपनी वीजा ਤੁਹਾਡੀ ਆਵਾਜ਼ ਨਾ ਕਲੀਅਰ ਨਹੀਂ ਸੁਣ ਰਹੀ। ਫੋਨ ਲਾਗੇ ਕਰਕੇ ਬੋਲੋ ਜੀ, ਲਾਊਡ ਸਪੀਕਰ ਤੋਂ ਲਾ ਕੇ। हाँ जी, अब आवाज? ਹਾਂਜੀ ਹਾਂਜੀ, ਹੁਣ ਠੀਕ ਆ। ਇਦਾਂ ਕਰਿਆ ਕਰੋ ਸਾਰੇ ਜਾਣੇ, ਪਹਿਲਾਂ ਹੀ
ਜਿਹੜਾ ਨਾ ਕੰਨ ਨੂੰ ਲਾ ਜੀ। ਕੇ। ਹਾਂਜੀ, ਹੁਣ ਪੁੱਛੋ ਜੀ ਸਵਾਲ। हाँ जी, तो मेरा क्वेश्चन है स्टूडेंट वीजे की रिकॉर्डिंग, जो अगर मेरे को वीजा रिन्यू करवाना होगा तो मेरे को कंट्री आउट करना पड़ेगा? हाँ जी, करना पड़ेगा। इंटरव्यू वेव नहीं हो सकता? अब तो नहीं वो इंटरव्यू वेव कर रहे। और वीजा तभी चाहिए होता है जब बंदे ने ट्रैवल करना होता है। अगर बंदे ने ट्रैवल नहीं करना होता फिर वीजे की जरूरत नहीं होती। अगर आपने यहीं पे रह के एक्सटेंड करना है स्टेटस, वो हो जाता है। अगर आपने ट्रैवल करना है तो स्टूडेंट वीजा लेना पड़ेगा। अभी मेरे अकॉर्डिंग वेवर इस टाइम तो नहीं अवेलेबल है इंडियंस के लिए। मतलब एक्सटेंड हो जाता है? स्टे जो स्टेटस है ना वो यहाँ से एक्सटेंड हो सकता है डिपेंडिंग आपके प्रोग्राम। I-20 अपने स्कूल से बात करें। ਤੁਹਾਡੀ डिग्री होगी कंप्लीट? हाँ जी, मैं आरएन कर रही हूँ, मेरी प्री रेक्स हो गया, लेकिन अब मेरे को आरएन में एडमिशन लेना है जनवरी में, तो भी मेरे 2 हाँ साल जी। का प्रोग्राम है अभी। हाँ, आप अपने ना स्कूल डीएसओ से पूछें कि आपका जो है प्रोग्राम एलिजिबल है। I-20 आपका सर्विस सिस्टम में एक्सटेंड हो सकता है कि आपको कंट्री आउट करनी पड़ेगी, वो आपको गाइड कर देंगे। ठीक हाँ है जी। जी, वो तो कह रही है कि I-20 एक्सटेंड हो जाएगी, पर क्वेश्चन ये है, लेकिन जब ओपीटी अप्लाई करने का सोच रही मैं, तो वो बोल रहे हैं कि अगर ओपीटी में आपकी एप्लीकेशन डिनाई होगी फिर भी आपको कंट्री आउट करना पड़ेगा। क्यों ओपीटी में क्यों डिनाई होगी आपकी एप्लीकेशन? वो कह रही है कि अगर एप्लीकेशन अगर आपकी डिनाई होगी तो आपको ਉਹ ਤਾਂ ਉਹਨਾਂ ਨੇ ਦੱਸਣਾ ਹੀ ਹੁੰਦਾ ਹੈ नहीं, अगर नहीं अगर डिनाई होगी फिर तो सबको ही आउट करना पड़ता है कंट्री। वो तो सेम ही रूल है ना सारों के लिए। ओके। ਹਾਂ, हाँ जी। ਉਹ ਉਹਨਾਂ ਨੇ ਦੱਸਣਾ ਹੀ ਦੱਸਣਾ ਹੈ ਵੀ ਜੇ ਇਦਾਂ ਹੋ ਗਿਆ ਤੇ ਇਦਾਂ ਹੋ ਸਕਦਾ ਹੈ ਜੀ, ਇਦਾਂ ਹੋ ਗਿਆ ਤੇ ਇਹ ਚੀਜ਼ ਜਿਹੜੀ ਹੋ ਸਕਦੀ ਆ। ਇਹ ਨਾ ਸੋਚੋ ਵੀ ਤੁਹਾਡਾ ਜਿਹੜਾ ਉਹਨਾਂ ਨੇ ਨਾ ਕਰ ਦੇਣੀ ਆ, ਇਹੀ ਉਮੀਦ ਨਾਲ ਚੱਲੋ ਵੀ ਤੁਹਾਡੀ ਅਪਰੂਵ ਹੋ ਜੂਗੀ। ਦਿਲਪ੍ਰੀਤ, ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ। ਸਰ ਮੇਰੇ 2 ਕੁਐਸਚਨ ਸੀ ਛੋਟੇ ਛੋਟੇ। ਲਾਈਕ ਫਰਸਟ ਮੇਰਾ ਇਹ ਸੀਗਾ ਵੀ ਮੇਰਾ ਵਰਕ ਪਰਮਿਟ ਅਪਲਾਈ ਕੀਤੇ ਨੂੰ 11 ਮੰਥਸ ਹੋ ਗਏ ਆ, ਕੋਈ ਉਹਦੀ ਅਪਡੇਟ ਨਹੀਂ ਆ ਰਹੀ। ਸਾਨੂੰ ਉਹਦੇ ਲਈ ਕੁਛ ਉਹਨਾਂ ਨੂੰ ਮੇਲ ਵਗੈਰਾ ਕੁਛ ਕਰਨਾ ਚਾਹੀਦਾ ਆ? ਇਹਨੂੰ ਦੇਖੋ, ਇਹ ਸਾਲਮ ਦੇ ਬੇਸ ਤੇ ਸੀਗਾ? ਨਹੀਂ ਸਰ, ਗਾਰਡੀਅਨਸ਼ਿਪ ਦੇ ਕੇਸ ਤੇ ਸੀਗਾ। ਮੇਰੇ ਕੋਲ ਡੈਫਰਡ ਐਕਸ਼ਨ ਵੀ ਹੈਗਾ ਆ। ਆ ਜਾਣਾ ਚਾਹੀਦਾ ਸੀ ਹੁਣ ਤੱਕ। ਤੁਸੀਂ ਫੋਲੋ ਅਪ ਕਰ ਲਓ ਵੈਸੇ, ਕਿਉਂਕਿ ਵਿੱਚ ਇਹਨਾਂ ਨੇ ਰੋਕਤੇ ਸੀਗੇ ਵਰਕ ਪਰਮਿਟ, ਹੁਣ ਦੁਬਾਰਾ ਫੇਰ ਇਹਨਾਂ ਨੇ ਸ਼ੁਰੂ ਕਰਤੇ। ਤੁਸੀਂ ਫੋਲੋ ਅਪ ਕਰ ਲਓ ਉਹਨਾਂ ਨਾਲ, ਤੁਹਾਡਾ ਆ ਜਾਣਾ ਚਾਹੀਦਾ ਹੁਣ ਤੱਕ। ਤਾਂ ਫੋਲੋ ਅਪ ਕਰ ਲਓ ਉਹਨਾਂ ਨਾਲ। ਓਕੇ ਸਰ, ਇੱਕ ਕੁਐਸਚਨ ਇਹ ਸੀ, ਆਪਾਂ ਲਾਈਕ ਗਾਰਡੀਅਨਸ਼ਿਪ ਦੇ ਕੇਸ ਤੇ ਡੈਫਰਡ ਐਕਸ਼ਨ ਦੇ ਬੇਸ ਤੇ ਆਪਾਂ ਗ੍ਰੀਨ ਕਾਰਡ ਕਦੋਂ ਤੱਕ ਅਪਲਾਈ ਕਰ ਸਕਦੇ ਹੁੰਦੇ ਆ? ਉਹ ਤੁਹਾਡੀ ਪ੍ਰਾਇੋਰਟੀ ਡੇਟ ਹੁੰਦੀ ਆ। EB4 ਕੈਟਾਗਰੀ ਚ ਆਉਂਦਾ ਇਹ, ਤੇ ਹਰ ਮਹੀਨੇ ਤੁਹਾਨੂੰ ਜਦੋਂ ਵੀਜ਼ਾ ਬੁਲੇਟਿਨ ਛਪਦਾ ਜਦੋਂ ਤੱਕ ਤੁਹਾਡੀ ਕਰੰਟ ਨਹੀਂ ਹੁੰਦੀ। ਇਸ ਵੇਲੇ ਉਹ ਚ 5 ਸਾਲ ਦੀ ਲਗਭਗ ਵੇਟ ਹੁੰਦੀ ਹੈ। ਓਕੇ ਸਰ, ਥੈਂਕ ਯੂ ਜੀ। ਜੀ ਥੈਂਕ ਯੂ ਸਰ। ਓਕੇ, ਪਿੰਦਰ ਕੌਰ ਜੀ। ਹਾਂਜੀ ਭਾਜੀ, ਮੇਰਾ ਕੁਐਸਚਨ ਇਹ ਆ ਕਿ ਮੈਨੂੰ ਇੱਥੇ 25 ਸਾਲ ਹੋ ਗਏ ਰਹਿੰਦੇ ਨੂੰ। ਹੁਣ ਮੇਰੇ ਹਸਬੈਂਡ ਦੇ ਯੂ ਵੀਜ਼ੇ ਦੇ ਹਿਸਾਬ ਨਾਲ ਮੈਨੂੰ ਗ੍ਰੀਨ ਕਾਰਡ ਮਿਲਿਆ 10 ਸਾਲ ਦਾ। 1 ਮਹੀਨਾ ਹੀ ਹੋਇਆ ਸਰ ਗ੍ਰੀਨ ਕਾਰਡ ਮੈਨੂੰ। ਕੀ ਮੈਂ ਕੈਨੇਡਾ ਜਾ ਸਕਦੀ ਹਾਂ? ਹਾਂਜੀ, ਤੁਹਾਨੂੰ ਵੀਜ਼ਾ ਲੈਣਾ, ਤੁਸੀਂ ਆਪਣਾ ਪਾਸਪੋਰਟ ਹੈਗਾ ਤੁਹਾਡੇ ਕੋਲ ਆਪਣਾ ਇੰਡੀਆ ਦਾ? ਹਾਂਜੀ ਹੈਗਾ, ਹੁਣੇ ਹੀ ਬਣਾਇਆ ਮੈਂ, 5 ਸਾਲ ਦਾ ਮਿਲਿਆ ਮੈਨੂੰ। ਹਾਂਜੀ, ਜਾ ਸਕਦੇ, ਕੋਈ ਰੋਕ ਟੋਕ ਤਾਂ ਨਹੀਂ ਹੁੰਦੀ। ਗ੍ਰੀਨ ਕਾਰਡ ਵਾਲਾ ਅਮਰੀਕਾ ਜਾ ਸਕਦਾ। ਹੁਣ ਕੈਨੇਡਾ ਵਾਲਿਆਂ ਨੇ ਜਾਣ ਦੇਣਾ ਕਿ ਨਹੀਂ ਜਾਣ ਦੇਣਾ ਉਹਨਾਂ ਦਾ ਮਸਲਾ, ਪਰ ਮੇਰੇ ਹਿਸਾਬ ਨਾਲ ਤਾਂ ਕੋਈ ਪ੍ਰੋਬਲਮ ਨਹੀਂ ਇਹਦੇ ਵਿੱਚ। ਮੈਂ ਵੈਨਕੂਵਰ ਜਾਣਾ ਆ ਇੱਥੋਂ ਉਹ ਇੱਕ ਹੀ ਗੱਲ ਆ, ਵੈਨਕੂਵਰ ਚਲ ਗਿਆ, ਟੋਰਾਂਟੋ ਚਲ ਗਿਆ, ਕੈਨੇਡਾ, ਉਹ ਕੈਨੇਡਾ ਹੀ ਇੱਕ ਹੀ ਗੱਲ ਆ। ਹਾਂਜੀ, ਅੱਛਾ ਜਾ ਸਕਦੀ ਆ ਨਾ ਮੈਂ, ਕੋਈ ਪ੍ਰੋਬਲਮ ਤਾਂ ਨਹੀਂ ਆਊਗੀ ਮੈਨੂੰ? ਗਰੰਟੀ ਅਸੀਂ ਕੋਈ ਨਹੀਂ ਲੈਂਦੇ, ਉਹ ਉਹਨਾਂ ਦੇ ਅਧਿਕਾਰੀਆਂ ਦੇ ਉੱਤੇ ਆ। ਉਦਾਂ ਵੀ ਲੋਕ ਜਾਂਦੇ ਨੇ ਓਕੇ ਥੈਂਕ ਯੂ। ਫਿਰ ਮੈਂ ਜਾ ਸਕਦੀ, ਕਿਉਂਕਿ ਅੱਜ ਤੱਕ ਜਿਹੜੀ ਵੀ ਸਲਾਹ ਲਈ ਆ ਮੈਂ ਭਾਜੀ ਕੋਲੋਂ ਸਾਰੀ ਸਹੀ ਨਿਕਲੀ ਆ। ਮੈਂ ਐਵਰੀ ਟਾਈਮ ਤੁਹਾਡਾ ਸੁਣਦੀ ਆ, ਮੈਨੂੰ 5-6 ਸਾਲ ਹੋ ਗਏ। ਜਿਹੜੀ ਸਲਾਹ ਲਈ ਉਹ ਸਹੀ ਨਿਕਲੀ, ਇਸ ਕਰਕੇ ਮੈਂ ਧੰਨਵਾਦ, ਥੈਂਕ ਯੂ। ਫੋਨ ਕੀਤਾ ਆ ਤੇ ਮੇਰੀ ਮੰਮੀ 91 ਇਅਰਸ 올ਡ ਹੈ, ਮੈਂ ਦੇਖਣ ਜਾਣਾ ਉਹਨਾਂ ਨੂੰ। ਜ਼ਰੂਰ ਮਿਲ ਕੇ ਜਾ ਸਕਦੇ। ਇੰਦਰਜੀਤ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ 92 ਚ ਇੱਥੇ ਆਇਆ ਸੀ ਜੀ, ਬਾਰਡਰ ਟੱਪਿਆ ਸੀ ਮੈਂ ਟੈਕਸਸ ਵੱਲੋਂ, ਪਰ ਮੈਨੂੰ ਪੁਲਿਸ ਨੇ ਉਦੋਂ ਫੜਿਆ ਨਹੀਂ ਸੀ ਤੇ ਮੈਂ 1 ਸਾਲ ਬਾਅਦ ਅਸਾਈਲਮ ਲੈ ਲਈ ਤੇ ਮੈਨੂੰ ਵਰਕ ਪਰਮਿਟ ਮਿਲ ਗਿਆ ਸੀ ਤੇ ਮੈਂ 95 ਵਿੱਚ ਮੈਰਿਜ ਕਰਾ ਲਈ ਸੀ। ਮੇਰੀ ਵਾਈਫ ਦੀ ਇੰਡੀਅਨ, ਉਹਨਾਂ ਕੋਲ ਗ੍ਰੀਨ ਕਾਰਡ ਸੀ ਜਦੋਂ ਮੈਂ ਮੈਰਿਜ ਕਰਾਈ। ਤੇ ਉਹ ਮੇਰਾ ਵਕੀਲ ਕਹਿੰਦਾ ਵੀ ਤੈਨੂੰ ਕੁਛ ਨਹੀਂ ਮਿਲਣਾ ਜਿੰਨਾ ਚਿਰ ਸਿਟੀਜ਼ਨ ਨਹੀਂ ਹੁੰਦੇ ਤੁਹਾਡੇ ਵਾਈਫ। ਤੇ 5 ਸਾਲ ਬਾਅਦ ਜਦੋਂ ਸਿਟੀਜ਼ਨ ਹੋਏ ਤਾਂ ਫਿਰ ਮੈਨੂੰ ਗ੍ਰੀਨ ਕਾਰਡ ਮਿਲਿਆ। ਮੈਂ ਹੁਣ ਸਿਟੀਜ਼ਨ ਆ ਇੱਥੇ ਦਾ। ਮੇਰਾ ਕੁਐਸਚਨ ਇਹ ਆ ਕਿ ਮੈਂ ਇੰਡੀਆ ਜਾ ਸਕਦਾ? ਹਾਂਜੀ, ਸੋ 2
ਚੀਜ਼ਾਂ ਦੇਖਣੀਆਂ ਪੈਣੀਆਂ ਤੁਹਾਨੂੰ। ਪਹਿਲਾਂ ਤਾਂ ਆਪਣਾ ਜਿਹੜਾ ਸੀਗਾ ਫਾਈਲ ਆਪਣੀ ਕਢਵਾਓ FOIA ਦੇ ਥੱਲੇ, ਫਰੀडम ਆਫ ਇਨਫੋਰਮੇਸ਼ਨ ਐਕਟ ਦੇ ਥੱਲੇ, ਜਿਹਨਾਂ ਦੇ ਵੀ ਪੁਰਾਣੇ ਕੇਸ ਆ। ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਕੀ ਫਾਈਲ ਦੇ ਵਿੱਚ ਲਿਖਿਆ ਸੀਗਾ, ਕਿਹੜੇ ਨਾਮ ਉਹਦੇ ਵਿੱਚ ਡਿਸਕਲੋਜ਼ ਕੀਤੇ ਆ, ਨਹੀਂ ਕੀਤੇ ਆ, ਅਰੈਸਟ ਕਿਹੜੀ ਡਿਸਕਲੋਜ਼ ਹੈਗੀ ਆ, ਨਹੀਂ। ਮਤਲਬ ਤੁਹਾਨੂੰ ਸਾਰੀ ਚੀਜ਼ ਜਿਹੜੀ ਪਤਾ ਹੋਣੀ ਚਾਹੀਦੀ ਆ। ਫਿਰ ਉਹਨੂੰ ਆਪਣੀ ਗ੍ਰੀਨ ਕਾਰਡ ਐਪਲੀਕੇਸ਼ਨ ਨਾਲ ਕੰਪੇਅਰ ਕਰੋ, ਠੀਕ ਆ। ਹੁਣ ਫੋਰ ਐਗਜ਼ਾਮਪਲ ਜੇ ਕਿਸੇ ਦੇ ਅਸਾਈਲਮ ਦੇ ਵਿੱਚ ਅਰੈਸਟ ਸੀਗੀ, ਉਹਨੇ ਗ੍ਰੀਨ ਕਾਰਡ 'ਚੋਂ ਇਨਫੋਰਮੇਸ਼ਨ ਦੱਸੀ ਨਹੀਂ ਦੱਸੀ, ਉਹ ਚੀਜ਼ਾਂ ਦੇ ਤੁਹਾਨੂੰ ਸਵਾਲ ਜਿਹੜੇ ਪੁੱਛੇ ਜਾ ਸਕਦੇ ਆ। ਤੇ ਜੇ ਤੁਹਾਨੂੰ ਉਹ ਇਨਫੋਰਮੇਸ਼ਨ ਸਾਰੀ ਕਲੀਅਰ ਆ ਤੇ ਹੁਣ ਤੁਹਾਡਾ ਤਾਂ ਟਾਈਮ ਕਾਫੀ ਹੋ ਗਿਆ, ਤੁਸੀਂ ਉਹਨਾਂ ਨੂੰ ਐਕਸਪਲੇਨ ਕਰ ਸਕਦੇ ਆ, ਕਿਉਂਕਿ ਕੰਟਰੀ ਦੇ ਕਾਫੀ ਸਰਕਮਸਟੈਂਸ ਹਾਲਾਤ ਹੀ ਚੇਂਜ ਹੋ ਗਏ ਆ। ਤੇ ਬਸ ਇਹ ਹੈ ਕਿ ਤੁਹਾਨੂੰ ਨੌਲੇਜ ਜਿਹੜੀ ਹੋਣੀ ਚਾਹੀਦੀ ਹੈ ਆਪਣੀ ਐਪਲੀਕੇਸ਼ਨ ਦੇ ਵਿੱਚ, ਦੋਨੋਂ ਗ੍ਰੀਨ ਕਾਰਡ ਵਾਲੀ ਤੇ ਅਸਾਈਲਮ ਵਾਲੀ। ਜਦੋਂ ਅਸੀਂ ਜੱਜ ਦੇ ਮੂਹਰੇ ਪੇਸ਼ ਹੋਏ ਲਾਸ ਐਂਜਲਸ, ਉਦੋਂ ਅਸੀਂ ਕਿਹਾ ਸੀ ਵੀ ਸਾਡਾ ਅਸਾਈਲਮ ਦਾ ਕੇਸ ਸਟਾਪ ਕਰ ਦਿਓ ਤੇ ਅਸੀਂ ਮੈਰਿਜ ਤੌਰ ਤੇ ਗ੍ਰੀਨ ਕਾਰਡ ਲੈਣਾ। ਉਹ ਜੱਜ ਨੇ ਕਹਿਤਾ ਵੀ ਹਾਂ ਉਹ ਮੈਂ ਤੁਹਾਡਾ ਕੈਂਸਲ ਕਰ ਦਿੰਦਾ। ਹਾਂਜੀ, ਪਰ ਤੁਸੀਂ ਫਾਈਲ ਕੀਤਾ ਸੀਗਾ ਨਾ, ਤੇ ਉਹ ਇਹ ਦੇਖਣਾ ਹੁੰਦਾ ਉਹਨਾਂ ਨੇ ਕਿ ਝੂਠਾ ਤਾਂ ਨਹੀਂ ਸੀਗਾ, ਫਾਈਲ ਕੀਤਾ ਝੂਠਾ ਤਾਂ ਨਹੀਂ ਸੀਗਾ। ਜੱਜ ਦਾ ਨਹੀਂ, ਭਾਵੇਂ ਕੈਂਸਲ ਕੀਤਾ ਭਾਵੇਂ ਅਪਰੂਵ ਕੀਤਾ, ਉਹ ਨਹੀਂ ਮੈਟਰ ਕਰਦਾ। ਹਾਂ ਠੀਕ ਹੈ ਜੀ। ਸੋ ਫਾਈਲ ਕਢਾ ਕੇ ਆਪਣੀ ਪੜ੍ਹ ਕੇ ਜਾਇਓ। ਮੁੱਕ ਦੀ ਗੱਲ ਆ, ਜਿਹੜਾ ਇੱਕ ਵਾਰੀ ਤੁਸੀਂ ਸਰਕਾਰ ਨੂੰ ਲਿਖਤੀ ਰੂਪ 'ਚ ਫਾਰਮ 'ਚ ਦੇਤਾ, ਬਾਅਦ 'ਚ ਤੁਸੀਂ ਭਾਵੇਂ ਉਹ ਆਪਣਾ ਕੇਸ ਤੁਸੀਂ ਨਹੀਂ ਵੀ ਲੜਿਆ, ਉਹਨੂੰ ਤੁਸੀਂ ਰੱਦ ਵੀ ਕਰ ਲਿਆ, ਮਤਲਬ ਵੀ ਬੰਦ ਕਰ ਦਿਓ, ਪਰ ਉਹਨਾਂ ਨੇ ਇਨਫੋਰਮੇਸ਼ਨ ਚੈੱਕ ਕਰਨੀ ਹੈ ਬਾਕੀ ਹੋਰ ਜਿਹੜੇ ਦਸਤਾਵੇਜ਼ਾਂ ਦੇ ਨਾਲ, ਉਹ ਸਵਾਲ ਪੁੱਛੇ ਜਾ ਸਕਦੇ ਆ ਤੁਹਾਨੂੰ। ਸੋ ਮੁੱਕ ਦੀ ਗੱਲ ਇਹ ਆ। ਸੋ ਉਹ ਇਨਫੋਰਮੇਸ਼ਨ ਤੁਹਾਨੂੰ ਪਤਾ ਹੋਣੀ ਚਾਹੀਦੀ, ਇਰਰਿਸਪੈਕਟਿਵ ਉਹ ਹੁਣ ਕੇਸ ਚੱਲਦਾ ਆ ਨਹੀਂ ਚੱਲਦਾ ਆ, ਤੁਸੀਂ ਕਿੱਦਾਂ ਆ ਮੇਕ ਸ਼ੋਰ ਕਰੋ ਵੀ ਉਹ ਡਾਕੂਮੈਂਟ ਉਹ ਤੁਹਾਨੂੰ ਪਤਾ ਹੋਵੇ ਇਨਫੋਰਮੇਸ਼ਨ। ਮਨਵੀਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਜੁਬਾ ਸਿਟੀ ਤੋਂ ਬੋਲਦਾ ਜੀ। ਜਿੱਦਾਂ ਮੈਂ ਇੱਥੇ ਇੱਕ ਟਰੱਕਿੰਗ ਕੰਪਨੀ 'ਚ ਕੰਮ ਕਰਦਾ ਸੀ, ਤੇ ਜਿਹੜੀ ਕੰਪਨੀ 'ਚ ਮੈਂ ਕੰਮ ਕਰਦਾ ਸੀ, ਜਿੱਦਾਂ ਉਹ ਕੰਪਨੀ ਦੇ ਮਾਲਕ ਨੂੰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵੱਲੋਂ ਸੰਮਨ ਆਏ ਸੀ। ਉਹ ਹੋਮਲੈਂਡ ਵਾਲੇ ਕਹਿੰਦੇ ਸੀ ਸਾਡੇ ਮਾਲਕ ਨੂੰ ਵੀ ਤੁਸੀਂ ਆਪਣੇ ਜਿੰਨੇ ਇੰਪਲੋਈ ਕੰਮ ਕਰਦੇ ਆ ਸਾਰਿਆਂ ਦੇ ਪੇਪਰ ਵਰਕ ਸੈਂਡ ਕਰੋ ਜੋ ਵੀ ਹੈਗੇ ਆ, ਤੇ ਉਹਨਾਂ ਨੇ ਕਰਤੀ ਸੀ ਸੈਂਡ। ਤੇ 1 ਵੀਕ ਬਾਅਦ ਉਹਨਾਂ ਦੀ ਮੇਲ ਆਈ ਸੀ ਸਾਡੇ ਜਿੱਦਾਂ ਕੰਪਨੀ ਦੇ ਮਾਲਕ ਨੂੰ, ਤੇ ਉਹ ਕੁਛ ਇੰਪਲੋਈ ਦੇ ਉਹਨਾਂ ਨੇ ਨਾਮ ਜਿੱਦਾਂ ਭੇਜੇ ਸੀਗੇ, ਤੇ ਉਹ ਕਹਿੰਦੇ ਸੀ ਅਸੀਂ ਇਹਨਾਂ ਨਾਲ ਬਈ ਇੰਟਰਵਿਊ ਲਵਾਂਗੇ ਇਹਨਾਂ ਦੇ ਫੋਨ ਤੇ ਉਹਦੇ ਮੇਰਾ ਨਾਮ ਵੀ ਹੈਗਾ ਜਿੱਦਾਂ। ਤੇ ਹੋਮਲੈਂਡ ਸਿਕਿਉਰਿਟੀ ਵਾਲੇ ਕਹਿੰਦੇ ਅਸੀਂ ਜਿੱਦਾਂ ਪਰਸਨਲ ਜਿੱਦਾਂ ਫੇਸ ਟੂ ਫੇਸ ਵੀ ਲੈ ਸਕਦੇ ਹਾਂ ਇੰਟਰਵਿਊ, ਤੇ ਫੋਨ ਤੇ ਵੀ ਆਪਾਂ ਲੈ ਸਕਦੇ ਹਾਂ। ਤੇ ਮੇਰਾ ਸਵਾਲ ਸੀ ਜਿੱਦਾਂ ਉਹ ਇੰਟਰਵਿਊ ਦੇ ਵਿੱਚ ਸਾਡੇ ਬਿਆਨ ਵੀ ਲੈ ਸਕਦੇ ਆ? ਤੁਸੀਂ ਬਿਨਾਂ ਵਕੀਲ ਤੋਂ ਉਹਨਾਂ ਨਾਲ ਗੱਲ ਨਹੀਂ ਕਰਨੀ ਕਿਸੇ ਨਾਲ ਵੀ। ਠੀਕ ਹੈ ਜੀ। ਹਾਂ ਠੀਕ ਹੈ ਜੀ। ਠੀਕ ਹੈ। ਸਾਰਿਆਂ ਨੂੰ ਮੇਰਾ ਕੇਸ ਤੁਹਾਡੇ ਕੋਲ ਲੱਗਾ ਜਿੱਦਾਂ। ਹਾਂਜੀ ਤਾਂ ਮੈਨੂੰ ਪਤਾ ਨਹੀਂ ਹੁਣ ਕੀ ਇਹਨਾਂ ਦਾ ਮਸਲਾ, ਕਿ ਕਿਉਂ ਇਹਨਾਂ ਨੇ ਏਦਾਂ ਕੀਤਾ, ਕੋਈ ਇਹਨਾਂ ਨੂੰ ਕੋਈ ਹੋਰ ਇਨਵੈਸਟੀਗੇਸ਼ਨ ਕਿਉਂ ਇਹਨਾਂ ਨੇ ਸ਼ੁਰੂ ਕੀਤੀ ਆ। ਪਰ ਤੁਹਾਡਾ ਜਿਹੜਾ ਕੇਸ ਆ ਉਹ ਕੋਰਟ ਦੇ ਵਿੱਚ ਚੱਲਦਾ ਕਿ ਅਸਾਈਲਮ ਆਫਿਸ 'ਚ ਚੱਲਦਾ? ਨਹੀਂ, ਅਸਾਈਲਮ ਆਫਿਸ ਦੇ ਮੂਹਰੇ ਆ। ਸੋ ਉਹ ਫਿਰ ਦੇਖੋ, ਜੇ ਤਾਂ ਸੌਖਾ ਜਿਹਾ ਕੰਮ ਹੋਇਆ ਤੇ ਫਿਰ ਉਹ ਇਹ ਕਰ ਸਕਦੇ ਆ ਕਿ ਜਿਹੜੀ ਕ੍ਰੈਡੀਬਲ ਫੇਅਰ ਇੰਟਰਵਿਊ ਹੁੰਦੀ, ਜਿੱਦਾਂ ਬਿਆਨ ਹੁੰਦੇ, ਉਹਦੀ ਗੱਲ ਕਰ ਸਕਦੇ ਆ ਉਹ। ਇਹ ਤੋਂ ਇਲਾਵਾ ਜੇ ਕੋਈ ਹੋਰ ਗੱਲ ਹੋਈ ਤੇ ਫਿਰ ਮੁੱਦਾ ਪੈ ਸਕਦਾ। ਠੀਕ ਹੈ ਜੀ। ਜਿੱਦਾਂ ਉਹ ਸਾਡੇ ਮਾਲਕ ਨੇ ਪੁੱਛਿਆ ਸੀਗਾ ਉਹਨਾਂ ਨੂੰ ਤੇ ਹੋਮਲੈਸ ਸਿਕਿਉਰਿਟੀ ਵਾਲਿਆਂ ਨੂੰ, ਉਹ ਕਹਿੰਦੇ ਸੀ ਅਸੀਂ ਫਸਟ ਟਾਈਮ ਹੀ ਕੀਤਾ ਇਹਨਾਂ ਨੇ ਜਿੱਦਾਂ ਵੀ ਕਾਰਵਾਈ ਕੀਤੀ ਆ, ਉਹਨਾਂ ਦਾ ਫਸਟ ਟਾਈਮ ਆ ਇਹ। ਤੇ ਕਹਿੰਦੇ ਜਿੰਨੇ ਵੀ ਕੈਲੀਫੋਰਨੀਆ ਸਾਰੀ ਕੰਪਨੀਆਂ ਟਰੱਕਿੰਗ ਕੰਪਨੀਆਂ ਅਸੀਂ ਸਾਰਿਆਂ ਪਰ ਇੱਦਾਂ ਭੇਜਾਂਗੇ, ਸਾਰਿਆਂ ਨੂੰ ਇੱਦਾਂ ਕਰਨੀ ਹੈ ਕਾਰਵਾਈ। ਕ੍ਰੈਡੀਬਲ ਫੇਅਰ ਇੰਟਰਵਿਊ ਜਿਹਨੂੰ ਬਿਆਨ ਕਹਿੰਦੇ ਆ, ਉਹ ਚੀਜ਼ ਹੋ ਸਕਦੀ ਹੈ। ਉਹ ਕਹਿੰਦੇ ਆ ਕਿ ਬਿਆਨ ਜਿਹੜੇ ਲੈਣੇ ਆ। ਤੇ ਤੁਹਾਡਾ ਆਪਣੇ ਕੋਲ ਚੱਲਦਾ ਕੇਸ? ਹਾਂਜੀ, ਤੁਹਾਡੇ ਕੋਲ ਚੱਲਦਾ। ਹਾਂਜੀ, ਤੁਹਾਨੂੰ ਜਿਹੜੀ ਈਮੇਲ ਚੱਲਦੀ ਹੈ ਨਾ, ਤੁਸੀਂ ਉੱਤੇ ਇੱਕ ਕੰਟੈਕਟ ਕਰ ਲਿਓ, ਠੀਕ ਹੈ। ਬਾਕੀ ਬਿਨਾਂ ਆਪਣੇ ਉਹ ਤਿਆਰੀ ਕੀਤੇ ਇੰਟਰਵਿਊ ਨਹੀਂ ਦੇਣੀ। ਠੀਕ ਹੈ ਜੀ। ਤੇ ਜਿੱਦਾਂ ਜਿਹੜੀ ਲਿਸਟ ਭੇਜੀ ਸੀ ਇੰਪਲੋਈਜ਼ ਦੀ, ਉਹਨਾਂ ਵਿੱਚ ਕੁਝ ਸਿਟੀਜ਼ਨ ਵੀ ਸੀ ਤੇ ਗ੍ਰੀਨ ਕਾਰਡ ਵੀ ਸੀ, 2-3 ਗੋਰੇ ਵੀ ਸੀਗੇ ਜਿੱਦਾਂ। ਇਹਨਾਂ ਨੇ ਇਨਫੈਕਟ ਮਾਲਕ ਦੀ ਅਟਰਨੀ ਟਰਕੀ ਨੇ ਜੀ ਆਪਾਂ ਨੂੰ ਕਾਲ ਵੀ ਆਈ ਸੀਗੀ ਵੀਰਵਾਰ ਵਾਲੇ ਪ੍ਰੋਗਰਾਮ 'ਚ, ਉਹਨਾਂ ਨੇ ਸਾਰਾ ਜਿਹੜਾ ਉਹ ਦੱਸੀ ਸੀਗੀ ਇਹ ਜਾਣਕਾਰੀ। ਸੋ ਇਹ ਆਈ ਥਿੰਕ ਇਹ ਜਿਹੜਾ ਇੰਪਲੋਇਰ ਇੰਪਲੋਈ ਦਾ ਜਿਹੜਾ ਰਿਸ਼ਤਾ ਅੱਜ ਕੱਲ੍ਹ ਆਪਾਂ ਨੂੰ ਪਤਾ ਵੀ ਟਰੱਕਿੰਗ ਨੂੰ ਲੈ ਕੇ ਕਿੱਦਾਂ ਸਖਤੀ ਜਿਹੜੀ ਉਹ ਚੱਲ ਰਹੀ ਆ। ਸੋ ਉਹ ਚੈੱਕ ਕਰਨਾ ਚਾਹੁੰਦੇ ਆ ਹਾਇਰਿੰਗ ਪ੍ਰੈਕਟਿਸਿਸ, ਇਹ ਉਹ DHS ਦਾ ਆਡਿਟ। ਸੋ ਕਈ ਚੀਜ਼ਾਂ ਆਪਸ 'ਚ ਰਲ ਗੱਡ ਜਿਹੜੀਆਂ ਉਹ ਹੋ ਗਈਆਂ। ਤੇ ਬਾਕੀ ਜਿੱਦਾਂ ਅਟਰਨੀ ਸਾਹਿਬ ਤੁਹਾਨੂੰ ਸਲਾਹ ਦੇ ਰਹੇ ਆ ਵੀ ਅਟਰਨੀ ਨਾਲ ਪੂਰੀ ਗੱਲਬਾਤ ਕਰਕੇ ਫਿਰ ਜਿਹੜਾ ਉਹ ਤਿਆਰੀ ਕਰਕੇ ਜਾਣਾ ਆ ਤੁਸੀਂ। ਹਾਂਜੀ, ਨਹੀਂ DHS ਵਾਲੇ ਰਾਜਕਰਨ ਜੀ ਆਪਣਾ ਉਹ ਡਿਪਾਰਟਮੈਂਟ ਆਫ ਲੇਬਰ ਦੇ ਥੱਲੇ ਆਂਦਾ। ਜਿਹੜੇ ਇੰਪਲੋਇਮੈਂਟ ਵਾਲੇ ਮਸਲੇ ਨਾ ਉਹ DHS ਨਹੀਂ ਇਨਵੈਸਟੀਗੇਟ ਕਰ ਸਕਦੀ। ਠੀਕ ਆ। ਤੇ ਸੋ ਇਹ ਇਮੀਗ੍ਰੇਸ਼ਨ ਵਾਲਾ ਐਂਗਲ ਹੀ ਆ ਬੇਸਿਕਲੀ।
ਇਮੀਗ੍ਰੇਸ਼ਨ ਵਾਲੇ ਐਂਗਲ 'ਚ ਜੇ ਵਰਕ ਪਰਮਿਟ ਹੁਣ ਜਿੱਦਾਂ ਉਹ ਦੱਸ ਰਹੇ ਆ ਕਿ ਸਿਟੀਜ਼ਨ ਨੂੰ ਵੀ ਆਇਆ, ਉਹ ਵੀ ਆਇਆ, ਤੇ ਉਹ ਥੋੜਾ ਜਿਹਾ ਨਾ ਬਿਯੋਂਡ ਜਾ ਰਹੇ ਆ, ਉਹਨਾਂ ਦੀ ਟ੍ਰੇਨਿੰਗ ਹੈ ਨਹੀਂ। ਤੇ ਗੱਲ ਹੈਗੀ ਕਿ ਕਈ ਜਿਹੜੇ ਲੋਕੀ ਆ ਉਹਨਾਂ ਦੀ ਕੋਈ ਜਵਾਬਦੇਹੀ ਹੈ ਹੀ ਨਹੀਂ। ਜਿਹੜੇ ਸਿਟੀਜ਼ਨ ਹੈਗੇ ਆ, ਉਹ ਹੋਮਲੈਂਡ ਸਿਕਿਉਰਿਟੀ ਹੋਵੇ ਭਾਵੇਂ ਕੋਈ ਹੋਵੇ, ਉਹ ਮਤਲਬ ਉਹਨਾਂ ਨੂੰ ਕੋਈ ਜਵਾਬਦੇਹੀ ਉਹਨਾਂ ਨੂੰ ਕਰਨ ਦੀ ਬਣਦੀ ਨਹੀਂ ਜਦ ਤੱਕ ਕੋਈ ਵਾਰੰਟ ਨਹੀਂ ਹੁੰਦਾ, ਜਾਂ ਮਤਲਬ ਕਿਹੜੇ ਸੈਕਸ਼ਨ ਦੇ ਥੱਲੇ ਉਹ ਕਰਦੇ ਆ। ਤੇ ਬਾਕੀ ਜਿਹਨਾਂ ਦੇ ਕੇਸ ਕੂਸ ਚੱਲਦੇ ਆ ਵੀਰਾਂ ਦੇ, ਉਹਨੂੰ ਬਸ ਆਪਦੇ ਵਕੀਲ ਨੂੰ ਨਾਲ ਲੈ ਕੇ ਜਿਹੜੀ ਸੀਗੀ ਫੇਰ ਹੀ ਉਹਨਾਂ ਨਾਲ ਜਿਹੜਾ ਸੀਗਾ ਗੱਲਬਾਤ ਕਰਨੀ, ਨਹੀਂ ਤਾਂ ਨਹੀਂ ਕਰਨੀ। ਉਹਨੂੰ ਸਿੱਧੇ ਕਹਿਣਾ ਕਿ ਬਈ ਮੈਂ ਰੈਪਰੈਜ਼ੈਂਟਡ ਹੈਗਾ ਵਕੀਲ ਦੇ ਨਾਲ, ਤੇ ਉਹਨਾਂ ਕਰੋ ਉਹ। ਤੇ ਉਹ ਤੁਸੀਂ ਹੁਣ ਤੁਹਾਨੂੰ ਪਤਾ ਲੱਗ ਗਿਆ ਕਿ ਇਹਨਾਂ ਨੇ ਦੇਰ ਸਵੇਰ ਤੁਹਾਨੂੰ ਪੁੱਛਣਾ ਹੀ ਆ, ਆਣਾ ਹੀ ਆ, ਠੀਕ ਆ। ਤੇ ਤੁਸੀਂ ਜਿਹੜੀ ਤੁਹਾਡੀ ਈਮੇਲ ਥ੍ਰੈਡ ਚੱਲਦਾ ਨਾ ਆਪਣਾ, ਉਹਨਾਂ ਕਰਕੇ ਤੁਸੀਂ ਆਪਣੇ ਅਪਾਇੰਟਮੈਂਟ ਬੰਨੋ ਤੇ ਆਪਣੇ ਕੇਸ ਦੀ ਤਿਆਰੀ ਕਰੋ, ਜਿਹੜੀ ਸਿੱਧੀ ਜੀ ਗੱਲ ਜੀ। ਠੀਕ ਹੈ ਜੀ, ਓਕੇ ਜੀ, ਥੈਂਕ ਯੂ ਜੀ। ਅਮਰਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂ ਭਾਜੀ, ਮੈਂ ਇੰਡੀਆ ਤੋਂ ਆਇਆ ਹੋਇਆ ਵਿਜ਼ਟਰ ਵੀਜ਼ੇ ਤੇ। ਜੀ। ਤੇ ਭਾਜੀ ਮੈਂ ਇੱਥੇ ਰੁਕਣਾ ਚਾਹੁੰਦਾ ਜੀ, ਮੇਰੇ ਫੈਮਿਲੀ ਨਾਲ ਆ, ਬੇਟਾ ਆ, ਵਾਈਫ ਆ ਜੀ। ਕਿਹੜੇ ਬੇਸ ਤੇ ਰੁਕਣਾ ਚਾਹੁੰਦੇ ਜੀ? ਤੁਸੀਂ ਦੱਸੋ ਕਿਹੜੇ ਬੇਸ ਤੇ ਰੁਕ ਸਕਦਾ ਜੀ? ਮੇਰਾ ਭਾਜੀ ਜਿਹੜਾ ਵਿਜ਼ਟਰ ਵਾਲਾ ਹੁੰਦਾ, ਉਹਨੂੰ ਤਾਂ ਭਾਜੀ ਵਾਪਸ ਜਾਣਾ ਹੁੰਦਾ ਉਹਨੇ, ਉਹ ਤਾਂ ਟੈਂਪਰੇਰੀ ਆਇਆ ਹੁੰਦਾ ਨਾ, ਜਿੱਦਾਂ ਹੁਣ ਤੁਸੀਂ ਉਹਨਾਂ ਨੂੰ ਕੁਝ ਕਹਿ ਕੇ ਆਏ ਹੋਣੇ ਕਿ ਮੈਂ ਘੁੰਮਣ ਫਿਰਨ ਚੱਲਿਆ, ਸੋ ਇੱਥੇ ਤਾਂ ਵਾਪਸ ਜਾਣਾ ਪੈਂਦਾ। ਤੀਜੀ ਵਾਰੀ ਆਇਆ ਮੈਂ ਭਾਜੀ, 3 ਵਾਰੀ ਆ ਕੇ ਆਇਆ ਜੀ। ਨਹੀਂ ਭਾਜੀ, ਇਹ ਟੈਂਪਰੇਰੀ ਵੀਜ਼ੇ ਆ ਨਾ, ਤੇ ਵਾਪਸ ਜਾਣਾ ਪੈਂਦਾ। ਜੇ ਤੁਹਾਡਾ ਕੋਈ ਨਿਆਣਾ ਸਿਟੀਜ਼ਨ ਆ, ਹੁਣ ਤੁਹਾਡਾ ਮੂਡ ਚੇਂਜ ਹੋ ਰਿਹਾ ਆ, ਫਿਰ ਉਹ ਡਿਫਰੈਂਟ ਗੱਲ ਹੁੰਦੀ ਆ। ਨਹੀਂ, ਉਹ ਵੀ 21 ਸਾਲ ਦਾ ਹੁੰਦਾ ਜਿਹੜਾ ਉਹਦਾ। ਜੀ। ਨਹੀਂ ਭਾਜੀ, ਇਹਦੇ ਵਿੱਚ ਨਹੀਂ ਕੋਈ ਉਹ ਹੈਗਾ, ਤਾਂ ਵਾਪਸ ਜਾਣਾ ਪੈਣਾ। ਗੁਰਪਾਲ ਜੀ। ਵਕੀਲ ਹੁਣ ਕੀ ਦੱਸੇ ਇਹਦੇ ਵਿੱਚ? ਮੈਂ ਕਿਹਾ ਜਿਹਦੇ ਕੋਲ $1 ਮਿਲੀਅਨ ਆ, ਉਹ ਭਾਈ EB-5 ਗ੍ਰੀਨ ਕਾਰਡ ਕਰੋ, ਠੀਕ ਆ। ਜਿਹਦੇ ਕੋਲ ਡਿਗਰੀ ਆ, ਉਹ H-1B ਵੀਜ਼ਾ ਵਾਲਾ ਕਰੇ, ਠੀਕ ਆ। ਜਿਹੜੇ ਬਾਕੀ ਆ, ਜਿਹਨੇ ਸਟੂਡੈਂਟ ਆ, ਉਹ ਸਟੂਡੈਂਟ ਬਣਨਾ। ਹੁਣ ਮੈਂ ਕਿਹਾ ਵਕੀਲ ਹੁਣ ਇਹਦੇ ਵਿੱਚ ਕੀ ਦੱਸੇ, ਠੀਕ ਆ। ਤੁਸੀਂ ਦੱਸੋ, ਆਪਾਂ ਕਿਉਂ ਦੱਸ। ਬੰਦਾ ਕਈ ਵਾਰੀ ਸੋਚਦਾ ਹੀ ਨਹੀਂ ਵੀ ਉਹ ਕਿੱਥੇ ਕਾਲ ਕਰਨ ਦੇ, ਵੀ ਕੀ ਜਿਹੜਾ ਉਹ ਪੁੱਛਿਆ, ਜਿਹੜਾ ਉਹ ਜਾ ਰਿਹਾ। ਵੀ ਤੁਸੀਂ ਕਹਿੰਦੇ ਵੀ ਇਲੀਗਲ ਕੰਮ ਨੂੰ ਤੁਹਾਨੂੰ ਸਲਾਹ ਦਿੱਤੀ ਜਾਵੇ, ਦੱਸੀਏ ਮਾੜਾ ਮੋਟਾ ਦਿਮਾਗ ਨੂੰ ਜਿਹੜਾ ਉਹ ਯੂਜ਼ ਕਰੋ ਆਪਣੇ ਨੂੰ। ਇਹ ਕਿਹੜੀਆਂ ਗੱਲਾਂ ਕਰਨ ਦੇ? ਜਿਹੜਾ ਵੀਜ਼ਾ ਹੀ ਟੈਂਪਰੇਰੀ ਆ, ਕਿ ਤੁਸੀਂ ਜਾਣਾ ਆਪਣਾ, ਉਹ ਵੀਜ਼ੇ 'ਚ ਕਿਹਾ ਹੀ ਹੋਇਆ ਕਿ ਉਹ ਪੁੱਛਦੇ ਆ ਕਿ ਭਾਈ ਤੂੰ ਕਿਉਂ ਆ ਰਿਹਾ, ਕਿਉਂ ਜਾ ਰਿਹਾ। ਉਹਦੇ ਵਿੱਚ ਜੇ ਤੁਸੀਂ ਦੱਸ ਕੇ ਆ ਰਹੇ, ਕੋਈ 1 ਮਹੀਨੇ ਲਈ ਵਿਆਹ ਤੇ ਆ ਰਿਹਾ, ਕੋਈ ਆਪਣੇ ਫੈਮਿਲੀ ਨੂੰ ਮਿਲਣ ਆ ਰਿਹਾ, ਜਾਂ ਘੁੰਮਣ ਫਿਰਨ ਆ ਰਿਹਾ, ਉਹਨੇ ਵਾਪਸ ਹੀ ਜਾਣਾ। ਉਹਦੇ ਵਿੱਚ ਹੁਣ ਵਕੀਲ ਕੀ ਦੱਸੂਗਾ? ਉਹਦੇ ਵਿੱਚ ਹੁਣ ਆਪਣਾ ਉਹ ਤਾਂ ਲਾਅ ਦੀ ਵਾਇਲੇਸ਼ਨ ਹੋ ਜਾਊਗੀ ਸਾਰੀ। ਜੇ ਬੰਦਾ ਕਹੂਗਾ ਹੁਣ ਮੈਂ ਓਵਰਸਟੇ ਕਰਨਾ ਜਾਂ ਕੁਛ ਕਰਨਾ, ਕਰ ਹੀ ਨਹੀਂ ਸਕਦੇ ਤੁਸੀਂ। ਬਿਲਕੁਲ ਨਹੀਂ ਕਰ ਸਕਦੇ। ਹਾਂਜੀ ਗੁਰਪਾਲ, ਪੁੱਛੋ ਜੀ, ਕੀ ਸਵਾਲ? ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰੇ ਨਾ ਸਿਸਟਰ ਵਾ ਕੈਨੇਡਾ, ਉਹਨਾਂ ਦਾ ਸਟੂਡੈਂਟ, ਉਹਨਾਂ ਦਾ ਵਰਕ ਪਰਮਿਟ ਸਟੱਡੀ ਬੇਸ ਤੇ ਸੀਗਾ। ਪਹਿਲਾਂ ਸਟੱਡੀ ਤੇ ਆਏ ਸੀ, ਫਿਰ ਵਰਕ ਪਰਮਿਟ ਮਿਲ ਗਿਆ ਸੀਗਾ। ਉਸ ਤੋਂ ਬਾਅਦ ਉਹ ਆਊਟ ਆਫ ਸਟੇਟਸ ਹੋ ਗਏ, ਜਿੱਦਾਂ ਮੀਨਸ ਕਿ ਸਟੱਡੀ ਖਤਮ, ਵਰਕ ਪਰਮਿਟ ਖਤਮ ਹੋ ਗਿਆ। ਤੇ ਉਹਨਾਂ ਦੇ ਨਾਲ ਹਸਬੈਂਡ ਸੀਗੇ। ਬਾਅਦ ਵਿੱਚ ਉਹਨਾਂ ਦੇ ਜਿੱਦਾਂ ਉਹਨਾਂ ਦੇ ਆਪਸੀ ਮਤਲਬ ਨਹੀਂ ਜਿੱਦਾਂ ਗੱਲਬਾਤ ਬਣੀ, ਜਿੱਦਾਂ ਮੁੰਡਾ ਜਿੱਦਾਂ ਕੈਨੇਡਾ ਆ ਕੇ ਬਾਹਰ ਆ ਗਏ, ਬਾਅਦ ਵਿੱਚ ਉਹ ਬਾਰਡਰ ਕ੍ਰੋਸ ਕਰਕੇ ਅਮਰੀਕਾ ਆ ਗਿਆ ਜੀ। ਨਾ ਉਹਨਾਂ ਨੇ ਡਿਵੋਰਸ ਦਾ ਕੁਛ ਵੀ, ਜਿੱਦਾਂ ਉਹਨਾਂ ਦਾ ਝਗੜੇ ਚੱਲ ਰਹੇ ਆ, ਉਹ ਮੁੰਡਾ ਕਹਿੰਦਾ ਮੈਂ ਡਿਵੋਰਸ ਨਹੀਂ ਦੇਣਾ, ਕੁੜੀ ਕਹਿੰਦੀ ਮੈਂ ਰਹਿਣਾ ਆ ਕਿ ਮੈਂ ਡਿਵੋਰਸ ਨਹੀਂ ਦੇਣਾ। ਮੇਰਾ ਮਤਲਬ ਕਿੱਦਾਂ ਮੁੰਡਾ ਅਮਰੀਕਾ ਆ ਚੁੱਕਾ ਆ। ਕੀ ਮੈਂ ਇਹ ਪੁੱਛਣਾ ਚਾਹੁੰਦਾ ਸੀ ਕਿ ਮੁੰਡਾ ਉਹੀ ਵਾਲੇ ਕੇਸ ਦੇ ਬੇਸ ਤੇ ਇੱਥੇ ਵਾਹਵਾ ਦਾ ਕੇਸ ਲਾ ਸਕਦਾ ਆ? ਨਹੀਂ, ਵਾਹਵਾ ਦਾ ਤਾਂ ਕੇਸ ਭਾਜੀ ਹੁੰਦਾ ਜਿਹੜਾ ਆਪਣਾ ਲੜਾਈ ਝਗੜਾ ਹੋਵੇ, ਜਿੱਥੇ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਬੰਦੇ ਨੂੰ ਤੰਗ ਕਰਦਾ ਹੋਵੇ। ਹਾਂਜੀ, ਤੇ ਉਹ ਕੁੜੀ ਆਪਣੀ, ਮੇਰੀ ਸਿਸਟਰ ਹੈਗੀ ਆ ਕੈਨੇਡਾ, ਉਹਨੇ ਆਊਟ ਆਫ ਸਟੇਟਸ ਉਹ ਵੀ ਹੋ ਗਈ ਸੀ। ਉਹਨੇ ਵੈਸੇ ਵੀਜ਼ਾ ਲਵਾ ਲਿਆ ਆਪਣਾ, ਉਹਨੇ ਆਪਣੀ ਸਟੱਡੀ ਉੱਥੇ ਲੈ ਲਈ ਆ। ਮੁੰਡਾ ਇੱਥੇ ਭੱਜਿਆ ਆ, ਮੁੰਡਾ ਡਿਵੋਰਸ ਨਹੀਂ ਲੈ ਕੇ ਦੇ ਰਿਹਾ। ਉਹ ਕੀ ਫਿਰ ਅਸੀਂ ਆਪਣੇ ਤਰਫੋਂ ਇੱਕ ਤਰਫਾ ਲੈ ਕੇ ਮਤਲਬ ਡਿਵੋਰਸ ਕੁੜੀ ਆਪਣਾ ਦੇ ਕੇ ਨਾ ਇਹੀ ਕਰ ਸਕਦੇ ਆਪਾਂ? ਲੈ ਸਕਦੇ ਹਾਂ ਭਾਜੀ, ਕੈਨੇਡਾ ਡਿਵੋਰਸ ਦਾ ਮਕਸਦ ਗੱਲ ਸੁਣ ਲਓ ਨਾ। ਹਾਂਜੀ ਕਰ ਸਕਦੇ ਭਾਜੀ। ਡਿਵੋਰਸ ਦੀ ਇੱਥੇ ਕੋਈ ਏਦਾਂ ਦੀ ਰਿਕੁਆਇਰਮੈਂਟ ਨਹੀਂ ਹੁੰਦੀ ਕਿ ਦੂਜੇ ਨੇ ਐਗਰੀ ਕਰਨਾ ਹੁੰਦਾ। ਉਹਦਾ ਬਸ ਇੱਕ ਪ੍ਰੋਸੈਸ ਹੁੰਦਾ ਫੋਲੋ ਕਰਨਾ। ਤੁਸੀਂ ਉਹ ਕੈਨੇਡਾ ਦੇ ਵਿੱਚ ਤੁਸੀਂ ਵਕੀਲ ਕਰੋ ਹਾਇਰ, ਜਿੱਥੇ ਵੀ ਤੁਹਾਡੀ ਸਿਸਟਰ ਰਹਿੰਦੀ ਹੈ, ਤੇ ਜਿੱਥੇ ਰਹਿੰਦੀ ਉਹਦੇ ਹਿਸਾਬ ਨਾਲ ਜੋ ਵੀ ਉੱਥੇ ਦਾ ਲਾਅ ਦੇ ਹਿਸਾਬ ਨਾਲ ਡਿਵੋਰਸ ਹੋ ਜਾਣਾ। ਜੀ। ਮੁੰਡਾ ਇਸ ਬੇਸ ਤੇ ਅਮਰੀਕਾ ਵਿੱਚ ਤੇ ਨਹੀਂ ਕੋਈ ਬੈਨੀਫਿਟ ਲੈ ਸਕਦਾ ਉਹਦੀ ਤਰ੍ਹਾਂ, ਮਤਲਬ ਲੈਣਾ ਚਾਹੁੰਦਾ ਹੋਵੇ, ਕਿਉਂਕਿ ਉਹ ਡਿਵੋਰਸ ਨਹੀਂ ਲੈ ਕੇ ਦੇ ਰਹੇ, ਕੋਈ ਸਮਝੌਤਾ ਨਹੀਂ ਹੋ ਰਿਹਾ। ਉਹ ਏਦਾਂ ਵਾ, ਦੇਖੋ ਸਾਡੇ ਵੱਲੋਂ ਭਾਜੀ 1 ਬਿਲੀਅਨ ਦੀ ਲੋਟਰੀ ਜਿੱਤੇ, ਫਰਾਰੀਆਂ ਲਵੇ, ਠੀਕ ਆ, ਬੈਂਕਰਪਟ ਹੋਵੇ, ਆਪਾਂ ਕੀ ਲੈਣਾ ਦੇਣਾ? ਅਮਰੀਕਾ ਤੋਂ ਬੈਨੀਫਿਟ ਅਮਰੀਕਾ ਨੇ ਦੇਣਾ, ਉਹਨੇ ਲੈਣਾ।
ਤੁਸੀਂ ਆਪਣਾ ਸਿਸਟਰ ਦਾ ਡਿਵੋਰਸ ਕਰਾ ਕੇ ਲਾਈਫ ਮੂਵ ਔਨ ਕਰੋ। ਆਪਾਂ ਲੋਕਾਂ 'ਚ ਕੀ ਇੰਟਰਸਟ ਰੱਖਣਾ, ਜੋ ਮਰਜ਼ੀ ਕਰੇ ਉਹਨੂੰ ਭਾਜੀ, ਰਫਾ ਦਫਾ ਕਰੋ ਆਪਣੀ ਜ਼ਿੰਦਗੀ ਤੋਂ, ਅੱਗੇ ਸਟੈਪ ਲਓ, ਠੀਕ ਹੈ। ਇਹ ਪੁਰਾਣੇ ਹੋ ਜਾਂਦੇ ਚੈਪਟਰ, ਐਵੇਂ ਆਪਾਂ ਇਮੀਗ੍ਰੇਸ਼ਨ ਕਿਸੇ ਦੇ ਮਸਲਿਆਂ 'ਚ ਸਟਕ ਰਹਿੰਦੇ ਆ। ਲਾਈਫ 'ਚ ਹੋਰ ਬਹੁਤ ਕੁਝ ਕਰਨਾ, ਇਹਨੂੰ ਛੱਡੋ ਤੁਸੀਂ, ਉਹਨੂੰ ਕੀ ਮਿਲਣਾ ਕੀ ਨਹੀਂ ਮਿਲਣਾ। ਜੀ ਬਲਵਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰੀ ਉਮਰ ਹੈਗੀ 68 ਸਾਲ ਦੀ ਜੀ। ਮੇਰੇ ਕੋਲ ਗ੍ਰੀਨ ਕਾਰਡ ਹੈ ਵੀ ਮੈਨੂੰ ਇੰਗਲਿਸ਼ ਜ਼ਿਆਦਾ ਤਾਂ ਨਹੀਂ ਆਉਂਦੀ, ਉਹਨਾਂ ਦੇ ਸਵਾਲਾਂ ਦੇ ਜਵਾਬ ਦੇ ਸਕਦਾ ਵੀ ਕਿਤੇ ਮੈਨੂੰ ਐ ਤਾਂ ਨਹੀਂ ਕਹਿਣਗੇ ਵੀ ਜ਼ਿਆਦਾ ਇੰਗਲਿਸ਼ ਨਹੀਂ ਆਉਂਦੀ ਤੈਨੂੰ। ਕਾਹਦੇ ਲਈ? ਗ੍ਰੀਨ ਕਾਰਡ ਨਹੀਂ, ਗ੍ਰੀਨ ਕਾਰਡ ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ। ਇੰਗਲਿਸ਼ ਸਿਟੀਜ਼ਨ ਦੀ ਗੱਲ ਕਰਦੇ ਹਾਂ, ਸਿਟੀਜ਼ਨ ਮੈਂ ਕਹਿਣਾ ਵੀ ਸਿਟੀਜ਼ਨ ਅਪਲਾਈ ਕਰਦਾ। ਹੁਣ ਤਾਂ ਮੈਂ ਇੰਡੀਆ ਨਹੀਂ ਨਾ ਜਾ ਸਕਦਾ, ਮੇਰੀ ਵਾਈਫ ਦੀ ਡੈਥ ਹੋ ਗਈ, ਹੁਣ ਮੈਂ ਉੱਥੇ ਕੋਈ ਮੇਰਾ ਹੈ ਨਹੀਂ ਗਾ, ਮੇਰੀ ਬੇਟੀ ਤੁਹਾਨੂੰ ਗ੍ਰੀਨ ਕਾਰਡ ਨੂੰ ਕਿੰਨਾ ਚਿਰ ਹੋ ਗਿਆ ਤੁਹਾਨੂੰ? ਮੈਨੂੰ 8 ਸਾਲ ਹੋ ਗਏ ਜੀ। ਨਹੀਂ, ਉਹ ਤਾਂ ਫਿਰ ਕਰਨਾ ਪੈਣਾ ਜੀ, ਉਹਦੀ ਫਿਰ 15 ਸਾਲ ਦੀ ਤੁਹਾਡੀ ਜਿੱਦਾਂ ਰਿਕੁਆਇਰਮੈਂਟ ਹੁੰਦੀ ਹੈ। ਤੁਸੀਂ ਟਰਾਈ ਕਰਕੇ ਦੇਖ ਲਓ, ਕੀ ਪਤਾ ਬਣ ਹੀ ਜਾਵੇ ਗੱਲ, ਤਿਆਰੀ ਕਰੀ ਚੱਲੋ। ਨਹੀਂ, ਐ ਤਾਂ ਮੈਂ ਤਿਆਰੀ ਕਰਦਾ, ਮੈਂ ਉਹਦੇ ਸਵਾਲਾਂ ਦੇ ਜਵਾਬ ਵੀ ਦੇ ਦੂੰਗਾ, ਪਰ ਜਿਆਦੇ ਉਹ ਐ ਤਾਂ ਨਹੀਂ ਕਹਿਣਗੇ ਵੀ ਤੈਨੂੰ ਜਿਆਦੇ ਇੰਗਲਿਸ਼ ਨਹੀਂ ਆਉਂਦੀ, ਸਵਾਲਾਂ ਦੇ ਜਵਾਬ ਤਾਂ ਮੈਂ ਦੇ ਦੂੰਗਾ। ਨਹੀਂ ਆ ਜੀ, ਥੋੜੀ ਜੇ ਨਹੀਂ ਆਉਂਦੀ ਫਿਰ ਤੁਸੀਂ ਦੁਬਾਰਾ ਦੇਣਾ ਪੈਣਾ ਤੁਹਾਨੂੰ ਟੈਸਟ ਜੀ। ਤੁਸੀਂ ਤਿਆਰੀ ਕਰੋ, ਹੁਣ ਇਮਤਿਹਾਨ ਤਾਂ ਪਾਸ ਕਰਨਾ ਪੈਣਾ, ਜ਼ਿਆਦਾ ਘੱਟ ਲਾਣੀ। ਹੁਣ ਜਿਹੜੇ ਸਵਾਲ ਪੁੱਛੇ ਉਹ ਤਾਂ ਦੇਣੇ ਪੈਣੇ ਜਵਾਬ ਜੀ। ਦੇਖੋ, ਜੇ ਤੁਸੀਂ ਉਹਨਾਂ ਨੂੰ ਉੱਥੇ ਸੈਟਿਸਫਾਈ ਕਰਤਾ ਫਿਰ ਠੀਕ ਆ, ਫਿਰ ਜ਼ਿਆਦਾ ਆਉਂਦੀ ਘੱਟ ਆਉਂਦੀ ਉਹਦਾ ਕੋਈ ਮੈਟਰ ਨਹੀਂ ਕਰਦਾ। ਜੇ ਤੁਸੀਂ ਉਹਦੇ ਨਹੀਂ ਕਰ ਸਕੇ ਪਾਸ, ਤਾਂ ਅਗਲਿਆਂ ਨੇ ਕਹਿਣਾ ਵੀ ਫਿਰ ਦੁਬਾਰਾ ਤਿਆਰੀ ਕਰੋ, ਨਹੀਂ ਤਾਂ ਸਾਲ ਲਾ ਲਓ, ਹੋਰ ਤਿਆਰੀ ਕਰੋ ਤੇ ਫਿਰ ਉਸ ਤੋਂ ਬਾਅਦ ਚ ਅਪਲਾਈ ਕਰ ਲਿਓ ਜੀ। ਦਲਜੀਤ ਜੀ। ਹਾਂਜੀ ਦਲਜੀਤ। ਅਗਲੇ ਕਾਲਰ ਵੱਲ ਵੱਧਦੇ ਆ ਜੀ। ਸੁਖਰਾਜ। ਸੁਖਰਾਜ। ਹਾਂਜੀ ਭਾਈ। ਹਾਂਜੀ ਬੋਲੋ ਜੀ, ਕੀ ਸਵਾਲ ਹੈ? ਹਾਂਜੀ ਭਾਜੀ, ਮੈਂ ਨਾ US ਸਿਟੀਜ਼ਨ ਆ, ਬਟ ਮੈਂ ਬਾਰਡਰ ਕ੍ਰਾਸ ਕਰਕੇ ਆਇਆ ਸੀ ਤੇ ਮੈਂ ਆਪਣੀ ਵਾਈਫ ਦਾ ਲਾਇਆ ਹੁਣੇ 2 ਸਾਲ ਪਹਿਲਾਂ, ਤੇ ਉਹਨਾਂ ਦੀ ਇੰਟਰਵਿਊ ਹੋਈ ਆ ਤੇ ਉਹਨਾਂ ਕੋਲ ਪ੍ਰੂਫ ਮੰਗ ਲਿਆ 221G ਲਾ ਕੇ ਕਿ ਪ੍ਰੂਫ ਆਫ ਹਸਬੈਂਡ ਲੀਗਲ ਐਂਟਰੀ ਇਨਟੂ ਦਾ ਯੂਨਾਈਟਿਡ ਸਟੇਟ, ਤੇ ਮੇਰੀ ਤੇ ਲੀਗਲ ਐਂਟਰੀ ਨਹੀਂ ਹੈਗੀ, ਤੇ ਹੁਣ ਮੈਂ ਉਹ ਕਨਫਿਊਜ਼ ਆ, ਮੈਂ ਕੀ ਕਰਾਂ? ਤੁਹਾਡਾ ਜਿਹੜਾ ਸੀਗਾ, ਤੁਸੀਂ ਪਹਿਲਾਂ ਹੀ ਵਿਆਹੇ ਸੀਗੇ ਨਾ ਬਾਰਡਰ ਕ੍ਰਾਸ ਕਰਨ ਦੇ ਟਾਈਮ ਤੇ, ਕਰੈਕਟ? ਨਹੀਂ ਭਾਜੀ, ਨਹੀਂ। ਤੇ ਵਿਆਹ ਕਿੱਥੇ ਕਰਾਇਆ ਸੀਗਾ ਤੁਸੀਂ? ਇੰਡੀਆ ਜਾ ਕੇ ਕਰਾਇਆ ਮੈਂ ਹੁਣ 2 ਸਾਲ ਪਹਿਲਾਂ। ਜਦੋਂ ਤੁਸੀਂ ਗ੍ਰੀਨ ਕਾਰਡ ਹੋਲਡਰ ਸੀਗੇ ਕਿ ਜਦੋਂ ਸਿਟੀਜ਼ਨ ਸੀਗੇ? ਨਹੀਂ, ਮੈਂ ਸਿਟੀਜ਼ਨ ਤੋਂ ਪਹਿਲਾਂ ਗਿਆ ਨਹੀਂ ਇੰਡੀਆ, ਮੈਂ ਸਿਟੀਜ਼ਨ ਹੋ ਕੇ ਇੰਡੀਆ ਗਿਆ। ਹਾਂਜੀ, ਇਹ 'ਚ ਭਾਜੀ ਰੋਕ ਨਹੀਂ ਸਕਦੇ ਉਹਨੂੰ, ਪ੍ਰੂਫ ਆਫ ਲੀਗਲ ਐਂਟਰੀ ਕੋਈ ਵੀ ਨਹੀਂ, ਉਹਨੇ ਕਹਿਣਾ ਸਿਟੀਜ਼ਨ ਹੈਗਾ ਜੀ, ਤੇ ਇਹਦੇ ਵਿੱਚ ਤਾਂ ਕੋਈ ਵੀ ਨਹੀਂ, ਉਹਦਾ ਸਿੱਧੇ ਦੱਸਿਆ ਉਹਨੂੰ ਕਿ ਗਿਆ ਸੀਗਾ ਬਾਰਡਰ ਤੱਕ। ਹਾਂ, ਮੈਂ ਭਾਜੀ ਇੱਕ ਹੋਰ ਵਕੀਲ ਨਾਲ ਇੱਥੇ ਗੱਲ ਕੀਤੀ ਸੀ, ਮੇਰੀ ਪੁਰਾਣੀ ਵਕੀਲ ਸੀ ਜਿਹਨੇ ਮੇਰਾ ਅਸਾਈਲਮ ਕੇਸ ਪਾਸ ਕਰਾਇਆ ਸੀ, ਉਹਨੇ ਨਾ ਲੈਟਰ ਲਿਖੀ, ਉਹਨੇ ਥੋੜੀ ਜ਼ਿਆਦਾ ਅਗਰੈਸਿਵ ਲਿਖ ਲਈ ਲੈਟਰ, ਕਿ ਮਤਲਬ ਤੁਹਾਨੂੰ ਕੀ ਨਾਮ ਜਿੱਦਾਂ ਨਾ ਆਪਣੀ ਜੌਬ ਸਿੱਖੋ, ਏਦਾਂ ਤੁਸੀਂ ਏਦਾਂ ਕਰਦੇ ਪਏ ਹੋ, ਇਹ ਇਲੀਗਲ ਆ ਤੁਸੀਂ ਕਰਦੇ ਪਏ, ਪਰ ਉਹ ਮੈਨੂੰ ਥੋੜੀ ਅਗਰੈਸਿਵ ਲੱਗ ਲਈ ਲੈਟਰ, ਮੈਂ ਭੇਜਣਾ ਨਹੀਂ ਚਾਹੁੰਦਾ, ਮੈਂ ਤਾਂ ਕਰਕੇ। ਇਹ ਤੁਹਾਨੂੰ ਪਤਾ, ਇਹ ਅਗਰੈਸਿਵ ਰੂਸੇ ਕੋਈ ਨਹੀਂ, ਪਿਆਰ ਮੁਹੱਬਤ ਨਾਲ ਕੰਮ ਕਢਾਓ, ਇਹ ਅਗਰੈਸਿਵ ਰੂਸੇ ਨਹੀਂ ਦਿਖਾਣ ਦਿਖਾਉਣ ਵਾਲੇ ਹੀ ਹੁੰਦੇ ਆ, ਕੰਮ ਆਉਂਦੇ ਨਹੀਂ ਕਦੀ। ਉਹ ਆਰਾਮ ਨਾਲ ਉਹਨਾਂ ਨੂੰ ਦੱਸੋਗਾ ਜਿਹੜਾ ਸੀਗਾ ਬੰਦਾ ਇਹ US ਸਿਟੀਜ਼ਨ ਹੈਗਾ, ਇਹਦਾ ਹੱਕ ਬਣਦਾ, ਤੇ ਇਹਨੇ ਇੰਨੀ ਤਰੀਕ ਨੂੰ ਜਿਹੜਾ ਵਿਆਹ ਕਰਾਇਆ, ਤੇ ਦੈਟਸ ਇਟ, ਐਜ਼ ਅ US ਇਹ ਐਲੀਜੀਬਲ ਆ। ਤੇ ਅਲਟੀਮੇਟਲੀ ਇਹਦੇ ਵਿੱਚ ਤੁਸੀਂ ਇੱਕ ਜਿਹੜਾ ਨਾ ਇਹ ਵਕੀਲ ਦੀ ਲੈਟਰ ਤੁਹਾਡੇ ਘੱਟ ਕੰਮ ਆਣੀ ਹੈ, ਤੁਸੀਂ ਇੱਥੇ ਨਾ ਐਜ਼ ਅ ਸਿਟੀਜ਼ਨ ਜਿਹੜਾ ਲੋਕਲ ਕਾਂਗਰਸ ਪਰਸਨ ਹੈਗਾ ਨਾ, ਉਹਨਾਂ ਦੇ ਆਫਿਸ 'ਚ ਜਾਓ, ਉਹਨਾਂ ਨੂੰ ਆਰਾਮ ਨਾਲ ਕਹੋ, ਉਹਨਾਂ ਨੇ ਪਿਆਰ ਮੁਹੱਬਤ ਨਾਲ ਇੱਕ ਚਿੱਠੀ ਪਾ ਦੇਣੀ ਉਹਨਾਂ ਨੂੰ, ਕਿਉਂਕਿ ਉਹ ਵੀ ਮੁੱਦੇ ਲੱਭਦੇ ਆ। ਜੇ ਹੁਣ ਅੰਬੈਸੀ ਨਹੀਂ ਕਰਦੀ ਆ ਤਾਂ ਉਹ ਤੁਹਾਨੂੰ ਪਤਾ ਹਾਹਾਕਾਰ ਮਚ ਜਾਂਦੀ ਹੈ, ਫਿਰ ਉਹਨਾਂ ਨੂੰ ਕਰਨਾ ਪੈਣਾ, ਪ੍ਰੈਸ਼ਰ ਉਹਨਾਂ ਤੇ ਵੀ ਹੁੰਦਾ। ਸੋ ਵਕੀਲ ਬਕੂਲ ਨੂੰ ਕੱਢੋ ਵਿੱਚੋਂ ਦੀ, ਤੇ ਜਿਹੜਾ ਸੀਗਾ ਕਾਂਗਰਸਮੈਨ ਹੈਗਾ ਨਾ, ਉਹਦੇ ਆਫਿਸ ਜਾ ਕੇ ਉਹਨਾਂ ਤੋਂ ਈਮੇਲ ਪਵਾਓ। ਓਕੇ, ਨਹੀਂ ਓਕੇ, ਅਸੀਂ ਸੈਨੇਟਰ ਨਾਲ ਕਨੈਕਟ ਕੀਤਾ ਸੀ, ਮੈਨੂੰ ਵਕੀਲ ਨੇ ਕਿਹਾ ਸੈਨੇਟਰ ਨਾਲ ਕਨੈਕਟ ਕਰੋ, ਤੇ ਸੈਨੇਟਰ ਨੇ ਉਹਨਾਂ ਨੇ ਇਨਕੁਆਇਰੀ ਪਾਈ, ਤੇ ਉਹਨਾਂ ਦਾ ਉਹ ਪ੍ਰੂਫ ਕਰਕੇ ਤੇ ਅਸੀਂ ਆਖਿਆ ਕਿ ਲੀਗਲ ਐਂਟਰੀ ਕਰੋ, ਉਹ ਕਹਿੰਦੇ ਅਸੀਂ ਲੀਗਲ ਐਗਰੀਮੈਂਟ ਨਹੀਂ ਕਰ ਸਕਦੇ, ਸੈਨੇਟ ਨੇ ਕਿਹਾ। ਬਟ ਮੈਂ ਹੋਰ ਵੀ ਕਿਸੇ ਨੂੰ ਪੁੱਛਿਆ, ਉਹ ਕਹਿੰਦੇ ਕਾਂਗਰਸਮੈਨ ਨਾ ਕਰੋ, ਸੈਨੇਟ ਨਹੀਂ ਕਰਦਾ ਇਹ ਚੀਜ਼ ਨਾ। ਕਾਂਗਰਸਮੈਨ ਤੁਹਾਨੂੰ ਕਿਹਾ ਨਾ, ਤਾਂ ਹੀ ਤੁਹਾਨੂੰ ਕਾਂਗਰਸਮੈਨ। ਤੇ ਇੱਕ ਭਾਜੀ ਉਹਨੂੰ ਮੈਂ ਆਪਣੇ ਭੇਜ ਸਕਦਾ, ਜਦੋਂ ਮੈਨੂੰ ਪੇਪਰ ਮਿਲੇ, ਜਦੋਂ ਮੈਂ ਬਾਰਡਰ ਕ੍ਰਾਸ ਕੀਤਾ, ਐਰੀਜ਼ੋਨਾ ਤੋਂ ਬਾਰਡਰ ਕ੍ਰਾਸ ਕੀਤਾ ਸੀ, ਉਹ ਕੁਛ ਭਾਜੀ ਉਹ ਮੈਂ ਤੁਹਾਨੂੰ ਦੱਸ ਰਿਹਾ ਕਿ ਉਹ ਕੋਈ ਰਿਕੁਆਇਰਮੈਂਟ ਹੀ ਨਹੀਂ ਹੈਗੀ ਕਾਨੂੰਨ ਦੀ, ਤੁਸੀਂ ਸਿਟੀਜ਼ਨ ਹੈਗੇ ਆ, ਉਹ ਇਨਕੁਆਇਰੀ ਹੀ ਗਲਤ ਪੁੱਠੇ ਪਾਸੇ ਨੂੰ ਜਾ ਰਹੀ, ਉਹਦੇ ਵਿੱਚ ਭੇਜਣਾ ਕੀ ਇਹਨਾਂ ਕੋਲ ਭਾਜੀ ਸਭ ਕੁਝ ਹੈਗਾ, ਠੀਕ ਆ, ਕਿ ਕਿੱਦਾਂ ਤੁਸੀਂ ਸਿਟੀਜ਼ਨ ਬਣੇ, ਇਹਨਾਂ ਕੋਲ ਕਿਹੜਾ ਡੇਟਾਬੇਸ ਨਹੀਂ ਹੈਗਾ, ਸਾਰਾ ਕੁਝ ਇਹਨਾਂ ਕੋਲ ਹੈਗਾ। ਤੇ ਉਹਦੇ ਵਿੱਚ ਘਰ ਵਾਲੀ ਸਿੱਧੇ ਉਹਨਾਂ ਨੂੰ ਜਾ ਕੇ ਜਿਹੜਾ ਕਹੇ ਕਿ ਨਹੀਂ ਇਹ ਲੀਗਲ ਐਂਟਰੀ ਉਦੋਂ ਨਹੀਂ ਸੀਗੀ, ਪਰ ਇਹਦੀ ਜਿਹੜੀ ਲਾਸਟ ਐਂਟਰੀ ਆ ਉਹ ਲੀਗਲ ਹੈਗੀ ਆ, ਲਾਸਟ ਟਾਈਮ ਇਹ ਐਜ਼ ਅ US ਸਿਟੀਜ਼ਨ ਐਂਟਰ ਕੀਤਾ ਸੀਗਾ, ਦੈਟਸ ਇਟ ਜੀ।
ਥੈਂਕ ਇਹ ਯੂ। ਕੋਈ ਏਦਾਂ ਦਾ ਕਾਨੂੰਨ ਹੀ ਨਹੀਂ, ਇਹ ਕੋਈ ਕਾਨੂੰਨ ਹੀ ਨਹੀਂ ਹੈਗਾ ਏਦਾਂ ਦਾ ਕਿ ਤੁਹਾਨੂੰ ਉਹ ਵਿਆਹ ਵਾਲਾ ਵੀਜ਼ਾ ਤੁਹਾਡਾ ਉਹ ਰੋਕ ਸਕਦੇ ਆ ਕਿ ਤੁਹਾਡੀ ਐਂਟਰੀ ਲੀਗਲ ਨਹੀਂ ਸੀ। ਏਦਾਂ ਦਾ ਕੋਈ ਕਾਨੂੰਨ ਹੀ ਨਹੀਂ ਹੈਗਾ। ਠੀਕ ਹੈ ਜੀ। ਅਗਲੇ ਕਾਲਰ ਨੇ ਵਿਧੂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਹੈਗਾ ਆ I-31 131 ਫॉर द ਰੀ-ਐਂਟਰੀ ਪਰਮਿਟ। ਮੈਂ ਆਪਣੇ ਪੇਰੈਂਟਸ ਦਾ ਅਪਲਾਈ ਕੀਤਾ ਸੀ, ਉਹਨਾਂ ਇੰਡੀਆ ਜਾਣ ਤੋਂ ਪਹਿਲਾਂ ਅਪਲਾਈ ਕੀਤਾ, ਫਿੰਗਰ ਹੋ ਗਿਆ ਬੈਕ ਇਨ ਜੂਨ। ਸੋ ਉਹਨਾਂ ਦੇ 180 ਡੇਜ਼ ਹੋਣੇ ਆ ਜਨਵਰੀ 25 ਨੂੰ, ਮਤਲਬ ਆਊਟ ਕੀਤੇ ਕੰਟਰੀ। ਸੋ ਹੁਣ ਰੀ-ਐਂਟਰੀ ਪਰਮਿਟ ਦਾ ਤਾਂ ਕੋਈ ਅਪਡੇਟ ਨਹੀਂ ਆਇਆ ਆਫਟਰ ਫਿੰਗਰਪ੍ਰਿੰਟ। ਸੋ ਸ਼ੁੱਡ ਦੇ ਲਾਈਕ ਉਹ ਵਾਪਸ ਆਣ ਕੇ ਉਹ ਰਹਿ ਸਕਦੇ ਆ ਇੰਡੀਆ? ਦੇਖੋ ਜੀ, ਟ੍ਰਿਕੀ ਕੁਐਸਚਨ ਆ। ਕਾਨੂੰਨ ਇਹ ਕਹਿੰਦਾ ਕਿ ਜਿਹੜਾ ਬੰਦਾ 6 ਮਹੀਨੇ ਤੋਂ ਵੱਧ ਤੇ 1 ਸਾਲ ਤੋਂ ਘੱਟ, ਉਹ ਬੰਦੇ ਨੂੰ ਉਹਨਾਂ ਨੇ ਕੁਐਸਚਨ ਕਰਨਾ ਕਿ ਤੁਸੀਂ ਆਪਣਾ ਰੈਜ਼ੀਡੈਂਸ ਦਿਖਾਓ, ਆਪਣੇ ਇੱਥੇ ਦਾ ਫੋਨ ਬਿੱਲ, ਇੰਸ਼ੋਰੈਂਸ, ਇਹ ਉਹ ਸਾਰਾ ਕੁਝ ਦਿਖਾਓ ਕਿ ਤੁਸੀਂ ਐਸਟੈਬਲਿਸ਼ ਕਰੋ ਕਿ ਤੁਸੀਂ ਯੂਐਸ ਦੇ ਰੈਜ਼ੀਡੈਂਟ ਹੈਗੇ ਤੇ ਇੰਡੀਆ ਟੈਂਪਰੇਰੀ ਗਏ ਸੀਗੇ, ਹਨਾ। 1 ਸਾਲ ਤੋਂ ਵੱਧ ਜਿਹੜਾ ਬਾਹਰ ਹੈ, ਗ੍ਰੀਨ ਕਾਰਡ ਕੈਂਸਲ ਹੋ ਜਾਂਦਾ। ਸੋ ਇਹ ਰੂਲ ਸੀਗਾ। ਜਿਹੜੀਆਂ ਪੁਰਾਣੀਆਂ ਸਰਕਾਰਾਂ ਸੀਗੀਆਂ ਉਹ ਤਾਂ ਕੁਝ ਵੀ ਨਹੀਂ ਪੁੱਛਦੀਆਂ ਸੀਗੀਆਂ, ਉਹ 1 ਸਾਲ ਦਾ ਰੂਲ ਲੈ ਕੇ ਚੱਲਦੀਆਂ ਸੀਗੀਆਂ। ਜਿਹੜੀ ਇਹ ਵਾਲੀ ਸਰਕਾਰ ਹੈ, ਇਹ 6 ਮਹੀਨੇ ਤੋਂ ਵੱਧ ਵਾਲਿਆਂ ਨੂੰ ਕੁਐਸਚਨ ਕਰ ਸਕਦੇ ਆ, ਮਤਲਬ ਉਹਦਾ ਸਿੱਧੇ ਕੈਂਸਲ ਨਹੀਂ ਕਰ ਸਕਦੇ। ਸੋ ਜੇ ਉਹ ਇੱਕ ਟ੍ਰਿਪ ਮਾਰ ਜਾਣ, ਦੇਖੋ ਜੀ ਹੈਡੇਕ ਬਚ ਜੂਗੀ, ਠੀਕ ਆ। ਮੈਂ ਅਸਿਊਮਿੰਗ ਕਿ ਉਹਨਾਂ ਦੀ ਉਮਰ ਵੀ ਜ਼ਿਆਦਾ ਹੋਣੀ ਹੈ, ਕਿੱਥੇ ਫਿਰ ਬਹਿਸ ਵਸਈਏ ਚ ਪਊਗੀ ਉਹਨਾਂ ਦੇ ਨਾਲ। ਜੇ ਆ ਸਕਦੇ ਆ ਉਹ, ਉਹਨਾਂ ਨੂੰ ਤੰਗ ਕੀਤਾ, ਜਿੱਦਾਂ ਸਮਰ ਚੋਂ ਆਏ, ਦੇ ਹੈਵ ਬੀਨ ਗ੍ਰੀਨ ਕਾਰਡ ਸਿੰਸ 2003 or they have been going back and forth ਏਦਾਂ ਹੀ, ਹਨਾ। ਉਹਨਾਂ ਨੇ ਸਮਰ ਸ਼ਾਇਦ ਕੀ ਤੰਗ ਕੀਤਾ, ਫਿਰ ਮੈਂ ਕਿਹਾ ਚਲੋ ਲਾਈਕ ਜਸਟ ਟੂ ਅਵੋਇਡ ਆਲ ਦੈਟ ਤੁਸੀਂ ਪਰਮਿਸ਼ਨ ਅਪਲਾਈ ਕਰ ਦਿਓ, ਜਦੋਂ ਆਇਆ ਜਾਊਗਾ ਆ ਜਾਇਓ। ਬਟ ਸੋ ਹੁਣ ਕੁਛ ਨਹੀਂ ਆਇਆ, ਸੋ ਦੇ ਸ਼ੁੱਡ ਕਮ ਬੈਕ ਦੈਨ। ਹਾਂਜੀ, ਦੇ ਸ਼ੁੱਡ, ਕਿਉਂਕਿ ਜੇ ਤੁਹਾਡਾ ਹੁਣ 1 ਸਾਲ ਤੱਕ ਵੀ ਨਾ ਆਇਆ ਫਿਰ ਬੜੀ ਪ੍ਰੋਬਲਮ ਹੋ ਜਾਣੀ ਤੁਹਾਨੂੰ। ਤੇ ਦੂਸਰੀ ਗੱਲ ਇਹ ਹੈ ਕਿ ਜਿਹੜਾ ਗ੍ਰੀਨ ਕਾਰਡ ਦੇ ਵਿੱਚ ਉਹ ਇਸ ਬੇਸ ਤੇ ਗ੍ਰੀਨ ਕਾਰਡ ਕੈਂਸਲ ਵੀ ਕਰ ਸਕਦੇ ਆ ਕਿ ਜੇ ਬੰਦਾ ਸਫੀਸ਼ੀਐਂਟ ਟਾਈਮ ਇੱਥੇ ਰਹਿ ਨਹੀਂ ਰਿਹਾ ਜਾਂ ਗ੍ਰੀਨ ਕਾਰਡ ਨੂੰ ਐਜ਼ ਅ ਟੂਰਿਸਟ ਵੀਜ਼ਾ ਯੂਜ਼ ਕਰ ਰਿਹਾ ਹੈਗਾ, ਜ਼ਿਆਦਾ ਟਾਈਮ ਇੰਡੀਆ 'ਚ ਹੀ ਹੈਗਾ, ਉਹ ਚੀਜ਼ ਦੀ ਪ੍ਰੋਬਲਮ ਜਿਹੜੀ ਹੋ ਸਕਦੀ ਹੈ। ਕਿਉਂਕਿ ਇੱਕ ਵਾਰੀ ਤੁਹਾਨੂੰ ਉਹਨਾਂ ਨੇ ਆਲਰੇਡੀ ਵਾਰਨਿੰਗ ਜਿਹੜੀ ਦੇ ਦਿੱਤੀ ਹੈ ਕਲੀਅਰ, ਹੈ ਨਾ। ਤੇ ਇਹਦੇ ਵਿੱਚ ਇਹ ਸੀਗਾ ਕਿ ਬਿਲਕੁਲ ਤੁਸੀਂ ਲਾਸਟ ਤੱਕ ਵੇਟ ਨਾ ਕਰਿਓ ਕਿ ਜਨਵਰੀ ਤੱਕ ਜਿਹੜਾ ਉਹ ਹੈਗਾ ਪੂਰਾ। ਤੇ ਜੇ ਤੁਹਾਡਾ, ਮੇਰੀ ਰეკਮੈਂਡੇਸ਼ਨ ਤੁਹਾਨੂੰ ਇਹੀ ਹੋਵੇਗੀ ਕਿ ਤੁਰੰਤ ਉਹਨਾਂ ਨੂੰ ਜਿਹੜਾ ਵਾਪਸ ਬੁਲਾਓ ਤੁਸੀਂ, ਤੇ ਬਿਨਾਂ ਰੀ ਐਂਟਰੀ ਪਰਮਿਟ ਦੇ ਅਗਲੀ ਵਾਰੀ ਟਰੈਵਲ ਵੀ ਨਾ ਕਰਨ। ਜੀ, ਥੈਂਕ ਯੂ। ਸੁਰਿੰਦਰਪਾਲ। ਸਤਿ ਸ਼੍ਰੀ ਅਕਾਲ ਭਾਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਭਾਜੀ, ਮੇਰਾ ਸੁਝਾਅ ਦੇਣਾ ਸੀ। ਮੈਂ ਸਿਟੀਜ਼ਨ ਆ, ਸੈਲਮ ਦੇ ਬੇਸ ਤੇ ਹੋਇਆ ਸੀ। ਮੈਂ ਇੰਡੀਆ ਜਾ ਕੇ ਆਇਆ, ਮੈਂ ਤੇ ਮੇਰੇ ਵਾਈਫ। ਅਸੀਂ ਇਸੇ ਮੰਗਲਵਾਰ ਆਏ ਵਾਪਸ ਟਿਊਜ਼ਡੇ, ਤੇ ਸਾਨੂੰ ਕੋਈ ਵੀ ਉਹਨੇ ਪੁੱਛਿਆ ਨਹੀਂ ਹੈਗਾ, ਕੋਈ ਗੱਲਬਾਤ ਨਹੀਂ। ਵਿਦਨ 2 ਮਿੰਟ ਦੇ ਵਿੱਚ ਇਮੀਗ੍ਰੇਸ਼ਨ ਕਲੀਅਰ ਹੋ ਗਈ ਸੀ। ਤੇ ਉਸ ਤੋਂ ਪਹਿਲਾਂ ਮੇਰੇ ਫਰੈਂਡ ਵੀ ਜਾ ਕੇ ਆਏ ਨੇ, ਮੇਰਾ ਬ੍ਰਦਰ ਵੀ ਜਾ ਕੇ ਆਇਆ, ਪਰ ਇਸ ਕੈਟਾਗਰੀ 'ਚ ਸੀ। ਤਾਂ ਉਹਨਾਂ ਨੂੰ ਦੇਖ ਕੇ ਮੈਂ ਵੀ ਜਾ ਕੇ ਆਇਆ। ਤੇ ਸਾਰਿਆਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਵੀ ਜੇ ਕਿਸੇ ਨੇ ਐਮਰਜੈਂਸੀ ਜਾਣਾ, ਕੋਈ ਗਲਤ ਕੰਮ ਨਹੀਂ ਕੀਤਾ ਹੋਇਆ ਤਾਂ ਜਾ ਸਕਦਾ ਹੈਗਾ, ਕੋਈ ਪੁੱਛਗਿੱਛ ਨਹੀਂ ਹੈਗੀ। ਮੈਂ ਸੈਨ ਫਰਾਂਸਿਸਕੋ ਏਅਰਪੋਰਟ ਤੇ ਉਤਰਿਆ ਜੀ, ਵਿਦਨ 2 ਮਿੰਟ ਦੇ ਵਿੱਚ ਮੇਰੀ ਐਮੀਗ੍ਰੇਸ਼ਨ ਕਲੀਅਰ ਹੋ ਗਈ ਜੀ। ਤੁਸੀਂ ਸਿਟੀਜ਼ਨ ਦੱਸਿਆ ਨਾ? ਮੰਗਲਵਾਰ ਮੈਂ, ਹਾਂਜੀ ਸਿਟੀਜ਼ਨ ਹੈ ਸੈਲਮ ਤੇ। ਹਾਂਜੀ, ਤੇ ਮੇਰਾ ਫਰੈਂਡ ਵੀ ਪਹਿਲਾਂ ਜਾ ਕੇ ਆਏ ਨੇ 3 ਵੀਕਾਂ ਪਹਿਲਾਂ, 4 ਵੀਕਾਂ। ਉਹਨਾਂ ਨੂੰ ਦੇਖ ਕੇ ਮੈਂ ਵੀ ਜਾ ਕੇ ਆਇਆ, ਤੇ ਅਸੀਂ ਜਾ ਕੇ ਆਏ ਤਾਂ ਸਾਨੂੰ ਕੁਛ ਨਹੀਂ ਪੁੱਛਿਆ ਸੀ, ਬਸ ਹੁਣ ਬਾਹਰ ਆ ਗਏ। ਹਾਂਜੀ, ਥੈਂਕ ਯੂ ਜੀ। ਥੈਂਕ ਯੂ ਸੋ ਮਚ। ਥੈਂਕ ਯੂ ਜੀ। ਬਾਏ। ਰਾਜਦੀਪ ਜੀ। ਹੁਣ ਹਾਂਜੀ, ਟਿੱਪਣੀ ਇਹ ਹੈ, ਹਾਂਜੀ, ਆਪਣੇ ਭਰਾਵੋ, ਫਾਈਲਾਂ ਜਿਹੜੇ ਪੁਰਾਣੇ ਕੇਸ ਹੈ ਨਾ ਸਾਰੇ ਪੜ੍ਹੋ, ਠੀਕ ਆ। ਇਹਦੇ ਵਿੱਚ ਸਵਾਲ ਜਿਹੜੇ ਜਵਾਬ ਹੋ ਸਕਦੇ ਆ, ਇਹ ਵਾਲਾ ਟੌਪਿਕ ਜਿਹੜਾ ਆਲਰੇਡੀ ਸ਼ਾਰਟ ਸਾਈਟਡ ਨਹੀਂ ਹੋਣਾ ਕਿ ਫਲਾਨਾ ਗਿਆ ਮੈਂ ਵੀ ਚੱਲ ਜਾਣਾ। ਗਲਤ ਅਪਰੋਚ ਹੈਗੀ ਆ, ਠੀਕ ਆ। ਕਿਉਂਕਿ ਫਿਰ ਮੈਂ ਕਿਹਾ, ਹੁਣ ਮੈਨੂੰ ਨਹੀਂ ਪਤਾ ਡੇਟਾ ਕਿੰਨਾ ਹੈਗਾ ਕਿ ਕਿੰਨੇ % ਲੋਕ ਜਾਂਦੇ ਆ। ਉਹ ਕਹਿੰਦੇ ਇੱਕ ਕੰਟਰੀ ਤੋਂ ਅਸਾਈਲਮ ਕਲੇਮ ਆ ਕਿ ਬੰਦਾ, ਇਹ 5% ਲੋਕ ਵਾਪਸ ਜਾਂਦੇ ਆ, 10% ਜਾਂਦੇ ਆ ਕਿ 99% ਜਾਂਦੇ ਆ, ਕਿੰਨੇ ਹੈਗਾ, ਠੀਕ ਆ। ਤੇ ਉਹ ਹੈਗਾ ਕਿ ਆਪਣੇ ਕੰਟਰੀ ਨਾ ਬੈਨ ਲਿਸਟ 'ਚ ਪਵਾ ਲਿਓ, ਠੀਕ ਆ। ਤੇ ਜੀ, ਹਟਣਾ ਕਿਸੇ ਨੇ ਵੀ ਨਹੀਂ। ਤੇ ਆਪਣਾ ਉਹ ਆ ਕਿ ਜਿਹੜਾ ਸੀਗਾ ਆਪਣਾ ਕੇਸ ਕੂਸ ਦੀਆਂ ਫਾਈਲਾਂ ਕਢਾਓ। ਤੇ ਸਿਟੀਜ਼ਨ ਜਿਹੜਾ ਬੰਦਾ, ਉਹਨੂੰ ਆਫ ਕੋਰਸ ਜਿਹੜਾ ਸਿਟੀਜ਼ਨਸ਼ਿਪ ਲੈਣੀ ਵਾਪਸ ਬੰਦੇ ਤੋਂ ਬੜੀ ਔਖੀ ਹੁੰਦੀ ਹੈ। ਪਰ ਗੱਲ ਸਿਟੀਜ਼ਨਸ਼ਿਪ ਤੇ ਨਹੀਂ ਹੁੰਦੀ। ਲੋਕੀ ਡੇਟਾ ਇਦਾਂ ਦਾ ਵੀ ਸਾਹਮਣੇ ਹੈਗਾ ਕਿ ਲੋਕਾਂ ਦੇ ਅਜੇ ਗ੍ਰੀਨ ਕਾਰਡ ਵੀ ਨਹੀਂ ਆਏ ਸੀ, ਉਹ ਟਰੈਵਲ ਡਾਕੂਮੈਂਟ ਤੇ ਵੀ ਗਏ ਹੋਏ ਆ ਨੇਪਾਲ ਪੂਲ ਰਾਹੀਂ। ਉਹ ਚੀਜ਼ਾਂ ਜਿਹੜੀਆਂ ਸੀਗੀਆਂ, ਉਹ ਪ੍ਰੋਬਲਮਾਂ ਜਿਹੜੀਆਂ ਕਰਦੀਆਂ। ਜੀ, ਰਾਜਦੀਪ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਸਾਰਿਆਂ ਨੂੰ ਬਹੁਤ ਵਧੀਆ ਇਨਫੋਰਮੇਸ਼ਨ ਦਿੰਦੇ ਹੋ ਤੁਸੀਂ। ਤੇ ਮੇਰਾ ਸਵਾਲ ਭਾਜੀ ਇਹ ਸੀ ਕਿ ਜਿੱਦਾਂ ਮੈਂ ਨਾ ਅਰੈਸਟ ਹੋਇਆ ਸੀ ਅਮਰੀਕਾ 'ਚ, ਤੇ ਮੈਂ ਗ੍ਰੀਨ ਕਾਰਡ ਹੋਲਡਰ ਹਾਂ। ਮੈਂ ਜਿੱਦਾਂ ਦੁਬਈ ਟਰੈਵਲ ਕਰਨਾ ਹੈ, ਤੇ ਮੈਂ ਕਰ ਸਕਦਾ ਆ? ਅਰੈਸਟ ਕਿਸ ਚੀਜ਼ ਦੀ ਸੀਗੀ? ਫੈਲਨੀ ਸੀਗੀ ਕਿ ਮਿਸਡਿਮੀਨਰ ਸੀ? ਮੈਂ ਭਾਜੀ, ਮੈਂ DUI 'ਚ ਹੋਇਆ, ਪਰ ਨੌਨ ਕਨਵਿਕਟਡ ਹੀ ਮੇਰਾ।
DUI ਦਾ ਨਹੀਂ ਫਰਕ ਪੈਣਾ ਗ੍ਰੀਨ ਕਾਰਡ ਦੇ ਉੱਤੇ। ਹਾਂਜੀ, ਨਾਨ ਕਨਵਿਕਟਡ ਹੀ ਉਦਾਂ ਵੀ ਮਤਲਬ ਕਿ DUI ਹੈਗੀ ਨਹੀਂ ਮੇਰੇ ਰੈਕਟ ਤੇ, ਨਾਨ ਕਨਵਿਕਟਡ ਹੈ ਜਿੱਦਾਂ ਡਿਸਮਿਸ ਹੋ ਗਿਆ ਹੈਗਾ ਜਿੱਦਾਂ ਫਾਈਲ ਹੋਇਆ ਜਿੱਦਾਂ। ਹਾਂਜੀ ਡਿਸਮਿਸ ਉਹ ਫਾਈਲ ਨਹੀਂ ਕੀਤਾ ਸੀ ਪੁਲਿਸ ਨੇ, ਕਿਉਂਕਿ ਮੈਂ ਪੀਤੀ ਸਿਰਫ ਇੱਕ ਬੀਅਰ ਸੀ, ਉਹਨੇ ਜਸਟ ਉਦਾਂ ਹੀ ਅਰੈਸਟ ਕਰ ਲਿਆ, ਪਰ ਉਹ ਅਰੈਸਟ ਸ਼ੋ ਹੁੰਦਾ ਉਹਦੇ ਕਰਕੇ ਮੈਂ ਦੁਬਈ ਜਾਣਾ ਸੀ। ਹਾਂਜੀ ਨਹੀਂ, ਉਹ ਤੁਸੀਂ ਜਦੋਂ ਆਓਗੇ ਉਹਨਾਂ ਨੇ ਤੁਹਾਨੂੰ ਹਾਰਡ ਟਾਈਮ ਦੇ ਸਕਦੇ ਆ, ਕਿਉਂਕਿ ਉਹਨਾਂ ਨੇ ਕੁਐਸਚਨਿੰਗ ਤਾਂ ਕਰਨੀ ਹੈ, ਕਿਉਂਕਿ ਉਹਨਾਂ ਨੂੰ ਰਿਕਾਰਡ 'ਚ ਅਰੈਸਟ ਦਿਖੂਗੀ, ਬਟ ਇਹਦੇ ਵਿੱਚ ਕੋਈ ਪ੍ਰੋਬਲਮ ਆਣੀ ਨਹੀਂ ਚਾਹੀਦੀ। ਠੀਕ ਹੈ ਭਾਜੀ, ਥੈਂਕ ਯੂ ਜੀ, ਥੈਂਕ ਯੂ ਸੋ ਮਚ ਭਾਜੀ। ਗੁਰਪ੍ਰੀਤ। ਹਾਂਜੀ, ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਮੈਂ ਆਪਣੇ ਮੈਰਿਜ ਕੇਸ ਵੱਲੋਂ ਥੋੜੀ ਡਿਟੇਲ ਜੀ ਪੁੱਛਣੀ ਹੈ ਭਾਜੀ। ਜੀ ਹਾਂਜੀ ਭਾਜੀ, ਮੇਰੇ ਆਪਣੇ ਭਾਜੀ I-30 ਅਪਰੂਵ ਹੋਇਆ ਵੀਰੇ, ਤੇ 601 ਵੇਵਰ ਚੱਲਦਾ ਪਿਆ, ਤੇ ਆਪਣੇ ਭਾਜੀ ਜਿੱਦਾਂ ਇੱਕ ਦਿਨ ਮੈਂ ਸੁਣਦਾ ਪਿਆ ਸੀ ਤੁਸੀਂ ਕਹਿੰਦੇ ਵੀ ਜੇ ਅਸਾਈਲਮ ਕੇਸ ਜਿਹੜਾ ਦੂਜਾ ਕੇਸ ਉਹ ਅਸਾਈਲਮ 'ਚ ਹੋਵੇ ਆਫਿਸਰ ਥੱਲੇ ਤੇ ਫਿਰ ਨਹੀਂ ਫਰਕ ਪੈਂਦਾ, ਤੇ ਜੇ ਕੋਰਟ 'ਚ ਜਾਵੇ ਫਿਰ ਉਹ 601 ਨੂੰ ਫਰਕ ਪੈਂਦਾ ਉਹ ਚੀਜ਼। ਬਿਲਕੁਲ ਕਰ ਹੀ ਨਹੀਂ ਸਕਦੇ ਫਾਈਲ, ਉਹ ਫਾਈਲ ਹੀ ਨਹੀਂ ਕਰ ਸਕਦੇ ਉਹ। ਜਦੋਂ ਜੇ ਤੁਹਾਡਾ ਇਮੀਗ੍ਰੇਸ਼ਨ ਕੋਰਟ 'ਚ ਕੇਸ ਚੱਲਦਾ ਤੇ 601A ਵੇਵਰ ਜਿਹੜਾ ਤੁਹਾਡਾ ਉਹਨਾਂ ਨੇ ਡਿਨਾਈ ਕਰ ਦੇਣਾ ਕਿ ਤੁਸੀਂ ਪ੍ਰੋਸੀਡਿੰਗ 'ਚ ਹੈਗੇ ਆ। ਅੱਛਾ ਨਹੀਂ ਭਾਜੀ, ਹਜੇ ਅਸਾਈਲਮ ਕੇਸ ਹਜੇ ਤਾਂ ਥੱਲੇ ਵਾਲੀ ਕੋਰਟ 'ਚ ਚੱਲਦਾ ਪਿਆ ਅਸਾਈਲਮ ਆਫਿਸ 'ਚ, ਤੇ ਜੇ ਬਾਈ ਚਾਂਸ ਉੱਪਰ ਚੱਲ ਜੇ ਫਿਰ ਉਹ ਡਿਨਾਈਡ ਕਰ ਸਕਦੇ ਆ। ਹਾਂਜੀ, ਫਿਰ ਤੁਹਾਡਾ ਨਾਲੇ ਟਾਈਮ ਵੀ ਫਿਰ ਖਰਾਬ ਹੋਣਾ ਨਾ, ਫਿਰ ਤੁਹਾਡਾ ਇਹੀ ਹੈ ਕਿ ਜਿੰਨਾ ਟਾਈਮ ਇੱਥੇ ਥੱਲੇ ਲਟਕ ਸਕੇ ਉਹਨੇ ਤੁਹਾਡੇ ਫੇਵਰ 'ਚ। ਅੱਛਾ ਜੀ, ਜੇ ਥੱਲੇ ਆਂਦਾ ਫਿਰ ਆਪਾਂ ਰਿਕੁਐਸਟ ਪਾ ਸਕਦੇ ਹਾਂ ਭਾਜੀ ਵੀ ਸਾਡੀ ਇੰਟਰਵਿਊ ਗਾਂਹ ਕੀਤੀ ਜਾਵੇ, ਏਦਾਂ ਕੁਛ? ਉਹੀ ਕਰਨਾ ਪੈਣਾ ਫਿਰ ਜੀ, ਟਰਾਈ ਕਰ ਸਕਦੇ ਉਦੋਂ ਜਦੋਂ ਮੌਕਾ ਆਊਗਾ। ਅੱਛਾ ਜੀ, ਠੀਕ ਹੈ। ਤੇ ਇੱਕ ਭਾਈ ਜਿੱਦਾਂ ਮੈਨੂੰ ਕੋਰਟ ਦੇ ਜਿੱਦਾਂ ਪਹਿਲਾਂ ਮੇਰਾ ਕੇਸ ਚੱਲਦਾ ਸੀ ਕੋਰਟ 'ਚ, ਉੱਥੇ ਮੈਨੂੰ PD ਮਿਲੀ ਸੀ ਹਨਾ, ਤੇ ਫਿਰ ਮੈਂ ਅਸਾਈਲਮ 'ਚ ਮੇਰਾ ਕੇਸ ਆ ਗਿਆ, ਤੇ ਬਾਈ ਚਾਂਸ ਜਿੱਦਾਂ ਜੇ ਕਿਤੇ ਮੈਂ ਟਰੱਕ ਡਰਾਈਵਰ ਹਾਂ ਤੇ ਜੇ ਮੈਂ ਜਿੱਦਾਂ ਕੋਈ ਆਈਸ ਹੋਈਸ ਮੈਨੂੰ ਉਹ ਕਰਦੀ ਹੈ, ਤੇ ਜਿਹੜਾ ਮੇਰਾ A ਨੰਬਰ ਜਦੋਂ ਪਾਉਂਦੇ ਉਹ 'ਚ ਡਿਸਮਿਸ ਸ਼ੋ ਕਰਦਾ ਭਾਜੀ, ਤੇ ਏਦਾਂ ਕੋਈ ਪ੍ਰੋਬਲਮ ਆ ਸਕਦੀ ਹੈ? ਪ੍ਰੋਬਲਮ ਭਾਜੀ ਇਹੀ ਹੈ ਕਿ ਉਹ ਦੁਬਾਰਾ ਤੁਹਾਨੂੰ ਪ੍ਰੋਸੀਡਿੰਗ 'ਚ ਪਾ ਸਕਦੇ ਆ, ਠੀਕ ਆ ਉਹ, ਕਿਉਂਕਿ ਜਿਹੜੀ ਇਹ ਸਰਕਾਰ ਹੈ ਰੁਕਦੀ ਨਹੀਂ ਉੱਥੇ ਕਿ ਇਹਦਾ ਕੇਸ ਆ ਇਹਨੂੰ ਚੱਲਦਾ ਰਹਿਣ ਦਿਓ ਉੱਥੇ। ਉਹ ਕਈ ਵਾਰੀ ਬੰਦੇ ਨੂੰ ਅਰੈਸਟ ਕਰਕੇ ਪ੍ਰੋਸੀਡਿੰਗ 'ਚ ਪਾ ਦਿੰਦੇ ਆ। ਹੁਣ ਤੱਕ ਤਾਂ ਉਹ ਕਹਿੰਦੇ ਸੀ ਬੰਦੇ ਨੂੰ ਛੱਡਣਾ ਵੀ ਨਹੀਂ ਹੈਗਾ, ਜਿੱਦਾਂ ਅੱਜ ਆਪਾਂ ਕੇਸ ਦੀ ਗੱਲ ਕਰਕੇ ਹਟੇ ਹਾਂ, ਤੇ ਬਸ ਇਹ ਹੈ ਕਿ ਹੁਣ ਤੁਹਾਨੂੰ ਬੌਂਡ ਮਿਲ ਸਕਦਾ, ਇਹ ਚੀਜ਼ ਆ। ਅੱਛਾ ਜੀ, ਜਿਹੜਾ I-30 ਅਪਰੂਵ ਹੋਇਆ ਉਹਦਾ ਕੋਈ ਨਹੀਂ ਹੈਗਾ ਹਨਾ ਜੀ? ਉਹ ਤੁਹਾਨੂੰ ਕੋਈ ਸਟੇਟਸ ਨਹੀਂ ਦਿੰਦਾ। ਹਾਂਜੀ ਠੀਕ ਹੈ ਭਾਜੀ, ਮਿਹਰਬਾਨੀ ਜੀ, ਥੈਂਕ ਯੂ। ਦਵਿੰਦਰ ਜੀ। ਹੈਲੋ। ਹਾਂਜੀ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੀਰੇ ਮੇਰਾ ਕੁਆਟਰ ਸੀਗਾ, ਮੈਂ ਨਾ ਇੱਥੇ ਅਸਾਈਲਮ ਤੇ ਸੀਗਾ ਪਹਿਲਾਂ, ਫਿਰ ਨੂੰ I-94 ਮਿਲ ਗਿਆ, ਤੇ ਉਸ ਤੋਂ ਬਾਅਦ ਦੇ ਵਿੱਚ ਮੈਂ ਸਿਟੀਜ਼ਨ ਹੋ ਗਿਆ ਇਸ ਬੇਸ ਤੇ, ਮੈਰਿਜ ਬੇਸ ਤੇ ਮੈਂ ਹੁਣ ਆਪਣੇ ਪੇਰੈਂਟਸ ਦਾ ਅਪਲਾਈ ਕੀਤਾ ਸੀਗਾ, ਉਹਨਾਂ ਨੇ ਰੀਜ਼ਨ ਦਿੱਤਾ, ਡਿਨਾਈਡ ਕਰਤਾ ਕਿ ਤੁਸੀਂ ਆਪਣੇ ਬੇਟੇ ਦੀ ਹੈਲਪ ਕੀਤੀ ਹੈ ਅਸਾਈਲਮ ਤੇ ਉੱਥੇ ਭੇਜਣ ਦੀ। ਏਲੀਅਨ ਸਮਗਲਿੰਗ। ਹਾਂਜੀ ਹਾਂਜੀ ਤੇ ਉਹਨਾਂ ਨੇ ਡਿਨਾਈਡ ਕਰਤਾ ਬਈ ਮੇਰੇ ਪੇਰੈਂਟਸ ਦਾ, ਬਈ ਨਹੀਂ ਤੁਹਾਨੂੰ ਦੇਣਾ ਨਹੀਂ ਪਏਗਾ। ਹਾਂਜੀ, ਉਹ ਤੁਹਾਨੂੰ ਵੇਵਰ ਕਰਨਾ ਪੈਣਾ ਜੀ। ਠੀਕ ਹੈ ਜੀ। ਜੀ ਓਕੇ ਜੀ, ਓਕੇ ਥੈਂਕ ਯੂ। ਓਕੇ। ਪਰਮ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਮੇਰਾ ਕੇਸ ਤੁਹਾਡੇ ਕੋਲ ਚੱਲ ਰਿਹਾ ਹੈ। ਐਕਚੁਅਲੀ ਮੇਰੀ ਨਾ ਜਿਹੜੀ ਇਮੀਗ੍ਰੇਸ਼ਨ ਜੱਜ ਹੈ ਉਹ ਫਾਇਰ ਹੋ ਗਈ ਸੀਗੀ, ਤੇ ਹੁਣ ਮੇਰਾ ਕੇਸ 4 ਮਹੀਨੇ ਬਾਅਦ ਮੇਰੀ ਫਾਈਨਲ ਹੀਅਰਿੰਗ ਹੈ, ਤੇ ਬੜੀ ਅਨਸਰਟਨਟੀ ਬਣੀ ਹੋਈ ਹੈ। ਤੁਹਾਡੇ ਕੋਲ ਤਾਂ ਸਿਮਿਲਰ ਕੇਸਿਸ ਹੋਣਗੇ ਜਿੱਥੇ ਇਮੀਗ੍ਰੇਸ਼ਨ ਜੱਜ ਫਾਇਰ ਹੋ ਗਏ ਸੀਗੇ, ਤੇ ਇਸ ਕੇਸ 'ਚ ਕੀ ਬਣੇਗਾ? ਚਲੋ ਆਪਾਂ ਤਾਂ ਪ੍ਰੀਪੇਅਰ ਆ ਉੱਦਾਂ। ਭਾਜੀ ਦੋ ਚੀਜ਼ਾਂ ਹੋਣੀਆਂ, ਜੇ ਤਾਂ ਮਿਲਟਰੀ ਜੱਜ ਲੱਗ ਗਿਆ ਇਹਨਾਂ ਦੇ ਹੱਥੇ ਤਾਂ ਇਹਨਾਂ ਨੇ ਤੁਹਾਨੂੰ ਉਹੀ ਤਰੀਕ ਰੱਖਣੀ ਆ ਵਿਜ਼ਿਟਿੰਗ ਜੱਜ ਵਗੈਰਾ, ਮਤਲਬ ਡੈਡਲਾਈਨ ਨਾ ਆਪਣੀ ਉਹ ਕਰਿਓ ਜਦ ਤੱਕ ਤੁਹਾਨੂੰ ਤਰੀਕ ਨਹੀਂ ਮਿਲਦੀ। ਮਤਲਬ ਮੋਸਟ ਲਾਈਕ ਮਤਲਬ ਹੁਣ ਮੈਂ ਤੁਹਾਨੂੰ ਕਹਿ ਦੇਵਾਂ ਕਿ ਤੁਹਾਡਾ ਕੇਸ ਅੱਗੇ ਜਾਣਾ ਤੇ ਤੁਸੀਂ ਕਹੋ ਕਿ ਮੈਂ ਹੁਣ ਡਾਕੂਮੈਂਟ ਤਿਆਰ ਨਹੀਂ ਕਰਨੇ ਹਨਾ, ਸੋ ਪਹਿਲੀ ਚੀਜ਼ ਤਾਂ ਇਹ ਹੈ ਕਿ ਤਿਆਰੀ ਆਪਣੀ ਡੈਡਲਾਈਨ ਦੇ ਹਿਸਾਬ ਨਾਲ ਰੱਖਿਓ। ਤੇ ਦੂਸਰੀ ਚੀਜ਼ ਇਹ ਹੈ ਕਿ ਜਿਹੜਾ ਆਪਣਾ ਐਕਸਪੀਰੀਅੰਸ ਇਹ ਰਿਹਾ ਕਿ ਜ਼ਿਆਦਾਤਰ ਉਹ ਕੇਸ ਜਿਹੜੇ ਸੀਗੇ ਅੱਗੇ ਕਰ ਦਿੰਦੇ ਆ, ਕਿਉਂਕਿ ਫਿਰ ਦੁਬਾਰਾ ਮਾਸਟਰ ਹੀਅਰਿੰਗ ਵਗੈਰਾ ਨਵੇਂ ਜੱਜ ਕੋਲ ਜਿਹੜੇ ਪਾਉਂਦੇ ਆ, ਜ਼ਿਆਦਾਤਰ ਜਿਹੜੀ ਤਰੀਕ ਆ ਜਿਹੜੀ ਅੱਗੇ ਹੋ ਜਾਂਦੀ ਆ 2 ਸਾਲ ਜਿਹੜੀ ਅੱਗੇ ਚੱਲ ਜਾਂਦੀ ਹੈ। ਹਾਂਜੀ ਸਰ, ਮੈਂ ਡਾਕੂਮੈਂਟ ਤਾਂ ਚਲੋ ਸਾਰੇ ਪ੍ਰੀਪੇਅਰ ਕਰਕੇ ਬੈਠਾ ਹੈਗਾ, ਕੋਈ 3-4 ਮਹੀਨੇ ਰਹਿ ਗਏ ਆ, ਤੇ ਹੁਣ ਤੁਹਾਡੇ ਕੋਲ ਹੀ ਕੇਸ ਸੀਗਾ, ਚਲੋ ਦੇਖ ਲੇਗਾ ਕੀ ਬਣਦਾ। ਬਸ ਐਸੀ ਅਨਸਰਟਨਟੀ ਸੀਗੀ ਕਿ ਚਲੋ ਪਤਾ ਲੱਗ ਜੇ ਕੀ ਬਣੇਗਾ ਅੱਗੇ। ਨਹੀਂ ਅਨਸਰਟਨ ਤੇ ਮੇਰਾ ਵੀ ਹੁਣ ਜਿਹੜਾ ਬੰਦਾ ਆਇਆ ਅਸਾਈਲਮ ਤੇ ਉਹਦੇ ਅਨਸਰਟਨਟੀ ਤੇ ਨਾਲ ਹੀ ਲੈ ਕੇ ਆਇਆ ਨਾ ਬੰਦਾ ਹੁਣ, ਤੇ ਜੱਜ ਜੇ ਤਾਂ ਕਈ ਲੰਬੇ ਰਾਹ ਵਾ ਤਾਂ ਹੁਣ ਕਰਨਾ ਹੀ ਪੈਣਾ, ਇਹ ਤਾਂ ਇਦਾਂ ਹੀ ਆ ਹੁਣ। ਹਾਂਜੀ ਹਾਂਜੀ ਬਿਲਕੁਲ ਠੀਕ ਹੈ ਜੀ। ਓਕੇ ਥੈਂਕ ਯੂ ਜੀ, ਧੰਨਵਾਦ ਜੀ। ਬਾਕੀ ਫਿਰ ਇੱਥੇ ਕਿਉਂਕਿ ਯੂ ਨੈਵਰ ਨੋ ਆਉਣ ਵਾਲੇ ਸਮੇਂ 'ਚ ਕੀ ਬਣਨਾ, ਕਿੱਦਾਂ ਆ, ਕਿਵੇਂ ਆ, ਬੜਿਆਂ ਦੇ ਜੱਜ ਚੇਂਜ ਹੋਣੇ ਆ, ਬੜਿਆਂ ਦੇ ਸਾਰਾ ਹੋਣਾ। ਸੋ ਉਹਨਾਂ ਸਾਰਿਆਂ ਨੂੰ ਕੀ ਸਲਾਹ ਆ, ਫਿਰ ਆਪਣੇ ਡਾਕੂਮੈਂਟੇਸ਼ਨ ਪਹਿਲਾਂ ਹੀ ਰੈਡੀ ਰੱਖੋ, ਚਾਹੇ ਕਿਸੇ ਦੀ ਤਰੀਕ ਪਹਿਲਾਂ ਆ ਲੇਟ ਆ, ਉਹ ਆਪਣਾ ਕੰਮ ਪੂਰਾ ਕਰਕੇ ਰੱਖਣ।
ਹਾਂਜੀ, ਸਲਾਹ ਤਾਂ ਸਾਰਿਆਂ ਨੂੰ ਇਹੀ ਦੇਈਦੀ, ਪਰ ਸਲਾਹ ਮੰਨਦਾ ਹੀ ਨਹੀਂ ਆਪਣੀ ਕੋਈ। ਨਹੀਂ ਚਲੋ ਦੇਈ ਚਲੋ ਸਲਾਹ, ਕੋਈ ਜਿਹਨੇ ਮੰਨਣੀ ਹੈ, ਜਿਹਨੇ ਫਾਇਦਾ ਲੈਣਾ ਉਹਦੇ ਚ ਮੰਨ ਹੀ ਲੈਣੀ ਸਲਾਹ ਤਾਂ। ਆਪਾਂ ਵੀ ਮੈਂ ਕਿਹਾ ਸਕੂਲ 'ਚ ਜਦੋਂ ਹੁੰਦੇ ਹੈਗੇ ਤੇ ਐਂਡ 'ਚ ਹੀ ਕਰੀਦਾ ਹੁੰਦਾ ਹੈਗਾ ਆਪਣਾ ਪੇਪਰਾਂ ਦੀ ਤਿਆਰੀ। ਹਾਂ ਨਹੀਂ, ਪਰ ਉਹ ਹੋਰ ਸਿਸਟਮ ਬਣ ਜਾਂਦਾ ਨਾ, ਇੱਥੇ ਤੇ ਫਿਰ ਹੁਣ ਹੁਣ ਪੇਪਰ ਹੀ ਜਦੋਂ ਪਹਿਲਾਂ ਇਹ ਵਾਲਾ ਦੇਣਾ ਤਾਂ ਫਿਰ ਏਦਾਂ ਹੀ ਹੋਣਾ। ਹਾਂ ਸਹੀ ਗੱਲ ਆ, ਆਦਤ ਪਈ ਹੋਈ ਏਦਾਂ। ਪਰ ਇਹ ਵੀ ਭਾਈ ਰੈਡੀ ਰਹੋ, ਹੁਣ ਜਿੱਦਾਂ ਦੀਆਂ ਖਬਰਾਂ ਆ ਰਹੀਆਂ, ਪਤਾ ਨਹੀਂ ਆਉਣ ਵਾਲੇ ਸਮੇਂ 'ਚ ਕੀ ਬਣਨਾ ਹੈ, ਕਿਵੇਂ ਆ ਨਾ, ਵੀ ਕੀ ਕਰ ਦੇਣਾ ਇਹਨਾਂ ਨੇ। ਸੋ ਆਪਣੇ ਡਾਕੂਮੈਂਟ ਇਹ ਉਹ ਪਹਿਲਾਂ ਰੈਡੀ ਕਰਕੇ ਰੱਖੋ, ਕੋਈ ਜ਼ਿਆਦਾ ਉਹ 'ਚ ਟਾਈਮ ਨਾ ਲਾਓ, ਵੇਟ ਨਾ ਕਰੀ ਚੱਲੋ। ਜ਼ਿਆਦਾ ਜਿੱਦਾਂ ਮੈਂ ਲੋਕਾਂ ਨੂੰ ਇਹ ਸਮਝਾਉਣਾ ਨਾ ਕਿ ਦੇਖੋ ਹੁਣ ਜਿੱਦਾਂ ਵਕੀਲ ਆ, ਠੀਕ ਹੈ, ਉਹ ਕੋਈ ਏਦਾਂ ਨਹੀਂ ਹੈ ਕਿ ਆਪਾਂ ਹਵਾ ਦੇ ਵਿੱਚ ਕੋਈ ਜਾਦੂ ਦੀ ਡੰਡੀ ਘਮਾਣੀ ਤੇ ਸਾਡੇ ਕੋਲ 1000 EMPLOYE ਭਰਤੀ ਆ ਜਾਣਾ ਲਾਈਨ 'ਚ ਲੱਗ ਕੇ ਸਾਨੂੰ ਨੌਕਰੀ ਦਾ। ਵਕੀਲਾਂ ਨੂੰ ਵੀ ਜਿੱਦਾਂ ਆਪਣੇ ਟਰੱਕਿੰਗ ਕੰਪਨੀ 'ਚ ਤੁਸੀਂ ਦੇਖ ਲਓ, ਕੋਈ ਚੈਲੰਜ ਹੁੰਦੇ ਨਾ ਕਿ ਵਧੀਆ ਡਰਾਈਵਰ ਮਿਲਣਾ ਔਖਾ ਸਾਰਾ, ਸੇਮ ਚੀਜ਼ਾਂ ਇਹਦੇ ਵਿੱਚ ਵੀ ਹੁੰਦੀਆਂ, ਠੀਕ ਆ। ਜਿਹੜੀ ਡਿਮਾਂਡ ਸਪਲਾਈ ਜਿਹੜੀ ਹੈਗੀ ਉਹ ਤੇ ਹਰੇਕ ਚੀਜ਼ ਜਿਹੜੀ ਚੱਲਦੀ ਆ। ਹੁਣ ਦੇਖ ਲਓ ਤੁਸੀਂ ਕਿ ਬੌਂਡ ਦਾ ਕੰਮ ਆ ਗਿਆ, ਠੀਕ ਆ, ਲੋਕੀ ਜੇਲ੍ਹਾਂ 'ਚ ਬੈਠੇ ਆ, ਹੁਣ ਵਕੀਲ ਉਹਦਾ ਸਟਾਫ ਤਾਂ ਉਹੀ ਆ ਨਾ। ਹੁਣ ਇੰਨੇ ਸਾਰੇ ਬੌਂਡ ਦੇ ਜਿਹੜੇ ਹੈਗੇ ਆ, ਉਹ ਹੁਣ ਵਕੀਲ ਕਿੱਥੋਂ ਟਾਈਮ ਲੈ ਕੇ ਆਊਗਾ, ਮੈਨੂੰ ਦੱਸੋ। ਜਦੋਂ ਲੋਕੀ ਫੜ ਹੋ ਗਏ, ਕੇਸ ਕਿਸੇ ਦਾ ਅੱਗੇ ਕਿਸੇ ਦਾ ਪਿੱਛੇ, ਹੁਣ ਜੇ ਬਿਲਕੁਲ ਖੜੇ ਪੈਰ ਐਂਡ ਮੂਮੈਂਟ ਤੱਕ ਚੀਜ਼ਾਂ ਜੇ ਸੁੱਟੂਗੇ ਤਾਂ ਉਹ ਤੁਹਾਡੇ ਫੇਵਰ 'ਚ ਨਹੀਂ ਜਾਂਦੀਆਂ ਚੀਜ਼ਾਂ ਨੂੰ। ਟਾਈਮ ਸਰ ਜਿਹੜਾ ਕਰਾਓ, ਜਦੋਂ ਟਾਈਮ ਥੋੜੇ ਜਿਹੇ ਸੌਖੇ ਹੋਣ, ਡੈਡਲਾਈਨ ਹੋਵੇ, ਫਲੈਕਸੀਬਿਲਿਟੀ ਹੋਵੇ। ਸੋ ਉਹ ਚੀਜ਼ ਮੈਂ ਲੋਕਾਂ ਨੂੰ ਕਈ ਵਾਰੀ ਸਮਝਾਉਣਾ ਕਿ ਬਿਲਕੁਲ ਐਂਡ ਜੇ ਤੇ, ਪਰ ਇਹ ਆ ਕਿ ਤੁਹਾਨੂੰ ਸਾਰਿਆਂ ਨੂੰ ਵੀ ਪਤਾ ਹੀ ਆ, ਇਹ ਕਿਹੜਾ ਕੋਈ ਏਦਾਂ ਦੀ ਚੀਜ਼ ਮੈਂ ਕਹਿ ਰਿਹਾ ਜਿਹੜੀ ਪਤਾ ਨਹੀਂ। ਬਟ ਇਹ ਹੈ ਕਿ ਦੱਸਣ ਦੀ ਕੋਸ਼ਿਸ਼ ਇਹਦੇ ਵਿੱਚ ਇਹ ਹੈ ਕਿ ਜੇ ਤੁਸੀਂ ਟਾਈਮ ਸਰ ਕਰ ਲਓ ਨਾ, ਜਿਹੜੇ ਸਿਸਟਮ ਦੇ ਹਿਸਾਬ ਨਾਲ ਜੇ ਚੱਲ ਪਓ, ਉਹ ਬੈਟਰ ਰਹਿੰਦਾ ਸਾਰਿਆਂ ਦੇ ਲਈ। ਜੀ ਬਿਲਕੁਲ। ਅਗਲੇ ਕਾਲਰ ਨੇ ਕੁਲਦੀਪ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰਾ ਨਾ ਕੇਸ ਕਰਾਉਣਾ ਹੋਇਆ ਸੀਗਾ ਜੂਨ 2023 ਦੇ ਵਿੱਚ, ਤੇ ਮੈਂ ਗ੍ਰੀਨ ਕਾਰਡ ਅਪਲਾਈ ਕੀਤਾ ਸੀਗਾ, ਤੇ ਆ ਹੁਣ ਪਿਛਲੇ ਮਹੀਨੇ ਉਹਨਾਂ ਨੇ ਦੁਬਾਰੇ ਫੇਰ ਮੈਡੀਕਲ ਮੰਗਿਆ ਸੀਗਾ ਜੀ, ਤੇ ਆ ਹੁਣ ਮੈਂ ਉਹ ਭੇਜਤਾ ਜੀ ਆਪਣਾ ਫਿੰਗਰਪ੍ਰਿੰਟ ਦਾ ਜੀ ਉਹਨਾਂ ਨੇ। ਹਾਂਜੀ ਹਾਂਜੀ, ਉਹ ਕਰੋ ਭਾਜੀ ਕੰਪਲਾਈ। ਮੈਡੀਕਲ ਤੁਹਾਡਾ ਐਕਸਪਾਇਰ ਹੋ ਗਿਆ ਹੋਣਾ, 2 ਸਾਲ ਤੋਂ ਬਾਅਦ ਐਕਸਪਾਇਰ ਹੋ ਜਾਂਦਾ। ਹਾਂਜੀ, ਇੱਕ ਭਾਜੀ ਹੋਰ ਸਵਾਲ ਸੀਗਾ ਜੀ, ਮੇਰਾ ਫੈਮਿਲੀ ਦਾ ਵੀ ਕੀਤਾ ਹੋਇਆ ਜੀ, ਤੇ 6 ਮਹੀਨੇ ਹੋ ਗਏ ਜੀ ਉਹਨਾਂ ਨੂੰ ਉੱਥੇ ਦਿੱਲੀ ਪਹੁੰਚੇ ਹੋਏ ਪੇਪਰ, ਤੇ ਕਿੰਨਾ ਕੁ ਟਾਈਮ ਲੱਗੂ ਜੀ ਹੋਰ? ਉਹਨਾਂ ਨੇ ਆਪਣਾ ਜਿਹੜੀ DS-260 ਵਗੈਰਾ ਸਾਰਾ ਅਪਲਾਈ ਕਰਤਾ ਸੀਗਾ। ਹਾਂਜੀ, 6 ਮਹੀਨੇ ਹੋ ਗਏ ਜੀ ਉੱਥੇ, ਮੰਨ ਲਓ ਵੀ ਪਹੁੰਚੇ ਪਿਆ ਜੀ ਪੇਪਰ। ਨਹੀਂ, ਐਪਲੀਕੇਸ਼ਨ ਫਾਈਲ ਕਰਤੀ ਐਮਬੈਸੀ 'ਚ ਤੁਸੀਂ? ਉੱਥੋਂ ਪਿੰਡੋਂ ਜੀ? ਹਾਂਜੀ। ਕੋਈ ਲੈਟਰ ਨਹੀਂ ਆਇਆ ਜੀ ਉੱਥੇ, ਕੁਝ ਵੀ ਨਹੀਂ ਆਇਆ। ਨਹੀਂ, ਹਾਂਜੀ ਹਾਂਜੀ, ਅਜੇ ਤਾਂ ਭਾਜੀ ਲੱਗਣੇ ਫਿਰ 6 ਮਹੀਨੇ ਹੋ ਰਹੇ, ਤਾਂ ਫਿਰ ਉਹ ਜਦੋਂ ਤੁਹਾਨੂੰ ਆਊਗਾ ਫਿਰ ਤੁਸੀਂ ਕਰੋਗੇ, ਫੀਸਾਂ ਫੂਸਾਂ ਭਰੋਗੇ, ਟਾਈਮ ਲੱਗ ਜਾਣਾ। ਓਕੇ ਭਾਈ, ਥੈਂਕ ਯੂ। ਥੈਂਕ ਯੂ ਜੀ। ਗੁਰਜੀਤ। ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਕੁਐਸਚਨ ਇਹ ਹੈ ਜੀ, ਮੈਨੂੰ ਆਈਡੀ ਦੀ ਪ੍ਰੋਬਲਮ ਆ ਗਈ, ਕਿਉਂਕਿ ਮੇਰਾ ਲਾਇਸੈਂਸ ਬਣਿਆ ਸੀਗਾ ਜੀ ਇੱਥੇ ਵਾਸ਼ਿੰਗਟਨ ਸਿਐਟਲ ਦਾ, ਤੇ ਉਹਨਾਂ ਨੇ ਮੈਨੂੰ ਕੈਂਸਲੇਸ਼ਨ ਦੀ ਭੇਜਤੀ, ਆਂਦੇ ਤੁਹਾਡਾ ਸੋਸ਼ਲ ਨਾਲ ਮੈਚ ਨਹੀਂ ਕਰਦਾ ਗਾ, ਸਾਨੂੰ ਸੋਸ਼ਲ ਤੋਂ ਮੈਚ ਕਰਾ ਕੇ ਲਿਆ ਕੇ ਦਿਓ। ਨਾਮ ਨਹੀਂ ਮੈਚ ਕਰਦਾ ਕਹਿੰਦੇ? ਹਾਂਜੀ, ਮੇਰਾ ਫਸਟ ਨੇਮ ਹੈਗਾ ਸੀ ਗੁਰਜੀਤ ਸੀਗਾ ਜੀ, ਤੇ ਲਾਸਟ ਨੇਮ ਸਿੰਘ ਸੀਗੇ। ਉਹਨਾਂ ਨੇ ਇਕੱਠਾ ਹੀ ਕਰਤਾ, ਸਰਨੇਮ ਦੀ ਥਾਂ ਤੇ ਗੁਰਜੀਤ ਸਿੰਘ ਕਰਤਾ ਵਰਕ ਪਰਮਿਟ ਨੇ, ਤੇ ਫਸਟ ਨੇਮ ਦੀ ਥਾਂ ਤੇ ਗੋ ਨੇਮਨ ਕਰਤਾ ਜੀ। ਤੇ ਹੁਣ ਉਹ ਮੈਨੂੰ ਲਾਇਸੈਂਸ ਦੀ ਲੈਟਰ ਆ ਗਈ, ਕਹਿੰਦੇ ਤੁਹਾਡਾ ਅਸੀਂ 17 ਦਸੰਬਰ ਨੂੰ ਲਾਇਸੈਂਸ ਕੈਂਸਲ ਕਰ ਦੇਣਾ, ਤੁਹਾਡਾ ਸੋਸ਼ਲ ਨਾਲ ਮੈਚ ਨਹੀਂ ਕਰਦਾ, ਸਾਨੂੰ ਸੋਸ਼ਲ ਤੋਂ ਮੈਚ ਕਰਾ ਕੇ ਲਿਆ ਕੇ ਦਿਓ ਨਾ। ਜਦੋਂ ਅਸੀਂ ਸੋਸ਼ਲ ਦੇ ਆਫਿਸ ਗਏ, ਉਹ ਕਹਿੰਦੇ ਤੁਸੀਂ ਵਰਕ ਪਰਮਿਟ ਤੋਂ ਪਹਿਲਾਂ ਚੇਂਜ ਕਰਾਓ, ਫਿਰ ਅਸੀਂ ਕਰਾਂਗੇ, ਅਸੀਂ ਉਹਨਾਂ ਚਿਰ ਕਰ ਨਹੀਂ ਸਕਦੇ, ਸਾਡਾ ਸਿਸਟਮ ਨਹੀਂ ਪ੍ਰੋਸੈਸ ਕਰਦਾ। ਤੇ ਇਹਦੇ ਵਿੱਚ ਹੁਣ ਮੈਂ ਕੀ ਕਰ ਸਕਦਾ ਜੀ? ਹਾਂਜੀ, ਤੁਸੀਂ ਵਰਕ ਪਰਮਿਟ ਰਿਪਲੇਸਮੈਂਟ ਕਰੋ ਫਾਈਲ ਉਹਦੀ, ਜੇ ਤੁਸੀਂ ਇਹ ਪੰਗੇ 'ਚ ਫਸੇ ਆ। ਵਰਕ ਪਰਮਿਟ ਕਰਨਾ ਜੀ? ਜੇ ਹੁਣ ਦੇਖੋ ਜੀ, ਜੇ ਸਿਕਿਉਰਿਟੀ ਵਾਲੇ ਕਹਿੰਦੇ ਹੋਰ ਕੋਈ ਹੱਲ ਨਹੀਂ ਹੈਗਾ, ਤੇ ਫਿਰ ਇਹੀ ਕਰਨਾ ਪੈਣਾ ਜੀ। ਇਹਦਾ ਕਿੰਨੇ ਟਾਈਮ ਦਾ ਪ੍ਰੋਸੈਸ ਹੁੰਦਾ ਜੇ ਆਪਾਂ ਚੇਂਜ ਕਰਾਉਣੇ ਆ? ਤੇ ਇਹ ਭਾਜੀ ਰਿਪਲੇਸਮੈਂਟ ਗ੍ਰੀਨ ਕਾਰਡ ਮਿਨੀਮਮ ਤੁਹਾਡੇ 90 ਕੁ ਦਿਨ ਤਾਂ ਲੱਗਣੇ ਆ, ਤੇ ਜ਼ਿਆਦਾ ਵੀ ਲੱਗ ਸਕਦੇ ਆ। ਨਹੀਂ, ਮੇਰਾ ਵਰਕ ਪਰਮਿਟ ਹੈ, ਗ੍ਰੀਨ ਕਾਰਡ ਨਹੀਂ ਹੈਗਾ। ਵਰਕ ਪਰਮਿਟ ਤੇ ਨਾ ਜਿੱਦਾਂ ਸਰਨੇਮ ਦੀ ਥਾਂ ਤੇ ਗੁਰਜੀਤ ਸਿੰਘ ਆ ਗਏ, ਜਿਹੜਾ ਗਿਵਨ ਨੇਮ ਥਾਂ ਤੇ ਨੋ ਨੇਮ ਆ ਗਿਆ। ਹਾਂਜੀ, ਉਹਦੀ ਕਰੈਕਸ਼ਨ ਜਦੋਂ ਕਰਾਉਂਗੇ ਨਾ, ਉਹਨੂੰ ਮਿਨੀਮਮ 3 ਮਹੀਨੇ ਲੱਗਣੇ ਆ, ਜ਼ਿਆਦਾ ਵੀ ਲੱਗ ਸਕਦੇ। ਠੀਕ ਹੈ ਜੀ। ਤੇ ਇੱਕ ਹੋਰ ਹੈ, ਜਿਵੇਂ ਹੁਣ ਉਹਨਾਂ ਲਾਇਸੈਂਸ ਦੀ ਮੈਨੂੰ ਕੈਂਸਲੇਸ਼ਨ ਦੀ ਭੇਜ ਦਿੱਤੀ ਹੋਈ ਹੈ ਲੈਟਰ, ਉਹ ਜਦੋਂ ਮੇਰਾ ਇਹ ਸਾਰਾ ਡਾਕੂਮੈਂਟ ਠੀਕ ਹੋ ਜਾਣਗੇ, ਮੈਨੂੰ ਲਾਇਸੈਂਸ ਲੈਣ ਵਾਸਤੇ ਦੁਬਾਰਾ ਡਾਕੂਮੈਂਟਸ ਰਿਟਰਨ ਦੇਣਾ ਪਊਗਾ, ਰੋਡ ਟੈਸਟ ਦੇਣਾ ਪਊਗਾ, ਜਾਂ ਇਹ ਹੀ ਰਿਪਲਾਈ ਹੋ ਜਾਊਗਾ? ਉਹ ਸਾਡੀ ਮਾਰਤਾ ਤੋਂ ਬਾਹਰ, ਆਪਾਂ ਇਮੀਗ੍ਰੇਸ਼ਨ ਦੀ ਦੇ ਸਕਦੇ ਸਲਾਹ। ਭਾਜੀ ਤੁਸੀਂ ਦੱਸੋ। ਨਹੀਂ ਜੀ, ਆਪਣੇ ਵੀ ਮਾਰ ਤੋਂ ਬਾਹਰ ਆ, ਕਿਉਂਕਿ DMV ਵਾਲਿਆਂ ਨੂੰ ਨਹੀਂ ਪਤਾ, ਸਾਨੂੰ ਕੀ ਪਤਾ ਹੁਣ। ਉਹਦਾ ਆਪ ਹੀ ਕੁਝ ਹੋਰ ਕਹਿੰਦੇ ਆ, ਤੇ ਬਾਅਦ ਚ ਨਿਕਲਦਾ ਕੁਝ ਹੋਰ ਆ, ਕੋਈ ਗਾਰੰਟੀ ਨਹੀਂ ਜੀ। ਮੈਨੂੰ ਕਿਹਾ ਨਾ ਵੀ
ਇਦਾਂ ਨਾ ਪਹਿਲਾਂ ਤੁਸੀਂ ਸਾਨੂੰ ਸੋਸ਼ਲ ਦੇ ਵਿੱਚੋਂ ਤੁਸੀਂ ਮੇਰੇ ਸੀਗਾ ਗੁਰਜੀਤ ਸਿੰਘ ਸੀ, ਪਹਿਲਾਂ ਤੁਸੀਂ ਸਾਨੂੰ ਨੋ ਗਿਵਨ ਨੇਮ ਕਰਾ ਨਹੀਂ ਚਲੋ ਦੇਖੋ ਭਾਜੀ, ਉਹ ਤਾਂ ਤੁਸੀਂ ਇਕੱਲੇ ਨਹੀਂ, ਇਦਾਂ ਦੇ ਬਥੇਰੇ ਆ। ਇਹ ਚੀਜ਼ ਤਾਂ ਹੈਗੀ। ਬਾਕੀ ਸਲਾਹ ਇਹ ਆ ਵੀ ਉਹਨਾਂ ਨੂੰ ਹੀ ਜਾ ਕੇ ਪੁੱਛਣਾ ਪੈਣਾ, ਉਹੀ ਤੁਹਾਨੂੰ ਦੱਸਣਗੇ। ਵਾਸ਼ਿੰਗਟਨ ਵਾਲਿਆਂ ਦੇ ਵੱਖਰੇ ਰੂਲ, ਕੈਲੀਫੋਰਨੀਆ ਵਾਲੇ ਵੱਖਰੇ ਚੱਲੀ ਜਾਂਦੇ ਆ, FMCSA ਕੁਛ ਹੋਰ ਕਹੀ ਜਾਂਦੀ ਆ। ਸੋ ਸਾਰੇ ਪਾਸੇ ਤੁਹਾਨੂੰ ਦੋ ਬਾਹਾਂ ਦੋ ਲੱਤਾਂ ਸਾਰੇ ਪਾਸੋਂ ਫੜਿਆ ਜੀ, ਸਾਰੀਆਂ ਏਜੰਸੀਆਂ ਨੇ। ਪਤਾ ਨਹੀਂ ਕਿੱਧਰੋਂ ਕਿੱਧਰ ਨੇ ਕਿੰਨੇ ਖਿੱਚ ਦੇਣਾ। ਹਾਂਜੀ ਹਾਂਜੀ ਜੀ, ਇਹਦਾ ਬਾਰਡਰ ਟੱਪਣ ਲਈ ਮੈਂ ਕਿਹਾ ਪਹਾੜ ਟੱਪ ਲਿਆ, ਇਹਦਾ ਹੁਣ ਛੋਟਾ ਜਿਹਾ ਵਰਕ ਪਰਮਿਟ ਵਾਲੀ ਰੋਕ ਹੈਗੀ ਹੈ ਵੀ ਹੋ ਜਾਣਾ ਮੇਰਾ ਵੀਰ, ਕੋਈ ਨਹੀਂ ਟੈਨਸ਼ਨ ਨਾ ਲੈ। ਉਹਨੂੰ ਆਪਣਾ ਜਿਹੜਾ ਰਿਪਲੇਸਮੈਂਟ ਜਿਹੜਾ ਵਰਕ ਪਰਮਿਟ ਫਾਈਲ ਕਰੋ, ਉਹੀ ਹੱਲ ਹੈਗਾ ਇਹਦਾ। ਸਹੀ ਜੀ ਜੀ। ਤੇ ਅਗਲੇ ਜਿਹੜੇ ਕਾਲਰ ਨੇ ਹਰਜੋਤ ਜੀ। ਹਾਂਜੀ ਹਰਜੋਤ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀਗਾ, ਜਿਵੇਂ ਨਾ ਮੇਰੇ ਹਸਬੈਂਡ ਦਾ ਗ੍ਰੀਨ ਕਾਰਡ ਅਪਲਾਈ ਕੀਤੇ ਨੂੰ 422 ਦਿਨ ਹੋ ਗਈ ਤੇ ਹਜੇ ਤੱਕ ਸਰ ਜਿਵੇਂ ਕੋਈ ਅਪਡੇਟ ਨਹੀਂ, ਸਿਰਫ ਇਹੀ ਸ਼ੋ ਕਰ ਰਿਹਾ ਫਿੰਗਰਪ੍ਰਿੰਟ ਵਾ ਟੇਕਨ। ਤੇ ਮੈਂ ਪੁੱਛਣਾ ਸੀ ਕਿੰਨਾ ਕੁ ਪ੍ਰੋਸੈਸਿੰਗ ਟਾਈਮ ਹੁਣ ਅੱਜ ਕੱਲ੍ਹ ਲੱਗ ਰਿਹਾ ਵਰਕ ਪਰਮਿਟ ਦੇ? ਦੇਖੋ ਜੀ ਔਨ ਐਵਰੇਜ ਜਿਹੜਾ 14 ਤੋਂ 18। ਅੱਛਾ, ਗ੍ਰੀਨ ਕਾਰਡ ਦਾ ਨਹੀਂ ਸਾਨੂੰ, ਆਪਾਂ ਦੇਖਿਆ ਕਿ 6 ਮਹੀਨੇ ਦੇ ਵਿੱਚ ਵੀ ਆ ਰਹੇ ਆ, 6 ਮਹੀਨੇ ਦੇ ਅਰਾਊਂਡ ਅਬਾਊਟ ਵੀ ਆ ਰਹੇ ਆ, ਤੇ 3 ਸਾਲ ਪਲੱਸ ਵੀ ਬੰਦੇ ਹੈਗੇ, ਉਹਦਾ ਕੋਈ ਕ੍ਰਾਈਟੇਰੀਆ ਨਹੀਂ ਹੈਗਾ। ਤੁਸੀਂ ਵਿਚਾਲੇ ਹੀ ਹੋ ਅਜੇ 400 ਦਿਨ 450। ਹਾਂਜੀ ਸਰ 422 ਦਿਨ ਹਾਂਜੀ ਉਹਨਾਂ ਦੇ ਹੋ ਗਏ। ਹਾਂਜੀ ਹਾਂਜੀ ਨਹੀਂ ਇਹਦਾ ਕੈਲੰਡਰਾਂ ਦੇ ਲੀਕਾਂ ਮਾਰੀ ਚੱਲੋ ਜਿੰਨੀ ਦੇਰ ਤੱਕ ਆਉਂਦਾ ਨਹੀਂ ਆ। ਕਿਉਂਕਿ ਸਰ ਹੁਣ ਅੱਜ ਕੱਲ੍ਹ ਇਹ ਵੀ ਪ੍ਰੋਬਲਮ ਆ ਰਹੀ ਹੈ ਨਾ, ਜਿਵੇਂ ਹੁਣ ਉਹਨਾਂ ਦਾ ਲਾਇਸੈਂਸ ਵੀ ਉਹਨਾਂ ਨੂੰ ਕੈਂਸਲੇਸ਼ਨ ਦੀ ਆ ਗਈ। ਉਹਨਾਂ ਦਾ ਉਹ ਪਹਿਲਾਂ ਉਹ ਹੋ ਰਿਹਾ ਵਰਕ ਪਰਮਿਟ ਤੇ ਉਹਦੀ ਲਾਇਸੈਂਸ ਦੀ ਬਾਅਦ ਵਿੱਚ ਹੋ ਰਿਹਾ ਸੀ ਹਨਾ, ਨੌਨ ਡੋਮਿਸਾਈਲ ਵਾਲਾ। ਤੇ ਉਹਦੇ ਕਰਕੇ ਹੁਣ ਉਹ ਕਹਿੰਦੇ ਆ ਕਿ ਗ੍ਰੀਨ ਕਾਰਡ ਦੀ ਹਾਰਡ ਕਾਪੀ ਚਾਹੀਦੀ ਆ, ਉਦੋਂ ਤੱਕ ਵੀ ਅਸੀਂ ਅਪਡੇਟ ਨਹੀਂ ਕਰਨਾ। ਕੰਮ ਕੋਈ ਹੋਰ ਲੱਭਣਾ ਪੈਣਾ ਨਾਲੇ, ਤੇ ਫਿਰ ਬਸ ਇਹ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਸਾਰਿਆਂ ਨੂੰ। ਹਾਂਜੀ, ਉਹ ਲੱਗਣੀ ਬੁਰੀ ਆ ਪਰ ਹੈਗੀ ਸੱਚੀ ਆ। ਜਿਹੜੀ ਤੁਸੀਂ ਔਕੜਾਂ ਦੱਸ ਰਹੇ ਨਾ, ਇਹ ਗ੍ਰੀਨ ਕਾਰਡ ਹੋਲਡਰ ਨੂੰ ਆ ਗਈਆਂ, ਇਮੀਗ੍ਰੈਂਟ ਨੂੰ ਆ ਗਈਆਂ, ਇਹ ਔਕੜਾਂ ਕੁਛ ਵੀ ਨਹੀਂ ਹੈਗੀਆਂ ਜਿਹੜੇ ਪਹਿਲੇ ਜਿਹੜੇ ਇਮੀਗ੍ਰੈਂਟ ਆਏ ਨੇ ਉਹਨਾਂ ਨੇ ਜਿਹੜੀਆਂ ਫੇਸ ਕੀਤੀਆਂ ਸੀਗੀਆਂ। ਤੁਸੀਂ ਵਰਕ ਪਰਮਿਟ ਦੀ ਗੱਲ ਕਰਦੇ ਆ, ਮਤਲਬ ਜਿਹੜੇ ਬੰਦੇ ਸਿਟੀਜ਼ਨ ਵੀ ਹੁੰਦੇ ਸੀ, ਬੋਰਨ ਵੀ ਉਰੇ ਦੇ ਹੋਏ ਨਾ, ਉਹਨਾਂ ਨੂੰ ਵੀ ਇੱਕ ਸੈਕੰਡ ਕਲਾਸ ਥਰਡ ਕਲਾਸ ਬਣਾ ਕੇ ਟਰੀਟ ਕੀਤਾ ਗਿਆ ਇਸ ਕੰਟਰੀ ਦੇ ਵਿੱਚ। ਇਹ ਤਾਂ ਫੇਰ ਅਜੇ ਤੁਸੀਂ ਕਹ ਲਓ ਕੋਈ ਛੋਟੀ ਜਿਹੀ ਵੇਵ ਉਹਨਾਂ ਦੀ ਜਿਹੜੀ ਹੈਗੀ ਆ ਕਿ ਜਿਹੜੇ ਰਾਈਟ ਵਿੰਗ ਵਾਲੇ ਜਿਹੜੇ ਜਿੱਤੇ ਆ, ਇਹ ਕਈ ਕੁਛ ਇਸ ਦੇਸ਼ ਦੇ ਵਿੱਚ ਹੋਇਆ। ਇਹ ਔਕੜਾਂ ਉਸ ਲਿਸਟ ਦੇ ਉੱਤੇ ਸਭ ਤੋਂ ਪਹਿਲ ਚ ਨਹੀਂ ਆਉਂਦੀਆਂ। ਇੱਥੇ ਬੰਦੇ ਮਾਰੇ ਗਏ ਆ ਰੰਗਾਂ ਦੇ ਬੇਸ ਤੇ, ਸਿਸਟਮੈਟਿਕ ਡਿਸਕ੍ਰਿਮੀਨੇਸ਼ਨ ਹੁੰਦੇ ਆ, ਹੋਏ ਵੀ ਆ, ਜੌਬਾਂ ਦੇ ਵਿੱਚ ਪ੍ਰਮੋਸ਼ਨਾਂ, ਹਰੇਕ ਚੀਜ਼ ਤੁਸੀਂ ਲਾ ਲਓ। ਤੇ ਇਹ ਜਿਹੜੇ ਸੀਗੇ ਆਪਣੇ ਵੀਰ ਜਿਹੜੇ ਬੰਦ ਕਰਕੇ ਜਿਹੜੇ ਜੇਲ੍ਹ 'ਚ ਤੁਹਾਨੂੰ ਬੌਂਡ ਨਹੀਂ ਦੇਣਾ, ਏਦਾਂ ਨਹੀਂ ਦੇਣਾ, ਵਕੀਲ ਨਾਲ ਗੱਲ ਕਰਨ ਨਹੀਂ ਦੇਣੀ, ਇਹ ਜੀ ਪੰਗੇ ਪੁੰਗੇ ਜਿਹੜੇ ਆਣੇ ਹੈਗੇ ਆ। ਠੀਕ ਆ, ਜੇ ਹੁਣ ਅੱਜ ਦੀ ਡੇਟ 'ਚ ਆਪਾਂ ਕਹੀਏ ਕਿ ਇਹਦੇ ਕਰਕੇ ਸਾਨੂੰ ਇਨਕਨਵੀਨੀਅੰਸ ਹੁੰਦੀ ਹੈ ਕਿ ਵਰਕ ਪਰਮਿਟ ਐਕਸਟੈਂਡ ਨਹੀਂ ਹੋਇਆ, ਤੇ ਫਿਰ ਮੈਂ ਕਿਹਾ ਫਿਰ ਆਪਾਂ ਬਾਕੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆਲਰੇਡੀ ਇਗਨੋਰ ਕਰ ਰਹੇ ਹਾਂ ਜਿਹੜੀਆਂ ਇਸ ਦੇਸ਼ 'ਚ ਚੱਲਦੀਆਂ ਪਈਆਂ। ਜੀ ਬਿਲਕੁਲ। ਤੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਤੇ ਫਿਰ ਕੰਟੀਨਿਊ ਕਰਦੇ ਹਾਂ ਪ੍ਰੋਗਰਾਮ ਨੂੰ। ਤੇ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਵਾਪਸ ਆਉਂਦੇ, ਜੁੜੇ ਰਹੋ ਇੱਦਾਂ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਸੂਤਰ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਮੌਕੇ ਅਪਡੇਟ ਇਮੀਗ੍ਰੇਸ਼ਨ। ਅਟਾਰਨੀ ਟੇਕ ਕਹਿਣਾ ਜੀ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਪ੍ਰੋਗਰਾਮ ਦੇ ਅਖੀਰਲੇ ਪੜਾਅ 'ਚ ਆ ਅਤੇ ਜਿੰਨਾ ਵਕਤ ਬਚਿਆ 11:30 ਤੱਕ ਉਹ ਤੱਕ ਆਪਾਂ ਜਿਹੜੀਆਂ ਕਾਲਸ ਲਵਾਂਗੇ ਅਤੇ ਫਿਰ ਪ੍ਰੋਗਰਾਮ ਦੀ ਸਮਾਪਤੀ ਵੱਲ ਨੂੰ ਵਧਾਂਗੇ। ਸੋ ਜਿਨ੍ਹਾਂ ਨੂੰ ਵੀ ਕਾਲ ਸਵਾਲ ਪੁੱਛਣ ਦਾ ਮੌਕਾ ਮਿਲਦਾ ਜਲਦੀ ਪੁੱਛਣ ਦੀ ਕੋਸ਼ਿਸ਼ ਕਰਨਾ ਜੀ। ਅਗਲੇ ਕਾਲਰ ਨੇ ਜਤਿੰਦਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਪਿਛਲੇ ਵੀਕ ਵੀ ਫੋਨ ਕਰਿਆ ਸੀਗਾ ਜੀ, ਸ਼ਿਕਾਗੋ ਤੋਂ ਬੋਲਦਾ ਜੀ। ਜੀ ਉਹ ਇਸ ਵਾਰੀ ਹੋਰ ਪ੍ਰੋਬਲਮ ਆ ਜੀ, ਮੇਰੇ ਬੇਟੇ ਦੀ ਇੰਟਰਵਿਊ ਸੀਗੀ ਜੀ 25 ਤਰੀਕ ਦੀ। ਉਹ 3 ਸਾਲ ਹੋ ਗਏ ਆਏ ਨੂੰ ਕੋਰਟ ਦੇ ਵਿੱਚ, ਅਤੇ ਉਹਨਾਂ ਨੇ ਮੇਰੀ ਵੀ ਇੰਟਰਵਿਊ ਲਈ ਹੈ। ਬਾਅਦ 'ਚ 2-3 ਮਿੰਟ ਉਹਨਾਂ ਨੇ ਉਹ ਕਿ ਡਿਨਾਈ ਕਰਤਾ ਜੀ। ਤੇ ਹੁਣ ਉਹ 1 ਮਹੀਨੇ ਦਾ ਟਾਈਮ ਦਿੱਤਾ ਅਪੀਲ ਪਾਉਣ ਲਈ। ਇੱਕ ਤਾਂ ਉਹ BAI ਦੀ ਅਪੀਲ ਹੈ, ਇੱਕ ਰੀਮੋਸ਼ਨ ਓਪਨ ਵਾਲਾ ਕੀ ਹੁੰਦਾ ਜੀ। ਹਾਂਜੀ। ਤੇ ਉਹਦੇ ਲਈ ਪੁੱਛਣਾ ਸੀਗਾ ਵੀ ਕਿੱਦਾਂ ਕਿਹੜੀ ਅਪੀਲ ਫਾਈਲ ਕਰ ਸਕਦੇ ਆ ਵਕੀਲ ਨਾਲ। ਤੁਸੀਂ ਵਕੀਲ ਕੀਤਾ ਸੀਗਾ ਕੇਸ ਦੇ ਵਿੱਚ? ਹਾਂ ਜੀ, ਵਕੀਲ ਗਈ ਸੀਗੀ ਜੀ ਨਾਲ। ਵਕੀਲ ਤਾਂ ਉਹਦੀ ਤਾਂ ਪਹਿਲਾਂ ਹੀ ਕਰੀ ਹੋਈ ਸੀ, ਮੇਰੇ ਕੋਲ ਨਹੀਂ ਸੀਗਾ ਵਕੀਲ। ਉਹਦਾ ਤਾਂ ਹੈਗਾ ਜੀ, ਜਦ ਆਇਆ ਸੀਗਾ। ਹਾਂਜੀ। ਤੇ ਫਿਰ ਉਹ ਤਾਂ ਭਾਜੀ ਆਪਣਾ ਵਕੀਲ ਨਾਲ ਬਹਿ ਕੇ ਜਿਹੜਾ ਫੈਸਲਾ ਪੜ੍ਹ ਕੇ ਤੁਹਾਨੂੰ ਦੱਸੂਗਾ ਨਾ ਕਿ ਰੀਓਪਨ ਕਰਨਾ ਬੈਟਰ ਹੈ ਕਿ ਅਪੀਲ ਲਾਣੀ ਬੈਟਰ। ਹਾਂਜੀ, ਉਹ ਥੋੜ੍ਹਾ ਜਿਹਾ ਉਦੋਂ ਮੇਰੇ ਬੇਟੇ ਨੂੰ ਮੈਂਟਲੀ ਇਸ਼ੂ ਵੀ ਹੈਗਾ ਜੀ, ਉਹ ਨੋਰਮਲ ਹੀ ਹੈਗਾ ਜਿੱਦਾਂ। ਹਾਂਜੀ, ਪਰ ਉਹਦੇ ਪੇਪਰ ਤੁਸੀਂ ਲਗਾਏ ਸੀਗੇ ਕੋਰਟ ਦੇ ਵਿੱਚ ਉਹਦੇ ਮੈਂਟਲ ਇਸ਼ੂ ਵਾਲੇ? ਨਹੀਂ, ਉਦੋਂ ਨਹੀਂ ਲਗਾਏ ਸੀਗੇ ਜੀ। ਹੁਣ ਡੇਟ ਲਿਆ ਸੀਗਾ, ਚੱਲ ਪਤਾ ਨਹੀਂ ਕੀ ਸਾਨੂੰ ਕੋਈ ਦੱਸਿਆ ਜੀ। ਭਾਜੀ ਤੁਸੀਂ ਹੁਣ ਆਪ ਹੀ ਤੁਸੀਂ ਕੇਸ ਹੀ ਢਿੱਲੇ ਤਰੀਕੇ ਨਾਲ ਹੈਂਡਲ ਕੀਤਾ ਹੁਣ। ਇਹਦੇ ਵਿੱਚ ਜੱਜ ਨੇ ਤਾਂ ਫਿਰ ਫੈਸਲਾ ਖਿਲਾਫ ਹੀ ਕਰਨਾ ਹੈਗਾ ਨਾ। ਉਹ ਮੈਂ ਵੀ ਸਗੋਂ ਉਹਨੂੰ ਕਿਹਾ ਵੀ ਦੇਖੋ ਮੈਂ ਕਿੱਦਾਂ ਬੜੀ ਮੁਸ਼ਕਲ ਨਾਲ ਆਇਆ, ਮੈਂ ਮੇਰੀ ਹਾਲਤ ਬੜੀ ਉਹ ਹੈ। ਤੁਸੀਂ ਸਾਡਾ ਪ੍ਰੋਗਰਾਮ ਕਿੰਨੀ ਦੇਰ ਤੋਂ ਸੁਣਦੇ ਆ? ਬਸ ਜਦ ਤੋਂ ਚਲਿਆ ਜਦ ਤੋਂ ਹੀ ਦੇਖ ਰਹੇ ਹਾਂ। ਬਸ ਫਿਰ ਭਾਜੀ ਨੌਲੇਜ ਇਕੱਲੀ ਸੁਣਨ ਨਾਲ ਨਹੀਂ ਹੁੰਦਾ, ਐਕਟ ਵੀ ਕਰਨਾ ਪੈਂਦਾ ਭਾਜੀ। ਹਾਂ ਜੀ, 16 'ਚ ਮੈਂ ਆਇਆ ਸੀ ਇੱਥੇ। ਮੈਂ ਤਾਂ ਜਦ ਤੋਂ ਹੀ ਤੁਹਾਡਾ ਪ੍ਰੋਗਰਾਮ ਸ਼ੁਰੂ ਤੁਹਾਨੂੰ ਭਾਜੀ ਜੇ ਬੇਟਾ ਵੈਲ ਨਹੀਂ ਹੈਗਾ, ਤੁਹਾਨੂੰ ਸਾਈਕੈਟਰਿਸਟ ਦੀ ਰਿਪੋਰਟ ਵਗੈਰਾ ਸਾਰਾ ਲਗਾਉਣਾ ਚਾਹੀਦਾ ਹੈਗਾ ਨਾ। ਹੁਣ ਲਗਾ ਸਕਦੇ ਹਾਂ ਡੇਟ ਲੈ ਕੇ। ਤਾਂ ਫੈਸਲਾ ਹੋ ਗਿਆ ਹੁਣ। ਮੋਸ਼ਨ ਟੂ ਰੀਓਪਨ ਦੇ ਵਿੱਚ ਵੀ ਜੱਜ ਨੇ ਕਹਿਣਾ ਕਿ ਆਪਣਾ ਲਾਇਆ ਕਿਉਂ ਨਹੀਂ, ਮਤਲਬ ਹੁਣ ਤੁਹਾਡੇ ਕੋਲ ਰੀਜ਼ਨ ਸੀਗਾ ਨਹੀਂ, ਕਿਉਂਕਿ ਇਹ ਕੋਈ ਏਦਾਂ ਦੀ ਚੀਜ਼ ਤਾਂ ਹੈ ਨਹੀਂ ਕਿ ਤੁਸੀਂ ਲਾ ਨਹੀਂ ਸਕਦੇ ਹੈਗਾ ਨਾ। ਹੁਣ ਜੱਜ ਨੇ ਤੁਹਾਨੂੰ ਤਰੀਕ ਦਿੱਤੀ, ਟਾਈਮ ਦਿੱਤਾ। ਹੁਣ ਤੁਸੀਂ BIA ਕੋਲ ਜਾਂਦੇ ਆ, BIA ਨੇ ਕਹਿਣਾ ਜੱਜ ਨੇ ਸਹੀ ਕਿਹਾ। ਜੱਜ ਨੂੰ ਕੋ ਰੀਓਪਨ ਲਗਾਉਂਦੇ ਆ, ਜੱਜ ਨੇ ਕਹਿਣਾ ਕਿ ਤੁਹਾਡੇ ਕੋਲ ਟਾਈਮ ਸੀਗਾ, ਤੁਸੀਂ ਫਾਈਲ ਕਿਉਂ ਨਹੀਂ ਕੀਤੀ। ਸੋ ਇਹ ਲੈ ਦੇ ਕੇ ਜਿਹੜੀ ਗਲਤੀ ਤੁਹਾਡੀ ਨਿਕਲਦੀ ਆ। ਸੋ ਇਹਦੇ ਵਿੱਚ ਇਹ ਹੈ ਕਿ ਆਪਣਾ ਵਕੀਲ ਨਾਲ ਜਾ ਕੇ ਬੈਠੋ ਇੱਕ ਵਾਰੀ ਦੁਬਾਰਾ, ਉਹਨਾਂ ਗੱਲ ਪੂਰੀ ਕਰੋ ਇਹਦੇ ਉੱਤੇ ਕਿ ਮੋਸ਼ਨ ਟੂ ਰੀਓਪਨ ਲਾਉਣ ਦਾ ਕੀ ਫਾਇਦਾ ਹੋਣਾ, ਕੀ ਨੁਕਸਾਨ ਹੋਣਾ। ਕਿਉਂਕਿ ਜੱਜ ਸਿੱਧੇ ਡਿਨਾਈ ਕਰ ਸਕਦਾ ਕਿ ਮੈਂ ਨਹੀਂ ਮੰਨਦਾ। ਬਟ ਇਹ ਹੈ ਕਿ ਜੇ ਤੁਸੀਂ BIA ਦੇ ਕੋਲ ਜਾਂਦੇ ਆ, ਹੁਣ BIA ਨੇ ਇਹ ਦੇਖਣਾ ਹੁੰਦਾ ਕਿ ਜੱਜ ਨੇ ਜਿਹੜਾ ਫੈਸਲਾ ਦਿੱਤਾ, ਜੋ ਉਹਦੇ ਸਾਹਮਣੇ ਸਬੂਤ ਸੀਗੇ, ਉਹਦੇ ਬੇਸ ਤੇ ਸਹੀ ਦਿੱਤਾ ਕਿ ਨਹੀਂ ਦਿੱਤਾ। ਕਿਉਂਕਿ BIA ਨੇ ਹੁਣ ਤੁਹਾਡੀ ਮੈਂਟਲ ਕੰਡੀਸ਼ਨ ਵਾਲਾ ਨਹੀਂ ਦੇਖਣਾ, ਕਿਉਂਕਿ ਤੁਸੀਂ ਪ੍ਰੂਫ ਨਹੀਂ ਲਾਇਆ। ਤੇ ਹੋ ਸਕਦਾ ਕਿ ਤੁਹਾਡੇ ਲਈ ਮੋਸ਼ਨ ਟੂ ਰੀਓਪਨ ਬੈਟਰ ਆਪਸ਼ਨ ਰਵੇ, ਪਰ ਆਪਣੇ ਵਕੀਲ ਨਾਲ ਬਹਿ ਕੇ ਜਿਹੜੀ ਗੱਲ ਕਰੋ ਠੀਕ ਹੈ। ਤੇ ਰੇਡੀਓ ਤੇ ਕਰਨ ਵਾਲੀ ਗੱਲ ਹੈ ਨਹੀਂ ਗੀ। ਠੀਕ ਹੈ, ਰੇਡੀਓ ਤੋਂ ਹੁਣ ਆਪ ਹੀ ਕਹਿੰਦੇ ਤੁਸੀਂ 4 ਸਾਲ ਦੇ ਕਰਦੇ, ਪਰ ਤੁਸੀਂ ਐਕਟ ਹੀ ਨਹੀਂ ਕਰ ਰਹੇ ਐਡਵਾਈਸ ਦੇ ਉੱਤੇ। ਸੁਖਵਿੰਦਰ ਬਲ। ਸਤਿ ਸ੍ਰੀ ਅਕਾਲ ਜੀ ਭਾਜੀ। ਮੇਰੀ ਮਾਤਾ ਜੀ ਆਏ ਸੀਗੇ ਆਪਣੇ 1 ਅਕਤੂਬਰ ਨੂੰ ਤੇ 31 ਮਾਰਚ ਤੱਕ ਇਹਨਾਂ ਦੀ ਐਂਟਰੀ ਆ। ਜੇ ਅਪਲਾਈ ਕਰੀਏ ਤਾਂ ਇਹਨਾਂ ਨੂੰ ਇੰਡੀਆ ਜਾਣਾ ਪਊਗਾ ਕਿ ਨਹੀਂ? ਜਿਹੜਾ ਆਪਣਾ ਗ੍ਰੀਨ ਕਾਰਡ ਦੀ ਗੱਲ ਕਰਦੇ ਆ? ਹਾਂਜੀ, ਉਹਨਾਂ ਕੋਲ ਗ੍ਰੀਨ ਕਾਰਡ ਪਹਿਲੋਂ ਸੀ, ਉਹਨਾਂ ਨੇ ਆਏ ਨਹੀਂ ਸੀ ਮੁੜ ਕੇ। ਆਪਣੇ 20 ਸਾਲ ਪਹਿਲੋਂ ਦੀ ਗੱਲ ਹੈ। ਤੁਸੀਂ ਕਿਹਾ ਮਾਰਚ ਚ ਆਏ ਸੀਗੇ? ਅਕਤੂਬਰ ਨੂੰ ਆਏ ਸੀਗੇ ਤੇ 31 ਮਾਰਚ ਤੱਕ ਆ ਹੁਣ ਵੀ ਜਿਹੜੀ ਐਂਟਰੀ। ਦੇਖੋ ਭਾਜੀ ਕਰ ਵੀ ਸਕਦੇ ਆ, ਪਰ ਹੁਣ ਇਹਦੇ ਵਿੱਚ ਰਿਸਕ ਇਹ ਹੁੰਦਾ ਕਿ ਜਿਹੜੇ ਗ੍ਰੀਨ ਕਾਰਡ ਪੈਂਡਿੰਗ ਹੋ ਜਾਂਦੇ ਆ ਨਾ, ਉਹ ਪਹਿਲੀ ਸਰਕਾਰ ਤਾਂ ਕੁਝ ਨਹੀਂ ਕਹਿੰਦੀ ਸੀ, ਕਈ ਵਾਰੀ ਉਹਨਾਂ ਨੂੰ ਹਾਰਡ ਟਾਈਮ ਦਿੰਦੇ ਆ। ਸੋ ਰਿਸਕ ਇਹ ਹੋ ਜਾਂਦਾ ਕਿ ਉਹ ਕਹਿੰਦੇ ਆ ਕਿ ਤੁਸੀਂ ਗ੍ਰੀਨ ਕਾਰਡ ਪੈਂਡਿੰਗ ਨੂੰ ਆਪਾਂ ਕੱਚਾ ਮੰਨਦੇ ਆ, ਤੇ ਮੋਸਟ ਲਾਈਕਲੀ ਇਹਦੇ ਵਿੱਚ ਤੁਹਾਨੂੰ ਫਿਰ ਇੱਕ ਜਿਹੜੀ ਟੂਰਿਸਟ ਵੀਜ਼ੇ ਦੀ ਐਕਸਟੈਂਸ਼ਨ ਵੀ ਜਿਹੜੀ ਨਾਲ ਫਾਈਲ ਕਰਨੀ ਚਾਹੀਦੀ ਹੈ ਐਜ਼ ਅ ਸੇਫਟੀ। ਤੇ ਬਾਕੀ ਇਹ ਹੈ ਕਿ ਸਭ ਤੋਂ ਸੇਫ ਪ੍ਰੋਸੈਸ ਤਾਂ ਇਹੀ ਹੈ ਕਿ ਇੰਡੀਆ ਤੋਂ ਲੈ ਕੇ ਆਉਣ, ਠੀਕ ਹੈ ਕਿ ਨਹੀਂ। ਤੇ ਸਪੈਸ਼ਲੀ ਘਰ ਦੇ ਕਈ ਵਾਰੀ ਇੰਨਾ ਟਾਈਮ ਰਹਿਣਾ ਵੀ ਨਹੀਂ ਚਾਹੁੰਦੇ, ਇੰਡੀਆ ਘੁੰਮਣਾ ਫਿਰਨਾ ਮੰਗਦੇ ਆ। ਜੇ ਤਾਂ ਵਧੀਆ ਜੀ ਤੁਰੇ ਫਿਰੇ ਹੈ ਚੱਲਦੇ ਫਿਰਦੇ ਹੈਗੇ ਆ ਤਾਂ ਇੰਡੀਆ ਤੋਂ ਲੈ ਕੇ ਆਓ, ਖੱਜਲ ਖਰਾਬੀ ਘੱਟ ਹੋਊਗੀ। ਅੱਛਾ 2 ਸਾਲਾਂ। ਅੱਛਾ, ਹੁਣ ਜਿਹੜੀ ਮਤਲਬ ਜਦੋਂ ਕਰ ਦਿੰਦੇ ਆ ਚੇਂਜ ਆਫ ਸਟੇਟਸ, ਹੁਣ ਫਿਰ ਉਹਨੂੰ ਮੰਨਿਆ ਨਹੀਂ ਜਾਂਦਾ, ਉਹ ਫਿਰ ਆਊਟ ਆਫ ਸਟੇਟਸ ਹੀ ਮੰਨਿਆ ਜਾਂਦਾ ਇਸ ਟਾਈਮ ਜਿਹੜਾ 485 ਮੰਨਿਆ ਜਾਂਦਾ, ਕੋਈ ਪ੍ਰੋਬਲਮ ਨਹੀਂ ਹੈਗੀ। ਕਈ ਵਾਰੀ ਵੈਸੇ ਹੀ ਤੰਗੀ ਪਰੇਸ਼ਾਨੀ ਕਰ ਦਿੰਦੇ ਆ,
ਜਿੱਦਾਂ ਹੁਣ ਕਈ ਲੋਕਾਂ ਨੂੰ ਪ੍ਰੋਸੀਡਿੰਗ 'ਚ ਪਾ ਦਿੰਦੇ ਆ ਉਹ ਕਿ ਇਹ ਕੱਚੇ ਹੋ ਗਏ ਆ, ਤੇ ਜੇ ਤੁਸੀਂ ਇੱਥੇ ਰਹਿ ਕੇ ਕਰਨਾ ਤੇ ਨਾਲ ਟੂਰਿਸਟ ਵੀਜ਼ੇ ਦੀ ਐਕਸਟੈਂਸ਼ਨ ਵੀ ਫਾਈਲ ਜਿਹੜੀ ਕਰਨੀ ਆ, ਉਹ ਅਪਰੂਵ ਹੋਈ ਹੋਣੀ ਚਾਹੀਦੀ ਹੈ ਜਾਂ ਉਹ ਵੀ ਫਾਈਲ ਹੋਈ ਤੱਕ ਠੀਕ ਚੱਲ ਜਾਂਦਾ ਹੈ ਕੰਮ? ਦੇਖੋ ਜੇ ਪ੍ਰੋਸੀਡਿੰਗ 'ਚ ਪਾਉਂਦੇ ਆ ਆਪਾਂ ਦਾ, ਹੁਣ ਜਿੱਦਾਂ ਇੱਕ ਸਿਟੀਜ਼ਨ ਦਾ ਸੀਗਾ, ਕਿਸੇ ਨੇ ਵਿਆਹ ਕਰਾਇਆ ਸੀ ਸੇਮ ਚੀਜ਼ ਤੇ ਉਹਨੂੰ ਪਾਤਾ ਸੀ ਉਹਨੇ, ਤੇ ਆਪਾਂ ਜੱਜ ਕੋ ਗਏ, ਹੁਣ ਉਹਦਾ ਪੈਸਾ ਤੇ ਟਾਈਮ ਖਰਾਬ ਹੋਇਆ ਬੰਦੇ ਦਾ, ਪਰ ਇਹ ਆ ਕਿ ਜੱਜ ਨੇ ਉਹੀ ਕਿ ਯਾਰ ਇਹ ਬੰਦਾ ਐਡਜਸਟ ਕਰ ਸਕਦਾ, ਤੇ ਜੱਜ ਨੇ ਕਿਹਾ ਸੀਗਾ ਕਿ ਹਾਂਜੀ ਕੇਸ ਜਿਹੜਾ ਡਿਸਮਿਸ ਕਰਤਾ ਸੀਗਾ। ਤੇ ਉਹ ਮਤਲਬ ਬੇਸਿਕਲੀ ਇਹ ਹੈ ਕਿ ਜੇ ਇਹ ਰਹਿੰਦੇ ਆ ਤਾਂ 100% ਸਮੂਥ ਨਹੀਂ, ਪ੍ਰੋਬਲਮ ਆ ਵੀ ਸਕਦੀ ਹੈ, ਨਹੀਂ ਵੀ ਆ ਸਕਦੀ ਹੈ। ਤੇ ਹੁਣ ਸੇਮ ਚੀਜ਼ ਹੈ, ਜੇ ਬੰਦਾ ਹੁਣ ਬਾਹਰੋਂ ਕਰੇ, ਇੰਡੀਆ ਤੋਂ ਲੈ ਕੇ ਆਵੇ, ਉੱਥੇ ਵੀ ਜਿੱਦਾਂ ਲੋਕੀ ਦੱਸਦੇ ਆ ਕਿ ਏਲੀਅਨ ਸਮਗਲਿੰਗ, ਉੱਥੇ ਵੀ ਪ੍ਰੋਬਲਮ ਉੱਥੇ ਵੀ ਆ ਸਕਦੀ ਹੈ। ਸੋ ਦੋਨੋਂ ਪਾਸੇ ਪ੍ਰੋਬਲਮ ਆ ਸਕਦੀ ਹੈ। ਸੋ ਤੁਸੀਂ ਜਿਹੜਾ ਵਕੀਲ ਹੁੰਦਾ ਉਹਨੇ ਬਸ ਦੱਸਣਾ ਹੁੰਦਾ ਕਿ ਬਾਈ ਇੱਧਰਲੇ ਪਾਸੇ ਜਾਊਂਗਾ ਆਹ ਪ੍ਰੋਬਲਮ ਆ, ਤਾਂ ਕਿ ਕੱਲ ਨੂੰ ਬੰਦਾ ਇਹ ਨਾ ਕਵੇ ਮੈਨੂੰ ਪਤਾ ਨਹੀਂ ਸੀਗਾ, ਦੱਸਿਆ ਨਹੀਂ ਸੀਗਾ ਪਹਿਲਾਂ, ਹਨਾ ਜੀ। ਲਖਵਿੰਦਰ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੈਂ 2000 ਚ ਆਇਆ ਸੀਗਾ, ਸ਼ਿਕਾਗੋ ਉਤਰਿਆ ਸੀ, ਤੇ ਉਸ ਤੋਂ ਬਾਅਦ ਮੇਰਾ ਅਸਾਈਲਮ ਦਾ ਕੇਸ ਲੱਗਾ ਸੀ ਸ਼ਿਕਾਗੋ ਜੀ, ਤੇ 2009 ਦੇ ਵਿੱਚ ਮੈਨੂੰ ਮੇਰਾ ਨਾ ਜਿਹੜਾ ਵਕੀਲ ਸੀ ਉਹਨੇ ਸਾਲ ਤੋਂ ਉੱਪਰ ਹੋਲਡ ਕੀਤਾ ਸੀ ਫਾਈਲ ਕਰਨ ਨੂੰ। ਉਹ ਵਕੀਲ ਤੇ ਮੈਂ ਅੰਦਰ ਹੀ ਕਰਕੇ ਨਿਕਲਿਆ ਸੀ ਆਉਂਦੇ ਹੀ ਏਅਰਪੋਰਟ ਤੋਂ, ਤੇ ਏਅਰਪੋਰਟ ਤੋਂ I-94 ਵੀ ਉਹਨਾਂ ਨੇ ਦੇਤਾ ਸੀ। ਉਸ ਤੋਂ ਬਾਅਦ ਮੇਰਾ 2009 ਦੇ ਵਿੱਚ ਜੱਜ 2-3 ਜੱਜ ਬਦਲ ਗਏ ਸੀ, ਉਹਦੇ ਵਿੱਚ ਪੀਰੀਅਡ ਦੇ ਵਿੱਚ ਮੈਂ ਵਿਆਹ ਕਰਾ ਲਿਆ 2001 ਤੋਂ ਬਾਅਦ। ਤੇ ਉਹ ਜਿਹੜਾ 2001 ਤੋਂ ਬਾਅਦ ਵਿਆਹ ਕਰਾਇਆ, ਜਿਹੜਾ ਮੇਰਾ ਜੱਜ ਸੀ ਉਹ ਚਾਹੁੰਦਾ ਸੀ ਕਿ ਮੈਨੂੰ ਇੱਧਰ ਕੋਈ ਵਿਆਹ ਵਾਲੇ ਪਾਸੇ ਮਿਲ ਜੇ ਤੇ ਉਹ ਕੇਸ ਦੂਜਾ ਬੰਦ ਕਰ ਦੇ, ਜੱਜ ਚੰਗਾ ਸੀ, ਪਰ ਇੱਧਰ ਕੁਛ ਨਹੀਂ ਮਿਲਿਆ। ਤੇ ਫਿਰ ਉਹਨਾਂ ਮੇਰਾ ਜੱਜ ਚੇਂਜ ਕਰਤਾ ਕੋਰਟ ਨੇ। ਫਿਰ ਜਿਹੜਾ ਨਵਾਂ ਜੱਜ ਆਇਆ ਉਹਨੇ ਮੈਨੂੰ ਆਪਸ਼ਨ ਦਿੱਤੀ, ਕਹਿੰਦਾ ਮੈਨੂੰ 2 ਦਿਨ ਲੱਗੇ ਤੇਰਾ ਡਿਸੀਜਨ ਪੜ੍ਹਨ ਨੂੰ ਕਿ ਮੈਂ ਕੀ ਕਰਾਂ। ਤੇ ਫਾਈਨਲੀ ਮੈਂ ਡਿਸਾਈਡ ਕੀਤਾ ਅਸਾਈਲਮ ਤੇਰਾ ਮੈਂ ਡਿਨਾਈਡ ਕਰ ਰਿਹਾ ਵਾਂ, ਬੈਡ ਨਿਊਜ਼, ਤੇ ਗੁੱਡ ਨਿਊਜ਼ ਇਹ ਕਰ ਰਿਹਾ ਕਿ ਤੈਨੂੰ ਮੈਂ ਇੱਥੇ ਰਹਿਣ ਦੀ ਪਰਮਿਸ਼ਨ ਦੇ ਰਿਹਾ, ਵੇਵਰ ਨੋ ਡਿਪੋਰਟ ਟੂ ਇੰਡੀਆ ਅੰਡਰ ਕੈਟਾਗਰੀ A10 ਦੇ ਵਿੱਚ। ਵਿਦ ਹੋਲਡਿੰਗ ਲਈ ਨਾ ਤੁਸੀਂ? ਹਾਂ ਵਿਦ ਹੋਲਡਿੰਗ, ਹਾਂ ਗ੍ਰਾਂਟਡ। ਹਾਂਜੀ ਤੁਹਾਡਾ ਜੇ ਵਿਆਹ ਹੋਇਆ ਸੀ ਸਿਟੀਜ਼ਨ, ਤੁਹਾਨੂੰ ਵਿਦ ਹੋਲਡਿੰਗ ਲੈਣੀ ਹੀ ਨਹੀਂ ਚਾਹੀਦੀ ਸੀਗੀ, ਤੁਹਾਨੂੰ ਵਲੰਟਰੀ ਤੁਸੀਂ ਪ੍ਰੋਸੈਸ ਮੇਰੇ ਹਿਸਾਬ ਨਾਲ ਗਲਤ ਫੋਲੋ ਕੀਤਾ, ਕਿਉਂਕਿ ਵਿਦ ਹੋਲਡਿੰਗ ਤਾਂ ਇੱਕ ਰਿਮੂਵਲ ਆਰਡਰ ਹੈਗਾ ਹੁਣ ਇਹਦੇ ਵਿੱਚ ਤੁਹਾਨੂੰ, ਤੇ ਤੁਸੀਂ ਅੱਗੇ ਫਿਰ ਅਪੀਲ ਛੱਡਤੀ ਸੀਗੀ? ਉਹਨੇ ਫਿਰ ਮੈਨੂੰ ਪੁੱਛਿਆ ਸੀ ਜੇ ਤੂੰ ਅਪੀਲ ਅੱਗੇ ਨਹੀਂ ਕਰਦਾ ਹਨਾ, ਤੇ ਫਿਰ ਮੇਰੇ ਕੋਲ ਰਾਈਟ ਹੈਗੇ ਨਾ, ਮੈਂ ਤੈਨੂੰ ਡਿਸੀਜਨ ਦਿੰਦਾ ਵਾਂ ਕਿ ਤੈਨੂੰ ਅਮਰੀਕਾ ਦੇ ਵਿੱਚ ਤੂੰ ਕੰਮ ਕਰ, ਇੱਥੇ ਰਹਿ, ਤੇ ਸਿਰਫ ਜਾਈ ਨਾ ਅਮਰੀਕਾ ਜੋ ਆਪ ਛੱਡ ਕੇ, ਤੇ ਜੇ ਤੂੰ ਆਪ ਛੱਡ ਕੇ ਜਾਏਗਾ ਫਿਰ ਇਹਨਾਂ ਦੀ ਫਿਰ ਨਹੀਂ ਤੈਨੂੰ ਅੰਦਰ ਵੜਨ ਦੇਣਾ। ਤੇ ਉਹ ਇਹ ਜੱਜ ਨੇ ਕਿਹਾ ਸੀ। ਫਿਰ ਮੈਨੂੰ ਕਿ ਮੇਰਾ ਵਕੀਲ ਸੀਗਾ, ਮੇਰਾ ਵਿਆਹ ਮੈਂ ਗ੍ਰੀਨ ਜਿਹੜਾ ਪਹਿਲਾ ਵਿਆਹ ਸੀ ਉਹ ਖਰਾਬ ਹੋ ਗਿਆ ਸੀ, ਤੇ ਦੂਜਾ ਵਿਆਹ ਫਿਰ ਮੇਰਾ ਕਰਾਇਆ ਹੋਇਆ ਸੀ। ਤੇ ਮੈਂ ਕਿਹਾ ਕਹਿੰਦਾ ਕਿ ਮੈਂ ਤੈਨੂੰ ਗ੍ਰੀਨ ਕਾਰਡ ਨਹੀਂ ਦੇ ਸਕਦਾ, ਗ੍ਰੀਨ ਕਾਰਡ ਲਈ ਤੈਨੂੰ ਕੁਛ ਹੋਰ ਕਰਨਾ ਪਏਗਾ ਕੋਰਟ 'ਚ ਸ਼ਰੇਆਮ ਹੀ। ਤੇ ਕਹਿੰਦਾ ਮੈਂ ਤੈਨੂੰ ਇੱਥੇ ਰਹਿਣ ਦੀ ਪਰਮਿਸ਼ਨ ਦਿੰਦਾ, US 'ਚ ਇੰਨੀ ਪਾਵਰ ਹੈਗੀ ਮੇਰੇ ਕੋਲ। ਤੇ ਉਹਨੇ ਮੇਰਾ ਤੁਸੀਂ ਇਸ ਵੇਲੇ ਸਿਟੀਜ਼ਨ ਨਾਲ ਵਿਆਹ ਕਰਾਇਆ ਹੋਇਆ? ਹਾਂਜੀ ਹਾਂਜੀ, ਮੇਰੀ ਵਾਈਫ ਤੇ ਮੇਰਾ ਇੱਥੇ ਜਿਹੜੀ ਅਪਰੂਵ ਹੋਇਆ ਕੋਵਿਡ ਟਾਈਮ, ਉਹ ਵੀ 9 ਸਾਲ ਬਾਅਦ ਹੋਇਆ ਇੰਟਰਵਿਊ ਤੋਂ ਬਾਅਦ, 9 ਸਾਲ ਇੰਟਰਵਿਊ ਹੋ ਰਹੀ ਸਾਡੀ। ਹਾਂ, ਤੇ ਜਿਹੜਾ ਤੁਹਾਡਾ I-94 ਮਿਲਿਆ ਸੀਗਾ ਤੁਹਾਨੂੰ, ਫਿਰ ਉਹਨਾਂ ਨੇ ਟੂਰਿਸਟ ਵੀਜ਼ੇ ਤੇ ਐਂਟਰੀ ਦਿੱਤੀ ਸੀਗੀ? ਨਹੀਂ ਟੂਰਿਸਟ ਨਹੀਂ, ਉਹਨਾਂ ਨੇ ਉਹੀ ਅਸਾਈਲਮ ਚੋਂ ਰਿਲੀਜ਼ ਕੀਤਾ ਸੀ ਕੋਰਟ ਦੇ ਵਿੱਚੋਂ। ਐਂਟਰੀ ਕਿੱਦਾਂ ਮਿਲੀ ਸੀ ਅਮਰੀਕਾ ਚ? ਤੁਸੀਂ ਕਹਿੰਦੇ I-94 ਮਿਲਣਾ, ਕੀ ਪੈਰੋਲ ਦਿੱਤਾ ਸੀ? ਉਹਨਾਂ ਨੇ ਉਸ ਟਾਈਮ ਕੀ ਕਰਦੇ ਸੀ 2000 ਦੇ ਵਿੱਚ, ਜਦੋਂ INSC ਹੁੰਦੀ ਸੀ ਨਾ ਉਹਨਾਂ ਦੀ, ਤੇ ਉਦੋਂ ਉਹਨਾਂ ਨੇ ਰਿਲੀਜ਼ ਕਰਨ ਵੇਲੇ ਐਂਟਰੀ ਵੇਲੇ ਤੁਹਾਨੂੰ I-94 ਦਿੰਦੇ ਸੀ ਐਂਟਰੀ ਵਾਸਤੇ, 6 ਮਹੀਨੇ ਦੀ ਐਂਟਰੀ ਵਾਲੀ। ਠੀਕ ਆ। ਸੋ ਇਹਦੇ ਵਿੱਚ 2 ਤਰੀਕੇ ਇੱਕ ਹੁੰਦੇ ਆ, I-94 ਜੇ ਤਾਂ ਇੱਥੇ ਐਡਜਸਟਮੈਂਟ ਲਈ ਐਲੀਜੀਬਲ ਹੈਗਾ, ਤੇ ਫਿਰ ਆਪਣਾ ਜਿਹੜਾ ਤੁਹਾਡਾ ਕੇਸ ਰੀਓਪਨ ਕਰਕੇ ਜੇ ਟਰਮੀਨੇਟ ਕਰਦੇ ਆ, ਜਿਹੜਾ ਕਿ ਇਹ ਸਰਕਾਰ ਨੇ ਕਰਨਾ ਨਹੀਂ ਹੈਗਾ, ਇੱਕ ਤੇ ਆਪਸ਼ਨ ਹੋ ਜਾਂਦੀ ਆ, ਬੰਦਾ ਉਧਰੋਂ ਪੱਕਾ ਹੋ ਸਕਦਾ ਹੁੰਦਾ ਕਿ ਕੇਸ ਨੂੰ ਰੀਓਪਨ ਕਰਕੇ ਉਹ ਪੰਗਾ ਲਿਆ ਜਾਵੇ। ਜੇ ਉਹ ਚੀਜ਼ ਨਹੀਂ ਕਰਨੀ, ਤੁਹਾਡਾ ਇੱਕ ਚੀਜ਼ ਹੁੰਦੀ ਆ 212-601A ਵੇਵਰ, ਇੱਕ ਹੋਰ ਰਾਊਟ ਹੁੰਦਾ ਹੈਗਾ, ਮਤਲਬ ਕਿ ਇਹਨੂੰ ਉੱਧਰ ਰਹਿੰਦੀ ਆਪਾਂ ਫੈਮਿਲੀ ਬੇਸਡ ਵਾਲੇ ਰਾਹ। ਤੇ 130 ਕਿਤੋਂ ਪੈਰਾਲੀਗਲ ਤੋਂ ਫਾਈਲ ਕਰਾਇਆ ਸੀ ਤੁਸੀਂ? ਨਹੀਂ ਮੈਂ ਅਟਰਨੀ ਰਾਹੀਂ ਲੱਗਾ, ਅਟਰਨੀ ਕੀਤਾ ਹੋਇਆ ਹਾਇਰ। ਪਹਿਲਾਂ ਉਹਨੇ ਕੀਤਾ ਸੀਗਾ ਇਮੀਗ੍ਰੇਸ਼ਨ ਕੋਰਟ 'ਚ, ਤੇ ਉਹ 3 ਸਾਲ 2 ਸਾਲ ਸਾਨੂੰ ਡਿਸੀਜਨ ਕੋਈ ਨਹੀਂ ਆਇਆ। ਫਿਰ ਉਹਨੇ ਹੁਣ ਸ਼ਿਕਾਗੋ ਕੋਰਟ ਦੇ ਵਿੱਚ ਕੀਤਾ 601 ਲਾ ਕੇ ਨਾਲ। ਤੇ ਇਹਦੇ ਵਿੱਚ ਜਿਹੜਾ ਮੇਰਾ ਕੋਰਟ ਨੇ ਮੈਨੂੰ, ਮੈਂ ਉਹਦੇ ਬਾਅਦ ਘਰ ਤੇ ਉਹਦੇ ਬਾਅਦ ਹੀ ਬਿਜ਼ਨਸ ਲਿਆ ਸੀ ਜਦੋਂ ਜੱਜ ਨੇ ਮੈਨੂੰ ਡਿਸੀਜਨ ਦਿੱਤਾ ਸੀ। ਰੁਕ ਜਾ ਇੱਕ ਮਿੰਟ, ਆਪਣਾ 601 ਨਹੀਂ ਲਾ ਸਕਦਾ ਕੋਰਟ ਦੇ ਨਾਲ, ਉਹ ਗਲਤ ਪ੍ਰੋਸੈਸ ਹੈਗਾ। ਪਹਿਲਾਂ ਇਹਦੇ ਵਿੱਚ 212 ਵੇਵਰ ਜਿਹੜਾ ਹੋਣਾ ਚਾਹੀਦਾ, ਉਹ ਕੀਤਾ ਹੈ ਕਿ ਨਹੀਂ ਕੀਤਾ ਹੈ? ਉਹ ਮੈਨੂੰ ਪਤਾ ਨਹੀਂ, ਸਟੇਟਸ ਆਫ ਐਡਜਸਟਮੈਂਟ ਉਹਨੇ ਲਾਇਆ ਹੈ ਨਾਲ 601। ਲਾ ਹੀ ਨਹੀਂ ਸਕਦਾ ਹੈਗਾ। ਅੱਛਾ, ਹਾਂ, ਮਤਲਬ ਕਿ ਕੋਰਟ ਦੇ ਵਿੱਚ ਕੇਸ ਰੀਓਪਨ ਹੋ ਗਿਆ ਕਿ ਜੇ ਨਹੀਂ ਹੋਇਆ ਹੈਗਾ?
ਨਹੀਂ ਰੀਓਪਨ ਨਹੀਂ ਕਰਾਇਆ, ਪਹਿਲਾਂ ਉਹਨੇ ਸਿੱਧਾ ਹੀ ਪਹਿਲਾਂ ਦੂਜੇ ਤਰ੍ਹਾਂ ਅਪਲਾਈ ਕੀਤਾ ਸੀ, ਹੁਣ ਉਹਨੇ ਕੋਰਟ ਦੇ ਵਿੱਚ ਕੀਤਾ ਦੁਬਾਰਾ, ਹੋ ਗਏ 6 ਮਹੀਨੇ ਹੋ ਗਏ ਨੇ। ਅੱਛਾ ਧਿਆਨ ਨਾਲ ਹੁਣ ਗੱਲ ਸੁਣੋ, ਤੁਹਾਨੂੰ ਪਤਾ ਸਾਰਾ ਕੁਝ ਹੈਗਾ, ਠੀਕ ਹੈ। ਹੁਣ ਧਿਆਨ ਨਾਲ ਗੱਲ ਸੁਣੋ, ਜਿਹੜਾ ਆਪਣਾ 2 ਹੀ ਤਰੀਕੇ ਹੈਗੇ ਆ, ਜਾਂ ਤਾਂ ਕੋਰਟ ਦੇ ਵਿੱਚ ਰੀਓਪਨ ਕਰਕੇ ਜਿਹੜਾ ਤੁਸੀਂ ਆਹ ਜਿਹੜਾ 485 ਐਡਜਸਟਮੈਂਟ ਉਹਦੇ ਹਿਸਾਬ ਨਾਲ ਜਾ ਸਕਦੇ ਆ। ਇਹਦੇ ਵਿੱਚ 601 ਨੇ ਮੈਨੂੰ ਨਹੀਂ ਪਤਾ ਕਿਹੜੇ ਹਿਸਾਬ ਨਾਲ ਉਹਨੇ ਵਿੱਚ ਪਾਤਾ, ਜਾਂ ਤਾਂ ਰੀਓਪਨ ਕਰਕੇ ਇੱਥੇ ਤੁਸੀਂ ਐਡਜਸਟ ਕਰ ਸਕਦੇ ਆ, ਜੇ ਰੀਓਪਨ ਹੁੰਦਾ ਜੱਜ ਦੇ ਮੂਹਰੇ। ਜੇ ਉਹ ਨਹੀਂ ਕਰਦਾ ਹੈਗਾ ਰੀਓਪਨ ਤਾਂ ਤੁਹਾਨੂੰ 212 ਵੇਵਰ ਵਾਲੇ ਰਾਹ ਤੇ ਜਿਹੜਾ ਜਾਣਾ ਪੈਣਾ। ਉਹ ਆਪਣੇ ਵਕੀਲ ਨਾਲ ਇੱਕ ਵਾਰੀ ਗੱਲ ਕਰ ਲਓ, ਮੈਨੂੰ ਨਹੀਂ ਲੱਗਦਾ ਤੁਹਾਡਾ ਪ੍ਰੋਸੈਸ ਜਿਹੜਾ ਸਹੀ ਤਰੀਕੇ ਨਾਲ ਹੈਂਡਲ ਹੋ ਰਿਹਾ। ਜੀ ਤੇ ਹੁਣ ਆਪਾਂ ਵਧਦੇ ਹਾਂ ਅਗਲੇ ਜਿਹੜੇ ਕਾਲਰ ਉਹਨਾਂ ਵੱਲ। ਸਰਬਜੀਤ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ 21 ਜੂਨ ਦੇ ਵਿੱਚ ਮੈਨੂੰ ਗ੍ਰੀਨ ਕਾਰਡ ਮਿਲਿਆ ਸੀਗਾ ਤੇ ਮੈਂ ਇੰਡੀਆ ਗਿਆ ਵਾਂ 2-3 ਵਾਰੀ ਤੇ 6 ਮਹੀਨੇ ਤੋਂ ਵਾਪਸ ਆ ਗਿਆ ਵਾਂ। ਹੁਣ ਮੈਂ ਕਦੋਂ ਸਿਟੀਜ਼ਨ ਅਪਲਾਈ ਕਿੰਨੇ ਦਿਨ ਬਾਅਦ ਕਰ ਸਕਦਾ? ਜਦੋਂ ਤੁਸੀਂ ਸਿਟੀਜ਼ਨਸ਼ਿਪ ਅਪਲਾਈ ਕਰਨੀ ਆ, ਉਹ ਤੋਂ ਉਹਨਾਂ ਨੇ ਪਿਛਲੇ 5 ਸਾਲ ਦੇਖਣੇ ਆ, ਤੇ ਉਹ ਪਿਛਲੇ 5 ਸਾਲਾਂ ਚੋਂ ਤੁਸੀਂ 2.5 ਸਾਲ ਅਮਰੀਕਾ 'ਚ ਰਹਿੰਦੇ ਹੋਣੇ ਚਾਹੀਦੇ ਆ, ਠੀਕ ਆ। ਮੈਥ ਆਪ ਕਰੋ ਖੁਦ, ਤੇ ਕੋਈ ਵੀ ਟ੍ਰਿਪ ਜਿਹੜਾ 6 ਮਹੀਨੇ ਤੋਂ ਉੱਤੇ ਨਹੀਂ ਹੋਣਾ ਚਾਹੀਦਾ। ਸੋ ਜਦੋਂ ਤੁਸੀਂ ਕਰਨਾ ਤੇ ਉਦੋਂ ਹੋਣਾ। 6 ਮਹੀਨੇ ਉੱਤੇ ਕਦੇ ਵੀ ਨਹੀਂ ਰੁਕਿਆ ਬਸ ਫਿਰ ਪਿਛਲੇ 5 ਸਾਲ 'ਚ ਦੇਖ ਲਓ, 5 ਸਾਲ ਹੋ ਗਏ। 5 ਸਾਲ 'ਚ ਜਦੋਂ ਤੁਸੀਂ ਫਾਈਲ ਕਰਨਾ, ਉਸ ਤੋਂ ਪਿਛਲੇ 5 ਸਾਲਾਂ 'ਚ 2.5 ਸਾਲ ਤੁਸੀਂ ਅਮਰੀਕਾ ਹੋਣੇ ਚਾਹੀਦੇ ਆ। ਜੀ ਅਗਲੇ ਕਾਲਰ ਨੇ ਇਕਬਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਸਾਇਲੈਂਟ ਦੇ ਥਰੂ ਇੱਥੇ ਸਿਟੀਜ਼ਨ ਬਣਿਆ ਸੀਗਾ 2010 ਦੇ ਵਿੱਚ, ਤੇ 2 ਵਾਰੀ ਇੰਡੀਆ ਵੀ ਹੋ ਆਇਆ ਹੈ। ਤੇ ਮੈਂ ਹੁਣ ਇੰਡੀਆ ਕੋਈ ਸੁਣ ਚ ਆ ਰਿਹਾ ਕਿ ਜਿਹੜੇ ਹੁਣ ਅੰਦਰ ਵਾਪਸ ਆਉਂਦੇ ਨੇ ਅਮਰੀਕਾ, ਡਿਪੋਰਟ ਹੋ ਰਹੇ ਨੇ ਜੀ। ਇਜ਼ ਦੈਟ ਟਰੂ? ਨਹੀਂ, ਡਿਪੋਰਟ ਤਾਂ ਨਹੀਂ ਸਿਟੀਜ਼ਨ ਨੂੰ ਕਰ ਸਕਦੇ। ਸਿਟੀਜ਼ਨ ਨੂੰ ਕਾਫੀ ਸਾਰੀਆਂ ਪ੍ਰੋਟੈਕਸ਼ਨਸ ਜਿਹੜੀਆਂ ਹੁੰਦੀਆਂ। ਹਾਂਜੀ, ਬਟ ਹਾਂ ਦੇ ਕੈਨ ਇਨਵੈਸਟੀਗੇਟ ਫਰਾਡ। ਹਾਂਜੀ, ਜੇ ਉਹਨਾਂ ਨੂੰ ਕੋਈ ਹਾਂਜੀ ਜਿਹਨਾਂ ਕੋਲ ਕੋਈ ਰੀਜ਼ਨ ਟੂ ਬਲੀਵ ਹੈਗਾ। ਹਾਂਜੀ, ਕੰਟੀਨਿਊ ਕਰੋ ਕਹਿਣਾ ਜੀ। ਹਾਂਜੀ, ਜੇ ਕੋਈ ਰੀਜ਼ਨ ਟੂ ਬਲੀਵ ਹੈਗਾ ਉਹਨਾਂ ਨੂੰ ਕਿ ਬੰਦੇ ਨੇ ਝੂਠ ਬੋਲਿਆ ਸੀ, ਕੋਈ ਉਹਨਾਂ ਕੋਲ ਇਨਫੋਰਮੇਸ਼ਨ ਆਇਆ, ਉਹ ਕੁਐਸਚਨਿੰਗ ਦੇ ਵਿੱਚ ਚੀਜ਼ ਸਾਹਮਣੇ ਆਉਂਦੀ ਹੈ, ਤਾਂ ਫਿਰ ਪ੍ਰੋਬਲਮਸ ਆ ਸਕਦੀ। ਮੈਂ ਜਾ ਸਕਦਾ ਜੀ ਇੰਡੀਆ ਤੇ ਔਨ ਟਾਈਮ? ਕੋਈ ਐਂਟਰੀ 'ਚ ਪ੍ਰੋਬਲਮ ਤਾਂ ਨਹੀਂ ਹੋਏਗੀ? ਨਹੀਂ, ਉਹੀ ਮੈਂ ਕਹਿ ਰਿਹਾ ਕਿ ਉਹ ਸਵਾਲ ਜਵਾਬ ਤੁਹਾਨੂੰ ਪੁੱਛ ਸਕਦੇ ਆ ਸਾਰੇ। ਜੀ ਅਗਲੇ ਜਿਹੜੇ ਕਾਲਰ ਨੇ ਸਤਨਾਮ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਭਾਈ, ਮੈਂ ਨਾ ਲਾਸਟ ਈਅਰ 2024 ਚ F1 ਵੀਜ਼ੇ ਤੇ ਆਇਆ ਸੀਗਾ, ਤੇ ਮੈਂ ਉਸ ਤੋਂ ਬਾਅਦ ਗਾਰਡੀਅਨਸ਼ਿਪ ਦਾ ਕੇਸ ਫਾਈਲ ਕੀਤਾ ਸੀਗਾ, ਤੇ ਮੇਰਾ ਕੇਸ ਪਾਸ ਹੋ ਗਿਆ ਸੀਗਾ ਵਿਦਆਊਟ ਡੈਫਰਡ ਐਕਸ਼ਨ। ਮੈਂ ਅਸਾਈਲਮ ਨਹੀਂ ਲਾਇਆ ਸੀਗਾ ਭਾਜੀ, ਤੇ ਹੁਣ ਉਹ ਡੈਫਰਡ ਐਕਸ਼ਨ ਵਾਸਤੇ ਅਸੀਂ ਕੋਈ ਫਾਈਲ ਕਰ ਸਕਦੇ ਫਾਰਮ ਵਗੈਰਾ? ਹਾਂਜੀ, ਤੁਸੀਂ ਦੁਬਾਰਾ ਰੀਅਪਲਾਈ ਜਿਹੜਾ ਸੀਗਾ ਡੈਫਰਡ ਐਕਸ਼ਨ ਜਿਹੜਾ ਟਰਾਈ ਕਰੋ ਉਹਨਾਂ ਦੇ ਨਾਲ। ਓਕੇ, ਕਿਹੜਾ ਫਾਰਮ ਸੀਗਾ ਭਾਜੀ ਉਹ? ਜੀ ਇੱਕ ਵਾਰ ਤੁਸੀਂ ਉਹ ਦੱਸ ਦਿਓ। ਮੇਰੇ ਖਿਆਲ ਭਾਜੀ ਆਈ ਥਿੰਕ G320, ਮੈਨੂੰ ਐਗਜ਼ੈਕਟਲੀ ਨਹੀਂ ਪਤਾ, ਸੌਰੀ। ਓਕੇ, ਠੀਕ ਹੈ ਭਾਈ, ਥੈਂਕ ਯੂ ਸੋ ਮਚ ਜੀ। ਹੁਣ ਮਤਲਬ ਕਰ ਸਕਦੇ ਹਾਂ ਅਪਲਾਈ ਅਸੀਂ ਉਹਦੇ ਵਾਸਤੇ? ਆਵਾਜ਼ ਨਹੀਂ ਆ ਰਹੀ ਟਰਨੀ ਕਹਿਣਾ ਜੀ, ਕੀ ਕਹਿ ਰਹੇ? ਅਗਰ ਮੈਂ ਹੁਣੇ ਦੱਸ ਦਿੰਦਾ ਕਿਹੜਾ ਫਾਰਮ ਹੈਗਾ। ਠੀਕ ਹੈ ਜੀ, ਚਲੋ ਸੁਣਦੇ ਰਹੋ ਜੀ। ਅਗਲੇ ਕਾਲਰ ਤੱਕ ਜਿਹੜੇ ਉਹ ਲੱਭ ਕੇ ਰੱਖਦੇ ਆ, ਤੇ ਫਿਰ ਫਾਰਮ ਤੁਹਾਨੂੰ ਜਿਹੜਾ ਉਹ ਦੱਸ ਦਿੰਦੇ ਆ। ਤੇ G325 ਬਸ ਠੀਕ, ਉਹੀ ਜਿਹੜਾ ਤੁਸੀਂ ਸੁਣਿਆ ਸੀ ਉਹੀ ਹੋਈ ਆ। ਆਪਣੇ ਅਗਲੇ ਜਿਹੜੇ ਕਾਲਰ ਨੇ ਸਰਬਜੀਤ ਜੀ। ਹਾਂਜੀ ਸਰਬਜੀਤ ਜੀ। ਸਰਬਜੀਤ ਕੌਰ ਜੀ। ਹਾਂਜੀ ਹਾਂਜੀ ਭਾਜੀ, ਮੇਰਾ ਕੁਐਸਚਨ ਸੀਗਾ, ਮੈਂ 12 ਸਾਲ ਪਹਿਲਾਂ ਇੱਥੇ ਆਈ ਸੀਗੀ, ਤੇ ਮੇਰਾ US ਸਾਈਡ 'ਚ ਕੇਸ ਲੱਗਿਆ ਹੋਇਆ ਆ, ਤੇ ਅਸਾਈਲਮ ਕੇਸ ਲੱਗਿਆ ਹੋਇਆ, ਤੇ ਮੈਂ ਜੇ ਹੁਣ ਮੇਰੇ ਪਾਸਪੋਰਟ ਵੀ ਐਕਸਪਾਇਰ ਹੋ ਗਏ ਆ, ਤੇ ਮੇਰੇ 2 ਬੱਚੇ ਸਿਟੀਜ਼ਨ ਆ ਇੱਥੇ ਦੇ, ਤੇ ਮੈਂ ਆਪਣਾ ਵਰਕ ਪਰਮਿਟ ਦੇ ਕੇ ਉਹ ਬਣਵਾਉਣਾ ਚਾਹੁੰਦੀ ਹਾਂ ਪਾਸਪੋਰਟ। ਤੇ ਅਗਰ ਮੈਂ, ਕਿਉਂਕਿ ਉਹ OCI ਕਾਰਡ ਬਣਵਾਉਣੇ ਆ ਬੱਚਿਆਂ ਦੇ, ਉਹਦੇ ਲਈ ਉਹ ਮੰਗਦੇ ਨੇ ਤੁਹਾਡੀ ਪਾਸਪੋਰਟ ਮੰਗਦੇ ਨੇ ID। ਤੇ ਜਦੋਂ ਮੈਂ ਇੰਡੀਆ ਜਾਂਦੀ ਹਾਂ ਤਾਂ ਉਹ ਮੈਨੂੰ ਪੁੱਛ ਸਕਦੇ ਨੇ ਇਮੀਗ੍ਰੇਸ਼ਨ ਵਾਲੇ, ਉੱਥੇ ਹੋ ਸਕਦੀ ਆ ਕਿ ਤੁਸੀਂ ਅਸਾਈਲਮ ਦਾ ਕੇਸ? ਤੁਸੀਂ ਸਿਟੀਜ਼ਨ ਅਮਰੀਕਾ ਦੇ? ਨਹੀਂ ਭਾਜੀ, ਨਹੀਂ, ਹਲੇ ਮੇਰਾ ਅਸਾਈਲਮ ਦਾ ਕੇਸ ਪੈਂਡਿੰਗ ਹੈ। ਕੋਈ 12 ਸਾਲ ਹੋ ਗਏ, 13 ਸਾਲ, ਮੇਰੀ ਕੋਈ ਡੇਟ ਨਹੀਂ ਆਈ ਹਲੇ ਤੱਕ ਵੀ। ਤੁਸੀਂ ਬਣਾ ਹੀ ਨਹੀਂ ਸਕਦੇ ਆਪਣਾ ਪਾਸਪੋਰਟ? ਉਹ ਤੁਹਾਡੇ ਅਸਾਈਲਮ ਦੇ ਕੇਸ ਨੂੰ ਖਰਾਬ ਨਹੀਂ ਕਰੂਗਾ? ਕਿ ਜਿਹੜੀ ਕੰਟਰੀ 'ਚ ਤੁਸੀਂ ਕਹਿ ਰਹੇ ਕਿ ਪ੍ਰੋਬਲਮ ਆ, ਉੱਥੋਂ ਤੁਸੀਂ ਪਾਸਪੋਰਟ ਬਣਾ ਰਹੇ ਆ, ਤੇ ਉੱਥੋਂ ਤੁਸੀਂ OCI ਵੀ ਅਪਲਾਈ ਕਰ ਰਹੇ ਆਪਣੇ ਜਵਾਕਾਂ ਦਾ ਜਿਹੜੇ ਸਿਟੀਜ਼ਨ ਆ। ਨਹੀਂ, ਪਰ ਭਾਜੀ ਮੈਂ ਇੰਡੀਆ ਜਾਣਾ ਚਾਹੁੰਦੀ ਹਾਂ ਕੋਈ ਐਮਰਜੈਂਸੀ ਕਰਕੇ।
ਹਾਂਜੀ, ਫਿਰ ਕੇਸ ਬੰਦ ਕਰਾ ਕੇ ਜਾਣਾ ਚਾਹੁੰਦੇ ਕਿ ਕਿੱਦਾਂ ਜਾਣਾ ਚਾਹੁੰਦੇ? ਹਾਂਜੀ ਹਾਂਜੀ ਭਾਜੀ, ਕੇਸ ਬੰਦ ਕਰਾ ਕੇ ਜਾਣਾ ਚਾਹਾਂਗੇ। ਫਿਰ ਤਾਂ $1000 ਵਾਲਾ ਸਕੀਮ ਠੀਕ ਹੈ ਇਹਨਾਂ ਲਈ, ਜਿਹੜੀ ਕਹਿੰਦੇ ਵੀ ਆਪੇ ਡਿਪੋਰਟ ਕਰ ਲਓ, ਸੈਲਫ ਡਿਪੋਰਟ। ਉਹ ਨਹੀਂ ਏਦਾਂ ਦੀ ਕੋਈ ਸਕੀਮ ਦਿੰਦੇ ਨਹੀਂ ਲੋਕਾਂ ਨੂੰ, ਫੜ ਅੱਛਾ ਲੈਂਦੇ। ਮਤਲਬ ਟੈਂਪਰੇਰੀ ਤੁਸੀਂ ਪੈਰੋਲ ਤੇ, ਤੁਸੀਂ ਟੈਂਪਰੇਰੀ ਨਹੀਂ ਜਾਣਾ ਚਾਹੁੰਦੇ, ਤੇ ਪੱਕੇ ਤੌਰ ਤੇ ਜਾਣਾ ਚਾਹੁੰਦੇ ਵਾਪਸ, ਹਨਾ? ਹਾਂਜੀ ਹਾਂਜੀ ਭਾਜੀ, ਹਾਂਜੀ। ਫਿਰ ਤਾਂ ਤੁਹਾਡਾ ਉਹੀ ਆ ਜੀ, ਪਾਸਪੋਰਟ ਬਣਾ ਕੇ ਫਿਰ ਸਵਾਲ ਫਿਰ ਤਾਂ ਉਹੀ ਹੈ ਕਿ ਜੇ ਪਾਸਪੋਰਟ ਤੁਹਾਡੇ ਕੋਲ ਹੈਗਾ ਤੁਸੀਂ ਉਹਦੇ ਬੇਸ ਤੇ ਜਾ ਸਕਦੇ ਆ, ਜੇ ਪਾਸਪੋਰਟ ਤੁਹਾਡਾ ਬਣ ਜਾਂਦਾ। ਨਹੀਂ, ਪਾਸਪੋਰਟ ਜਿਵੇਂ ਕਹਿੰਦੇ ਇੱਥੇ ਬਣਵਾਏ ਲੋਕਾਂ ਨੇ, ਵਰਕ ਪਰਮਿਟ ਦੇ ਬੇਸ ਤੇ ਬਣ ਜਾਂਦਾ ਆ। ਬਟ ਮੇਰਾ ਕੁਐਸਚਨ ਇਹ ਹੈ ਕਿ ਜਦੋਂ ਆਪਾਂ ਇੰਡੀਆ ਜਾ ਕੇ ਲੈਂਡ ਹੁੰਦੇ ਆ, ਉੱਥੇ ਤੁਹਾਨੂੰ ਇਮੀਗ੍ਰੇਸ਼ਨ ਹੋ ਸਕਦੀ ਹੈ ਕਿ ਕਿਉਂਕਿ ਤੁਸੀਂ ਪਾਸਪੋਰਟ ਅਸਾਈਲਮ ਦੇ ਬੇਸ ਤੇ? ਨਹੀਂ, ਉਹਨਾਂ ਨੇ ਨਹੀਂ ਕੋਈ, ਦੇਖੋ ਪੁੱਛ ਤਾਂ ਸਕਦੇ ਆ, ਜੇ ਉਹਨਾਂ ਨੂੰ ਕੋਈ ਸਿਕਿਉਰਿਟੀ ਤੁਹਾਡੇ ਕੋਲ ਥ੍ਰੈਟ ਆ ਜਾਂ ਕੁਛ ਆ, ਫਿਰ ਤਾਂ ਉਹ ਪੁੱਛ ਸਕਦੇ ਆ, ਹਨਾ? ਮਤਲਬ ਇਹ ਤਾਂ ਹੁਣ ਤੁਹਾਡੇ ਅਸਾਈਲਮ ਤੇ ਆ, ਇਹ ਤਾਂ ਹੁਣ ਉਰੇ ਜੱਜ ਤੁਹਾਨੂੰ ਪੁੱਛਦਾ ਕਿ ਭਾਈ ਤੈਨੂੰ ਤੇਰੀ ਕੰਟਰੀ 'ਚ ਕੋਈ ਪ੍ਰੋਬਲਮ ਨਹੀਂ। ਜਿਹੜੇ ਬੰਦੇ ਨੂੰ ਪ੍ਰੋਬਲਮ ਆ ਉਹਦਾ ਹੀ ਹੁੰਦਾ। ਹੁਣ ਮੈਂ ਕਿਹਾ ਉਹ ਮੈਨੂੰ, ਹੁਣ ਮੈਂ ਉਹੀ ਚੀਜ਼ 'ਚ ਕਨਫਿਊਜ਼ ਹੈਗਾ ਕਿ ਉਰੇ ਜੱਜ ਨੂੰ ਕਿਹਾ ਜਾ ਰਿਹਾ ਕਿ ਮੈਨੂੰ ਵਾਪਸ ਜਾਂਦੇ ਨੂੰ ਫੜ ਲੈਣਾ, ਪ੍ਰੋਬਲਮ ਆ। ਹੁਣ ਤੁਸੀਂ ਮੇਰੇ ਤੋਂ ਪੁੱਛ ਰਹੇ ਹੋ ਕਿ ਉਹਨਾਂ ਨੇ ਕੋਈ ਪ੍ਰੋਬਲਮ ਤਾਂ ਨਹੀਂ ਦੇਣੀ। ਉਹ ਤੁਹਾਡਾ ਅਸਾਈਲਮ ਦਾ ਤਾਂ ਕੇਸ ਹੀ ਤੁਹਾਡਾ ਸਾਰਾ ਉਹ ਹੈਗਾ ਕਿ ਉਹਨਾਂ ਨੇ ਤੁਹਾਨੂੰ ਪ੍ਰੋਬਲਮ ਦੇਣੀ ਹੈ। ਸੋ ਉਹਦੇ ਵਿੱਚ ਮੈਨੂੰ ਨਹੀਂ ਪਤਾ ਕਿੱਦਾਂ ਜਵਾਬ ਆ। ਹੁਣ ਇਹ ਤਾਂ ਬੰਦੇ ਦੀ ਪਾਰਟੀਸਪੇਸ਼ਨ ਪੋਲੀਟੀਕਲ ਲੈਵਲ ਤੇ ਡਿਪੈਂਡ ਕਰਦਾ, ਕਿਹਨੂੰ ਤੰਗ ਕਰਨਾ ਉਹਨਾਂ ਨੇ, ਕਿਹਨੂੰ ਨਹੀਂ ਕਰਨਾ। ਜੀ, ਅਗਲੇ ਕਾਲਰ ਰੋਮੀ। ਸਤਿ ਸ਼੍ਰੀ ਅਕਾਲ ਸਰ। ਮੈਂ 23 ਦਸੰਬਰ 2024 ਚ ਆਇਆ ਸੀਗਾ ਫੈਮਿਲੀ ਨਾਲ ਇੱਥੇ, ਤੇ ਮਾਰਚ ਚ ਅਸੀਂ 23 ਦਸੰਬਰ 2023 ਚ ਆਇਆ ਸੀਗਾ ਫੈਮਿਲੀ ਨਾਲ, ਤੇ ਮਾਰਚ 2024 ਚ USCIS ਚ ਆਇਆ, ਕੇਸ ਲਾਇਆ ਸੀ ਅਸਾਈਲਮ ਦਾ। ਤੇ ਕੁਛ ਡਰ ਦੇ ਕਰਕੇ ਅਸੀਂ ਲਾਸਟ ਮੰਥ CBP ਐਪ ਚ ਭਰਤਾ ਕਿ ਵਾਪਸ ਚਲ ਜਾਵਾਂਗੇ, ਕਿਉਂਕਿ ਸਾਡੇ ਕੋਲ ਡਰ ਦੇ ਮਾਰੇ। ਫਿਰ ਬਾਅਦ ਚ ਰਿਲਾਈਜ਼ ਹੋਇਆ ਕਿ ਸਾਡੇ ਤੋਂ ਗਲਤੀ ਹੋ ਗਈ। ਸਾਨੂੰ ਕਾਲਸ ਵਗੈਰਾ ਆਈ, ਅਸੀਂ ਚੱਕੀਆਂ ਨਹੀਂ, ਈਮੇਲਸ ਆਈਆਂ ਕਿ ਆਪਣੀ ਡਿਟੇਲ ਭੇਜੋ, ਤੇ ਉਸ ਤੋਂ ਬਾਅਦ ਬੰਦ ਹੋ ਗਿਆ। 2 ਵੀਕਸ ਹੋ ਗਏ, ਸਾਨੂੰ ਕੁਛ ਆਇਆ ਨਹੀਂ। ਤੇ ਮੈਂ ਕੁਐਸਚਨ ਇਹ ਸੀਗਾ ਸਰ ਕਿ ਸਾਨੂੰ ਕੀ ਕਰਨਾ ਚਾਹੀਦਾ ਹੁਣ? ਕਿ ਸਾਡਾ ਉਹ ਚੁੱਪ ਹੋ ਗਿਆ, ਮਤਲਬ ਕਿ ਭੁੱਲ ਗਏ ਸਾਨੂੰ ਕਿ ਉਹ ਇੱਕ ਥਰਡ ਪਾਰਟੀ ਸੀਗੀ ਜਿਹੜੀ ਉਹ ਕਾਲ ਕਰ ਰਹੀ ਸੀ ਸਾਨੂੰ, ਕਿ ਹੁਣ ਮੈਨੂੰ ਇੰਟਰਵਿਊ ਕਾਲ ਕਰ ਸਕਦੇ? ਕੀ ਇਹ ਡਰ ਸੀਗਾ? ਵਕੀਲ ਹੈਗਾ ਤੁਹਾਡੇ ਕੋਲ ਅਸਾਈਲਮ ਦੇ ਵਿੱਚ ਆਫਿਸ 'ਚ? ਹਾਂਜੀ ਸਰ। ਹਾਂਜੀ, ਬਸ ਇਹ ਹੈ ਕਿ ਤੁਹਾਨੂੰ ਉਹ ਡਿਟੇਨ ਕਰ ਸਕਦੇ ਆ। ਬੌਂਡ ਲਈ ਤੁਸੀਂ ਐਲੀਜੀਬਲ ਹੋਣਾ, ਮਤਲਬ ਕਿ ਤੁਹਾਡਾ ਉਹ ਫਾਸਟ ਟਰੈਕ ਕਰ ਸਕਦੇ ਆ ਪ੍ਰੋਸੈਸ, ਕਿ ਸਿੱਧੇ ਕੋਰਟ 'ਚ ਲਿਜਾ ਸਕਦੇ ਆ ਤੁਹਾਨੂੰ। ਇਹ ਚੀਜ਼ ਉਹ ਕਰ ਸਕਦੇ ਆ, ਕਿਉਂਕਿ ਤੁਸੀਂ ਹੁਣ ਉਹਨਾਂ ਨੂੰ ਕਹਿ ਲਓ ਕਿ ਸੁੱਤੇ ਸ਼ੇਰ ਨੂੰ ਜਗਾਤਾ, ਤੇ ਉਹ ਕਰ ਸਕਦੇ ਤੁਹਾਡੇ ਨਾਲ, ਭੁੱਲ ਵੀ ਸਕਦੇ ਆ, ਕਰ ਵੀ ਸਕਦੇ ਆ। ਬਟ ਇਹ ਜ਼ਬਰਦਸਤੀ ਨਹੀਂ ਭੇਜ ਸਕਦੇ। ਬੇਸਿਕਲੀ ਤੁਹਾਨੂੰ ਜੱਜ ਹੀ ਜਿਹੜਾ ਉਹ ਡਿਪੋਰਟ ਕਰ ਸਕਦਾ। ਤੇ ਆਈ ਹੋਪ ਕਿ ਤੁਸੀਂ ਅਸਾਈਲਮ ਆਪਣੀ ਐਪਲੀਕੇਸ਼ਨ ਵਾਪਸ ਨਹੀਂ ਲਈ ਹੋਣੀ, ਜੋ ਪੈਂਡਿੰਗ ਹੈਗੀ, ਤੇ ਯੂ ਆਰ ਗੁੱਡ, ਹਨਾ? ਤੇ ਹੁਣ ਇਹਦੇ ਵਿੱਚ ਕਈ ਵਾਰੀ ਆਪਾਂ ਕੀ ਦੇਖਦੇ ਹਾਂ ਕਿ ਜਿਹੜਾ ਅਸਾਈਲਮ ਆਫਿਸ ਹੈ ਇਸ ਸਰਕਮਸਟੈਂਸ 'ਚ ਤੁਹਾਡੀ ਐਪਲੀਕੇਸ਼ਨ ਦੇ ਬੇਸ ਤੇ ਉਹ ਕਈ ਵਾਰੀ ਤੁਹਾਡਾ ਜਿਹੜਾ ਕੇਸ ਡਿਸਮਿਸ ਕਰ ਦਿੰਦਾ, ਕਿ ਇਹ ਬੰਦੇ ਨੇ CBP ਐਪ ਨੂੰ ਰਿਕੁਐਸਟ ਕੀਤਾ ਸੀਗਾ, ਇਹਦਾ ਅਸਾਈਲਮ ਦਾ ਕੇਸ ਡਿਸਮਿਸ ਕਰ ਦਿਓ। ਉਹ ਹੁਣ ਜਦੋਂ ਤੁਹਾਡਾ ਅਸਾਈਲਮ ਦਾ ਕੇਸ ਡਿਸਮਿਸ ਜੇ ਕਰ ਦਿੰਦੇ ਆ, ਤਾਂ ਫਿਰ ਤੁਸੀਂ ਵਿੱਚ ਵਿਚਾਲੇ ਰਹਿ ਜਾਂਦੇ, ਤੇ NTA ਜੇ ਨਹੀਂ ਫਾਈਲ ਹੁੰਦਾ, ਤੇ ਮਤਲਬ ਕੋਰਟ ਕੋ ਤੁਹਾਡਾ ਕੇਸ ਜਿਹੜਾ ਨਹੀਂ ਜਾਂਦਾ, ਫਿਰ ਖੱਜਲ ਖਰਾਬੀ ਚੰਗੀ ਜਿਹੜੀ ਹੁੰਦੀ ਆ। ਬਟ ਇਹ ਹੈ ਕਿ ਜੱਜ ਹੀ ਡਿਪੋਰਟ ਤੁਹਾਨੂੰ ਜਿਹੜਾ ਕਰ ਸਕਦਾ, ਡਾਇਰੈਕਟਲੀ CBP ਵਾਲੇ ਨਹੀਂ ਕਰ ਸਕਦੇ, ਜਦ ਤੱਕ ਤੁਸੀਂ ਅੱਗੇ ਜਿਹੜੇ ਹੋਰ ਪੇਪਰ ਵਗੈਰਾ ਤੇ ਸਾਈਨ ਨਾ ਕਰੋ। ਅਸੀਂ ਜਿਹੜੇ ਬਿਆਨ ਹੁੰਦੇ ਆ, ਸਾਨੂੰ ਕਦੇ ਬੁਲਾਇਆ ਵੀ, ਇਹਨਾਂ ਨੇ ਵਰਕ ਪਰਮਿਟ ਸੀਗਾ ਸਾਡੇ ਕੋਲ, ਤੇ ਅਸੀਂ ਸਟੋਰੀ ਵਗੈਰਾ ਵੀ ਸਬਮਿਟ ਨਹੀਂ ਕਰਾਈ ਹੋਈ। ਤੇ ਉਹ ਮਤਲਬ ਸਾਨੂੰ ਜਿਹੜਾ USA 'ਚ ਮੰਨ ਲਓ ਇੰਟਰਵਿਊ ਆਉਂਦੀ ਹੈ, ਉੱਥੇ ਵੀ ਸਾਡੇ ਬਿਆਨ ਹੋ ਸਕਦੇ, ਉੱਥੇ ਵੀ ਡਿਟੇਨ ਕਰ ਸਕਦੇ ਜੇ ਮਤਲਬ ਉੱਥੇ ਫੇਲ ਕਰਦੇ। ਤੁਸੀਂ ਭਾਜੀ ਇਹਦੇ ਵਿੱਚ ਤੁਹਾਨੂੰ ਮੈਂ ਤੁਸੀਂ ਬੜੀ ਸਪੈਕੂਲੇਸ਼ਨ 'ਚ ਪਏ ਹੋ। ਤੁਸੀਂ ਪਹਿਲਾਂ ਆਪਣੇ ਨਾ ਵਕੀਲ ਨਾਲ ਬਹਿ ਕੇ ਆਪਣਾ ਕੇਸ ਪੂਰਾ ਜਿਹੜਾ ਅਸਾਈਲਮ ਆਫਿਸ ਜਿਹੜਾ ਉਹ ਫਾਈਲ ਕਰੋ, ਪਹਿਲਾ ਸਟੈਪ, ਬਾਕੀ ਗੱਲਾਂ ਬਾਅਦ ਦੀਆਂ। ਜੀ, ਕਰਮਜੀਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਭਾਈ ਸਾਨੂੰ ਜਾਣਦੇ ਹੋ ਚੰਗੀ ਤਰ੍ਹਾਂ, ਤੇ ਸਾਡਾ 2 ਸਾਲ ਹੋ ਗਏ ਕੇਸ ਪਾਸ ਹੋਏ ਨੂੰ। ਅੱਜ ਸਾਡੀ ਮਤਲਬ ਸਾਲਗਿਰਾ ਕਿ 2000 ਕੇਸ ਪਾਸ ਹੋਈ ਜੀ। ਅਸੀਂ ਨੇ ਕੇਸ ਆਪਣਾ ਗ੍ਰੀਨ ਕਾਰਡ ਅਪਲਾਈ ਕੀਤਾ ਆ ਫਰਵਰੀ ਦੇ ਵਿੱਚ, ਤੇ ਹਜੇ ਤੱਕ ਸਾਨੂੰ ਕੋਈ ਉਹਨਾਂ ਦਾ ਜਵਾਬ ਨਹੀਂ ਆਇਆ। ਵੈਸੇ ਸਾਡੀ ਆਪਣਾ ਐਪਲੀਕੇਸ਼ਨ ਵਗੈਰਾ ਉਹਨਾਂ ਦੀ ਸਾਨੂੰ ਆ ਗਈ ਹੋਈ ਹੈ, ਰਸੀਦ ਵਗੈਰਾ ਆ ਗਈ ਹੋਈ, ਤੇ ਫਿੰਗਰਪ੍ਰਿੰਟ ਦੇ ਪੇਪਰ ਵੀ ਆ ਗਏ ਨੇ ਕਿ ਤੁਹਾਡੇ ਫਿੰਗਰਪ੍ਰਿੰਟ ਸਾਨੂੰ ਨਹੀਂ ਚਾਹੀਦੇ। ਤੇ ਹੁਣ ਕੀ ਪ੍ਰੋਸੀਜਰ ਹੈਗਾ? ਮਤਲਬ ਫਰਵਰੀ ਯਾਨੀ ਕਿ ਅੱਜ ਸਾਨੂੰ ਪੂਰੇ 2 ਸਾਲ ਹੋ ਗਏ ਨੇ। ਅਸੀਂ ਜਿਹੜਾ ਆਪਣਾ ਗ੍ਰੀਨ ਕਾਰਡ ਅਪਲਾਈ ਕੀਤਾ ਸੀ ਨਾ, 1 ਸਾਲ ਤੇ 2 ਮਹੀਨੇ ਬਾਅਦ ਕੀਤਾ ਸੀ ਅਪਲਾਈ। ਹਾਂਜੀ ਆਪਣੇ ਭਾਜੀ ਉਹ ਤੇ ਵੇਟ ਹੀ ਕਰਨੀ ਪੈਣੀ ਜੀ। ਕੋਈ ਨਹੀਂ, ਨਾਰਮਲੀ ਪ੍ਰੋਸੈਸ ਹੈਗਾ, ਕੋਈ ਇਹਦੇ ਵਿੱਚ ਮੈਨੂੰ ਲੱਗ ਜੀ ਤਾਂ ਨਹੀਂ ਲੱਗਦੀ, ਏਦਾਂ ਹੀ ਚੱਲਦੇ ਸਾਰਿਆਂ ਦੇ, ਤਾਂ ਵੇਟ ਹੀ ਕਰ ਸਕਦੇ ਹੋ ਤੁਸੀਂ। ਜੀ, ਗੁਰਮੀਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਜੀ, ਮੈਂ ਇਹ ਪੁੱਛਣਾ ਚਾਹੁੰਦਾ ਸੀ ਕਿ ਜਿੱਦਾਂ ਕਿ ਨਾ ਮੈਨੂੰ ਨੋਟ ਦੀ ਖਬਰ ਮਿਲੀ ਹੈ ਵੀ ਫਰਵਰੀ 21 ਦੇ ਵਿੱਚ ਜਿਨ੍ਹਾਂ ਦੇ ਕੇਸ ਪਹਿਲਾਂ ਅਪਰੂਵ ਹੋਏ ਸੀ ਜਾਂ ਬਾਅਦ ਚ ਹੋਏ ਆ, ਕਬੂਤਰ ਨੇ ਆ ਕੇ ਦਿੱਤੀ, ਕਿਹਨੇ ਦਿੱਤੀ ਉੱਡ ਕੇ ਖਬਰ?
ਨਹੀਂ ਮਿਲਿਆ ਤੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਹੈਗਾ, ਕਿਸੇ ਲਾ ਫਰਮ ਤੋਂ ਬੰਦੇ ਤੋਂ ਹੀ ਮਿਲੀ ਆਪਾਂ ਨੂੰ। ਅੱਛਾ ਠੀਕ ਆ ਜੀ। ਤੇ ਉਹ ਕਹਿੰਦਾ ਵੀ ਗ੍ਰੀਨ ਕਾਰਡ ਜਿਹੜੇ ਫਰਵਰੀ ਤੋਂ 21 ਤੋਂ ਬਾਅਦ ਚ ਆਏ ਮਿਲੇ ਵੇ ਆ ਲੋਕਾਂ ਨੂੰ, ਉਹਨਾਂ ਦੀ ਵੈਲਿਊ 0 ਕਰ ਦਿੱਤੀ ਗਈ ਹੈ। ਵੀ ਇਹ ਸੱਚ ਹੈ ਕਿ ਝੂਠ ਹੈ? ਨਹੀਂ ਏਦਾਂ ਨਹੀਂ ਮੇਰਾ ਵੀਰੋ। ਅੱਜ ਆਪਣਾ ਨਾ ਜਿਹੜਾ ਪ੍ਰੋਗਰਾਮ ਦਾ ਸੀਗਾ ਪਹਿਲਾ ਵਾਲਾ ਹਿੱਸਾ, ਉਹ ਇਸੇ ਚੀਜ਼ ਦੇ ਉੱਤੇ ਸੀਗਾ। ਔਰ ਰਿਫਿਊਜੀਆਂ ਦੇ ਜਿਹੜੇ ਹੈਗੇ ਆ ਕਿ ਉਹ ਇਨਵੈਸਟੀਗੇਟ ਉਹਨਾਂ ਨੇ ਕਰਨੇ ਆ। 2 ਲੱਖ ਕੱਢੇ ਆ, 0 ਨਹੀਂ ਕੀਤੀ। ਉਹ ਗ੍ਰੀਨ ਕਾਰਡ ਹੀ ਹੈਗਾ, 0 ਕਿੱਦਾਂ? ਮਤਲਬ ਉਹ ਤਾਂ ਬੰਦਾ ਕੱਚਾ ਹੋ ਜਾਊਗਾ ਹਨਾ। 0 ਨਹੀਂ, ਕੁਛ ਨਹੀਂ, ਏਦਾਂ ਦਾ ਨਹੀਂ ਕੁਛ ਹੋਇਆ। ਤੇ ਜੇ ਕੋਈ ਐਸਾ ਆਉਂਦਾ ਤਾਂ ਆਪਾਂ ਨੂੰ ਘਰੇ ਲੈਟਰ ਆਊਗੀ ਜੀ ਫਿਰ? ਹਾਂਜੀ ਉਹ ਬਿਲਕੁਲ ਆਊਗੀ ਜੀ। ਇਹ ਲੀਗਲ ਪ੍ਰੋਸੈਸ ਹੈਗਾ, ਏਦਾਂ ਨਹੀਂ ਹੈਗਾ ਕਿ ਬਿਨਾਂ ਕਾਰਵਾਈ ਦੇ ਜਿਹੜਾ ਸੀਗਾ ਗ੍ਰੀਨ ਕਾਰਡ ਵਾਪਸ ਨਹੀਂ ਲਿਆ ਜਾ ਸਕਦਾ। ਤੇ ਇਹਦੇ ਵਿੱਚ ਇਹੀ ਆ ਕਿ ਆਪਣਾ ਜਿਹਨੂੰ ਵੀ ਲੈਟਰ ਲੁਟਰ ਏਦਾਂ ਦੀ ਆਉਂਦੀ ਨਾ, ਉਹਨੇ ਬਿਨਾਂ ਵਕੀਲ ਦੇ ਮੂੰਹ ਨਹੀਂ ਖੋਲਣਾ ਕਦੀ। ਇਹਨੇ ਦੇਖਾਂਗਾ ਮੈਂ ਰੈਪਰੈਜ਼ੈਂਟਡ ਬੰਦਾ ਤੇ ਮੈਂ ਵਕੀਲ ਦੇ ਮੂਹਰੇ ਹੀ ਜਿਹੜੀ ਗੱਲਬਾਤ ਕਰਨੀ ਹੈ। ਜੀ ਸੁਚੇਤਨ ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ 2 ਕੁਐਸਚਨ ਸੀਗੇ। ਇੱਕ ਪੁੱਛਣਾ ਸੀ, ਮੇਰਾ ਭਾਜੀ ਕੋਲੋਂ ਕੇਸ ਪਾਸ ਹੋਇਆ ਸੀ ਤੇ ਮੈਂ 1 ਸਾਲ 1 ਦਿਨ ਮਤਲਬ 13 ਮਹੀਨੇ ਬਾਅਦ ਗ੍ਰੀਨ ਕਾਰਡ ਅਪਲਾਈ ਕੀਤਾ ਸੀ। ਮੇਰੇ ਫਿੰਗਰ ਹੋ ਗਏ ਨੇ, ਉਹਨੂੰ ਕਿੰਨਾ ਕੁ ਟਾਈਮ ਲੱਗੂਗਾ? ਦੂਜਾ ਕੁਐਸਚਨ ਸੀਗਾ ਵੀ ਮੈਂ ਟਰੈਵਲ ਡਾਕੂਮੈਂਟ ਆ ਗਿਆ, ਇੰਗਲੈਂਡ ਜਾ ਸਕਦਾ। ਤੀਜਾ ਕੁਐਸਚਨ ਸੀਗਾ ਖੜ ਜਾਓ ਸਾਹ ਲੈ ਲਓ ਸਪੀਡ ਹੀ ਬੜੀ ਚੱਕਤੀ ਆ। ਹਾਂਜੀ ਭਾਜੀ ਗ੍ਰੀਨ ਕਾਰਡ ਨੂੰ ਦੇਖੋ ਜੀ ਟਾਈਮ ਲੱਗ ਸਕਦਾ। ਆਪਣਾ ਜਿਹੜਾ ਅਸਾਈਲਮ ਦੇ ਗ੍ਰੀਨ ਕਾਰਡ ਐਨੀਵੇਅਰ ਬਿਟਵੀਨ 6 ਮਹੀਨੇ ਤੇ 3 ਸਾਲ ਇਦਾਂ ਇਹ ਟਾਈਮ ਫਰੇਮ ਜਿਹੜਾ ਔਨ ਐਵਰੇਜ ਜਿਹੜਾ ਚੱਲਦਾ। ਟਰੈਵਲ ਡਾਕੂਮੈਂਟ ਤੇ ਤੁਸੀਂ ਟਰੈਵਲ ਕਰ ਸਕਦੇ ਆ, ਪਰ ਤੁਹਾਡੇ ਕੋਲ ਇੰਗਲੈਂਡ ਦਾ ਜਿਹੜਾ ਵੀਜ਼ਾ ਹੋਣਾ ਚਾਹੀਦਾ। ਆਪਣੇ ਟਰੈਵਲ ਡਾਕੂਮੈਂਟ ਦੇ ਉੱਤੇ ਸਟੈਂਪ ਜਿਹੜੀ ਤੁਸੀਂ ਜਾ ਸਕਦੇ ਆ, ਪਰ ਤੁਹਾਨੂੰ ਜਿਹੜੀ ਉਹਨਾਂ ਦੇ ਜਿਹੜੀ ਕੰਟਰੀ 'ਚ ਜਾਣਾ ਉਹਦਾ ਵੀਜ਼ਾ ਸਟੈਂਪ ਤੁਹਾਡੀ ਪਰਮਿਸ਼ਨ ਜਿਹੜੀ ਹੋਣੀ ਚਾਹੀਦੀ ਹੈ। ਤੇ ਥਰਡ ਦੱਸਿਓ ਕੀ ਸੀਗਾ ਸਵਾਲ? ਤੀਜਾ ਪੁੱਛੋ ਜੀ। ਹੁਣ ਜਿੱਦਾਂ ਇੰਗਲੈਂਡ ਤੋਂ ਵਾਪਸ ਆ ਕੇ ਤਾਂ ਨਹੀਂ ਪੁੱਛਣਗੇ ਇੱਥੇ ਕੁਛ ਵੀ, ਤੁਸੀਂ ਇੰਗਲੈਂਡ ਕੀ ਕਰਨਗੇ? ਉਹ ਤਾਂ ਇੰਡੀਆ ਦਾ ਪੁੱਛ ਸਕਦੇ ਨਾ। ਨਹੀਂ ਇੰਗਲੈਂਡ ਕੀ ਕਰਨਗੇ ਤਾਂ ਨਹੀਂ ਪੁੱਛ ਸਕਦੇ, ਪਰ ਕਿਉਂਕਿ ਤੁਸੀਂ ਜਿੱਦਾਂ ਹੁਣ ਅਜੇ ਤੁਹਾਡਾ ਗ੍ਰੀਨ ਕਾਰਡ ਨਹੀਂ ਹੈਗਾ, ਤੁਹਾਨੂੰ ਉਹ ਆਪਣੇ ਤੁਹਾਡੇ ਜਿਹੜੇ ਕੇਸ ਰਿਲੇਟਡ ਡਾਕੂਮੈਂਟ ਜ਼ਰੂਰ ਪੁੱਛ ਸਕਦੇ ਆ। ਉਹਨਾਂ ਕੋਲ ਜਿਹੜੀ ਪਾਵਰ ਰਹਿੰਦੀ ਆ, ਅਰੈਸਟ ਰਿਕਾਰਡ ਬਾਰੇ ਪੁੱਛ ਸਕਦੇ ਆ, ਤੁਹਾਡੀ ਪਾਰਟੀਆਂ ਦੇ ਬਾਰੇ ਪੁੱਛ ਸਕਦੇ ਆ। ਸੋ ਆਪਣੇ ਬੇਸਿਕ ਕੇਸ ਦੀ ਜਾਣਕਾਰੀ ਪੂਰੀ ਰੱਖਿਓ ਕਿ ਜਿੱਦਾਂ ਬੰਦੇ ਦੀ ਇੰਟਰਵਿਊ ਮੰਨ ਲਓ ਕਿ ਦੁਬਾਰਾ ਜੇ ਹੁੰਦੀ ਆ ਤੇ ਉਹ ਜਵਾਬ ਦੇਈ, ਉਹ ਚੀਜ਼ ਇਹ ਕਰ ਸਕਦੇ ਆ। ਠੀਕ ਹੈ ਜੀ। ਤੁਸੀਂ ਵੀ ਕਿਹਾ ਵੀ ਰਾਜੇ ਨੇ ਸੱਦਿਆ ਸੀ, ਆਪਾਂ ਮੁਲਾਕਾਤ ਕਰਨ ਗਏ ਆ। ਇੱਕ ਸੀਗਾ ਵੀ ਜਿਹੜੇ ਟੂਰਿਸਟ ਵੀਜ਼ੇ ਤੇ ਫੈਮਿਲੀ ਆਉਂਦੀਆਂ ਨਾ, ਉਹਨਾਂ ਦੇ ਕੇਸ ਲੱਗਦੇ ਪਏ ਕਿ ਨਹੀਂ? ਕਾਹਦੇ ਕੇਸ? ਜੇ ਜਾਨ ਦਾ ਖਤਰਾ ਹੈਗਾ ਫੇਰ ਲੱਗ ਸਕਦੇ ਆ ਅਸਾਈਲਮ ਵਾਲੇ। ਜੇ ਪੈਸਾ ਧੇਲਾ ਹੈਗਾ ਇਨਵੈਸਟਮੈਂਟ ਵਾਲੇ ਲਾ ਸਕਦੇ ਆ। ਜੇ ਪੜ੍ਹਾਈ ਲਿਖਾਈ ਵਾਲਾ ਵਿਚਾਰ ਆ ਉਹ ਆਪਣਾ ਸਟੂਡੈਂਟ ਵਾਲੇ। ਜੇ ਵਿਆਹ ਕਰਾਇਆ ਫੈਮਿਲੀ ਵਾਲੇ। ਸੋ ਆ 4 ਹੀ ਕੈਟੇਗਰੀਆਂ ਨਾ, ਫੈਮਿਲੀ, ਇਨਵੈਸਟਮੈਂਟ, ਇੰਪਲੋਇਮੈਂਟ ਤੇ ਅਸਾਈਲਮ ਵਾਲਾ। ਪਰ ਹੁਣ ਇਹ ਹੈ ਕਿ ਜਿੱਦਾਂ ਹੁਣ ਆਪਣਾ ਬਾਈ ਸੀਗਾ ਕਾਲਰ ਕਿ ਮੈਂ ਟੂਰਿਸਟ ਵੀਜ਼ੇ ਤੇ ਆਇਆ, ਮੈਂ ਕਿਹਾ ਤੂੰ ਕਿਹੜਾ ਕੇਸ ਆਣਾ? ਕਹਿੰਦਾ ਤੁਸੀਂ ਦੱਸੋ। ਮੈਂ ਕਿਹਾ ਹੁਣ ਭਰਾਵਾ ਮੈਨੂੰ ਹੁਣ ਕੀ ਪਤਾ, ਤੂੰ ਕਹਿਣਾ ਵਿਆਹ ਕਰਾਇਆ, ਤੇਰੇ ਕੋਲ $1 ਮਿਲੀਅਨ ਹੈਗਾ ਜਾਂ ਤੈਨੂੰ ਜਾਨ ਦਾ ਖਤਰਾ ਜਾਂ ਤੂੰ ਪੜ੍ਹਾਈ ਲਿਖਾਈ ਕਰਨੀ ਹੈ। ਮੈਂ ਤੁਸੀਂ ਦੱਸੋ ਜਿਹੜਾ ਵਧੀਆ ਲੱਗਦਾ। ਇਹ ਤਾਂ ਤੁਹਾਨੂੰ ਹੀ ਆਪਣੀ ਚੀਜ਼ ਆ। ਬਿਲਕੁਲ। ਤੇ ਥੈਂਕ ਯੂ, ਬੜੀ ਮਿਹਰਬਾਨੀ। ਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਫਿਰ ਦੱਸਦੇ ਜਾਈਏ, ਕੱਲ ਨੂੰ ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ 30 ਨਵੰਬਰ ਨੂੰ ਦੁਪਹਿਰ 12 ਵਜੇ ਜਿਹੜਾ ਆ ਉਹ ਸ਼ਹੀਦੀ ਕਾਨਫਰੰਸ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜਿਹੜੇ ਆ ਉਹ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਵਿਸ਼ੇਸ਼ ਤੌਰ ਦੇ ਉੱਤੇ ਕਰਵਾਈ ਜਾ ਰਹੀ ਹੈ ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ 30 ਨਵੰਬਰ ਨੂੰ ਐਤਵਾਰ ਨੂੰ ਦੁਪਹਿਰ 12 ਵਜੇ। ਸੋ ਆਪ ਸਭ ਨੂੰ ਉੱਥੇ ਹੁਮ ਹੁਮਾ ਕੇ ਪਹੁੰਚਣ ਦੇ ਲਈ ਜਿਹੜੀ ਉਹ ਬੇਨਤੀ ਕੀਤੀ ਜਾਂਦੀ ਆ। ਸੋ ਪੰਥ ਪ੍ਰਸਿੱਧ ਜਿਹੜੇ ਵਿਦਵਾਨ ਪੰਥਕ ਬੁਲਾਰੇ ਜਿਹੜੇ ਆ ਉਹ ਇਸ ਸਮਾਗਮ ਦੇ ਵਿੱਚ ਸ਼ਿਰਕਤ ਜਿਹੜੀ ਉਹ ਕਰ ਰਹੇ ਆ। ਤੇ ਪੰਜਾਬੀ ਰੇਡੀਓ USA ਦੀ ਟੀਮ ਵੀ ਉੱਥੇ ਹੋਵੇਗੀ। ਅਵਤਾਰ ਸਿੰਘ ਹੁਣਾਂ ਦੀ ਜਿਹੜੀ ਕਿਤਾਬ ਸਿੱਖ ਕੌਮਵਾਦ ਦਾ ਸੰਕਲਪ ਤੁਸੀਂ ਉੱਥੋਂ ਜਿਹੜੀ ਉਹ ਪ੍ਰਾਪਤ ਕਰ ਸਕਦੇ ਆ। ਤੇ ਜੇ ਰੇਡੀਓ ਸੈੱਟ ਵੀ ਤੁਸੀਂ ਲੈਣੇ ਹੋਣ ਬੇ ਏਰੀਏ ਵਾਸਤੇ, ਜਿਹੜਾ ਪੰਜਾਬੀ ਰੇਡੀਓ USA ਦਾ ਪੰਜਾਬੀਆਂ ਦਾ ਸਭ ਤੋਂ ਵੱਡਾ ਜਿਹੜਾ ਰੇਡੀਓ ਸਟੇਸ਼ਨ ਆ 50,000 ਵਾਟ ਦਾ, ਉਹ ਰੇਡੀਓ ਸੈਟਸ ਵੀ ਤੁਸੀਂ ਉੱਥੋਂ ਪ੍ਰਾਪਤ ਕਰ ਸਕੋਗੇ। ਤੇ ਹੁਣ ਲੈਂਦੇ ਆ ਜੀ ਇਜਾਜ਼ਤ। ਬੜੀ ਮਿਹਰਬਾਨੀ ਅਟਰਨੀ ਟਰਕੀਆਣਾ ਜੀ। ਮਿਲਦੇ ਆ ਨੈਕਸਟ ਟਾਈਮ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਸਰ।